अस्सलाम वालेकुम जी ਸਾਰੇ ਦੋਸਤਾਂ ਨੂੰ ਜਿੰਨੇ ਵੀ ਇਸ ਵੇਲੇ ਸਾਡੇ ਨਾਲ ਪੰਜਾਬੀ ਲਹਿਰ ਫੇਸਬੁੱਕ ਪੇਜ ਪੰਜਾਬੀ ਲਹਿਰ YouTube ਚੈਨਲ ਤੇ ਸਾਡੇ ਨਾਲ ਜੁੜ ਚੁੱਕੇ ਨੇ ਉਹਨਾਂ ਨੂੰ ਵੈਲਕਮ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅੱਜ ਦਾ ਪ੍ਰੋਗਰਾਮ ਜਿਹੜਾ ਅਸੀਂ ਕੱਲ ਤੁਸੀਂ ਦੋਸਤਾਂ ਨੇ ਡਿਸਾਈਡ ਕੀਤਾ ਸੀ ਕਿ ਆਪਾਂ ਇਹ ਪ੍ਰੋਗਰਾਮ ਕਰੀਏ ਐਕਸੈਂਟ ਤੇ ਪੰਜਾਬੀ ਬੋਲੀ ਦੇ ਐਕਸੈਂਟ ਤੇ। ਸੋ ਇਹਦੇ ਚ ਅੱਜ ਸਾਨੂੰ ਬਹੁਤ ਲੋੜ ਹੋਏਗੀ ਸਾਰੇ ਦੋਸਤਾਂ ਦੀ ਕਿ ਉਹ ਸਾਨੂੰ ਜੁਆਇਨ ਕਰਨ ਕਿਉਂਕਿ ਜਿਹੜੇ ਜਿਹੜੇ ਰੀਜਨ ਤੋਂ ਤੁਸੀਂ ਬਿਲੋਂਗ ਕਰਦੇ ਤੇ ਉੱਥੇ ਕਿਸ ਤਰ੍ਹਾਂ ਜਿਹੜੀ ਆ ਤੁਹਾਡੀ ਜ਼ੁਬਾਨ ਦੀ ਵਰਤੋਂ ਕੀ ਆ, ਕਿਸ ਤਰ੍ਹਾਂ ਤੁਹਾਡਾ ਐਕਸੈਂਟ ਕੀ ਆ, ਕਿਸ ਤਰ੍ਹਾਂ ਦੀ ਉੱਥੇ ਪੰਜਾਬੀ ਜ਼ੁਬਾਨ ਕਿਸ ਐਕਸੈਂਟ 'ਚ ਬੋਲੀ ਜਾਂਦੀ, ਉਹ ਐਕਸੈਂਟ 'ਚ ਇੱਕ ਸਿਰਫ ਅਸੀਂ ਰੱਖਾਂਗੇ ਸੈਸ਼ਨ ਦਾ ਇੱਕ ਅੱਧਾ ਤੁਸੀਂ ਜੁਮਲਾ ਮੁਹਾਵਰਾ ਜਾਂ ਕੋਈ ਵੀ ਇੱਕ ਗੱਲ ਜਿਹੜੀ ਤੁਸੀਂ ਆਪਣੀ ਬੋਲੀ 'ਚ ਸਮਝਦੇ ਜੇ ਉਹਦੇ 'ਚ ਜੋ ਤੁਸੀਂ ਸਾਡੇ ਨਾਲ ਸ਼ੇਅਰ ਕਰੋਗੇ। ਸੋ ਅੱਜ ਅਸੀਂ ਜ਼ਿਆਦਾ ਕੋਸ਼ਿਸ਼ ਕਰਨੀ ਹੈ ਜ਼ਿਆਦਾ ਕਾਲਰਸ ਨੂੰ ਜ਼ਿਆਦਾ ਜਿਹੜੇ ਦੋਸਤ ਨੇ ਉਹਨਾਂ ਨੂੰ ਆਪਣੇ ਨਾਲ ਲੈਣ ਦੀ। ਸੋ ਮਾਂ ਬੋਲੀ ਪੰਜਾਬੀ ਨੂੰ ਲੈ ਕੇ ਪੰਜਾਬੀ ਨੂੰ ਲੈ ਕੇ ਛੋਟੀ ਮੋਟੀ ਕੋਸ਼ਿਸ਼ ਕਰਦੇ ਰਹੀਦਾ ਕਿਉਂਕਿ ਕੋਰੋਨਾ ਦੀ ਵਜ੍ਹਾ ਦੇ ਨਾਲ ਸਾਰੀ ਦੁਨੀਆ ਪੈਨਿਕ ਘਰਾਂ ਦੇ ਵਿੱਚ ਆਪਣੇ ਘਰਾਂ 'ਚ ਬੰਦ ਹੈ। ਸੋ ਥੋੜੀ ਜੀ ਹੱਸੀ ਥੋੜੀ ਜੀ ਖੁਸ਼ੀ ਉਹਨਾਂ ਦੇ ਚਿਹਰਿਆਂ ਤੇ ਲਿਆਉਣ ਲਈ ਆਪਾਂ ਥੋੜੀ ਜੀ ਕੋਸ਼ਿਸ਼ ਕਰਦੇ ਹਾਂ ਜਿਹੜਾ ਜ਼ੇਨ ਵੀ ਦਿਮਾਗ ਵੀ ਥੋੜਾ ਜਿਹਾ ਡਾਇਵਰਟ ਰਹੇ ਉਸ ਪਾਸੇ। ਸੋ ਰੋਜ਼ਾਨਾ ਦੀ ਤਰ੍ਹਾਂ ਮੇਰੇ ਨਾਲ ਹੁੰਦੇ ਨੇ ਪ੍ਰੋਗਰਾਮ ਦਾ ਹਿੱਸਾ ਸਰਬਜੀਤ ਸਿੰਘ ਅਰੋੜਾ। ਅਰੋੜਾ ਸਾਹਿਬ ਵੈਲਕਮ। ਥੈਂਕ ਯੂ ਵੈਰੀ ਮਚ ਵਾਂਸ ਅਗੇਨ ਜੀ। ਆਦਾਬ, अस्सलाम वालेकुम, सत श्री अकाल ਤੇ ਨਮਸਕਾਰ ਸਾਰੇ ਦੋਸਤਾਂ ਮਿੱਤਰਾਂ ਨੂੰ ਜੋ ਕਿ ਇਸ ਵੇਲੇ ਪੰਜਾਬੀ ਲਹਿਰ ਨਾਲ ਜੁੜੇ ਹੋਏ ਨੇ। ਦੋਸਤੋ ਅਰੋੜਾ ਸਾਹਿਬ ਪੰਜਾਬੀ ਅਸੀਂ ਦੋਵਾਂ ਚੈਨਲ ਤੇ ਬੇਸ਼ੱਕ ਵਕਤ ਜਾ ਰਹੇ ਹਾਂ YouTube ਤੇ ਵੀ Facebook ਤੇ ਵੀ। ਸੋ ਜੁੜਨਾ ਸਟਾਰਟ ਹੋ ਗਿਆ ਸਾਡੇ ਨਾਲ ਦੋਸਤ। ਨਾਲ ਮੈਂ ਦੱਸਦਾ ਜਾਵਾਂ ਅੱਜ ਦਾ ਜਿਵੇਂ ਆਪਣੀ ਕੱਲ ਦੋਸਤਾਂ ਨੇ ਡਿਸਾਈਡ ਕੀਤਾ ਸੀ ਕਿ ਵਿਸ਼ਾ ਸਾਡਾ ਜਿਹੜਾ ਵਾ ਉਹ ਆ ਮੌਜੂ ਸਾਡਾ ਜਿਹੜਾ ਉਹ ਆ ਪੰਜਾਬੀ ਬੋਲੀ ਦੇ ਵੱਖਰੇ ਵੱਖਰੇ ਐਕਸੈਂਟ ਕਿ ਉਹਦੇ 'ਚ ਜੇ ਆਪਾਂ ਗੱਲ ਕਰੀਏ ਥੋੜਾ ਥੋੜਾ ਹੁਣ ਜਿੱਥੇ ਜਿੱਥੇ ਜਦੋਂ ਪਾਰਟੀਸ਼ਨ ਤੋਂ ਬਾਅਦ ਕੁਛ ਫਰਕ ਪੈ ਗਿਆ ਕਿਉਂਕਿ ਵੱਖਰੇ ਵੱਖਰੇ ਥਾਂ ਤੇ ਜਿੱਥੋਂ ਉਹ ਬਰਾਦਰੀਆਂ ਆ ਕੇ ਬੈਠੀਆਂ ਉਹਨਾਂ ਦਾ ਥਾਂ ਤੇ ਬੋਲੀ ਵੀ ਇੱਕ ਇੱਕ ਪਿੰਡ ਦੇ ਵਿੱਚ ਕਿਉਂਕਿ ਜਿੱਥੇ ਅਸੀਂ ਬੈਠੇ ਆ ਇੱਥੇ ਅੰਮ੍ਰਿਤਸਰੀਏ ਵੀ ਬੈਠੇ ਆ, ਹੁਸ਼ਿਆਰਪੁਰੀਏ ਵੀ ਬੈਠੇ ਆ, ਲੁਧਿਆਣੇ ਵਾਲੇ ਇੱਕ ਪਿੰਡ 'ਚ ਦੋਵੇਂ ਤਿੰਨੇ ਘਰ ਬੈਠੇ ਆ। ਸੋ ਦੋਵਾਂ ਤਿੰਨਾਂ ਦੀ ਬੋਲੀ ਜਿਹੜੀ ਵਾ ਕੁਝ ਨਾ ਕੁਝ ਕਿਤੇ ਨਾ ਕਿਤੇ ਵੱਖਰੀ ਵੱਖਰੀ ਹੈ। ਸੋ ਉਹਦੇ ਤੇ ਵੀ ਆਪਾਂ ਥੋੜੀ ਬਹੁਤੀ ਜਿਹੜੀ ਗੱਲ ਕਰਨੀ ਹੈ ਤੇ ਫਿਰ ਸਾਡੇ ਮੈਂ ਦੱਸਦਾ ਜਾਵਾਂ ਜਿੰਨੇ ਪੰਜਾਬੀ ਲਹਿਰ ਦੇ ਨਾਲ ਚੈਨਲ ਦੇ ਨਾਲ ਜੁੜੇ ਨੇ ਇੱਕ ਮਾਂ ਜੀ ਨੇ ਇੱਕ ਮਾਝੇ ਦੀ ਜੱਟੀ ਦੇ ਨਾਂ ਤੋਂ ਇੱਕ ਆਪਾਂ ਵੀਡੀਓ ਪਾਈ ਸੀ। ਸੋ ਉਹ ਮਾਝੇ ਦੀ ਜੱਟੀ ਮਾਂ ਜੀ ਨੇ ਇਸਲਾਮਾਬਾਦ ਤੋਂ ਉਹਨਾਂ ਨੂੰ ਵੀ ਅਸੀਂ ਅੱਜ ਦੇ ਪ੍ਰੋਗਰਾਮ ਦਾ ਹਿੱਸਾ ਬਣਾਉਣਾ ਖਸੂਸੀ ਤੌਰ ਤੇ ਉਹਨਾਂ ਨੂੰ ਰਿਕੁਐਸਟ ਕੀਤੀ ਹੈ। ਉਹ ਥੋੜਾ ਜਿਹਾ ਉੱਚਾ ਸੁਣਦੇ ਨੇ ਲੇਕਿਨ ਕੋਸ਼ਿਸ਼ ਕਰਾਂਗੇ ਕਿ ਆਪਾਂ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਵਾ ਉਹ ਸਾਂਝੀ ਕਰ ਸਕੀਏ। ਅਰੋੜਾ ਸਾਹਿਬ ਅੱਜ ਦੇ ਵਿਸ਼ੇ ਅੱਜ ਦਾ ਜਿਹੜਾ ਇਹਦਾ ਮੁੱਢ ਥੋੜਾ ਜਿਹਾ ਤੁਸੀਂ ਬੰਨੋ। ਤੁਹਾਨੂੰ ਵੈਲਕਮ ਕਹਿੰਦੇ ਅੱਜ ਦੇ ਪ੍ਰੋਗਰਾਮ ਜੀ। ਬਹੁਤ ਸ਼ੁਕਰੀਆ ਜੀ ਤੁਹਾਡਾ ਇੱਕ ਵਾਰ ਫਿਰ। ਦੇਖੋ ਪੰਜਾਬੀ ਜ਼ੁਬਾਨ ਜਿਹੜੀ ਸਾਡੀ ਸਾਰਿਆਂ ਨੇ ਜੋ ਵੀ ਇਸ ਸਾਡੇ ਪ੍ਰੋਗਰਾਮ ਸੁਣ ਰਹੇ ਉਹਨਾਂ ਦੀ ਮਾਂ ਬੋਲੀ ਸਾਡੀ ਆਪਣੀ ਜ਼ੁਬਾਨ ਹੈ, ਸਾਡੀ ਮਾਦਰੀ ਜ਼ੁਬਾਨ ਹੈ ਤੇ ਸ਼ਾਇਦ ਇਸੇ ਕਰਕੇ ਸਾਨੂੰ ਇਸ ਨਾਲ ਬੜੀ ਮੁਹੱਬਤ ਵੀ ਹੈ ਸਾਰਿਆਂ ਨੂੰ। ਇਸ ਮਾਦਰੀ ਜ਼ੁਬਾਨ ਦੀ ਜੇ ਮੈਂ ਗੱਲ ਕਰਾਂ ਤੇ ਜ਼ੁਬਾਨ ਕੋਈ ਅੱਜ ਦੀ ਨਹੀਂ, ਇਹ ਸੈਂਕੜੇ ਸਾਲ ਪੁਰਾਣੀ ਹੈ ਤੇ ਪੰਜਾਬੀ ਜ਼ੁਬਾਨ ਜਿੱਥੇ ਵੀ ਪੰਜਾਬੀ ਰਹਿੰਦੇ ਨੇ ਉੱਥੇ ਉਹਦਾ ਵੱਖਰਾ ਅੰਦਾਜ਼ ਹੈ। ਕਿਹਾ ਜਾਂਦਾ ਹੈ ਕਿ ਹਰ 12 ਕੋਹ ਤੇ ਪੰਜਾਬੀ ਜ਼ੁਬਾਨ ਆਪਣਾ ਰੰਗ ਬਦਲ ਲੈਂਦੀ ਹੈ, ਉਹਦਾ ਇੱਕ ਵੱਖਰਾ ਅੰਦਾਜ਼ ਹੋ ਜਾਂਦਾ ਹੈ। ਕਿਤੇ ਮਾਝੇ ਦੇ ਵਿੱਚ ਮਾਝੀ ਦੇ ਰੂਪ ਵਿੱਚ ਬੋਲੀ ਜਾਂਦੀ ਹੈ ਤੇ ਕਿਤੇ ਹਿੰਦਕੋ ਦੇ ਰੂਪ ਵਿੱਚ ਬੋਲੀ ਜਾਂਦੀ ਹੈ ਤੇ ਕਿਤੇ ਪੋਠੋਹਾਰੀ ਹੋ ਜਾਂਦੀ ਹੈ। ਤੇ ਇਹਨੂੰ ਹਰ ਯੂਨੀਵਰਸਿਟੀ ਨੇ ਹਰ ਅਦੀਬ ਨੇ ਉਸਨੂੰ ਆਪਣੇ ਤਰੀਕੇ ਨਾਲ ਇਹਨੂੰ ਵੰਡਣ ਦੀ ਕੋਸ਼ਿਸ਼ ਕੀਤੀ ਜੀ। ਇਹਦੇ ਇੰਨੇ ਰੰਗ ਨੇ, ਇੰਨੇ ਤਰੀਕੇ ਨੇ ਬੋਲਣ ਦੇ, ਇਹਨੂੰ ਸਹੀ ਮਾਇਨਿਆਂ 'ਚ ਕਦੀ ਵੀ ਵੰਡਿਆ ਨਹੀਂ ਜਾ ਸਕਦਾ। ਇਹ ਨਹੀਂ ਕਿਹਾ ਜਾ ਸਕਦਾ ਕਿ 10 ਨੇ, 12 ਨੇ, 20 ਨੇ, 25 ਨੇ। ਹਰ ਇੱਕ ਨੇ ਉਹਨੂੰ ਆਪਣੇ ਆਪਣੇ ਤਰੀਕੇ ਨਾਲ ਇਸ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਹੈ। ਜੇ ਤੁਸੀਂ ਗੂਗਲ ਤੇ ਜਦੋਂ ਵਿਕੀਪੀਡੀਆ ਤੇ ਜਾਓਗੇ ਤਾਂ 8-10 ਤਰੀਕੇ ਨੇ, ਪਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਜੋ ਕਿ ਜ਼ੁਬਾਨ ਦੇ ਉੱਤੇ ਕਾਫੀ ਕੰਮ ਕਰਦੀ ਹੈ, ਉਹਨਾਂ ਨੇ ਇਸ ਨੂੰ ਮੁੱਖ ਰੂਪ ਦੇ ਉੱਤੇ ਮੇਨਲੀ ਇਹਦੇ 28 ਅਲੱਗ-ਅਲੱਗ ਤਰੀਕੇ ਦੀ ਜ਼ੁਬਾਨਾਂ ਦੱਸੀਆਂ ਨੇ ਪੰਜਾਬੀ ਦੀਆਂ, 28 ਅਲੱਗ-ਅਲੱਗ ਹਿੱਸੇ ਦੱਸੇ ਨੇ ਜੋ ਕਿ ਮੈਂ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਵੀ ਕਰਨਾ ਚਾਹਾਂਗਾ। ਉਹ ਕਹਿੰਦੇ ਪਟਿਆਲੀ ਰਾਠੀ, ਮਲਵਈ, ਪੁਆਧੀ, ਪਹਾੜੀ, ਦੁਆਬੀ, ਕਾਂਗੜੀ, ਚੰਬਿਆਲੀ, ਡੋਗਰੀ, ਵਜ਼ੀਰਾਬਾਦੀ। ਇੱਥੇ ਤੱਕ ਬਹੁਤੀਆਂ ਕਰਕੇ ਹਿੰਦੁਸਤਾਨ ਦੇ ਇਲਾਕੇ ਦੀਆਂ ਨੇ। ਫਿਰ ਵਜ਼ੀਰਾਬਾਦੀ ਬਾਹਰ ਦੀ ਬੋਲੀ ਜਾਂਗਲੀ, ਜਟਕੀ, ਛਿਨਾਵਰੀ, ਇਸ ਤੋਂ ਇਹ 14 ਹੋ ਗਈਆਂ ਜੀ। ਇਸ ਤੋਂ ਮੁਲਤਾਨੀ, ਬਹਾਵਲਪੁਰੀ, ਬਲੋਚਰੀ, ਬਲੀ, ਭਿਰੋਚੀ, ਕੱਛ ਦੀ ਬੋਲੀ, ਅਵਾਨਕਾਰੀ, ਧੰਨੀ, ਘੇਬੀ, ਹਿੰਦਕੋ, ਸਵਾਈਨ, ਛਾਛੀ, ਪੋਠੋਹਾਰੀ ਤੇ ਪੁਣਛੀ। ਇਹ ਕੁੱਲ ਮਿਲਾ ਕੇ 28 ਉਹਨਾਂ ਨੇ ਇਸ ਦੇ ਹਿੱਸੇ ਬਣਾਏ ਨੇ ਜੀ। ਇਹ ਅਲੱਗ-ਅਲੱਗ ਜਿਹੜੇ ਅੰਗ ਦੇ ਪੰਜਾਬੀ ਦੇ ਅਲੱਗ-ਅਲੱਗ ਲਹਿਜੇ ਨੇ।
ਹੁਣ ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਬਣਾਇਆ, ਪਰ ਮੇਰੀ ਇਸ ਬਾਰੇ ਜ਼ਾਤੀ ਸੋਚ ਇਸ ਤੋਂ ਕਿਤੇ ਥੋੜੀ ਫਰਕ ਹੈ। ਮੇਰੀ ਜ਼ਾਤੀ ਸੋਚ ਹੈ ਕਿ ਇਹ ਤਾਂ 28 ਉਹ ਹਿੱਸੇ ਜਿਹੜੇ ਪੰਜਾਬ ਦੇ ਵਿੱਚ ਨੇ, ਪਰ ਜਿਵੇਂ ਜਿਵੇਂ ਪੰਜਾਬੀ ਪੰਜਾਬ ਤੋਂ ਬਾਹਰ ਜਾ ਕੇ ਵਸੇ, ਫਰਾਂਸ ਵਿੱਚ, ਇਟਲੀ ਵਿੱਚ, ਕੈਨੇਡਾ ਵਿੱਚ, ਇੰਗਲੈਂਡ ਦੇ ਵਿੱਚ, ਜਿੱਥੇ ਜਿੱਥੇ ਜਾ ਕੇ ਵੀ ਪੰਜਾਬੀ ਵਸੇ ਨੇ, ਉੱਥੇ ਜਾ ਕੇ ਪੰਜਾਬੀ ਬੋਲੀ ਦਾ ਆਪਣਾ ਇੱਕ ਵੱਖਰਾ ਰੂਪ ਹੋ ਗਿਆ। ਮੇਰੇ ਮਿਸਾਲ ਦੇ ਤੌਰ ਦੇ ਉੱਤੇ ਫਰਾਂਸ ਦੇ ਵਿੱਚ ਜਿਹੜੀ ਸੈਕੰਡ ਜਨਰੇਸ਼ਨ ਜਿਹੜੇ ਲੋਕ ਬੱਚੇ ਜਿਹੜੇ ਪੰਜਾਬੀ ਬੋਲਦੇ ਨੇ, ਉਹਨਾਂ ਬੋਲਦੇ ਤਾਂ ਬੇਸ਼ੱਕ ਪੰਜਾਬੀ ਨੇ, ਪਰ ਉਹਨਾਂ ਦੀ ਪੰਜਾਬੀ ਦੇ ਵਿੱਚ ਕਿਤੇ ਨਾ ਕਿਤੇ ਫਰਾਂਸੀਸੀ ਭਾਸ਼ਾ ਦੀ ਝਲਕ ਸੁਣਾਉਂਦੀ ਹੈ, ਕਿ ਉਹਦੀ ਮਿਠਾਸ, ਉਹਦਾ ਇੱਕ ਜ਼ੁਬਾਨ ਦੀ ਬਣਤਰ ਅਲੱਗ ਹੋ ਜਾਂਦੀ ਹੈ। ਤੇ ਸ਼ਾਇਦ ਇਸੇ ਕਰਕੇ ਜਦੋਂ ਤੁਸੀਂ ਜਿਸ ਵੀ ਇਲਾਕੇ ਦੇ ਵਿੱਚ ਰਹਿਣ ਲੱਗ ਜਾਂਦੇ ਹੋ, ਜਿੱਥੇ ਤੁਹਾਡੀ ਦੂਸਰੀ ਜਾਂ ਤੀਸਰੀ ਪੀੜ੍ਹੀ ਹੋ ਜਾਂਦੀ ਹੈ, ਉਸ ਦਾ ਅਸਰ ਤੁਹਾਨੂੰ ਨਜ਼ਰ ਆਉਣ ਲੱਗ ਜਾਂਦਾ ਹੈ। ਇਹੀ ਚੀਜ਼ ਅਸੀਂ ਕੈਨੇਡਾ ਵਿੱਚ ਸਰੀ ਦੇ ਇਲਾਕੇ ਵਿੱਚ ਵੇਖਦੇ ਹਾਂ, ਇਹੀ ਤੁਹਾਨੂੰ ਫਰਾਂਸ ਵਿੱਚ ਵੀ ਨਜ਼ਰ ਆਏਗੀ, ਤੇ ਇਹੀ ਤੁਹਾਨੂੰ ਉਹਨਾਂ ਲੋਕਾਂ ਵਿੱਚ ਨਜ਼ਰ ਆਏਗੀ ਜੋ ਕਿ ਪੰਜਾਬ ਤੋਂ ਛੱਡ ਕੇ ਕਲਕੱਤੇ 100 ਸਾਲ ਪਹਿਲਾਂ ਚਲੇ ਗਏ। ਕਲਕੱਤੇ ਦੀ ਪੰਜਾਬੀ ਦਾ ਇੱਕ ਵੱਖਰਾ ਅੰਦਾਜ਼ ਹੈ, ਉਹਨਾਂ ਨੇ ਕੁਝ ਲਫ਼ਜ਼ ਉੱਥੋਂ ਲੈ ਲਏ, ਕੁਝ ਅੰਦਾਜ਼, ਬੋਲਣ ਦਾ ਅੰਦਾਜ਼, ਜਿਹੜਾ ਅਲਫਾਜ਼ ਉੱਤੇ ਜਿੱਥੇ ਜ਼ੋਰ ਪਾਇਆ ਜਾਂਦਾ, ਵਜ਼ਨ ਪਾਇਆ ਜਾਂਦਾ ਹੈ, ਉਹਨਾਂ ਨੇ ਕਲਕੱਤੇ ਵਾਲਾ ਤੋਂ ਲੈ ਲਿਆ, ਪਰ ਬੋਲਦੇ ਪੰਜਾਬੀ ਨੇ। ਸੋ ਇਸ ਕਿਸਮ ਦੇ ਬਹੁਤ ਸਾਰੇ ਅਲੱਗ-ਅਲੱਗ ਤਰੀਕੇ ਨੇ ਪੰਜਾਬੀ ਬੋਲਣ ਦੇ। ਅੱਛਾ, ਇੱਕ ਇਸ ਦੇ ਨਾਲ ਗੱਲ ਹੋਰ ਕਰਦਾ ਜਾਵਾਂ ਨਾਸਰ ਸਾਹਿਬ, ਕਿ ਜੀ ਪੰਜਾਬੀ ਦਾ ਅੰਦਾਜ਼ ਬੋਲਣ ਦਾ ਬਦਲਿਆ ਵੀ ਹੈ। ਬਹੁਤ ਸਾਰੇ ਲੋਕ ਜਿਵੇਂ ਮੇਰੇ ਵਰਗੇ ਲੋਕ, ਜਿਹੜੀ ਮੇਰੀ ਮਾਦਰੀ ਜ਼ੁਬਾਨ ਪੰਜਾਬੀ ਹੈ, ਪਰ ਜਿਹੜੀ ਬਹੁਤੇ ਕਰਕੇ ਮੇਰੇ ਘਰ ਦੇ ਜੋ ਬੋਲਦੇ ਨੇ ਉਹ ਇਹ ਪੰਜਾਬੀ ਨਹੀਂ, ਇਹ ਮੈਂ ਉਹ ਪੰਜਾਬੀ ਜਿਹੜੀ ਮੈਂ ਸਕੂਲਾਂ ਕਾਲਜਾਂ ਵਿੱਚ ਸਿੱਖੀ, ਆਪਣੇ ਦੋਸਤਾਂ ਮਿੱਤਰਾਂ ਦੇ ਵਿੱਚ ਰਹਿ ਕੇ ਸਿੱਖੀ, ਤੇ ਇਹ ਬੋਲਣ ਲੱਗ ਪਿਆ। ਮੇਰੀ ਘਰ ਦੀ ਜਿਹੜੀ ਬੋਲੀ ਹੈ, ਸਰਗੋਧੇ ਦੇ ਇਲਾਕੇ ਦੀ ਬੋਲੀ, ਜਿਸ ਨੂੰ ਬਹੁਤ ਸਾਰੇ ਲੋਕ ਜਾਂਗਲੀ ਵੀ ਕਹਿੰਦੇ ਨੇ, ਤੇ ਜਿਹੜੇ ਲੋਕ ਜਾਂਗਲੀ ਨੂੰ ਕਹਿੰਦੇ ਨੇ, ਉਹਨਾਂ ਨੂੰ ਇਹਨੂੰ ਕਿਤੇ ਕੋਈ ਗੁੱਸਾ ਨਾ ਕਰ ਲਵੇ, ਇਹ ਕਿਸੇ ਨੂੰ ਹੇਠੀ ਕਰਨ ਵਾਸਤੇ, ਕਿਸੇ ਨੂੰ ਨੀਵਾ ਦਿਖਾਉਣ ਵਾਸਤੇ ਜਾਂਗਲੀ ਨਹੀਂ ਕਹਿੰਦੇ। ਚੰਗਵੀ ਬੋਲੀ ਉਹਨੂੰ ਕਹਿੰਦੇ ਆ, ਜਾਂਗਲੀ ਨਹੀਂ, ਚੰਗਵੀ ਬੋਲੀ ਆਪਾਂ ਕਹਿ ਲੈਂਦੇ ਹਾਂ। ਗੁੱਸਾ ਨਹੀਂ ਕਰਨਾ, ਕਿਉਂਕਿ ਸਾਡੇ ਥੋੜਾ ਜਿਹਾ ਵਰਤਿਆ ਜਾਂਦਾ, ਇਸ ਤਰ੍ਹਾਂ ਦੇ ਲਫ਼ਜ਼ ਵਰਤੇ ਜਾਂਦੇ। ਉਹ ਇਹ 'ਚ ਕੋਈ ਗੁੱਸੇ ਵਾਲੀ ਗੱਲ ਨਹੀਂ, ਜਿਹੜੀ ਬੋਲੀ ਦਾ ਨਾਂ ਹੈ ਉਹਨੂੰ ਨਾਂ ਨੂੰ ਤਸਲੀਮ ਕਰਨ 'ਚ ਮੈਨੂੰ ਕੋਈ ਗੁੱਸਾ ਨਹੀਂ। ਮੈਂ ਉਸ ਇਲਾਕੇ ਦਾ, ਮੈਂ ਉਸ ਬੋਲੀ ਤੋਂ, ਉਸ ਮਿੱਟੀ ਦਾ, ਉਸ ਬੋਲੀ ਦਾ ਹੈਗਾ, ਤਾਂ ਮੈਂ ਉਸ ਤੋਂ ਕਦੇ ਗੁੱਸਾ ਨਹੀਂ ਕੀਤਾ। ਸੋ ਜੋ ਨਾਂ ਹੈ ਸੋ ਨਾਂ ਹੈ, ਮੈਂ ਉਸਨੂੰ ਬਲਕਿ ਮਾਣ ਮਹਿਸੂਸ ਕਰਦਾ ਕਿ ਅਸੀਂ ਅੱਜ ਵੀ ਉਸ ਨੂੰ ਬਰਕਰਾਰ ਰੱਖਿਆ ਹੈ। ਸੋ ਹਰ ਇਲਾਕੇ ਦੀ ਇੱਕ ਆਪਣੀ ਬੋਲੀ ਹੈ, ਮੁਲਤਾਨ ਦੀ ਆਪਣੀ, ਬਹਾਵਲਪੁਰ ਦੀ, ਤੇ ਉਸ ਦੀ ਇੱਕ ਮਿਠਾਸ ਹੈ, ਇੱਕ ਵੱਖਰਾ ਅੰਦਾਜ਼ ਹੈ। ਸੋ ਅਸੀਂ ਚਾਹੁੰਦੇ ਹਾਂ ਕਿ ਅੱਜ ਦੇ ਇਸ ਪ੍ਰੋਗਰਾਮ ਵਿੱਚ ਵੱਖੋ ਵੱਖਰੇ ਅੰਦਾਜ਼ ਦੀ ਗੱਲ ਕਰੀਏ। ਉਹ ਅੰਦਾਜ਼ ਜਿਸ ਤੋਂ ਤੁਹਾਡੇ ਘਰਾਂ ਵਿੱਚ ਬੋਲੇ ਜਾਂਦੇ ਨੇ, ਉਹ ਅਖਾਣ, ਉਹ ਮੁਹਾਵਰੇ ਜੋ ਤੁਸੀਂ ਆਪਣੇ ਘਰਾਂ ਵਿੱਚ ਵਰਤਦੇ ਹੋ, ਉਹ ਗੱਲਾਂ ਜੋ ਹਰ ਗੱਲ ਨੂੰ ਕਹਿਣ ਦਾ ਇੱਕ ਅੰਦਾਜ਼ ਹੁੰਦਾ ਹੈ। ਮੈਂ ਅੰਗਰੇਜ਼ੀ ਦਾ ਇੱਕ ਜੁਮਲਾ ਮੈਂ ਕਹਿ ਲੈਣਾ, ਉਸ ਦੀ ਟ੍ਰਾਂਸਲੇਸ਼ਨ ਤੁਸੀਂ ਆਪਣੇ ਅੰਦਾਜ਼ ਵਿੱਚ ਕਰਕੇ ਜੇ ਸਾਨੂੰ ਦੱਸ ਸਕੋ ਕਿ ਤੁਸੀਂ ਇਸ ਗੱਲ ਨੂੰ ਆਪਣੇ ਇਲਾਕੇ ਵਿੱਚ ਕਿਵੇਂ ਕਹੋਗੇ। he went there, ਯਾਨੀ ਕਿ ਉਹ ਸ਼ਖਸ ਵਹਾਂ ਗਿਆ। ਇਹਨੂੰ ਤੁਸੀਂ ਆਪਣੇ ਅੰਦਾਜ਼ ਦੀ ਪੰਜਾਬੀ ਵਿੱਚ ਤੁਸੀਂ ਆਪਣੇ ਇਲਾਕੇ ਵਿੱਚ ਇਹਨੂੰ ਕਿਵੇਂ ਕਹੋਗੇ? ਇਹਦਾ ਇੱਕ ਹਰ ਇੱਕ ਦਾ ਆਪਣਾ ਇੱਕ ਤਰੀਕਾ ਹੈ। ਜਾਂ ਤੁਸੀਂ ਕਿੱਥੇ ਗਏ ਸੀ, ਜਿਵੇਂ ਮੈਂ ਇਹਨੂੰ ਕਹਾਂਗਾ where did you go, ਇਹਨੂੰ ਦੁਆਬੀ ਵਿੱਚ ਕਿਵੇਂ ਕਹੋਗੇ, ਇਹਨੂੰ ਪੋਠੋਹਾਰੀ ਵਿੱਚ ਕਿਵੇਂ ਕਹੋਗੇ, ਹਿੰਦਕੋ ਵਿੱਚ ਕਿਵੇਂ ਕਹੋਗੇ, ਇਹਨੂੰ ਹਰ ਇੱਕ ਦਾ ਇੱਕ ਆਪਣਾ ਅੰਦਾਜ਼ ਹੈ। ਚਾਹਾਂਗੇ ਤੁਸੀਂ ਆਪਣਾ ਇਸ ਵਿੱਚ ਸ਼ਮੂਲੀਅਤ ਕਰੋ, ਦੱਸੋ ਜੀ। ਸੋ ਬਹੁਤ ਸਾਰੇ ਸਾਡੇ ਦੋਸਤ ਸਾਡੇ ਨਾਲ ਜੁੜਨੇ ਸ਼ੁਰੂ ਹੋ ਗਏ ਨੇ ਜੀ। ਫੇਸਬੁੱਕ ਤੇ ਵੀ ਕਾਫੀ ਜ਼ਿਆਦਾ ਲੋਕ ਸਾਡੇ ਨਾਲ ਜੁੜ ਚੁੱਕੇ ਨੇ। ਝੰਗ ਤੋਂ ਇੱਕ ਦੋਸਤ ਜੁੜੇ ਨੇ, ਸਬਤੈਨ ਰਜ਼ਾ, ਉਹ ਆਂਦੇ ਜੀ ਮੈਨੂੰ ਫਖਰ ਆ ਆਪਣੀ ਬੋਲੀ ਤੇ, ਮਾਂ ਬੋਲੀ ਤੇ। ਬਿਲਕੁਲ ਫਖਰ ਹੋਣਾ ਚਾਹੀਦਾ ਜੀ ਆਪਣੀ ਬੋਲੀ ਤੇ। ਜੀ ਸਰਬਜੋਤ ਸਿੰਘ ਹਰਿਆਣਾ ਤੋਂ ਕਹਿੰਦੇ ਜੀ ਉਹ ਉੱਥੇ ਗਿਆ ਜੇ ਮਾਝੇ ਦੀ ਜੱਟੀ। ਬੀਬੀ ਜੀ ਸਾਡੇ ਨਾਲ ਨੇ ਜੀ, ਮਾਝੇ ਦੀ ਜੱਟੀ। ਹਾਂਜੀ, ਮੈਂ ਆਪਣਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਦੱਸਦਾ ਜਾਵਾਂ, ਇਹ ਮੇਰੇ ਬੀਬੀ ਜੀ ਨੇ, ਇਹਨਾਂ ਦੀ ਵੀਡੀਓ ਇੱਕ ਤੋਂ ਅੱਗੇ ਵੀ ਅਸੀਂ ਪਾਈ ਸੀ। ਸੋ ਬਹੁਤ ਸੋਹਣਾ ਇਹਨਾਂ ਨਾਲ ਪਿਆਰ ਆ, ਤੇ ਲੋਕ ਬਹੁਤ ਇਹਨਾਂ ਨੂੰ ਪਸੰਦ ਕਰਦੇ, ਇਹਨਾਂ ਦੀ ਬੋਲੀ ਨੂੰ, ਇਹਨਾਂ ਦੀਆਂ ਬੋਲੀਆਂ ਨੂੰ। ਮਾਂ ਜੀ, ਅੱਜ ਦੀ ਗੱਲ ਜਿਹੜੀ ਆਪਾਂ ਕਰਨੀ ਹੈ ਨਾ, ਬੋਲੀ ਤੇ ਕਰਨੀ ਹੈ, ਆਪਣੀ ਪੰਜਾਬੀ ਬੋਲੀ ਤੇ। ਆਵਾਜ਼ ਸੁਣਦੀ ਤੁਹਾਨੂੰ ਬੀਬੀ ਜੀ? ਇਹ ਮੇਰੀ ਆਵਾਜ਼ ਹੈ ਰਾਲਾ ਬੜਾ ਇੱਕੋ ਬੜੀ ਹੈ। ਮਾਂ ਜੀ ਨੂੰ ਆਵਾਜ਼ ਘੱਟ ਸੁਣਦੀ ਹੈ, ਕੋਈ ਗੱਲ ਨਹੀਂ, ਅਸੀਂ ਮਾਂ ਜੀ ਨਾਲ ਫਿਰ। ਮਾਂ ਜੀ ਆਵਾਜ਼ ਸੁਣਦੀ ਤੁਹਾਨੂੰ ਸਾਡੀ? ਆਵਾਜ਼ ਆਉਣ ਡਈ ਹੈ ਤੁਹਾਨੂੰ? ਆਵਾਜ਼ ਆਉਂਦੀ ਹੈ ਪਰ ਸਮਝ ਨਹੀਂ ਆ ਰਹੀ। ਅੱਛਾ, ਇਹ ਦੱਸੋ ਵੀ ਆਪਣੀ ਬੋਲੀ, ਮਾਝੇ ਦੀ ਬੋਲੀ ਜਿਹੜੀ ਆ, ਕੁਛ ਲੋਕੀ ਕਹਿੰਦੇ ਆ ਵੀ ਬੋਲੀ ਜਿਹੜੀ ਪੰਜਾਬੀ ਬੋਲੀ ਮਾੜੀ ਆ। ਤੁਹਾਡੇ ਵੱਲੋਂ ਪੁੱਛਣਾ ਸੀ ਤੁਹਾਡੇ ਕੋਲੋਂ ਵੀ ਪੰਜਾਬੀ ਬੋਲੀ ਮਾੜੀ ਆ? ਉਹ ਪੁੱਛਣ ਡੇ ਆ ਕਿ ਪੰਜਾਬੀ ਬੋਲੀ ਕੋਈ ਮਾੜੀ ਬੋਲੀ ਆ? ਪੰਜਾਬੀ ਬੋਲੀ ਜਿਹੜੀ ਆ ਮਾਝੇ ਦੀ, ਉਹ ਮਾੜੀ ਆ ਜਾਂ ਚੰਗੀ ਆ? ਮੋਟੀ ਆ ਬੋਲੀ, ਮੋਟੀ ਬੋਲੀ ਆ। ਅੰਮ੍ਰਿਤਸਰ ਦੀ ਬੋਲੀ ਚੰਗੀ ਆ, ਮਿੱਠੀ। ਹਾਂ,
ਜੀ ਅਨਪੜ੍ਹ ਮਜਾਰਟੀ ਬਾਜੇ ਦੇ ਲੋਕ ਅਨਪੜ੍ਹ ਮਜਾਰਟੀ ਤੇ ਨੌਕਰੀਆਂ ਨਹੀਂ ਸੀ ਕਰਦੇ ਅੰਗਰੇਜ਼ ਦੇ ਖਿਲਾਫ ਸੁਣਾਉਂਦੇ ਸਨ ਵੀ ਨਖੇਦ ਚਾਕਰੀ ਅਸਾਂ ਨਹੀਂ ਕਰਨੀ ਬਾਈ ਜੋਤੀ ਕਰਾਂਗੇ ਤੇ ਆਪਣਾ ਰਿਜ਼ਕ ਕਮਾ ਕੇ ਖਾਵਾਂਗੇ ਤੇ ਮਾਲ ਡੰਗਰ ਬੜਾ ਰੱਖਦੇ ਸੀ ਮੱਝਾਂ ਦੁੱਧ ਸ਼ੁੱਧ ਪੀਂਦੇ ਸੀ ਝੋੜਾ ਵੀ ਬਣਾ ਕੇ ਰਾਤ ਨੂੰ ਪੀਂਦੇ ਹੁੰਦੇ ਸੀ ਤੇ ਮਾਝੇ ਦੇ ਜੱਟ ਜਵਾਨ ਸੀ ਉਹਦਾ ਮਹਿਮਾਨ ਨਵਾਜ਼ ਸੀ ਜੇ ਇੱਕ ਘਰ ਪ੍ਰਾਹੁਣਾ ਹੁੰਦਾ ਸੀ ਸਾਰੀ ਪੱਤੀ ਦੁੱਧ ਲੈ ਆਉਂਦੀ ਹੁੰਦੀ ਸੀ ਪੀ ਪ੍ਰਾਹੁਣਿਆਂ ਕਿਹੜਾ ਚਿੱਤਰ ਹੈ ਪ੍ਰਾਹੁਣੇ ਨੂੰ ਭਾਵੇਂ ਪੋਟੀਆਂ ਲੱਗ ਜਾਣ ਰਾਤ ਨੂੰ ਅੱਛਾ ਬੀਬੀ ਜੀ ਉਹ ਗੱਲ ਭਾਈ ਇਸ਼ਰਤ ਪੁੱਛਿਓ ਵੀ ਉਹ ਅੰਗਰੇਜ਼ ਸਰਕਾਰ ਦੀ ਜਦੋਂ ਆਂਦਾ ਸੀ ਅੰਗਰੇਜ਼ ਵੀ ਉਹ ਵਿਕਟਰੀ ਉਹਦੇ ਗੱਲ ਥੋੜੀ ਸੁਣਾ ਦਿਓ ਵਿਕਟਰੀ ਵਾਲੀ ਅੰਗਰੇਜ਼ ਦੀ ਉਹ ਵਿਕਟਰੀ ਵਾਲੀ ਜਿਹੜੀ ਗੱਲ ਆ ਹਾਂ ਉਹ ਜਰਾ ਕਹਿੰਦੇ ਆ ਸੁਣਾ ਦਿਓ ਜਰਾ ਸੁਣਾ ਦੇਵਾਂ ਆਹੋ ਅੰਗਰੇਜ਼ ਦੀ ਹਕੂਮਤ ਜੈਸੇ ਸੀ ਤੇ ਪਾਕਿਸਤਾਨ ਐਵੇਂ ਨਹੀਂ ਸੀ ਬਣ ਗਿਆ ਹਿੰਦੁਸਤਾਨ ਪਾਕਿਸਤਾਨ ਅੰਗਰੇਜ਼ ਐਵੇਂ ਨਹੀਂ ਸੀ ਗਿਆ ਜਰਮਨੀ ਦੀ ਜੰਗ ਲੱਗ ਗਈ ਤੇ ਮਲਕਾ ਬਰਤਾਨੀਆ ਦਾ ਪਿਓ ਸੀ ਜਾਂ ਚਾਚਾ ਸੀ ਇਹਨਾਂ ਦਾ ਤਾਂ ਮੈਨੂੰ ਗੱਲਾਂ ਕਰਨ ਦੇ ਤੂੰ ਫਿਰ ਦੱਸੇ ਉਹਦਾ ਪਿਓ ਸੀ ਜਾਂ ਚਾਚਾ ਸੀ ਉਹ ਸਾਰੇ ਬਾਦਸ਼ਾਹ ਮਿੰਗਮ ਹੀ ਹੋਣਾ ਹੈ ਜਾਂ ਨਹੀਂ ਮਿੰਗਮ ਨਹੀਂ ਸੀ ਮਲਕਾ ਵਿਕਟੋਰੀਆ ਉਹਦਾ ਉਸੇ ਰੁਪਈਏ ਤੇ ਸਿੱਕਾ ਚੱਲਦਾ ਸੀ ਚਾਂਦੀ ਦਾ ਰੁਪਈਆ ਦੁੱਪੜ ਦੇਖ ਪਵੇ ਤਾਂ ਦੋ ਟੋਟੇ ਹੋ ਜਾਂਦਾ ਹੁੰਦਾ ਸੀ ਤੇ ਉਹ ਚੱਲਦਾ ਸੀ ਉਸੇ ਜਿਹੜੇ ਬਰਤਾਨੀਆ ਦੀ ਤੇ ਜਰਮਨੀ ਦੀ ਜੰਗ ਲੱਗੀ ਸੀ ਸਾਡੀਆਂ ਫੌਜਾਂ ਇਹ ਸਾਰੀ ਫੌਜ ਹੀ ਸੀ ਜੇਲਮ ਤੋਂ ਤੁਰ ਕੇ ਪਿਸ਼ੌਰ ਤੱਕ ਤੇ ਉਧਰੋਂ ਮਰੇ ਸਰੀਰ ਦੀ ਸਾਰੀ ਫੌਜ ਇਹ ਨਹੀਂ ਸੀ ਜਾਂਦੇ ਲੋਕ ਆਂਦੇ ਸੀ ਜੰਗ ਬਣਾਈ ਤੇ ਅਸੀਂ ਕੋਈ ਮਰੀਏ ਜਾ ਕੇ ਪਰ ਅੰਗਰੇਜ਼ ਦਾ ਹੁਕਮ ਸੀ ਉੱਥੇ ਉਹਨਾਂ ਦਾ ਹੁਕਮ ਮੌਜੂਦ ਸੀ ਸਾਡੇ ਉੱਤੇ ਉਹਨਾਂ ਆਖਿਆ ਵੀ ਜਾਣਾ ਪਊਗਾ ਫੌਜਾਂ ਚਲੀਆਂ ਗਈਆਂ ਟਾਏ ਬਾਏ ਕਰਦੇ ਗਏ ਤੇ ਕੋਈ ਵਾਪਸ ਨਾ ਆਇਆ ਉਹ ਜਿਹੜੇ ਵਾਅਦਾ ਕੀਤਾ ਸੀ ਵੀ ਅਸੀਂ ਤਾਂ ਜਾਵਾਂਗੇ ਜੇ ਤੁਸੀਂ ਸਾਡਾ ਮੁਲਕ ਛੱਡ ਜਾਓਗੇ ਤੇ ਉਹਨਾਂ ਆਖਿਆ ਅਸੀਂ ਛੱਡ ਦੇਵਾਂਗੇ ਲਿਖ ਦਿੱਤਾ ਸੀ ਉਹ ਜਿਹੜੇ ਵਾਅਦਾ ਹੋ ਗਿਆ ਸੀ ਲਿਖਤ ਪੜਤ ਹੋਈ ਸੀ ਫਿਰ ਸਾਡੇ ਲੋਕ ਗਏ ਸਨ ਫਿਰ ਗਾਉਂਦੀਆਂ ਵਿਚਾਰੀਆਂ ਮਰ ਗਈਆਂ ਉਹ ਤਨਖਾਹਾਂ ਤੇ ਜੋੜਦੀਆਂ ਸਨ ਉਹਨਾਂ ਨੂੰ ਬੁੱਢੀਆਂ ਨੂੰ ਉਹਨਾਂ ਆਖਿਆ ਕਹਿੰਦਾ ਕਿਹੜਾ ਮੈਂ ਕਹਿੰਦਾ ਕਿਹੜਾ ਤੇਰੇ ਵੇਖਣ ਦੇ ਬਾਅਦ ਤੇ ਜੀ ਦੋ ਛੁੱਟੀਆਂ ਵੀ ਲੈ ਲਓ ਜੀ ਦੋ ਤਲਵਾਂ ਵੀ ਲੈ ਲਓ ਜੀ ਘਰ ਆਉਣੇ ਦੇ ਬਾਅਦ ਤੇ ਗੋਰੀਏ ਛੁੱਟੀਆਂ ਨਾ ਦਿੰਦਾ ਨੀ ਦੋ ਤਲਵਾਂ ਨਾ ਦਿੰਦਾ ਦਾਰੂ ਦੀਆਂ ਬੋਤਲਾਂ ਉਹ ਸ਼ਰਾਬ ਦੇ ਦਿੰਦੇ ਸੀ ਟੀਕਾ ਵੀ ਲਾ ਦਿੰਦੇ ਸੀ ਭਈ ਨਹੀਂ ਜਾਣਾ ਤੇ ਫਿਰ ਉਹ ਵਿਚਾਰੀਆਂ ਗਾਉਂਦੀਆਂ ਹੀ ਚਲੀਆਂ ਗਈਆਂ ਤੇ ਉਥੋਂ ਕੋਈ ਵਾਪਸ ਨਾ ਆਇਆ ਤੇ ਇਹ ਦੀ ਜੈਸੇ ਜੰਗ ਛਿੜੀ ਅਰੂਜ ਤੇ ਭੁੱਖ ਬੜੀ ਘਰ ਪੈ ਗਿਆ ਲੱਭ ਛੋਲੇ ਚੱਬ ਕੇ ਸਾਡਾ ਇੱਕ ਸਿਪਾਹੀ ਲੜਿਆ 8 ਦਿਨ ਵਾਸਤੇ ਪਾਣੀ ਪੀ ਕੇ ਤੇ ਲੱਭ ਛੋਲੇ ਚੱਬ ਕੇ ਤੇ ਫਿਰ ਪਾਕਿਸਤਾਨ ਅੰਗਰੇਜ਼ ਇੱਥੋਂ ਨਿਕਲਿਆ ਅੰਗਰੇਜ਼ ਸਾਰੀ ਦੀ ਨਿਕਲਿਆ ਬਹੁਤ ਕਹਿਰ ਪੈ ਗਿਆ ਤੇ ਅੰਗਰੇਜ਼ ਇਹਦੇ ਬੁੰਡ ਤੋਂ ਪੈਂਟ ਪਾੜ ਗਈ ਅੰਗਰੇਜ਼ ਦੇ ਬੁੰਡ ਤੋਂ ਪੈਂਟ ਪਾ ਗਈ ਜਿਹੜਾ ਇੱਥੇ ਕੋਈ ਉੱਥੋਂ ਦਾ ਜਨਰਲ ਸੀ ਉਹਨਾਂ ਆਖਿਆ ਸਾਡਾ ਪੈਂਟ ਬਦਲੋ ਉਹਨੇ ਆਖਿਆ ਵਿਕਟਰੀ ਚਾਹੀਦੀ ਆ ਵੇਖ ਕੇ ਮੈਂ ਗੱਲਾਂ ਕਰਦੀ ਜ਼ਿਆਦਾ ਕਿਉਂਕਿ ਸਾਡਾ ਤਲਕ ਸਾਂਝਾ ਅਸੀਂ ਮੇਰੀ ਹੋਈਆਂ ਕਲਾਂ ਅੰਮ੍ਰਿਤਸਰ ਮਜੀਦ ਅੱਗੇ ਉਥੋਂ ਦੀ ਸੀ ਜੀਤੋ ਉਹਦੇ ਪਿਓ ਦੇ ਨਾਂ ਸੀ ਸਿੱਖਾਂ ਨਾਲ ਉਹਨਾਂ ਦਾ ਸ਼ਰੀਕਾ ਸੀ ਤੇ ਮੰਗੇ ਆਣੀਏ ਦਲੀਪ ਸਿੰਘ ਮੰਗੇ ਆਣੀਆਂ ਅਜਾੜਿਆਂ ਦੇ ਵਿੱਚ ਬਾਅਦ ਦਾ ਹੁਣ ਪਤਾ ਨਹੀਂ ਅੱਛਾ ਭਾਈ ਇਸ਼ਰਤ ਇਹਨਾਂ ਨਾਲ ਸੁਣਦਾ ਨਹੀਂ ਆਵਾਜ਼ ਨਹੀਂ ਸੁਣਦੀ ਤੇ ਤੁਹਾਡੀ ਬਹੁਤ ਮਿਹਰਬਾਨੀ ਅਸੀਂ ਬੋਲੀ ਤੇ ਗੱਲ ਕਰਨੀ ਸੀ ਚਲੋ ਉਹਨਾਂ ਨੂੰ ਉੱਚੀ ਆਵਾਜ਼ ਥੋੜੀ ਜਿਹੀ ਉੱਚੀ ਸੁਣਦੀ ਆ ਤੇ ਤੁਹਾਡਾ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਟਾਈਮ ਦਿੱਤਾ ਬੀਬੀ ਜੀ ਹੁਣਾਂ ਨੇ ਤੇ ਫਿਰ ਕਿਤੇ ਜ਼ਰੂਰ ਤੁਹਾਨੂੰ ਦਵਾਂਗੇ ਆਪਾਂ ਸੱਦਾ ਦਵਾਂਗੇ ਬਹੁਤ ਸ਼ੁਕਰੀਆ ਮਿਹਰਬਾਨੀ ਮਾਂ ਜੀ ਤੁਹਾਡਾ ਵੀ ਜੀ ਬਹੁਤ ਧੰਨਵਾਦ
ਬਹੁਤ ਸ਼ੁਕਰੀਆ ਜੀ ਮਾਝੇ ਦੀ ਜੱਟੀ ਬੀਬੀ ਦਾ ਬਹੁਤ ਬਹੁਤ ਸ਼ੁਕਰੀਆ ਵੀ ਮਾਤਾ ਜੀ ਨੇ ਬਹੁਤ ਵਧੀਆ ਗੱਲਾਂ ਕੀਤੀਆਂ। ਹਾਲਾਂਕਿ ਆਵਾਜ਼ ਘੱਟ ਸੁਣਦੀ ਸੀ ਉਹਨਾਂ ਨੂੰ, ਸ਼ਾਇਦ ਇਸ ਕਰਕੇ ਪੂਰੀ ਗੱਲ ਵੀ ਨਹੀਂ ਹੋ ਸਕੀ। ਸੋ ਬਹੁਤ ਸਾਰੇ ਸਾਡੇ ਦੋਸਤ ਮਿੱਤਰ ਸਾਡਾ ਜੁੜ ਚੁੱਕੇ ਨੇ, ਆਪਣੇ ਆਪਣੇ ਇਲਾਕੇ ਦੀ ਬੋਲੀ ਦੀ ਗੱਲ ਕਰਨਾ ਚਾਹੁੰਦੇ ਨੇ। ਅਸ਼ਫਾਕ ਬਾਜਵਾ, ਮੁਸ਼ਤਰਕਾ ਪੰਜਾਬੀ ਅਲਫਾਬੈਟ ਤੋਂ ਬਗੈਰ ਪੰਜਾਬੀ ਤਰੱਕੀ ਨਹੀਂ ਕਰ ਸਕਦੀ। ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ। ਕਿਸੇ ਵੀ ਜ਼ੁਬਾਨ ਨੂੰ ਅਸੀਂ ਜ਼ੁਬਾਨ ਬਣਨ ਵਿੱਚ, ਮੈਂ ਹਾਲੀਆ ਇੱਕ ਕਾਨਫਰੰਸ ਵਿੱਚ ਮੈਨੂੰ ਜਾਣ ਦਾ ਮੌਕਾ ਮਿਲਿਆ ਤਾਂ ਉੱਥੇ ਸਵਾਲ ਇਹ ਪੈਦਾ ਹੋਇਆ ਕਿ ਪੰਜਾਬੀ ਹਿੰਦੀ ਦੀ ਹੀ ਕੋਈ ਦੀ ਉਪਭਾਸ਼ਾ ਹੈ ਕਿ ਇਹਨੂੰ ਹਿੰਦੀ ਦਾ ਹਿੱਸਾ ਮੰਨ ਲਿਆ ਜਾਵੇ। ਤੇ ਮੇਰਾ ਉਸ ਵਿੱਚ ਇਹ ਮੰਨਣਾ ਸੀ ਕਿ ਜ਼ੁਬਾਨ ਕੋਈ ਵੀ ਆਪਣੀ ਜ਼ੁਬਾਨ ਦੀ ਆਪਣੀ ਹੈਸੀਅਤ ਉਦੋਂ ਹੁੰਦੀ ਹੈ ਜਦੋਂ ਉਸਦੀ ਆਪਣੇ ਲਿਖਣ ਦਾ ਕੋਈ ਤਰੀਕਾ ਬਣ ਜਾਵੇ। ਜਦੋਂ ਕਿਸੇ ਜ਼ੁਬਾਨ ਲਿਖਣ ਦੇ ਵਾਸਤੇ ਉਹਦੇ ਕੋਈ ਸਕ੍ਰਿਪਟ ਹੋਵੇ ਤਾਂ ਉਹ ਜ਼ੁਬਾਨ ਕਹਾਂਦੀ ਹੈ, ਅਦਰਵਾਈਜ਼ ਉਹ ਸਿਰਫ ਬੋਲੀ ਦੇ ਲੈਵਲ ਤੇ ਰਹਿ ਜਾਂਦੀ ਹੈ। ਸ਼ਾਇਦ ਇਸੇ ਕਰਕੇ ਸਰਾਇਕੀ ਨੂੰ ਬਹੁਤ ਸਾਰੇ ਲੋਕ, ਮੇਰੇ ਵਰਗੇ ਲੋਕ, ਪੰਜਾਬੀ ਦਾ ਹਿੱਸਾ ਮੰਨਦੇ ਤੇ ਬਹੁਤ ਸਾਰੇ ਲੋਕ ਸਰਾਇਕੀ ਨੂੰ ਅਲੱਗ ਜ਼ੁਬਾਨ ਵੀ ਮੰਨਦੇ ਨੇ ਕਿਉਂਕਿ ਉਹਨਾਂ ਕੋਲ ਸਕ੍ਰਿਪਟ ਆਪਣੀ ਨਹੀਂ ਬਣ ਸਕੀ। ਸੋ ਕੁੱਲ ਮਿਲਾ ਕੇ ਜ਼ੁਬਾਨਾਂ ਸਾਰੀਆਂ ਦੀ ਅਹਿਮੀਅਤ ਹੈ, ਭਾਵੇਂ ਉਹ ਲਹਿਜਾ ਕਹਿ ਲਵੋ, ਉਹਨੂੰ ਜ਼ੁਬਾਨ ਕਹਿ ਲਵੋ, ਕੋਈ ਵੀ ਕਹਿ ਲਵੋ, ਹਰ ਇੱਕ ਦੀ ਆਪਣੀ ਅਹਿਮੀਅਤ ਹੈ। ਅਸੀਂ ਅੱਜ ਦੇ ਪ੍ਰੋਗਰਾਮ ਵਿੱਚ ਗੱਲਬਾਤ ਕਰ ਰਹੇ ਹਾਂ ਲਹਿਜੇ ਦੀ, ਤੇ ਬਹੁਤ ਸਾਰੇ ਦੋਸਤ ਸਾਡੇ ਨਾਲ ਜੁੜੇ। ਮੇਰੇ ਇੱਕ ਵੀਰ ਨੇ ਹਵੇਲੀ ਨਥੋਕਾ ਤੋਂ ਮੇਰੇ ਨਾਲ ਜੁੜੇ, ਰਾਣਾ ਖਾਲਿਦ ਸਾਹਿਬ, ਉਹ ਮੈਨੂੰ ਦੱਸ ਚੁੱਕੇ ਨੇ ਜੀ ਹਵੇਲੀ ਨਥੋਕਾ ਤੋਂ। ਰਾਣਾ ਖਾਲਿਦ ਸਾਹਿਬ ਬਹੁਤ ਸ਼ੁਕਰੀਆ। ਮੈਂ ਜਿਸ ਤਰ੍ਹਾਂ ਸਾਰਿਆਂ ਨੂੰ ਹਮੇਸ਼ਾ ਦੱਸਦਾ ਕਿ ਮੇਰਾ ਆਬਾਈ ਪਿੰਡ ਬਦਰ ਭੋਣੇ ਦੇ ਬਿਲਕੁਲ ਨਾਲ ਦਾ ਪਿੰਡ ਹੈ ਹਵੇਲੀ ਨਥੋਕਾ ਤੋਂ, ਤੇ ਇਹ ਗੱਲ ਸੱਚੀ ਹੈ ਜੀ, ਇਸ ਕਰਕੇ ਬਹੁਤ ਸ਼ੁਕਰੀਆ। ਰਸ਼ਪਾਲ ਔਲਖ ਸਾਹਿਬ ਕਹਿੰਦੇ ਪੰਜਾਬੀ ਇਜ਼ 올ਡਰ ਦੈਨ ਹਿੰਦੀ। ਦੇਖੋ ਜੀ, ਇਸ ਗੱਲ ਦੀ ਲੜਾਈ ਨਹੀਂ ਕਿ ਕਿਹੜੀ ਪੁਰਾਣੀ ਹੈ ਕਿਹੜੀ ਨਵੀਂ ਹੈ, ਕਿਹੜੀ ਲੜਾਈ ਇਸ ਗੱਲ ਦੀ ਕਿ ਉਹ ਵੱਖਰੀ ਹੈ। ਹਾਂ, ਅਸੀਂ ਮੈਂ ਵੱਖਰਾ ਮੰਨਦਾ, ਤੇ ਇਸ ਤੋਂ ਬਾਅਦ ਕਹਾਣੀ ਮੁੱਕ ਜਾਣੀ ਚਾਹੀਦੀ ਹੈ। ਪਹਿਲਾਂ ਕੌਣ ਆਇਆ, ਬਾਅਦ ਵਿੱਚ ਕੌਣ ਆਇਆ, ਕਿਉਂਕਿ ਉਸ ਜਿਸ ਦੌਰ ਦੀ ਅੱਜ ਅਸੀਂ ਗੱਲ ਕਰਦੇ ਹਾਂ, ਇਸ ਸਾਡੇ ਕੋਲ ਲਿਖਤੀ ਰੂਪ ਦੇ ਵਿੱਚ ਇਸ ਦਾ ਕੋਈ ਇਤਿਹਾਸ ਨਹੀਂ ਹੈ ਕਿ ਸੰਸਕ੍ਰਿਤ ਚੋਂ ਪਹਿਲਾਂ ਹਿੰਦੀ ਨਿਕਲ ਆਈ ਹੈ, ਸੰਸਕ੍ਰਿਤ ਤੋਂ ਪਹਿਲਾਂ ਪੰਜਾਬੀ ਨਿਕਲ ਆਈ ਹੈ, ਕਿ ਸਕ੍ਰਿਪਟ ਜਦੋਂ ਬਣੀ ਉਹਨੂੰ ਉਹਨੂੰ ਉਸਦਾ ਸਾਲ ਮੰਨ ਲੈਣਾ ਚਾਹੀਦਾ ਹੈ। ਮੈਨੂੰ ਇਹ ਸਵਾਲ ਪੁੱਛਿਆ ਜੀ रजा खान साहब ने, आपकी फैमिली इंडिया में भी है? हाँ जी बिल्कुल, मेरी फैमिली इंडिया च भी है जी। बहुत सारे लोग मेरे जाती सवाल का जवाब मैं बाद जाऊंगा। ਜ਼ਬਾਨਾਂ ਦੀ ਗੱਲ ਕਰੀਏ ਹੁਣ, ਸਭ ਤੋਂ ਪਹਿਲਾਂ ਗੱਲ ਕਰਦੇ ਜੀ ਫਰਕ ਕੀ ਹੈ। ਮਾਝੇ ਦੀ ਬੋਲੀ ਦੇ ਵਿੱਚ ਸੱਸੇ ਦੀ ਜਿਹੜੀ ਵਰਤੋਂ ਹੈ, ਜਿਵੇਂ ਮਾਝੇ ਦੇ ਵਿੱਚ ਜੇ ਆਮ ਪੰਜਾਬੀ ਜੋ ਲਿਖੀ ਜਾਂਦੀ ਉਹਦੇ ਕਿਹਾ ਜਾਂਦਾ ਹੈ ਅਸੀਂ ਉੱਥੇ ਗਏ ਸੀ। ਹੁਣ ਜਿਹੜੇ ਬੋਲ ਚਾਲ ਦੇ ਵਿੱਚ ਮਾਝੇ ਵਾਲੇ ਜੇ ਸੱਸੇ ਨੂੰ ਹਾਹੇ ਵਿੱਚ ਕਨਵਰਟ ਕਰਦੇ ਆ, ਅਸੀਂ ਉੱਥੇ ਗਏ ਸੀ, ਉਹ ਸੱਸਾ ਉਹ ਖਾ ਜਾਂਦੇ ਨੇ, ਉਹਨੂੰ ਆਦਤ ਹੈ ਅਸੀਂ ਉੱਥੇ ਗਏ ਸੀ। ਤੇ ਉਹ ਸੱਸੇ ਇੱਕ ਉਹਨਾਂ ਦੀ ਪਛਾਣ ਹੈ, ਮਾਝੇ ਦੀ ਬੋਲੀ ਦੀ ਪਛਾਣ ਹੈ। ਹੋਰ ਬਹੁਤ ਸਾਰੀ ਗੱਲਾਂ ਨੇ, ਪਰ ਇੱਕ ਛੋਟੀ ਜਿਹੀ ਐਗਜ਼ਾਮਪਲ ਹੈ। ਇਸੇ ਤਰ੍ਹਾਂ ਜਿਹੜਾ ਡਿਆ ਹੈ, ਇਹ ਡਿਆ ਸਿਰਫ ਮਝੈਲ ਵਰਤੇ ਨੇ, ਤੂੰ ਕੀ ਕਰਨ ਡਿਆ, ਇਹ ਕਰਨ ਡਿਆ ਸਿਰਫ ਮਾਝੇ ਵਾਲਿਆਂ ਕੋਲ ਹੈ, ਪੰਜਾਬ ਦੇ ਕਿਸੇ ਹੋਰ ਕੋਲ ਨਹੀਂ ਹੈ ਕਿ ਕੌਣ ਕੀ ਕਰਨ ਡਿਆ। ਇਸੇ ਤਰ੍ਹਾਂ ਇਸ ਤਰ੍ਹਾਂ ਉਸ ਤਰ੍ਹਾਂ ਇਸ ਤਰ੍ਹਾਂ ਉਸ ਤਰ੍ਹਾਂ, ਜਿਹੜੇ ਜਿਹਨੂੰ ਮਾਲਵੇ ਵਾਲੇ ਕਹਿੰਦੇ ਐਂ ਕਰ ਲਓ, ਐਂ ਇੰਜ ਉਂਝ ਜਿਹੜਾ ਹੈਗਾ, ਇਹ ਬਹੁਤ ਕਰਕੇ ਅੰਮ੍ਰਿਤਸਰ ਸ਼ਹਿਰ ਦੀ ਬੋਲੀ ਦੇ ਵਿੱਚ ਹੈ ਇੰਜ ਉਂਝ ਦੀ। ਇਹ ਕਿਤੇ ਕਿਤੇ ਪੋਠੋਹਾਰ ਦੇ ਵਿੱਚ ਵੀ ਇੰਜ ਉਂਝ ਮਿਲਦਾ ਹੈ। ਸੋ ਇਸ ਤਰ੍ਹਾਂ ਕਈ ਅਲਫਾਜ਼ ਫਰਕ ਹੋ ਜਾਂਦੇ ਨੇ। ਵਜ਼ਨ ਕਿੰਨਾ ਕਿੱਥੇ ਪੈਣਾ ਹੈ ਉਸ ਦਾ ਵੀ ਫਰਕ ਪੈਂਦਾ, ਕਿਹੜੇ ਚੀਜ਼ ਦੇ ਵਜ਼ਨ ਕਿੰਨਾ ਪੈਣਾ ਉਸ ਦਾ ਵੀ ਬੜਾ ਫਰਕ ਹੈ ਜੀ। ਸੋ ਅਸੀਂ ਹੌਲੀ ਹੌਲੀ ਐਸੇ ਗੱਲਾਂ ਕਰਨੀਆਂ ਨੇ ਜੀ। ਪਰਮਜੀਤ ਭੱਟੀਏ ਦੇ ਸਾਨੂੰ ਮਾਣ ਹੈ ਕਿ ਅਸੀਂ ਭਾਊ ਹਾਂ। ਸੋ ਭਾਊ ਵਰਤਿਆ ਜਾਂਦਾ ਜੀ, ਜਿਹਨਾਂ ਲੋਕਾਂ ਨੂੰ ਨਹੀਂ ਪਤਾ ਭਾਊ ਅੰਮ੍ਰਿਤਸਰੀਏ ਨੂੰ ਕਹਿ ਦਿੰਦੇ ਆ ਆਮ ਬੋਲੀ ਵਿੱਚ, ਕਿਉਂਕਿ ਉਹ ਭਰਾ ਲਈ ਭਾਊ ਵਰਤਦੇ ਨੇ ਇੱਕ ਦੂਜੇ ਨੂੰ। ਭਾਗੇ ਦੇ ਭਾਊ ਕੀ ਹਾਲ ਆ, ਉਹ ਭਾਊ ਜਿਹੜਾ ਵਰਤਿਆ ਜਾਣਾ ਉਹ ਇਸ ਕਰਕੇ ਉਹਨਾਂ ਦੀ ਪਛਾਣ ਹੈ। ਭਾਊ ਵੀ ਜਿਹੜਾ ਅੰਮ੍ਰਿਤਸਰੀਆਂ ਦੀ ਹੀ ਪਛਾਣ ਹੈ ਜੀ। ਬਹੁਤ ਸਾਰੇ ਅਜਿਹੇ ਇਲਾਕੇ ਨੇ ਜਿਹੜੇ ਅੱਜ ਕੱਲ੍ਹ ਜਿਹਨਾਂ ਨੂੰ ਅਸੀਂ ਪੰਜਾਬੀ ਇਲਾਕੇ ਨਹੀਂ ਮੰਨਦੇ, ਜਾਂ ਆਮ ਲੋਕ ਕਹਿੰਦੇ ਕਿ ਜੀ ਉਹ ਪੰਜਾਬੀ ਨਹੀਂ ਹੈ, ਜਿਸ ਵਿੱਚ ਕਾਂਗੜੇ ਦਾ ਇਲਾਕਾ, ਹਿਮਾਚਲ ਪ੍ਰਦੇਸ਼ ਦਾ ਇਲਾਕਾ, ਮੀਰਪੁਰ ਦਾ ਇਲਾਕਾ, ਕਸ਼ਮੀਰ ਦੇ ਬਹੁਤ ਸਾਰੇ ਇਲਾਕੇ ਜਿੱਥੇ ਪੰਜਾਬੀ ਡੋਗਰੀ ਦੇ ਰੂਪ ਵਿੱਚ ਬੋਲੀ ਜਾਂਦੀ ਹੈ, ਬਹੁਤ ਸਾਰੇ ਅਲੱਗ-ਅਲੱਗ ਤਰੀਕਿਆਂ ਨਾਲ ਬੋਲੀ ਜਾਂਦੀ ਹੈ। ਉਹ ਲੋਕ ਆਪਣੇ ਆਪ ਨੂੰ ਕਈ ਵਾਰ ਬਾਹਰ ਉਹਨਾਂ ਨੂੰ ਪੰਜਾਬੀ ਨਹੀਂ ਮੰਨਦੇ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਪੰਜਾਬੀ ਹੋਰ ਤਰੀਕੇ ਬੋਲੀ ਜਾ ਰਹੀ ਹੈ। ਪੰਜਾਬੀ ਹੈ, ਭਾਵੇਂ ਉਹਨੂੰ ਕਿਸੇ ਤਰੀਕੇ ਬੋਲਿਆ ਜਾਵੇ। ਇਸੇ ਤਰ੍ਹਾਂ ਪੰਜਾਬੀ ਦੇ ਵਿੱਚ ਇੱਕ ਹੋਰ ਬੜਾ ਫਰਕ, ਅਰਵਿੰਦਰ ਸਿੰਘ ਕਹਿੰਦੇ, ਉਹ ਵੀ ਅੰਮ੍ਰਿਤਸਰ ਤੋਂ ਜੀ, ਮਝੈਲ ਨੇ ਵੀ ਬਹੁਤ ਵਧੀਆ ਜੀ, ਤੁਹਾਡਾ ਵੀ ਬਹੁਤ ਸ਼ੁਕਰੀਆ। ਪ੍ਰਵੇਸ਼ ਸਾਹਿਬ ਕਹਿੰਦੇ ਫਿਰੋਜ਼ਪੁਰ ਦੀ ਬੋਲੀ ਬਾਰੇ ਗੱਲ ਕਰੋ ਜੀ। ਫਿਰੋਜ਼ਪੁਰ ਦੀ ਬੋਲੀ ਬਾਰੇ ਵੀ ਗੱਲ ਕਰਦੇ ਆ ਪ੍ਰਵੇਸ਼ ਸਾਹਿਬ। ਇੱਕ ਬੜੀ ਹੋਰ ਇੰਟਰਸਟਿੰਗ ਜਿਹੜੀ ਮਜ਼ੇਦਾਰ ਜਿਹਨੂੰ ਗੱਲ ਕਰਨਾ ਚਾਹੀਦੀ, ਮੈਸੇਜ YouTube ਤੇ ਮੈਸੇਜ ਆਉਂਦਾ ਦੇਵ ਰਾਜ ਦੇ, ਬਟ ਡੂ ਯੂ ਮੀਨ ਬਾਈ, ਇਹਨਾਂ ਦਾ ਪਿਛਲਾ ਮੈਸੇਜ ਪੜ੍ਹਨਾ ਪੈਣਾ ਜੀ। ਇਹਨਾਂ ਨੇ ਕੀ ਕਿਹਾ, ਅਸੀਂ ਜ਼ਰੂਰ ਤੁਸੀਂ ਵੀ ਵੇਖਿਓ ਜੀ ਕੀ ਮੈਸੇਜ ਪੜ੍ਹਿਆ ਇਹਨਾਂ ਨੇ। ਅਗਲਾ ਮੈਸੇਜ ਲੰਘ ਗਿਆ, ਪੰਜਾਬੀ ਇੰਡੀਆ ਫਜ਼ੀਕਾ ਤੋਂ। ਦੇਵ ਜੀ ਤੁਸੀਂ ਦੇਵਰਾਜ ਜੀ ਦੁਬਾਰਾ ਮੈਸੇਜ ਕਰ ਦਿਓ, ਤੋਂ ਬਾਅਦ ਤੁਹਾਡਾ ਮੈਸੇਜ ਉੱਤੇ ਚਲਾ ਗਿਆ। ਹੁਣ ਪਤਾ ਨਹੀਂ ਵੀ ਤੁਸੀਂ ਕੀ ਕਿਹਾ।
ਕੋਈ ਗੱਲ ਨਹੀਂ, ਦੁਬਾਰਾ ਮੈਸੇਜ ਕਰ ਦਿਓ, ਅਸੀਂ ਪੜ੍ਹ ਲੈਂਦੇ ਹਾਂ ਜੀ, ਜ਼ਰੂਰ ਕੋਸ਼ਿਸ਼ ਕਰਾਂਗੇ ਜੀ। ਅੱਛਾ ਜੀ, ਅਰਵਿੰਦਰ ਸਿੰਘ ਜੀ, ਉਹ ਵੀ ਤੁਸੀਂ ਅੰਮ੍ਰਿਤਸਰੀ ਪੰਜਾਬੀ ਅਰੋੜਾ ਜੀ, ਖੁਸ਼ੀ ਹੋਈ ਗੱਲ ਕਿ ਹਰਿਆਣੇ ਵਿੱਚ ਵੀ ਪੰਜਾਬੀ ਬੋਲਦੇ ਨੇ। ਸ਼ੋਕਰਾ ਛਾਬੜਾ ਜੀ ਕਹਿੰਦੇ ਬਿਲਕੁਲ ਜੀ, ਹਰਿਆਣੇ ਵਿੱਚ ਵੀ ਪੰਜਾਬੀ ਬੋਲਦੇ ਨੇ। ਹਰਿਆਣੇ ਦੇ ਬਹੁਤ ਸਾਰੇ ਇਲਾਕੇ ਤੇ ਬਿਲਕੁਲ ਹੀ ਪੰਜਾਬੀ ਪਹਿਲਾਂ ਗੱਲ ਕਰਨ ਡਿਆ ਪਾਰਟੀਸ਼ਨ ਤੋਂ ਬਾਅਦ, ਪਹਿਲਾਂ ਤਾਂ ਸਪੈਸੀਫਿਕ ਏਰੀਆ ਸੀ ਸਾਰੇ। ਪਾਰਟੀਸ਼ਨ ਤੋਂ ਬਾਅਦ ਜਿਹੜੇ ਲੋਕ ਕੋਈ ਇਧਰੋਂ ਉੱਠ ਕੇ ਉਧਰ ਚਲੇ ਗਏ, ਕੋਈ ਇਧਰੋਂ ਉਧਰ ਚਲੇ ਗਏ, ਉਹ ਮਿਕਸ ਅਪ ਉਦੋਂ ਦੀਆਂ ਜਿਹੜੀਆਂ ਬੋਲੀਆਂ ਵੀ ਕੁਝ ਮਿਕਸ ਅਪ ਹੋ ਗਈਆਂ। ਹੁਣ ਮਾਝੇ ਮਾਲਵੇ ਦੁਆਬੇ ਵਾਲੀ ਗੱਲ ਵੀ ਮੇਰਾ ਖਿਆਲ ਹੈ ਉਹ ਨਹੀਂ ਰਹੀ, ਹੁਣ ਕੁਝ ਕੰਮ ਮਿਕਸ ਅਪ ਵੀ ਹੋ ਗਿਆ ਪਾਰਟੀਸ਼ਨ ਤੋਂ ਬਾਅਦ। ਸੋ ਨਾਸਰ ਸਾਹਿਬ, ਤੁਹਾਡੀ ਗੱਲ ਬਿਲਕੁਲ ਸਹੀ ਹੈ। ਦੋ ਤਿੰਨ ਚੀਜ਼ਾਂ ਬੜੀ ਅਹਿਮ ਹੋਈਆਂ। ਉਹ ਲੋਕ ਜਿਹੜੇ ਮਾਝੇ ਮਾਲਵੇ ਦੁਆਬੇ ਤੋਂ ਉਹ ਮੁਸਲਮਾਨ ਜੋ ਹਿਜਰਤ ਕਰਕੇ ਪਾਕਿਸਤਾਨ ਵਾਲੇ ਪਾਸੇ ਚਲੇ ਗਏ, ਉਹ ਆਪਣੀ ਬੋਲੀਆਂ ਨੂੰ ਨਾਲ ਲੈ ਗਏ। ਪਰ ਜਦੋਂ ਉਹਨਾਂ ਦੇ ਬੱਚੇ ਜਿਸ ਵੀ ਸ਼ਹਿਰ ਵਿੱਚ ਜੰਮੇ ਪਲੇ, ਮਿਸਾਲ ਦੇ ਤੌਰ ਦੇ ਉੱਤੇ ਜੇ ਕੋਈ ਫਿਰੋਜ਼ਪੁਰ ਵਾਲਾ ਜੀ ਜਾਂ ਕੋਈ ਲੁਧਿਆਣੇ ਤੋਂ ਬੰਦਾ ਲਾਹੌਰ ਜਾ ਕੇ ਰਹਿਣ ਲੱਗ ਪਿਆ, ਤਾਂ ਲੁਧਿਆਣੇ ਦੀ ਬੋਲੀ ਦੂਜੀ ਜ਼ਬਾਨ ਜਨਰੇਸ਼ਨ ਤੱਕ ਪਹੁੰਚਦੇ ਦੂਸਰੀ ਤੀਸਰੀ ਪੀੜ੍ਹੀ ਤੱਕ ਪਹੁੰਚਦੇ ਕੁਝ ਲਫ਼ਜ਼ ਤਾਂ ਉਹਨਾਂ ਕੋਲ ਰਹਿ ਗਏ, ਕੁਝ ਅੰਦਾਜ਼ ਰਹਿ ਗਏ, ਪਰ ਕੁਝ ਚੀਜ਼ਾਂ ਉਹਨਾਂ ਕੋਲ ਗਵਾਚ ਗਈਆਂ। ਠੀਕ ਇਸੇ ਤਰ੍ਹਾਂ ਜਦੋਂ ਹਿੰਦੁਸਤਾਨ ਦੇ ਲੋਕ ਆਏ, ਕੁਝ ਲੋਕ ਆਏ ਰਾਵਲਪਿੰਡੀ ਤੋਂ ਆਏ, ਕੁਝ ਲੋਕ ਸਰਗੋਧੇ ਤੋਂ ਆਏ, ਕੁਝ ਫੈਸਲਾਬਾਦ ਤੋਂ, ਅਲੱਗ-ਅਲੱਗ ਥਾਵਾਂ ਤੋਂ ਜਿੱਥੋਂ ਵੀ ਕੋਈ ਆਇਆ, ਮੁਲਤਾਨ ਤੋਂ, ਬਹਾਵਲਪੁਰ ਤੋਂ ਆ ਕੇ ਹਿੰਦੁਸਤਾਨ ਦੇ ਅਲੱਗ-ਅਲੱਗ ਖਿੱਤਿਆਂ ਵਿੱਚ ਵਸੇ। ਕੁਝ ਲੋਕ ਕੁਰਸ਼ੇਤਰ, ਕਰਨਾਲ, ਦਿੱਲੀ ਵਰਗੇ ਸ਼ਹਿਰਾਂ ਵਿੱਚ ਵਸੇ ਜਿੱਥੇ ਪੰਜਾਬੀ ਇੰਨੀ ਜ਼ਿਆਦਾ ਨਹੀਂ ਬੋਲੀ ਜਾਂਦੀ ਸੀ, ਤੇ ਉਹਨਾਂ ਕਰਕੇ ਉਹ ਪੰਜਾਬੀ ਆਪਣੀ ਥੋੜ੍ਹੀ ਭੁੱਲਦੇ ਗਏ, ਤੇ ਉਸ ਵਿੱਚ ਹੋਰ ਜ਼ਬਾਨਾਂ ਉਸ ਵਿੱਚ ਆਉਂਦੀਆਂ ਰਹੀਆਂ, ਤੇ ਬਹੁਤ ਸਾਰੇ ਹੋਰ ਪੰਜਾਬੀ ਵਿੱਚ ਬਦਲਾਅ ਆਇਆ ਹੈ। ਜਿਵੇਂ ਮੇਰੇ ਦਾਦਾ ਜੀ, ਮੈਂ ਆਪਣੇ ਦਾਦਾ ਜੀ ਦੀ ਮਿਸਾਲ ਦੇਣਾ ਚਾਹਾਂਗਾ, ਉਹ ਬਹੁਤੀ ਕਰਕੇ ਉਹ ਸਰਗੋਧੇ ਦੀ ਬੋਲੀ ਬੋਲਦੇ ਸਨ, ਪਰ ਜਦੋਂ ਰਹਿੰਦੇ ਹਰਿਆਣੇ ਵਿੱਚ ਉਹਨਾਂ ਨੇ ਰਹਿਣਾ ਸ਼ੁਰੂ ਕੀਤਾ, ਤਾਂ ਉਹ ਮੈਨੂੰ ਇੱਕ ਉਹਨਾਂ ਜੁਮਲਾ ਯਾਦ ਹੈ ਕਿ ਉਹਨਾਂ ਨੇ ਕਿਹਾ ਸੀ ਨਾਲੀ ਕੇ ਦੌਰੇ। ਹੁਣ ਦੌਰੇ ਜਿਹੜਾ ਹੈ ਉਹ ਜਾਂ ਤਾਂ ਯੂਪੀ ਚ ਵਰਤਿਆ ਜਾਂਦਾ ਜਾਂ ਹਰਿਆਣੇ ਵਿੱਚ, ਇਹ ਕਿਤੇ ਵੀ ਸਰਗੋਧੇ ਦੀ ਬੋਲੀ ਦਾ ਹਿੱਸਾ ਨਹੀਂ ਹੈ। ਸੋ ਉਹਨਾਂ ਦੇ ਕੋਲ ਉਹ ਕੁਝ ਲਫ਼ਜ਼ ਉਹਨਾਂ ਨੇ ਇਧਰੋਂ ਉਧਰੋਂ ਵੀ ਲਏ, ਜਿਸ ਤਰ੍ਹਾਂ ਅਸੀਂ ਅੰਗਰੇਜ਼ੀ ਦੇ ਲਫ਼ਜ਼ ਲੈ ਲਏ ਨੇ ਕੈਨੇਡਾ ਵਿੱਚ ਰਹਿੰਦੇ ਲੋਕਾਂ ਨੇ, ਅਸੀਂ ਵੀ ਪੰਜਾਬੀ ਦੇ ਵਿੱਚ ਬਹੁਤ ਸਾਰੇ ਤਬਦੀਲੀਆਂ ਲਿਆਂਦੀਆਂ ਨੇ। ਸਾਡੇ ਬੱਚਿਆਂ ਦੇ ਐਕਸੈਂਟਸ ਬੜੇ ਬਦਲ ਗਏ ਨੇ, ਉਹ ਇੱਕ ਕੈਨੇਡੀਅਨ ਐਕਸੈਂਟ ਹੋਰ ਹੈ, ਉਹ ਵੀ ਅਸੀਂ ਗੱਲ ਕਰਨੀ ਹੈ। तो फरीदाबाद गुरमीत सिंह जी कह रहे उत्थे बन्नूवाली, मुल्तानी, पिशौरी, कोहाटी, मतलब सारे पंजाब बोली पाकिस्तान की बोली जाती है। फरीदाबाद मिनी पाकिस्तान है। बिल्कुल ठीक है जी। बन्नूवाल जिहड़ा है बहुत नॉर्थ वाले पासे पै जाते, उत्थे जिहड़ी पंजाबी उहनूं बनवाली भी लोग कहते हैं। उसकी जिहड़ी ग्रामर भी है, उसकी बनतर जिहड़ी काफी फर्क है। जो टकसाली बोली जिन्होंने कहते हैं, जिस किताबां छपती हैं, किताबां ज्यादातर जी पंजाबी में छपदी ने, हिंदुस्तान की किताबां जी छपदी ने वो माझे की बोली छापे जाते, इस करके टकसाली बोली कहते हैं। उसका कारण ये नहीं कि माझे की बोली कोई बाकियां तो बेहतर सी या इस करके उन्होंने अहमियत देनी सी, क्योंकि सब तो पहला प्रिंटिंग प्रेस जी सी लाहौर ते अमृतसर के इलाके में बनिया, कुछ लाहौर में कुछ अमृतसर में। सो लाहौर ते अमृतसर के इलाका जिहड़ा सी, उत्थे रहण वाले अदीब उत्थे रहिंदे सी, यूनिवर्सिटी उत्थे सी ते उत्थे पढ़दे सी, ते इस करके उत्थे दी जिहड़ी बोली सी, उत्थे जिहड़ा एक्सेंट सी, उत्थे जिहड़ी शब्द लिखण दा तरीका सी, जिहड़ा शब्द जोड़ सी, अल्फाज लिखण दा तरीका सी, उसनूं अहमियत दी गई। इस करके पंजाब ने हिंदुस्तानी पंजाब ने 1966 में जो पंजाबी सूबा यानी पंजाब बनिया ते अमृतसर की बोली नूं पहल दे दी, उन्होंने बना दिता टकसाली बोली। हुण जी मेरा लैक्चर बहुत ज्यादा हो गया, हुण आपां जी थोड़ी जी गल नासिर साहब दी सुन ली, बड़ी देर दे साह लै रहे ने यार। नहीं मैं ते एंजॉय कर रहा, मैनूं ते इन्नियां गल्लां याद नहीं रह सकदियां जिन्ना तुसीं डिटेल नाल सारा कुछ दस दिता जी। बहुत सारे साडे दोस्त ने साडे जी देवराज कहंदे ने सरबजीत ते नासिर जी सत श्री अकाल। अगों मलक जैन फ्रॉम मीरपुर, कुलदीप प्राउड टू बी ए हन्नू माझे। हन्नू माझे दा की मतलब जी? साडी बोली गुड इन्फॉर्मेशन। लाहौर भी माझा है, बिल्कुल जी, लाहौर भी माझा है, बिल्कुल है। लवली कौर गुड इन्फॉर्मेशन, लवली कहंदी जी गुड इन्फॉर्मेशन लवली। अगों जी हिंदको आल्सो टाइप ऑफ पंजाबी, बिल्कुल जी। अगों दुआबा ते फैसलाबाद गुड जी। सारिਆਂ ਨੂੰ ਢਿੱਲੋਂ ਸਾਹਿਬ अपना लिंक ओपन करो, ਤੁਹਾਨੂੰ लिंक देने हैं जी। गल थोड़ी जी तोड़ ली ਆਪਾਂ ਮੰਨ ਲਈਏ, ਫਿਰ लिंक देने हैं, क्योंकि फिर ज्यादा दोस्त आ जाते, फिर नाल गुस्सा भी करन लग पैंदे भी सानू ज्वाइन क्यों नहीं करवाया। तो असी कोशिश करांगे ਤੁਹਾਨੂੰ थोड़ी जी गल तोड़ लईए, फिर लिंक देने हैं जी। रोड़ा साहब सो बहुत सारे साडे दोस्त बहुत सारी इन्फॉर्मेशन शेयर कर रहे हैं, जिस तरह की लिबरा गोल्डी जी ने सानू कुछ इन्फॉर्मेशन शेयर की। इस दे नाल सानू कहा जी पौधी फैसलाबादी बोली सेम है। जतिंदर सिंह सैनी की गल नहीं जी, पौधी ते फैसलाबादी सेम नहीं है। फैसलाबादी के बारे गल नासिर साहब में तो बाद बेहतर कर सकते हैं, क्योंकि फैसलाबाद दे ने, लायलपुर दे ने। पौधी बोली बारे दस रहे, पौधी बोली जिहड़ी है ज्यादातर जिहड़ी है जिहड़े मौजूदा हिंदुस्तानी पंजाब दे
2-3 ਡਿਸਟ੍ਰਿਕਟਸ ਏਰੀਆ ਵਿੱਚ ਸਭ ਤੋਂ ਜ਼ਿਆਦਾ ਬੋਲੀ ਜਾਂਦੀ ਹੈ। ਰੂਪਨਗਰ ਰੋਪੜ ਦਾ ਜਿਹੜਾ ਇਲਾਕਾ ਹੈ ਉੱਥੇ ਪੁਆਧੀ ਬੋਲੀ ਜਾਂਦੀ ਹੈ। ਉਸ ਇਲਾਕੇ ਵਿੱਚ ਸਭ ਤੋਂ, ਇਸ ਤੋਂ ਇਲਾਵਾ ਚੰਡੀਗੜ੍ਹ ਦਾ ਜਿਹੜਾ ਇਲਾਕਾ ਉੱਥੇ ਓਰੀਜਨਲੀ ਪੁਆਧੀ ਬੋਲੀ ਜਾਂਦੀ। ਚੰਡੀਗੜ੍ਹ ਇਨਫੈਕਟ ਪੁਆਧ ਦੇ ਪਿੰਡਾਂ ਨੂੰ ਉਜਾੜ ਕੇ ਵਸਾਇਆ ਗਿਆ ਸੀ। ਚੰਡੀਗੜ੍ਹ ਜਿੰਨਾ ਕੁ ਖੂਬਸੂਰਤ ਸ਼ਹਿਰ ਹੈ, ਉਸਦੀ ਬਦਕਿਸਮਤੀ ਹੈ ਕਿ ਉਹ ਪੁਆਧ ਦਾ ਇਲਾਕਾ ਉਜੜਿਆ ਤੇ ਚੰਡੀਗੜ੍ਹ ਵਸਿਆ, ਇਸ ਕਰਕੇ ਪੁਆਧੀ ਵੀ ਸਾਰੇ ਪਾਸੇ ਚਲੇ ਗਏ ਤੇ ਪੁਆਧੀ ਬੋਲੀ ਜਿਹੜੀ ਹੈ ਉਹ ਬਹੁਤ ਹੱਦ ਤੱਕ ਖਤਮ ਹੁੰਦੀ ਚਲੀ ਜਾ ਰਹੀ ਹੈ। ਤੇ ਖਾਸ ਕਰਕੇ ਇਸ ਕਰਕੇ ਵੀ ਕਿਉਂਕਿ ਪੁਆਧੀ ਬੋਲੀ ਨੂੰ ਸਰਕਾਰੀ ਦਰਬਾਰੇ ਮਾਨਤਾ ਨਹੀਂ ਮਿਲੀ। ਪੁਆਧੀ ਬੋਲੀ ਦੇ ਵਿੱਚ ਹਰਿਆਣਵੀ ਬੋਲੀ ਦਾ ਪੁੱਟ ਹੈ। ਉਹ ਮੇਰੇ ਤੇਰੇ ਦੀ ਥਾਂ ਤੇ ਮਾਰੇ ਥਾਰੇ ਕਹਿੰਦੇ ਆ, ਮਾਰੇ ਗ੍ਰਾਮ ਹੈ, ਉਹ ਮਾਰੇ ਗ੍ਰਾਮ ਹੈ ਮੇਰੇ ਪਿੰਡ ਵਿੱਚ, ਉਹ ਮਾਰੇ ਥਾਰੇ ਵਰਤਦੇ ਨੇ। ਇਸ ਕਿਸਮ ਦੀ ਜਿਹੜੀ ਬੋਲੀ ਹੈ ਉਸਨੂੰ ਥੋੜੇ ਜਿਹੇ ਲੋਕ ਇਹ ਸਮਝਦੇ ਵੀ ਨੇ ਕਿ ਇਹ ਸ਼ਾਇਦ ਪੰਜਾਬੀ ਦਾ ਹਿੱਸਾ ਨਹੀਂ, ਪਰ ਇਹ 100% ਪੰਜਾਬੀ ਹੈ ਜੀ। ਲੱਕੀਲੀ ਪੰਜਾਬੀ ਫਿਲਮਾਂ ਦੇ ਕਰਕੇ ਥੋੜਾ ਕਿਤੇ ਕਿਤੇ ਬਚਾਅ ਹੋ ਰਿਹਾ ਹੈ। ਰੀਸੈਂਟਲੀ ਇੱਕ ਪੰਜਾਬੀ ਫਿਲਮ ਬਣਾਈ ਗਈ, ਮੈਨੂੰ ਫਿਲਮ ਦਾ ਨਾਂ ਨਹੀਂ ਚੇਤੇ ਰਿਹਾ, ਉਸ ਵਿੱਚ ਇੱਕ ਕਿਰਦਾਰ ਸੀ ਜਿਹੜਾ ਪੁਆਧੀ ਬੋਲਦਾ ਸੀ। ਤੇ ਇਸ ਕਰਕੇ ਚੰਗੀ ਗੱਲ ਹੈ ਕਿ ਪੁਆਧੀ ਬੋਲੀ ਵਾਲੇ ਜਿੰਨੇ ਕੁ ਵੱਧ ਕਲਾਕਾਰ ਹੋਣਗੇ ਉੱਥੇ ਵੱਧ ਤੋਂ ਵੱਧ ਅਸੀਂ ਉਹਨਾਂ ਬੋਲੀ ਦੇ ਨੂੰ ਸਰਵਾਈਵ ਕਰੇਗੀ, ਉਹ ਲੋਕ ਯਾਦ ਕਰਨਗੇ, ਸੁਣਨਗੇ, ਬੋਲਣ 'ਚ ਮਾਣ ਮਹਿਸੂਸ ਕਰਨਗੇ। ਸੋ ਸਾਡਾ ਵੀ ਫਰਜ਼ ਬਣਦਾ ਹੈ ਕਿ ਉਸਦੀ ਗੱਲ ਕੀਤੀ ਜਾਏ। ਕਹਿੰਦੇ ਜੀ ਲਾਇਲਪੁਰ ਵਿੱਚ ਦੁਆਬੀ ਵੀ ਨੇ, ਬਿਲਕੁਲ ਜੀ ਦੁਆਬੀ ਵੀ ਨੇ। ਅੰਮ੍ਰਿਤਸਰ ਤੋਂ ਔਰ ਸਾਹੀਵਾਲ की बोली एक जैसी है? नहीं जी, ਅੰਮ੍ਰਿਤਸਰ ਤੇ ਸਾਹੀਵਾਲ ਦੀ ਬੋਲੀ ਬਿਲਕੁਲ ਇੱਕੋ ਵਰਗੀ ਨਹੀਂ, ਫਰਕ ਤਾਂ ਹੈ ਜੀ। ਅੰਮ੍ਰਿਤਸਰ ਤੇ ਸਾਹੀਵਾਲ ਦੀ ਬੋਲੀ ਵਿੱਚ ਲਿਬਰਾ ਗੋਡੀ ਇੰਡੀਆ। ਤੁਸੀਂ ਕਿੱਥੋਂ ਬਿਲੋਂਗ ਕਰਦੇ ਜੀ? ਮੈਂ ਦਿੱਲੀ ਸ਼ਹਿਰ ਦੀ ਪੈਦਾਇਸ਼ ਹੈ ਜੀ, ਜ਼ਿੰਦਗੀ 26 ਸਾਲ ਦਿੱਲੀ ਰਿਹਾ, ਉਸ ਤੋਂ ਬਾਅਦ ਮੈਂ ਕਿਤੇ ਹੋਰ ਦੁਨੀਆ ਤੋਂ ਦੇਖੀ ਹੈ ਮੈਂ। ਸੋ ਮੈਂ ਦਿੱਲੀ ਸ਼ਹਿਰ ਦਾ ਜੰਮਪਲ ਹੈਗਾ ਵਾ। ਅੱਛਾ ਜੀ, ਤੁਹਾਡੇ ਪਰਸਨਲ ਸਵਾਲਾਂ ਦਾ ਜਵਾਬ ਮੈਂ ਫਿਰ ਦਿੰਦਾ ਰਹਾਂਗਾ ਜੀ। ਅੱਛਾ ਜੀ, ਥੋੜੀ ਜਿਹੀ ਗੱਲ ਕਰਦੇ ਫਾਜ਼ਿਲਕਾ ਦੀ ਬੋਲੀ ਪਾਕਿਸਤਾਨ ਦੇ ਕਿਹੜੇ ਖੇਤਰ ਨਾਲ ਮਿਲਦੀ ਹੈ, ਇਹ ਖਾਂਦੀ ਹੈ, ਦੱਸੋ ਜੀ। ਵਿੱਕੀ ਵਾਲੀਆ ਜੀ ਪੁੱਛਿਆ ਜੀ। ਮੈਂ ਨਹੀਂ ਜਾਣਦਾ ਜੀ। ਫਾਜ਼ਿਲਕਾ ਦੀ ਬੋਲੀ ਅਮੂਮਨ ਇਹ ਹੁੰਦਾ ਕਿ ਜਿਹੜੇ ਇੱਕ 10-12 ਕਿਲੋਮੀਟਰ ਦਾਇਰਾ ਉਸ ਨਾਲ ਤਾਂ ਬੋਲੀ ਮੇਲ ਖਾਂਦੀ ਹੋਏਗੀ। ਜਿਹੜਾ ਫਾਜ਼ਿਲਕਾ ਅਬੋਹਰ ਦਾ ਇਲਾਕਾ ਕਿਉਂਕਿ ਬਾਰਡਰ ਦਾ ਇਲਾਕਾ ਹੈ ਤੇ ਉਸ ਬਾਰਡਰ ਉਸ ਪਾਰ ਦੀ ਜਿਹੜੀ ਬੋਲੀ ਹੈ ਰਲਦੀ ਮਿਲਦੀ ਬੋਲੀ ਹੋਏਗੀ। ਪਰ ਬੋਲੀਆਂ ਦੇ ਵਿੱਚ ਇੱਕ ਖਾਸ ਕਰ ਇਹ ਵੀ ਯਾਦ ਰੱਖਣਾ ਕਿ ਬਹੁਤ ਸਾਰੇ ਅਜਿਹੇ ਵੀ ਲੋਕ ਜਿਹੜੇ ਵਣਜ ਵਪਾਰ ਕਰਦੇ ਨੇ, ਜਿਹੜੇ ਤੁਰਦੇ ਫਿਰਦੇ ਨੇ। ਮਿਸਾਲ ਦੇ ਤੌਰ ਤੇ ਪਾਕਿਸਤਾਨ ਦੀ ਜਿਹੜੀ ਦੁਨੀਆ ਦੇ ਮਸ਼ਹੂਰ ਹੋਈ ਜਿਹਨਾਂ ਨੇ ਨਾਂ ਬਣਾਇਆ ਰੇਸ਼ਮਾ ਦੀ ਮਾਦਰੀ ਜ਼ੁਬਾਨ ਪੰਜਾਬੀ ਨਹੀਂ ਸੀ। ਨੇ ਰੇਸ਼ਮਾ ਜੀ ਦੀ ਮਾਦਰੀ ਜ਼ੁਬਾਨ ਕਦੀ ਵੀ ਪੰਜਾਬੀ ਨਹੀਂ ਸੀ, ਪਰ ਹਾਂ ਪੰਜਾਬੀ ਬੋਲਦੇ ਸਨ, ਪੰਜਾਬੀ ਗੀਤ ਵੀ ਗਾਏ। ਉਹਨਾਂ ਨੂੰ ਜਿੰਨਾ ਮਾਣ ਸਨਮਾਨ ਪੰਜਾਬੀਆਂ ਨੇ ਦਿੱਤਾ ਸ਼ਾਇਦ ਕਿਸੇ ਹੋਰ ਜ਼ੁਬਾਨ ਨੇ ਨਹੀਂ ਦਿੱਤਾ। ਪਰ ਰੇਸ਼ਮਾ ਜੀ ਕਿਉਂਕਿ ਉਹ ਵਣਜ ਵਪਾਰ ਕਰਨ ਵਾਲੇ ਕਬੀਲੇ ਦੇ ਵਿੱਚ ਸਨ ਜੋ ਕਿ ਤੁਰਦਾ ਰਹਿੰਦਾ ਸੀ। ਉਹ ਸਿੰਧ ਦੇ ਵਿੱਚ ਸਨ, ਹਾਲਾਂਕਿ ਜਦੋਂ ਉਹਦੀ ਪੈਦਾਇਸ਼ ਵੀ ਸਿੰਧ ਦੀ ਹੈ ਪਰ ਕਿਉਂਕਿ ਉਹ ਪੰਜਾਬ ਵਿੱਚ ਉਹਨਾਂ ਦਾ ਆਉਣ ਜਾਣ ਸੀ, ਇਸ ਕਰਕੇ ਉਹਨਾਂ ਨੇ ਪੰਜਾਬੀ ਬੋਲੀ ਤਾਂ ਬੋਲੀ, ਪਰ ਉਸ ਦੇ ਵਿੱਚ ਉਹਨਾਂ ਦਾ ਸਿੰਧੀ ਦਾ ਕਿਤੇ ਨਾ ਕਿਤੇ ਝਲਕ ਉਹਨਾਂ ਦੀ ਦਿਸਦੀ ਸੀ ਉਹਨਾਂ ਦੀ ਪੰਜਾਬੀ ਦੇ ਵਿੱਚ ਵੀ। ਸੋ ਇਹ ਜਿਹੜੀ ਚੀਜ਼ਾਂ ਨੇ ਸਾਨੂੰ ਯਾਦ ਰੱਖਣੀਆਂ ਪੈਣਗੀਆਂ ਕਿ ਲੋਕ ਜਿਵੇਂ ਬਦਲਦੇ ਨੇ, ਲੋਕ ਜਿਵੇਂ ਟੁਰਦੇ ਨੇ, ਇੱਕ ਸ਼ਹਿਰ ਦੂਸਰੇ ਸ਼ਹਿਰ ਜਾਂਦੇ ਨੇ, ਉਸ ਦਾ ਅਸਰ ਸਾਨੂੰ ਵੇਖਣ ਨੂੰ ਮਿਲੇਗਾ। ਜੋ ਪਾਰਟੀਸ਼ਨ ਜਦੋਂ 1947 ਦੇ ਬਾਰਡਰ ਖਿੱਚੇ ਗਏ ਤੇ ਸਾਨੂੰ ਇੱਕ ਗੱਲ ਤੁਹਾਨੂੰ ਹੋਰ ਯਾਦ ਕਰਵਾ ਦੇਵਾਂ, ਜਿਹੜੇ ਇੱਕ ਇਲਾਕੇ ਤੋਂ ਦੋ ਲੋਕ ਦੂਸਰੇ ਇਲਾਕੇ ਜਾ ਕੇ ਵਸੇ, ਅਮੂਮਨ ਇਹ ਹੋਇਆ ਕਿ ਇੱਕ ਸ਼ਹਿਰ ਦੇ ਲੋਕਾਂ ਨੂੰ ਜਦੋਂ ਪਾਕਿਸਤਾਨ ਤੋਂ ਜਦੋਂ ਵਾਲੇ ਹਿੱਸੇ ਤੋਂ ਜੋ ਹਿੰਦੁਸਤਾਨ ਵਿੱਚ ਆਏ ਉਹਨਾਂ ਨੂੰ ਇੱਕ ਸ਼ਹਿਰ ਵਿੱਚ ਵਸਾਇਆ ਗਿਆ, ਕੋਸ਼ਿਸ਼ ਇਹ ਕੀਤੀ ਗਈ। ਜਿਸ ਤਰ੍ਹਾਂ ਕਿ ਬਹਾਵਲਪੁਰ ਦੇ ਜੋ ਲੋਕ ਸਨ ਉਹਨਾਂ ਵਿੱਚ ਬੜੀ ਵੱਡੀ ਗਿਣਤੀ ਸ੍ਰੀ ਗੰਗਾਨਗਰ ਦੇ ਇਲਾਕੇ ਵਿੱਚ ਆ ਕੇ ਵਸੀ। ਸੋ ਜੇ ਅਸੀਂ ਇਹ ਕਹੀਏ ਕਿ ਹੁਣ ਗੰਗਾਨਗਰ ਦੀ ਬੋਲੀ ਬਹਾਵਲਪੁਰ ਨਾਲ ਮਿਲਦੀ ਹੈ ਤੇ ਇਹ ਗੱਲ ਸੱਚੀ ਨਹੀਂ, ਇਹ ਝੂਠੀ ਹੈ। ਉਹ ਬਾਅਦ ਦੇ ਵਿੱਚ ਰਲ ਗਈ ਕਿਉਂਕਿ ਬਹਾਵਲਪੁਰੀ ਉੱਥੇ ਆ ਕੇ ਰਹਿਣ ਲੱਗ ਪਏ, ਇਸ ਕਰਕੇ ਗੰਗਾਨਗਰ ਦੀ ਬੋਲੀ ਵਿੱਚ ਬਹੁਤ ਸਾਰੇ ਬਹਾਵਲਪੁਰੀਆਂ ਦੇ ਹੁਣ ਕੁਝ ਤਾਂ ਸਾਨੂੰ ਮਿਕਸ ਮਿਲਣ ਲੱਗਿਆ। ਪਰ ਓਰੀਜਨਲੀ ਗੰਗਾਨਗਰ ਦੀ ਆਪਣੀ ਬੋਲੀ ਸੀ ਜੋ ਕਿ ਅੱਜ ਵੀ ਐਗਜ਼ਿਸਟ ਕਰਦੀ ਹੈ, ਉਹ ਖਤਮ ਨਹੀਂ ਹੋਈ। ਪਰ ਜਿਵੇਂ ਲੋਕ ਆਉਂਦੇ ਜਾਂਦੇ ਰਹੇ ਉਸ ਨਾਲ ਬੋਲੀਆਂ ਵਿੱਚ ਰਲ ਗੱਡ ਹੁੰਦੀਆਂ ਗਈਆਂ, ਮਿਲਦੀਆਂ ਚਲੀ ਗਈਆਂ ਤੇ ਉਸ ਨਾਲ ਫਰਕ ਪੈਣੇ ਸ਼ੁਰੂ ਹੋ ਗਏ, ਜੋ ਕਿ ਚੰਗੀ ਵੀ ਗੱਲ ਹੈ। ਪ੍ਰੀਤ ਕੌਰ ਜੀ ਕਹਿੰਦੇ ਪਾਇਆ ਪੰਜਾਬੀ ਡਾਇਲੌਗ ਚੇਂਜਸ ਐਵਰੀ ਫਿਊ ਕਿਲੋਮੀਟਰਸ। ਬਿਲਕੁਲ ਜੀ, ਅਸੀਂ ਮੰਨਦੇ ਜੀ, ਬਿਲਕੁਲ ਮੰਨਦੇ ਆ ਜੀ, ਇਹ ਤਾਂ ਸੱਚੀ ਗੱਲ, ਕੋਈ ਸ਼ੱਕ ਵੀ ਨਹੀਂ ਹੈ ਜੀ। ਬਹਾਵਲਪੁਰ ਤੋਂ ਵੀ ਇੱਕ ਸਾਹਿਬ ਸਾਡੇ ਨਾਲ ਗੱਲ ਕਰ ਰਹੇ ਨੇ, ਗੁਲਾਮ ਸਾਹਿਬ ਨੇ ਸਾਨੂੰ ਇਹ ਗੱਲ ਕਹੀ ਹੈ ਸੀ ਜੀ। ਅਰੋੜਾ ਸਾਹਿਬ, ਅਸੀਂ ਜਿਵੇਂ ਤੈਅ ਕੀਤਾ ਸੀ ਕਿ ਨਾਲ ਆਪਾਂ ਦੋਸਤਾਂ ਨੂੰ ਲਈ ਜਾਵਾਂਗੇ ਤੇ ਬੋਲੀ ਦੇ ਹਿਸਾਬ ਦੇ ਨਾਲ, ਜਿਵੇਂ ਪ੍ਰੀਤ ਨੇ ਮੈਸੇਜ ਕੀਤਾ ਸੀ ਤੇ ਐਕਸੈਂਟ ਬਦਲਦਾ। ਸੋ ਇੱਕ ਦੋ ਆਪਾਂ ਜਿਹੜੇ ਚੂਜ਼ ਕਰ ਲਈਏ ਲਾਈਨਾਂ, ਸੋ ਉਹਨਾਂ ਦੇ ਕਿਹੜੇ ਏਰੀਏ 'ਚ ਕਿਸ ਤਰ੍ਹਾਂ ਉਹਨੂੰ ਬੋਲਿਆ ਜਾਂਦਾ, ਅਦਾਇਗੀ ਉਹਦੀ ਕਿਸ ਤਰ੍ਹਾਂ, ਉਹਦੇ ਤੇ ਆਪਾਂ ਕਿਉਂ ਨਾ ਗੱਲ ਕਰ ਲਈਏ। ਠੀਕ ਹੈ ਜੀ, ਕਿਉਂ ਨਾ ਇਸ ਤਰ੍ਹਾਂ ਕਰੀਏ ਜੀ। ਸਭ ਤੋਂ ਪਹਿਲਾਂ ਮੈਂ ਚਾਹਾਂਗਾ ਮੈਂ ਆਪਣੇ ਇਲਾਕੇ ਵੱਲ ਲੈ ਜਾਵਾਂ ਤੁਹਾਨੂੰ। ਜਿਹੜੇ ਲੋਕ ਮੇਰੇ ਮਿੱਤਰ ਨੇ, ਜਿਹੜੇ ਮੇਰੇ ਮਿੱਤਰ ਸਰਗੋਧੇ ਸਾਨੂੰ ਸੁਣ ਰਹੇ ਨੇ, ਆਪਾਂ ਹਿੰਦੀ ਦਾ ਜਾਂ ਹਿੰਦੀ ਉਰਦੂ ਇੱਕ ਗੱਲ ਨਹੀਂ, ਉਹਦਾ ਇੱਕ ਡਿਸਾਈਡ ਕਰ ਲੈਂਦੇ ਆ ਜੁਮਲਾ। ਸਾਰੇ ਕਹਿਣ ਵੀ ਆਪਣੇ ਉਸ ਏਰੀਏ ਦੇ ਉਹਨੂੰ ਕਿਸ ਤਰ੍ਹਾਂ ਬੋਲਦੇ।
ਠੀਕ ਹੈ ਜੀ, ਤੁਹਾਨੂੰ ਹਿੰਦੀ ਉਰਦੂ ਦਾ ਇੱਕ ਜੁਮਲਾ ਦੇ ਦਿੰਦੇ ਆ ਜੀ। ਉਸ ਤੋਂ ਜੁਮਲਾ ਦੇਣ ਤੋਂ ਪਹਿਲਾਂ ਮੈਂ ਫਿਰ ਯਾਦ ਕਰਵਾ ਦੇਵਾਂ। ਹੋਰ ਜਗਜੀਤ ਸਿੰਘ ਪਨੇਸਰ ਸਾਹਿਬ ਨੇ ਪੁੱਛਿਆ ਕਿ ਤੁਸੀਂ ਨਾ ਦੱਸ ਸਕਦੇ ਕਿੰਨੀਆਂ ਬੋਲੀਆਂ ਨੇ ਜੀ। ਮੈਂ ਅੱਗੇ ਵੀ ਤੁਹਾਨੂੰ ਜ਼ਿਕਰ ਕੀਤਾ ਸੀ ਕਿ 28 ਬੋਲੀਆਂ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇਹਨੂੰ ਡਿਵਾਈਡ ਕੀਤਾ ਹੈ। 28 ਬੋਲੀਆਂ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਮੰਨਣਾ ਹੈ ਕਿ ਹੈ ਨੇ। ਮੈਂ ਉਹਨਾਂ ਦਾ ਨਾਂ ਇੱਕ ਵਾਰ ਫਿਰ ਪੜ੍ਹ ਦਿੰਦਾ ਜੀ ਤੁਹਾਡੇ ਸਾਰਿਆਂ ਵਾਸਤੇ। ਤੇ ਜੇ ਤੁਸੀਂ ਇਹਨਾਂ ਚੋਂ ਕੋਈ ਵੀ ਬੋਲੀ ਬੋਲਦੇ ਹੋ, ਤੁਹਾਨੂੰ ਲੱਗਦਾ ਕਿ ਤੁਸੀਂ ਬੋਲੀ ਬੋਲਦੇ ਹੋ, ਤੁਸੀਂ ਜ਼ਰੂਰ ਗੱਲ ਕਰੋ, ਇਸ ਨੂੰ ਖੁਸ਼ੀ ਹੋਏਗੀ। ਤੁਹਾਨੂੰ ਦੱਸ ਦਿਓ ਵੀ ਮੈਂ ਇਸ ਬੋਲੀ 'ਚ ਗੱਲ ਕਰਦਾ। ਸੋ 28 ਦੇ 28 ਦੇ ਨਾਂ ਇੱਕ ਵਾਰ ਪੜ੍ਹ ਰਿਹਾ। ਇਸ ਤੋਂ ਬਾਅਦ ਵੀ ਮੈਂ ਤੁਹਾਨੂੰ ਇਹ ਵੀ ਦੱਸ ਦੇਵਾਂ ਕਿ ਮੈਂ ਮੰਨਦਾ ਕਿ ਇਸ ਤੋਂ ਬਾਹਰ ਵੀ ਸਾਡੇ ਐਕਸੈਂਟਸ ਨੇ, ਸਾਡੇ ਕੋਲ ਜ਼ੁਬਾਨਾਂ ਨੇ ਜਿਹੜੇ ਕਿ ਜਿਵੇਂ ਕਿ ਕੈਨੇਡਾ, ਇੰਗਲੈਂਡ, ਫਰਾਂਸ, ਇਟਲੀ, ਆਸਟ੍ਰੇਲੀਆ, ਮਲੇਸ਼ੀਆ, ਸਿੰਗਾਪੁਰ। ਜਿਵੇਂ ਇੱਕ ਐਗਜ਼ਾਮਪਲ ਹੋਰ ਤੋਂ ਦੇਦਾ, ਮਲੇਸ਼ੀਆ ਦੇ ਲੋਕ ਹਰ ਜੁਮਲੇ ਤੋਂ ਬਾਅਦ ਲਾ ਲਾਉਂਦੇ ਨੇ। ਮੈਂ ਉੱਥੇ ਗਿਆ ਸੀ, ਲਾ। ਉਹ ਇੰਗਲਿਸ਼ ਵੀ ਬੋਲਦੇ, ਆਈ ਵੈਂਟ ਦੇਅਰ ਲਾ। ਉਹਨਾਂ ਦੀ ਆਦਤ ਹੁੰਦੀ ਹੈ ਸਿੰਗਾਪੁਰ ਦੇ ਲੋਕਾਂ ਨੂੰ। ਸੋ ਉਹ ਜਿਹੜੇ ਲਾ ਜਿਹੜੀ ਹੈ ਉਹ ਪੰਜਾਬੀ ਦੇ ਵਿੱਚ ਵੀ ਕਿਤੇ ਕਿਤੇ ਆ ਗਿਆ ਹੈ। ਸੋ ਇਸ ਤਰ੍ਹਾਂ ਜ਼ੁਬਾਨਾਂ ਵਿੱਚ ਫਰਕ ਆ ਗਿਆ, ਐਕਸੈਂਟਸ ਵਿੱਚ ਫਰਕ ਆ ਗਿਆ। ਪਰ ਮੁੱਢਲੇ ਤੌਰ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਜਿਹੜੀ 28 ਜਿਹੜੀ ਉਪ ਭਾਸ਼ਾਵਾਂ ਬਣਾਈਆਂ ਨੇ, ਐਕਸੈਂਟਸ ਡਿਸਕਸ ਕੀਤੇ ਨੇ, ਉਹ ਨੇ ਜੀ ਪਟਿਆਲੀ, ਰਾਠੀ, ਮਲਵਈ, ਪੁਆਧੀ, ਪਹਾੜੀ, ਦੁਆਬੀ, ਕਾਂਗੜੀ, ਚੰਬਿਆਲੀ, ਚੰਬੇ ਦੇ ਇਲਾਕੇ ਦੀ ਯਾਨੀ ਡੋਗਰੀ, ਵਜ਼ੀਰਾਬਾਦੀ, ਬਾਰ ਦੀ ਬੋਲੀ, ਜਾਂਗਲੀ, ਜਟਕੀ, ਛਿਨਾਵਰੀ। ਇਹ ਜੋ 14 ਹੋ ਗਈਆਂ ਜੀ। ਉਸ ਤੋਂ ਮੁਲਤਾਨੀ, ਬਹਾਵਲਪੁਰੀ, ਬਲੋਚਰੀ, ਥਲੀ, ਪਿਰੋਚੀ, ਕੱਛ ਦੀ ਬੋਲੀ, ਅਵਾਨਕਾਰੀ, ਧੰਨੀ, ਘੇਬੀ, ਹਿੰਦਕੋ, ਸਵਾਈਨ, ਛਾਛੀ, ਪੋਠੋਹਾਰੀ, ਪੁਣਛੀ। ਇਹ ਜੀ 28 ਹੋ ਗਿਆ ਜੀ। ਹੁਣ ਇਹ ਨਵੀਨ ਸੰਧੂ ਸਾਹਿਬ ਕਹਿੰਦੇ ਨਾਰਵੇ ਵਿੱਚ ਵੀ ਇੱਕ ਵੱਖਰਾ ਐਕਸੈਂਟ ਹੈ ਜੀ। ਥੈਂਕ ਯੂ ਜੀ, ਤੁਸੀਂ ਇਹ ਵੀ ਦੱਸ ਦਿੱਤਾ ਜੀ। ਹੁਣ ਇਸ ਵਿੱਚ ਯਾਦ ਰੱਖਣਾ ਪਏਗਾ, ਕੁਝ ਤਾਂ ਜੀ ਗ੍ਰਾਮੈਟੀਕਲ ਚੇਂਜਸ ਹੁੰਦੇ ਨੇ, ਕੁਝ ਵਜ਼ਨ ਕਿੱਥੇ ਪੈਣਾ ਉਹਦਾ ਫਰਕ ਪੈਂਦਾ ਹੁੰਦਾ ਜੀ। ਤੇ ਇੱਕ ਇਹ ਵੀ ਫਰਕ ਪੈਂਦਾ, ਕੁਝ ਸਾਊਂਡਸ ਜਿਹੜੀਆਂ ਨੇ, ਮਿਸਾਲ ਦੇ ਤੌਰ ਦੇ ਵਿੱਚ ਉਹਦੇ ਉੱਤੇ ਉਹ ਲੋਕ ਜਿਹੜੇ ਕਿ ਪੰਜਾਬੀ ਪਾਕਿਸਤਾਨ ਦੇ ਵਿੱਚ ਜ਼ਿਆਦਾਤਰ ਲਿਖੀ ਜਾਂਦੀ ਹੈ। ਪਾਕਿਸਤਾਨ ਵਿੱਚ ਕਿਉਂਕਿ ਉਰਦੂ ਡਾਇਲੈਕਟ, ਉਰਦੂ ਸਕ੍ਰਿਪਟ ਵਿੱਚ ਲਿਖਿਆ ਜਾਂਦਾ ਹੈ, ਇਸ ਨੂੰ ਸ਼ਾਹਮੁਖੀ, ਜਿਸ ਨੂੰ ਅਸੀਂ ਕਹਿੰਦੇ ਸ਼ਾਹਮੁਖੀ ਵਿੱਚ ਲਿਖਿਆ ਜਾਂਦਾ ਹੈ। ਉਹਦੇ ਵਿੱਚ ਅਣਾਣੇ ਦੀ ਸਾਊਂਡ ਨਹੀਂ ਹੈ, ਨੰਨੇ ਦੀ ਸਾਊਂਡ ਤਾਂ ਹੈ। ਇਸ ਕਰਕੇ ਬਹੁਤ ਸਾਰੇ ਲੋਕ ਰਾਣਾ, ਕਾਣਾ, ਲੁਧਿਆਣਾ ਲਿਖਿਆ ਵੀ ਨਹੀਂ ਜਾ ਸਕਦਾ ਉਸ ਵਿੱਚ। ਮੈਂ ਦੱਸ ਦੇਣਾ ਜੀ, ਮੈਂ ਗਲਤ ਹਾਂ ਤੇ ਜੀ। ਤੁਸੀਂ ਕਾਣਾ ਲਿਖੋਗੇ ਤੇ ਉਹਨੂੰ ਕਾਨਾ ਲਿਖੋਗੇ, ਰਾਣਾ ਤੁਸੀਂ ਲਿਖ ਨਹੀਂ ਸਕਦੇ ਹੋ। ਕਾਨਾ ਲਿਖ ਕੇ ਕਾਣਾ ਪੜ੍ਹ ਸਕਦੇ ਹੋ, ਤੁਸੀਂ ਕਾਣਾ ਲਿਖ ਨਹੀਂ ਸਕਦੇ। ਸੋ ਇਹ ਕੁਝ ਕਮੀਆਂ ਨੇ, ਕੁਝ ਕਮਜ਼ੋਰੀਆਂ ਨੇ ਜੀ। ਠੀਕ ਉਸ ਤਰ੍ਹਾਂ ਜਿਸ ਤਰ੍ਹਾਂ ਕਿ ਗੁਰਮੁਖੀ ਲਿਖਣ ਵਾਲਿਆਂ ਕੋਲ ਪਹਿਲਾਂ ਜਿਹੜੀ ਸੀ ਜਿਹੜੀ ਖੱਖੇ ਪੈਰੀ ਬਿੰਦੀ ਦਾ ਹ ਦੀ ਸਾਊਂਡ ਸੀ, ਜੇ ਕਾਫ ਤੇ ਕੁਆਫ ਦਾ ਜਿਹੜਾ ਡਿਫਰੈਂਸ ਸੀ, ਜਿਹੜੇ ਮਿਸਾਲ ਦੇ ਤੌਰ ਤੇ ਖੁਤਬ ਲਿਖਣ ਵਾਸਤੇ ਇਹ ਸਾਡੇ ਕੋਲ ਤਰੀਕਾ ਸੀ, ਚਲੋ ਖਤਰਾ ਲਿਖਣ ਵਾਸਤੇ ਤਰੀਕਾ ਨਹੀਂ ਸੀ। ਅਸੀਂ ਖੱਖੇ ਪੈਰੀ ਬਿੰਦੀ ਲਾ ਲਈ, ਅਸੀਂ ਕੱਕੇ ਪੈਰੀ ਬਿੰਦੀ ਲਾ ਕੇ ਅਸੀਂ ਜ਼ੁਬਾਨ ਨੂੰ ਤਬਦੀਲ ਕਰ ਲਿਆ। ਅਜੇ ਵੀ ਸ਼ਾਹਮੁਖੀ ਲਿਖਣ ਵਾਲਿਆਂ ਕੋਲ ਰਾਣਾ, ਕਾਣਾ ਲਿਖਣ ਵਾਸਤੇ ਤਰੀਕਾ ਨਹੀਂ ਹੈ। ਅੱਛਾ ਜੀ, ਇਸ ਕਰਕੇ ਕੁਝ ਫਰਕ ਵੀ ਹੈ ਜੀ। ਫੈਜ਼ਲ ਸਾਹਿਬ ਕਹਿ ਰਹੇ ਜੀ, ਬਿਲਕੁਲ ਠੀਕ ਗੱਲ ਹੈ ਜੀ। ਬਹੁਤ ਸ਼ੁਕਰ ਫੈਜ਼ਲ ਨਦੀਮ ਸਾਹਿਬ, ਬਹੁਤ ਮਿਹਰਬਾਨੀ ਤੁਹਾਡੀ। ਜਿੰਨੀ ਕਿ ਮੇਰੀ ਉਰਦੂ ਜ਼ੁਬਾਨ ਦੀ ਮੇਰੇ ਕੋਲ ਜਾਣਕਾਰੀ ਮੈਂ ਥੋੜੀ ਬਹੁਤ ਪੜ੍ਹ ਸਕਦਾ, ਉਸ ਕਰਕੇ ਮੈਂ ਥੋੜੀ ਗੱਲ ਕਰਦਾ ਜੀ। ਅੱਛਾ ਜੀ, ਥੋੜੀ ਜਿਹੀ ਹੁਣ ਗੱਲ ਕਰਦੇ ਜੀ। ਜਿਹੜਾ ਜੁਮਲਾ ਮੈਨੂੰ, ਜਿਸ ਤਰ੍ਹਾਂ ਕਿ ਨਾਸਰ ਸਾਹਿਬ ਨੇ ਮੈਨੂੰ ਹੁਕਮ ਕੀਤਾ ਸੀ ਕਿ ਜੁਮਲਾ ਅਸੀਂ ਲੈ ਲਈਏ ਤੇ ਉਸਨੂੰ ਆਪਣੀ ਆਪਣੀ ਜ਼ੁਬਾਨ ਵਿੱਚ ਕਹਿਣ ਦੀ ਕੋਸ਼ਿਸ਼ ਕਰੀਏ। ਠੀਕ ਹੈ, ਜੁਮਲਾ ਅਸੀਂ ਰੱਖ ਲੈਂਦੇ ਜੀ। ਮੈਂ ਬਾਜ਼ਾਰ ਗਿਆ ਸੀ ਤੇ ਤੂੰ ਕਿੱਥੇ ਗਿਆ ਸੀ। ਮੈਂ ਬਾਜ਼ਾਰ ਗਿਆ ਸੀ ਤੇ ਤੂੰ ਕਿੱਥੇ ਗਿਆ ਸੀ। ਇਹ ਸਾਡਾ ਜੁਮਲਾ ਹੈ। मैं बाजार गया था और ये उर्दू च कह दवा मैं बाजार गया था और आप कहाँ गए थे। ਇੰਨੀ ਇਸ ਅਦਬ ਦੇ ਨਾਲ ਜੇ ਕਹਿ ਦਵਾਂ ਤੇ ਇਸ ਤੋਂ ਆਪਣੇ ਆਪਣੇ ਤਰੀਕੇ ਨਾਲ ਜੇ ਅਸੀਂ ਇਸ ਗੱਲ ਨੂੰ ਕਹਿਣਾ ਚਾਹੀਏ ਤੇ ਜ਼ਰੂਰ ਕਹੀਏ। ਤੇ ਫਿਰ ਉਸ ਤੋਂ ਬਾਅਦ ਅਸੀਂ ਤੇਜ ਸੰਧੂ ਸਾਹਿਬ ਕਹਿੰਦੇ ਜੀ ਅਰੋੜਾ ਸਾਹਿਬ, ਢਿੱਲੋਂ ਸਾਹਿਬ ਭਾਜੀ ਨੂੰ ਵੀ ਬੋਲਣ ਦਾ ਮੌਕਾ ਦਿਓ। ਮੈਂ ਤਾਂ ਜੀ ਪਹਿਲਾਂ ਵੀ ਕਹਿੰਦਾ ਜੀ ਤੁਸੀਂ ਬੋਲਣਾ, ਇਹ ਬੋਲਦੇ ਨਹੀਂ ਜੀ, ਮੈਨੂੰ ਉਹਨਾਂ ਨੇ ਬੋਲਣ ਲਾ ਦਿੱਤਾ ਹੈ। ਸੋ ਇਸ ਕਰਕੇ ਹੁਣ ਮੈਂ ਚੁੱਪ ਕਰ ਜਾਂਦਾ ਜੀ। ਇਹ ਬਹੁਤਾ ਆਪ ਹੀ ਬੋਲਣ ਤੇ ਅਰੋੜਾ ਸਾਹਿਬ ਲਾਇਆ, ਕਿਉਂਕਿ ਜ਼ਿਆਦਾ ਇਹਨਾਂ ਨੂੰ ਪਤਾ, ਮੈਨੂੰ ਥੋੜਾ ਜਿਹਾ ਘੱਟ ਪਤਾ। ਸੋ ਮੈਂ ਇਹਨਾਂ ਦਾ ਪਹਿਲਾਂ ਤਰਲਾ ਕੀਤਾ ਹੈ ਵੀ ਅਰੋੜਾ ਸਾਹਿਬ ਤੁਸੀਂ ਬਹੁਤਾ ਬੋਲਣਾ ਜੇ, ਮੈਂ ਬਸ ਵਿੱਚ ਕੀ ਕਹਿੰਦੇ ਨੇ ਧੱਕਾ ਹੀ ਲਾਉਣਾ ਮਾੜਾ ਜਿਹਾ। ਜੀ ਸੰਧੂ ਸਾਹਿਬ ਕਿੱਥੋਂ ਬੋਲ ਰਹੇ ਹੋ ਜਨਾਬ, ਕਿਹੜੇ ਏਰੀਏ ਤੋਂ? ਮੈਂ ਜੀ ਨਾਰਵੇ ਤੋਂ ਕਾਲ ਕਰ ਰਿਹਾ ਜੀ। ਕੀ ਬਾਤ ਹੈ ਜੀ। ਅੱਛਾ, ਅਸੀਂ ਇੱਕ ਡਿਸਾਈਡ ਕੀਤਾ, ਇੱਕ ਕੋਈ ਵੀ ਇੱਕ ਅਸੀਂ ਉਰਦੂ ਦਾ ਅਰੋੜਾ ਸਾਹਿਬ ਕਿਹਾ ਸੀ, ਮੈਂ ਬਾਜ਼ਾਰ ਗਿਆ ਸੀ, ਤੂੰ ਕਿੱਥੇ ਸੀ।
ਤੁਸੀਂ ਕਿਹੜੇ ਮੈਂ ਤਾਂ ਜੀ ਸੰਧੂ ਸਾਹਿਬ ਮੈਂ ਟੋਬਾ ਟੇਕ ਸਿੰਘ ਤੋਂ ਆ ਜੀ, ਤੇ ਨਾਨਕੇ ਮੇਰੇ ਹੁਸ਼ਿਆਰਪੁਰ ਤੋਂ ਆ, ਦਾਦਕੇ ਜਲੰਧਰ ਤੋਂ ਆ। ਅੱਛਾ ਜੀ। ਵੀਰਾ ਦਾ ਮਤਲਬ ਵੀਰਾ ਦੁਆਬੇ ਤੋਂ ਟੋਬਾ ਟੇਕ ਸਿੰਘ ਪਹੁੰਚੇ ਹੋਏ ਨੇ ਤੁਸੀਂ? ਹਾਂਜੀ ਵੀਰੇ ਕਿੱਥੇ ਰਹਿੰਦੇ ਹੋ? ਅਸੀਂ ਭਾਜੀ ਤਹਿਸੀਲ ਕਮਾਲੀਆ ਹੈ ਜੀ ਆਪਣੀ, ਉੱਥੋਂ ਤਹਿਸੀਲ ਕਮਾਲੀ ਤੋਂ ਬਿਲੋਂਗ ਕਰਦੇ ਆ। ਅੱਛਾ ਜੀ। ਹਾਂਜੀ, ਇੱਥੇ ਹੋ ਗਿਆ 9-10 ਸਾਲ ਹੋ ਗਿਆ ਜੀ ਰਹਿੰਦਿਆਂ ਨੂੰ। ਅੱਛਾ, ਚਲੋ ਮੈਂ ਤੁਹਾਨੂੰ ਇੱਕ ਫਿਕਰਾ ਹੋਰ ਦੇ ਦੇਣਾ। ਬੋਲੋ ਜੀ, ਬੋਲੋ। ਹਾਂਜੀ, ਉਹਦਾ ਤੁਸੀਂ ਆਪਣੀ ਆਪਣੇ ਜਿੱਥੋਂ ਤੋਂ ਤੁਹਾਡੇ ਬਹੁਤ ਜਿੱਦਾਂ ਨੇ ਉੱਥੋਂ ਬੋਲਣਾ। ਸਾਡੇ ਉਹਨੂੰ ਕਹਿੰਦੇ ਨੇ ਵੀ ਜੇ ਪਠਵਾਰੀ ਦੀ ਗੱਲ ਕਰਾਂ ਨਾ, ਪਠਵਾਰੀ ਮੈਨੂੰ ਬੜੀ ਪਸੰਦ ਹੈ। ਆਂਦੇ ਅੱਛਾ ਮੈਂ ਤਾਂ ਉਹਦੇ ਜੇ ਨਾ ਪਠਵਾਰੀ ਦਾ ਐਕਸੈਂਟ ਜ਼ਰਾ ਬਹੁਤ ਤਰ੍ਹਾਂ ਦਾ ਉਹਦੇ ਬੋਲਣ ਦਾ ਮੈਨੂੰ ਹੁਣ ਫਿਕਰਾ ਮੇਰੇ ਅਚਾਨਕ ਹੀ ਮੂੰਹ ਜਿੱਦਾਂ ਅਰੋੜਾ ਸਾਹਿਬ ਜਿੱਦਾਂ ਬੋਲਦੇ ਪਏ ਸੀ, ਉਹ ਤਾਂ ਮੈਂ ਮਤਲਬ ਡੇਲੀ ਲੈਂਗੁਏਜ ਹੈਗੀ ਆ ਮੇਰੀ। ਤਾਂ ਐਕਸੈਂਟ ਇਦਾਂ ਦਾ ਹੈ ਵੀ ਜਿਵੇਂ ਮਤਲਬ ਜਿਹੜੇ ਇੱਥੇ ਤੇ ਮੇਰੇ ਯਾਰ ਬੇਲੀ ਹੈਗੇ, ਉਹਨਾਂ ਨੂੰ ਕੋਈ ਫੀਲ ਨਹੀਂ ਹੁੰਦਾ ਵੀ ਮੈਂ ਇਧਰਲੇ ਪੰਜਾਬ ਤੋਂ ਜਾਂ ਉਧਰਲੇ ਪੰਜਾਬ ਤੋਂ ਆ। ਮਤਲਬ ਉਹਨਾਂ ਨੂੰ ਤਾਂ ਇਸ ਤਰ੍ਹਾਂ ਦਾ ਫੀਲ ਨਹੀਂ ਹੁੰਦਾ ਹੈਗਾ। ਸੋ ਸੰਧੂ ਸਾਹਿਬ ਸ਼ਾਇਦ ਇਹਦੀ ਵਜ੍ਹਾ ਇੱਕ ਇਹ ਵੀ ਹੈ ਕਿਉਂਕਿ ਤੁਸੀਂ ਘਰ ਵਿੱਚ ਜਿਹੜੀ ਤੁਹਾਡੀ ਬੋਲੀ ਬੋਲੀ ਜਾਂਦੀ ਰਹੀ, ਤੁਸੀਂ ਦੁਆਬੀ ਬੋਲੀ ਸੁਣ ਕੇ ਵੱਡੇ ਹੋਏ। ਤੁਸੀਂ ਭਾਵੇਂ ਘਰ ਦੇ ਬਾਹਰ ਕੁਝ ਹੋਰ ਬੋਲਦੇ ਸੀ, ਪਰ ਤੁਹਾਡੇ ਅੰਦਰ ਜੋ ਦੋ ਅਲੱਗ-ਅਲੱਗ ਚੀਜ਼ਾਂ ਇਕੱਠੀਆਂ ਚੱਲ ਰਹੀਆਂ। ਦੁਆਬੀ ਬੋਲੀ ਤੁਸੀਂ ਘਰੇ ਸੁਣੀ ਸੀ, ਤੁਹਾਡੇ ਕੋਲ ਉਹ ਅਲਫਾਜ਼ ਵੀ ਸਨ, ਉਹ ਅੰਦਾਜ਼ ਵੀ ਸੀ, ਇਸ ਕਰਕੇ ਬੜਾ ਸੁਖਾਲਾ ਹੋ ਜਾਂਦਾ ਹੈ ਕਈ ਵਾਰ ਇਹ ਚੀਜ਼ਾਂ ਰੱਖਣਾ। ਦੁਆਬੇ ਦੇ ਵਿੱਚ ਇੱਕ ਬੜੀ ਖੂਬੀ ਹੈ ਜੀ, ਦੁਆਬੇ ਵਾਲੇ ਕੋਲ ਬੱਬੇ ਤੇ ਬੱਬੇ ਦੀ ਡਿਸਟਿੰਕਸ਼ਨ ਨਹੀਂ। ਉਹ ਵੀ ਤੇ ਬੀ ਦੇ ਵਿੱਚ ਅਕਸਰ ਕਨਫਿਊਜ਼ ਹੋ ਜਾਂਦੇ ਹੈ। ਉਹ ਵਿਕਟਰ ਨੂੰ ਵਿਕਟਰ ਵੀ ਕਹਿ ਲੈਂਦੇ ਹੁੰਦੇ ਆ। ਤੇ ਅਜੇ ਵੀ ਹੁਸ਼ਿਆਰਪੁਰ ਦੇ ਵਿੱਚ ਤੁਸੀਂ ਜਾਓ, ਸਾਨੂੰ ਪੜ੍ਹਾਇਆ ਜਾਂਦਾ ਸੀ ਸਕੂਲਾਂ ਕਾਲਜਾਂ ਦੀ ਕਿਤਾਬਾਂ ਵਿੱਚ ਕਿ ਬੱਚੇ ਦੀ ਬੱਖੀ 'ਚ ਬੱਟਾ ਮਾਰਿਆ ਗਲਤ ਹੈ, ਬੱਚੇ ਦੀ ਬੱਖੀ 'ਚ ਬੱਟਾ ਮਾਰਿਆ ਕਹਿਣਾ, ਬੱਚੇ ਦੀ ਬੱਖੀ 'ਚ ਬੱਟਾ ਮਾਰਿਆ ਨਹੀਂ ਕਹਿਣਾ। ਸਾਨੂੰ ਪੜ੍ਹਾਇਆ ਜਾਂਦਾ। ਇਹ ਦੁਆਬੀਆਂ ਦੀ ਇਹਦੇ ਵਿੱਚ ਫਰਕ ਹੈ ਜੀ। ਤੇ ਇਸੇ ਕਰਕੇ ਦੁਆਬੀ ਦੀ ਬੋਲੀ ਹੈ। ਸੋ ਮੈਂ ਤੁਹਾਨੂੰ ਇੱਕ ਜੁਮਲਾ ਦਿਆਂ, ਤੁਸੀਂ ਇਹਨੂੰ ਆਪਣੇ ਅੰਦਾਜ਼ 'ਚ ਕਹਿ ਕੇ ਦੱਸੋ ਤਾਂ। ਜੀ ਬੋਲੋ। ਮੈਂ ਬਾਜ਼ਾਰ ਗਿਆ ਥਾ, ਆਪ ਕਹਾਂ ਗਏ ਥੇ? ਮੈਂ ਬਾਜ਼ਾਰ ਗਿਆ ਸੀ ਤੇ ਤੂੰ ਕਿੱਥੇ ਗਿਆ ਸੀ? ਅੱਛਾ ਜੀ, ਮੈਂ ਬਾਜ਼ਾਰ ਗਿਆ ਸੀ ਤੇ ਤੂੰ ਕਿੱਥੇ ਗਿਆ ਸੀ? ਵਾਹ ਜੀ ਵਾਹ, ਬਹੁਤ ਖੂਬ ਜੀ, ਬਹੁਤ ਵਧੀਆ ਜੀ। ਅੱਛਾ ਜੀ, ਇਮਤਿਆਜ਼ ਭੱਟੀ ਸਾਹਿਬ, ਬਹੁਤ ਸ਼ੁਕਰੀਆ ਸੰਧੂ ਸਾਹਿਬ। ਅਸੀਂ ਹੋਰ ਵੀ ਦੋਸਤ ਲਾਈਨ ਤੇ ਨੇ, ਉਹਨਾਂ ਨੂੰ ਲਵਾਂਗੇ। ਥੈਂਕ ਯੂ ਜੀ। ਸੋ ਅਸੀਂ ਅਲੱਗ-ਅਲੱਗ ਬੋਲੀਆਂ ਦੀ ਅਲੱਗ-ਅਲੱਗ ਐਕਸੈਂਟਸ ਦੀ ਗੱਲ ਕਰਨੀ ਹੈ। ਮੈਂ ਖਾਸ ਅੱਛਾ ਜੀ ਇੱਕ ਹੋਰ ਬੜੀ ਵੀਰਪਾਲ ਕੌਰ ਨੇ ਬੜੀ ਵਧੀਆ ਗੱਲ ਕੀਤੀ ਹੈ। ਰਛਪਾਲ ਵਾਲਾ ਜੀ ਤੁਸੀਂ ਸਾਡਾ ਬਣੇ, ਮੈਂ ਤੁਹਾਡੇ ਨਾਲ ਹੁਣੇ ਗੱਲ ਕਰਦਾ ਜੀ। ਭੱਬੇ ਧੱਦੇ ਘੱਗੇ ਢੱਡੇ ਲਹਿੰਦੇ ਪੰਜਾਬ ਵਿੱਚ ਉਚਾਰੇ ਹੁਣ ਵੀ ਉਚਾਰੇ ਜਾਂਦੇ। ਤੁਸੀਂ ਵੀਰਪਾਲ ਦੀ ਬਿਲਕੁਲ ਸਹੀ ਗੱਲ ਕਹੀ। ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ। ਤੁਹਾਡੇ ਫਿਰ ਪ੍ਰੋਬਲਮ ਹੈ ਜੀ, ਤੁਹਾਡੇ ਪ੍ਰੋਬਲਮ ਹੈ। ਹਾਂਜੀ ਆ ਗਈ। ਹਾਂਜੀ ਆ ਗਈ ਆਵਾਜ਼ ਜੀ। ਮੈਂ ਤਾਂ ਬੰਦ ਕਰਤਾ ਸੀ ਤੁਹਾਡਾ। ਬਿਲਕੁਲ ਜੀ। ਤੁਹਾਨੂੰ ਦੋਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਵੀ। ਅਰੋੜਾ ਸਾਹਿਬ, ਮੈਂ ਕੈਲੀਫੋਰਨੀਆ ਤੋਂ ਫਰੀਮਾਉਂਟ ਦੇ ਇਲਾਕੇ 'ਚ ਬੇਰੀਅਰ ਬੋਲਦਾ। ਪਿੱਛੋਂ ਮੈਂ ਪਟਿਆਲੇ ਤੋਂ ਆ, ਤੋਂ ਪਿੱਛੋਂ ਗੁਜਰਾਂਵਾਲੇ ਤੋਂ ਆ। ਸਾਡਾ ਗੁੜੀ ਔਲਖ ਤੇ ਭਾਈ ਕੇ ਔਲਖ ਪਿੰਡ ਨੇ ਉੱਥੇ। ਬਹੁਤਾ ਪਿੱਛੇ ਨਾ ਜਾਓ। ਹਾਂਜੀ, ਮੈਂ ਤੁਹਾਨੂੰ ਇੱਕ ਕਮਾਲ ਦੀ ਗੱਲ ਦੱਸਦਾ ਜੀ। ਜਦੋਂ ਅਸੀਂ ਇੰਡੀਆ 'ਚ ਪੈਦਾ ਹੋਏ ਤਾਂ ਮੈਂ ਬਹੁਤ ਮਾਲਵੇ ਦੇ ਥੁਰ ਮਾਲਵੇ ਦੇ ਗੱਬੇ ਮਾਲਵੇ ਦੇ ਵੱਡਾ ਹੋਇਆ। ਮੇਰੇ ਘਰ ਦੇ ਵਿੱਚ ਪਿਓਰ ਗੁਜਰਾਂਵਾਲੇ ਦੀ ਬੋਲੀ ਬੋਲੀ ਜਾਂਦੀ ਸੀ, ਤੇ ਘਰ ਤੋਂ ਬਾਹਰ ਜਿਹੜੀ ਸੀ ਪਿਓਰ ਜਿਹੜੀ ਮਲਵਈ ਬੋਲੀ ਬੋਲੀ ਜਾਂਦੀ ਸੀ। ਆਪਣੇ ਗੁਜਰਾਂਵਾਲੀ ਬੋਲੀ 'ਚ ਇੱਕ ਦਾ ਕੋਈ ਐਸਾ ਡਾਇਲੌਗ ਬੋਲ ਦੋ ਜਿਹੜਾ ਤੁਸੀਂ ਸਮਝਦੇ ਵੀ ਸਾਡੀ ਬੋਲੀ ਦਾ ਇਹ ਰਿਪਰੈਜ਼ੈਂਟ ਸਹੀ ਉਹਨੂੰ ਦੱਸਦਾ ਵੀ ਸਾਡੀ ਬੋਲੀ ਦਾ ਐਕਸੈਂਟ ਸਹੀ ਦੱਸਦਾ। ਤੁਸੀਂ ਮੈਨੂੰ ਦੱਸੋ ਮੈਂ ਕੀ ਬੋਲਾਂ, ਮੈਂ ਉਹੀ ਬੋਲ ਦੂੰਗਾ। ਪਠਵਾਰੀ ਜੀ, ਅਸਾਂ ਤੁਸਾਂ ਕੋ ਆਖਣੇ ਆ ਗੱਲ ਅੱਛੀ ਨਹੀਂ ਹੋਣੀ। ਉਹ ਮਈਆਂ ਛੇੜ ਕੇ ਲੈ ਜਾਓ ਬਾਹਰ। ਹੈ ਮਈਆਂ ਖੋਲ ਕੇ ਪਾਣੀ ਵਿਖਾ ਲਿਆਓ। ਨਹੀਂ, ਉਹਦੇ ਵਿੱਚ ਨਾ ਮੈਂ ਤੁਹਾਨੂੰ ਦੱਸਦਾ, ਉਹਦਾ ਹਿੰਦੀ ਦੇ ਵਿੱਚ ਮੈਂ ਆਪਸੇ कहता हूं कि ये बात अच्छी नहीं है। ਅਸਾਂ ਤੁਸਾਂ ਕੋ ਆਖਣੇ ਆ ਗੱਲ ਅੱਛੀ ਨਹੀਂ ਹੋਣੀ। ਹਾਂ, ਮੈਂ ਤੁਹਾਨੂੰ ਕਹਿੰਦਾ ਇਹ ਗੱਲ ਚੰਗੀ ਨਹੀਂ ਜੇ, ਇਹ ਗੱਲ ਚੰਗੀ ਨਹੀਂ ਜੇ। ਹਾਂ ਬਿਲਕੁਲ ਠੀਕ ਹੈ ਜੀ। ਬਹੁਤ ਸ਼ੁਕਰੀਆ ਜਨਾਬ ਔਲਖ ਸਾਹਿਬ ਤੁਹਾਡਾ। ਅਸੀਂ ਹੋਰ ਦੋਸਤਾਂ ਨੂੰ ਵੀ ਨਾਲ ਲੈਣ ਦੀ ਕੋਸ਼ਿਸ਼ ਕਰਦੇ ਹਾਂ। ਥੈਂਕ ਯੂ ਜੀ। ਨਾਸਰ ਸਾਹਿਬ, ਰਾਣਾ ਖਾਲਿਦ ਅਮੀਰ ਸਾਹਿਬ ਕਹਿੰਦੇ ਨੇ ਮੈਨੂੰ ਕਾਲ ਤੇ ਲਓ ਜੀ। ਇਹ ਰਾਣਾ ਖਾਲਿਦ ਸਾਹਿਬ ਸਰਗੋਧੀ ਦੇ ਇਲਾਕੇ ਦੇ, ਇਹ ਹਵੇਲੀ ਦੇ ਥੋਕਾ ਦੇ ਨੇ। ਇਹ ਗੱਲ ਜ਼ਰੂਰ ਕਰਨਾ ਚਾਹੁੰਦੇ ਨਾਸਰ ਭਾਈ ਨੇ। ਕਾਲ ਪਰ ਲਓ ਜੀ, ਰਾਣਾ ਖਾਲਿਦ ਅਮੀਰ ਸਾਹਿਬ। ਮੈਂ ਲਿੰਕ ਸ਼ੇਅਰ ਕੀਤਾ ਜੀ, ਤੁਸੀਂ ਆ ਸਕਦੇ ਹੋ ਸਾਡੇ ਨਾਲ ਕਾਲ ਤੇ। ਲਿੰਕ ਮੈਂ ਆਲਰੇਡੀ ਸ਼ੇਅਰ ਕਰ ਦਿੱਤਾ ਜੀ। ਸੋ ਰਾਣਾ ਖਾਲਿਦ ਸਾਹਿਬ ਜੇ ਤੁਸੀਂ ਨਾਲ ਜੁੜ ਸਕਦੇ ਹੋ। अस्सलाम वालेकुम। ਵਾਲੇਕੁਮ ਅਸਲਾਮ ਸਾਹਿਬ, ਕਿੱਥੋਂ ਤੁਸੀਂ ਜੀ, ਕਿਹੜੇ ਸ਼ਹਿਰ ਤੋਂ? मैं तो जी इथों शकरगढ़ करतारपुर दे नाल।
ਅੱਛਾ ਜੀ। ਸਾਡਾ ਵੀ ਕੋਈ ਆਪਣਾ ਇੱਕ ਐਕਸੈਂਟ ਸਮਝਿਆ ਜਾਂਦਾ ਹੈ। ਅਕਸਰ ਅਸੀਂ ਬਾਹਰ ਯੂਨੀਵਰਸਿਟੀ 'ਚ ਪੜ੍ਹਨੇ ਆ ਜਿਸ ਟਾਈਮ, ਤੇ ਮੁਖਤਲਿਫ ਸ਼ਹਿਰਾਂ ਦੇ ਲੋਕ ਹੁੰਦੇ ਨੇ ਜਾਂ ਲੜਕੇ ਹੁੰਦੇ ਨੇ, ਉਹ ਕਹਿੰਦੇ ਤੁਹਾਡਾ ਇੱਕ ਵੱਖਰਾ ਹੀ ਐਕਸੈਂਟ ਹੈ, ਕੀ ਕਰੇ ਕਰਦਾ, ਉੱਥੇ ਜਾਏ ਕੀ ਕੀਤਾ ਕਰਦਾ, ਦਾ, ਆਏ ਕਰਦਾ, ਕੀ ਕੀਤਾ ਦਾ, ਕੀ ਕੀਤਾ ਦਾ। ਅਸੀਂ ਕਹਿੰਦੇ ਨਾ ਤੂੰ ਕੀ ਕੀਤਾ, ਤੇ ਸ਼ਕਰਕੜੀਆ ਕਹਿੰਦੇ ਕੀ ਕੀਤਾ ਦਾ, ਕੀ ਕੀਤਾ ਦਾ। ਅੱਛਾ ਜੀ, ਕੀ ਕੀਤਾ ਦਾ, ਅੱਗੇ ਤੂੰ ਨਹਾਏ ਕਰਦਾ, ਜਾਏ ਕਰਦਾ, ਇਸ ਤਰ੍ਹਾਂ ਦਾ ਬੜਾ ਐਕਸੈਂਟ ਨਾ ਸਮਝਿਆ ਜਾਂਦਾ। ਬਹੁਤ ਸ਼ੁਕਰੀਆ ਅਸਲਾਨ ਜੀ, ਤੁਸੀਂ ਬਹੁਤ ਆਪਣੇ ਸ਼ੁਕਰੀਆ ਜੀ। ਏਰੀਆ ਦਾ, ਆਪਣੀ ਬੋਲੀ ਦਾ ਇੱਕ ਤੁਹਾਨੂੰ ਇਸੇ ਤਰ੍ਹਾਂ ਹੀ, ਜਿਵੇਂ ਗੁੱਜਰ ਸਾਹਿਬ ਨੇ ਕਿਹਾ, ਇਸੇ ਤਰ੍ਹਾਂ ਹੀ ਤੁਸੀਂ ਆਓ ਥੋੜੇ ਜਿਹੇ ਟਾਈਮ ਦੇ ਵਿੱਚ ਆਪਣੀ ਬੋਲੀ ਦੇ ਵਿੱਚ ਇੱਕ ਅੱਧਾ ਕੋਈ ਜੁਮਲਾ, ਕੋਈ ਵਰਡ ਐਸਾ ਦੱਸ ਦਿਓ ਜਿਹੜਾ ਜਿੱਥੋਂ ਪਤਾ ਲੱਗਦਾ ਵੀ ਤੁਹਾਡੀ ਬੋਲੀ ਨੂੰ ਇਹ ਜ਼ਾਹਿਰ ਕਰਦਾ ਵੀ ਇਹ ਤੁਹਾਡੀ ਬੋਲੀ ਦਾ ਵਾ। ਇਹ ਇੱਕ ਅੱਧੇ ਜੁਮਲੇ ਦੇ ਵਿੱਚ ਥੋੜੇ ਟਾਈਮ ਦੇ ਵਿੱਚ ਮਿਹਰਬਾਨੀ ਆਪਾਂ ਜੀ। ਸਮੇਟਾਂਗੇ। ਸ਼ੁਕਰੀਆ। ਅੱਛਾ ਜੀ, ਇਹ ਨਾਸਰ ਅਲੀ ਢਿੱਲੋਂ ਸਾਹਿਬ ਜੰਗ ਐਕਸੀਡੈਂਟ ਦੇ ਉੱਤੇ ਵੀ ਕੁਝ ਗੱਲ ਕਰ ਰਹੇ ਨੇ। ਇਸ ਦੇ ਨਾਲ ਰਿੰਕੂ ਪ੍ਰਭਰਾ ਜੀ ਕਹਿੰਦੇ ਮੈਂ ਤੈਨੂੰ ਕਹਿੰਦਾ ਗੱਲ ਠੀਕ ਨਹੀਂ। ਅੱਛਾ ਜੀ, ਕਈ ਵਾਰ ਸਿਰਫ ਐਕਸੈਂਟ ਹੀ ਨਹੀਂ, ਕੁਝ ਚੀਜ਼ਾਂ ਹੋਰ ਵੀ ਨਾਲ ਬਦਲਦੀਆਂ ਰਹਿੰਦੀਆਂ ਹੈ ਜੀ। ਰਸ਼ੀਦ ਸਾਹਿਬ, अस्सलाम वालेकुम भाईजान, सत श्री अकाल। ਜੀ। ਜੀ ਸਾਹਿਬ, ਕਿਹੜਾ ਏਰੀਆ ਤੇ ਤੁਹਾਡੀ ਆਪਣਾ ਬੋਲੀ ਦਾ ਇੱਕ ਅੱਧਾ ਕੋਈ ਐਸਾ ਜੁਮਲਾ ਜਦੋਂ ਦੱਸ ਦਿਓ। ਏਰੀਆ ਕਿਹੜਾ, ਪਿੱਛੋਂ ਤੁਹਾਡਾ ਕਿਹੜਾ साडा एरिया है जी भाईजान मुजफ्फरगढ़, तहसील कोटतो, ते बोली साडी है सरेकी। ਆਵਾਜ਼ ਮੈਨੂੰ ਸਹੀ ਸੁਣੀ ਨਹੀਂ। ਤੁਸੀਂ ਇੱਕ ਕੋਈ ਫਿਕਰਾ, ਕੋਈ ਐਸਾ ਜੁਮਲਾ ਜਿਹੜੀ ਤੁਹਾਡੀ ਬੋਲੀ ਜਿਹੜੀ ਹੈਗੀ ਆ ਉਹਦਾ ਐਕਸ਼ਨ ਨੂੰ ਜ਼ਾਹਿਰ ਕਰੇ, ਉਹ ਸੂਟ ਹੈ भाईजान वैसे साडी बोली है सरेकी। ਹਾਂ, ਸਰੈਕੀ ਜ਼ਰੂਰ। सरेकी आते हैं भी तुस कित्था मैंने पवे, कित्थों है, मैं रोटी खाना पिया, मैं पानी पीना, मैं कुत्ते है लगी खड़ी है। बहुत शुक्रिया जी। सरायकी आए, बहुत सोहनी बोली, बड़ी मिठी बोली सरायकी। हाँ जी, हर इलाके की अपनी कोई खूबी होंगी। जिवें संगरूर दे इलाके विच छच्छे ते सस्से दा जिहड़ा मिक्स है वो है जी। छच्छे ते सस्से संगरूर दे इलाके विच उत्थे किते ओह गवाच जांदे ने जाके, कुछ अल्फाज उत्थे जिहड़े जोर किथे पैना उसदा भी फर्क पैना, ओहदा भी बड़ा फर्क है। अनमोल मरूक साहब साडे अनमोल जी, मैं नाल दसदा जावां, साडे 10 लोगां दी लिमिट आ एक बारी आउण दे। सो 10 लोग ऑलरेडी लाइन ते ने, लाइन अप अगो जिवें जिवें जगह बनदी जाएगी मैं एक दोस्त ਨੂੰ ਅੱਗੇ ਲੈਂਦਾ ਲੈ ਕੇ ਆਉਂਦਾ ਹਾਂਗਾ। ਤੁਸੀਂ ਇੱਕ ਅੱਧੇ ਮਿੰਟ ਦੇ ਵਿੱਚ ਹੀ ਭਾਜੀ ਆਪਣਾ ਏਰੀਆ ਅਨਮੋਲ ਭਾਜੀ ਤੇ ਜਿਹੜਾ ਤੁਹਾਡੀ ਬੋਲੀ ਨੂੰ। ਹਾਂਜੀ ਹਾਂਜੀ, ਫਾਜ਼ਿਲਕਾ ਏਰੀਆ ਜੀ, ਪੰਜਾਬ ਚੜ੍ਹਦੇ ਵਾਲੇ ਪਾਸੇ ਜੀ। ਜ਼ਿਲ੍ਹਾ ਪੰਜਾਬ ਵਾਲਿਆਂ ਨੂੰ, ਡਿਸਟ੍ਰਿਕਟ ਪੰਜਾਬ ਵਾਲਿਆਂ ਨੂੰ ਪੂਰੇ ਪੰਜਾਬ ਚ ਉਹੀ ਪਛਾਣ ਲੈਂਦੇ ਜਦੋਂ ਬੋਲਦੇ ਆ। ਜਦੋਂ ਕਹਿ ਰਹੇ ਕਿੱਥੇ ਆ ਰਹੇ, ਕਿੱਥੇ ਜਾ ਰਹੇ, ਇੱਧਰ ਦੇ ਬੋਲੇ ਕਿਤੇ ਲੱਗਿਆ ਜਾਣਾ, ਇੱਧੇ ਆ, ਕਿਤੇ ਲੱਗਿਆ ਜਾਣਾ, ਇੱਧੇ ਆ। ਹਾਂ, ਆ ਪੂਰੇ ਪੰਜਾਬ ਚ ਪਤਾ ਲੱਗ ਜਾਂਦਾ ਵੀ ਜਦੋਂ ਬੰਦਾ ਬੋਲਦਾ ਵੀ ਆ ਫਾਜ਼ਿਲਕਾ ਜ਼ਿਲ੍ਹੇ ਦਾ। ਅੱਛਾ ਜੀ, ਬਿਲਕੁਲ। ਬਹੁਤ ਸ਼ੁਕਰੀਆ ਅਨਮੋਲ ਜੀ। ਜਿੰਨੇ ਵੀ ਦੋਸਤ ਸੁਣਦੇ ਨੇ ਇਹਨਾਂ ਨੂੰ ਸ਼ੇਅਰ ਜ਼ਰੂਰ ਇੱਕ ਵਾਰੀ ਵੀਡੀਓ ਨੂੰ ਕਰਿਓ, ਕਿਉਂਕਿ ਸਾਰਿਆਂ ਤੱਕ ਜਿਹੜਾ ਵੀਡੀਓ ਪਹੁੰਚ ਜਾਵੇ। ਬਹੁਤ ਸ਼ੁਕਰੀਆ। हर इलाके की बोली का एक अपना अंदाज है, एक अपनी वक्री मिठास है। इस करके कोई भी बोली, कोई भी इलाका असं ये नहीं कहते बुरा है कोई चंगा है, सारे का अपना अंदाज है, सब असीं पसंद करते हैं। अफजल गुजर साहब साडे नाल जुड़ चुके हैं जी। अफजल गुजर साहब, तुसीं कित्थों हो जी? मैं सर टोबा टेक सिंह तो, ਤੇ ਮੇਰੀ ਨਾਸਰ ਭਾਈ ਨਾਲ ਗੁਜ਼ਾਰਿਸ਼ ਹੈ, ਮੈਂ ਇਹਨਾਂ ਨੂੰ ਪਹਿਲੇ ਵੀ ਕਿਹਾ ਸੀ, ਮੇਰੇ ਨਾਲ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਟੋਬਾ ਟੇਕ ਸਿੰਘ ਅਸੀਂ ਆਵਾਂਗੇ, ਟੋਬਾ ਟੇਕ ਸਿੰਘ ਦੀ ਹਿਸਟਰੀ ਦੱਸਾਂਗੇ ਕਿ ਸਾਡੇ ਸਿੱਖ ਭਾਈਆਂ ਨੂੰ ਪਤਾ ਲੱਗੇ ਕਿ ਟੇਕ ਸਿੰਘ ਕੌਣ ਸੀ, ਉਹਦੇ ਕੀ ਵਜ੍ਹਾ ਸੀ ਕਿ ਇਹਦਾ ਨਾਮ ਜਿਹੜਾ ਡਿਸਟ੍ਰਿਕਟ ਟੋਬਾ ਟੇਕ ਸਿੰਘ। ਅਫਜ਼ਲ ਭਾਈ ਮੈਂ ਪ੍ਰੋਮਿਸ ਕੀਤਾ ਸੀ ਆਪਾਂ ਜ਼ਰੂਰ ਆਵਾਂਗੇ, ਲੇਕਿਨ ਟਾਈਮ ਨੂੰ ਵੇਖਦੇ ਹਾਂ, ਮੱਦੇਨਜ਼ਰ ਰੱਖਦੇ ਹਾਂ। ਹੁਣ ਲਾਕਡਾਊਨ ਚੱਲਦਾ, ਉਸ ਵਜ੍ਹਾ ਤੋਂ ਵੀ ਥੋੜਾ ਜਿਹਾ ਪ੍ਰੋਬਲਮ ਹੈ, ਰੋਜ਼ੇ ਆ। ਜ਼ਰੂਰ ਆਵਾਂਗੇ, ਤੁਹਾਡੇ ਕੋਲ ਵਾਅਦਾ ਤੁਹਾਡੇ ਨਾਲ ਇਨਸ਼ਾਅੱਲਾ ਤਾਲਾ ਜ਼ਰੂਰ ਆਵਾਂਗੇ। ਮੇਰੀ ਤੁਹਾਡੇ ਨਾਲ ਇੱਕ ਹੋਰ ਗੁਜ਼ਾਰਿਸ਼ ਹੈ ਕਿ ਇਹ ਜਿਹੜੀ ਟੋਬਾ ਟੇਕ ਸਿੰਘ ਦੀ ਹਿਸਟਰੀ ਹੈ ਇਹਦੇ ਉੱਤੇ ਪ੍ਰੋਗਰਾਮ ਕਰੋ, ਤਾਂ ਕਿ ਸਿੱਖ ਭਾਈਆਂ ਨੂੰ, ਸਾਡੇ ਜਿਹੜੇ ਉਧਰ ਚੜ੍ਹਦੇ ਪੰਜਾਬ ਵਾਲੇ ਆ, ਉਹਨਾਂ ਨੂੰ ਪਤਾ ਚੱਲੇ ਕਿ ਟੋਬਾ ਟੇਕ ਸਿੰਘ ਕੀ ਹੈ, ਠੀਕ ਹੈ, ਇਹਦੀ ਕੀ ਖਿਦਮਾਤ ਆ, ਜਿਹੜਾ ਇਹ ਇੱਕ ਅਹਿਮ ਜ਼ਿਲ੍ਹਾ ਜਿਹੜਾ ਇਹਦਾ ਨਾਮ ਟੋਬਾ ਟੇਕ ਸਿੰਘ ਬਣਿਆ, ਇਹ ਕਿਉਂ ਬਣਿਆ, ਠੀਕ ਹੈ ਜੀ। ਜ਼ਰੂਰ ਅਫਜ਼ਲ ਭਾਈ, ਜ਼ਰੂਰ ਮੈਂ ਤੁਹਾਨੂੰ ਨਾ ਆਪਣਾ ਨੰਬਰ ਸ਼ੇਅਰ ਕਰਾਂਗਾ ਤੇ ਜ਼ਰੂਰ ਤੁਹਾਡੇ ਨਾਲ ਕੰਟੈਕਟ ਕਰਕੇ ਆਪਾਂ ਲਾਕਡਾਊਨ ਤੋਂ ਬਾਅਦ ਰੋਜ਼ੇ ਲੰਘਦੇ ਤੇ ਤੁਹਾਡੇ ਕੋਲ ਇਨਸ਼ਾਅੱਲਾ ਜ਼ਰੂਰ ਹਾਜ਼ਰ ਹੋਵਾਂ। ਹੋ ਸਕਦਾ ਸੀ ਇਹਨਾਂ ਦਿਨਾਂ 'ਚ ਆ ਜੀ, ਜੇ ਟਾਈਮ ਲੱਗ ਗਿਆ। ਸਹੀ। ਤੇ ਦੂਸਰਾ ਮੇਰਾ ਆਪਣਾ ਜਿਹੜੇ ਮੇਰੇ ਵੱਡੇ ਸੀ ਉਹਨਾਂ ਦਾ ਤਾਲਕ ਜ਼ਿਲ੍ਹਾ ਜਲੰਧਰ, ਤਹਿਸੀਲ ਫਲੋਰ ਤੋਂ ਸੀ। ਤੇ ਬਾਕੀ ਸਾਡੇ ਨਾਲ ਜਿਹੜੀ ਮਤਲਬ ਟੋਬਾ ਟੇਕ ਸਿੰਘ ਹੈ, ਇਹਦੀ ਇੱਕ ਹਿਸਟਰੀ ਇਹ ਹੈ ਕਿ ਇਹਦੇ ਨਾਲ ਝੰਗ ਲੱਗਦਾ, ਉਧਰੋਂ ਫੈਸਲਾਬਾਦ, ਲਾਇਲਪੁਰ, ਉਧਰੋਂ ਖਾਨੇਵਾਲ, ਸ਼ਾਹੀਵਾਲ,
ਇਹਦੇ ਵਿੱਚ ਮੁxtਲਫ ਜ਼ਬਾਨਾਂ ਜਿਹੜੀਆਂ ਨਾ ਉਹਨਾਂ ਦਾ ਮਿਕਸਚਰ ਬਣ ਜਾਂਦਾ ਇਹਦੇ ਵਿੱਚ। ਤੁਸੀਂ ਆਪਣੇ ਗੁਜਰਾਤੀ ਬੋਲੀ ਦੇ ਵਿੱਚ ਇੱਕ ਤੇ ਸ਼ੱਕਰਕੜੀਏ ਜਿਹੜੇ ਅੱਗੇ ਗੱਲ ਕਰਨਾ ਕੀਤੇ ਦਾ ਇਸ ਤਰ੍ਹਾਂ ਬੋਲਦੇ, ਤੁਹਾਡੀ ਬੋਲੀ ਤੁਸੀਂ ਇੱਕ ਕੋਈ ਫਿਕਰਾ ਨਹੀਂ, ਸਾਡੀ ਆਮ ਜਿਹੜੀ ਫੈਸਲਾਬਾਦ ਵਾਲੀ ਬੋਲੀ ਆ ਉਹੀ ਸਾਡੀ ਬੋਲੀ ਆ। ਤੇ ਮਤਲਬ ਸਾਡੇ ਨਨਿਆਲ ਤੇ ਦਦਿਆਲ ਦੋਨੇ ਜਿਹੜੇ ਉਹ ਜਲੰਧਰ ਤੋਂ ਸੀ, ਇਸ ਵਜ੍ਹਾ ਨਾਲ ਸਾਡਾ ਜਿਹੜਾ ਉਹ ਸਾਰਾ ਜਲੰਧਰੀ ਬੋਲੀ ਜਿਹੜੀ ਆ ਉਹੀ ਮਤਲਬ ਸਾਡੇ ਨਾਲ ਚੱਲੀ। ਬਹੁਤ ਸ਼ੁਕਰੀਆ ਅਰਸਲਾਨ ਗੁੱਜਰ ਸਾਹਿਬ, ਬਹੁਤ ਸ਼ੁਕਰੀਆ ਤੁਹਾਡਾ ਜੀ। ਨਾਸਿਰ ਭਾਈ ਹਾਂਜੀ, अस्सलाम वालेकुम ਜੀ। ਜੰਜੂਆ ਸਾਹਿਬ ਕਿੱਥੋਂ ਬੋਲ ਰਹੇ ਹੋ ਜਨਾਬ ਤੁਸੀਂ? ਮੈਂ ਆਸਟਰੀਆ ਤੋਂ ਬੋਲ ਰਿਹਾ ਤੇ ਗੁਜਰਾਤ ਡਿਸਟ੍ਰਿਕਟ ਪਾਕਿਸਤਾਨ ਪਿੰਡ ਥਾਂ ਤੋਂ ਮੇਰਾ ਤਲਕ ਹੈ ਤੇ ਮੈਂ ਤੁਹਾਡੇ ਫਿਕਰੇ ਦਾ ਗੁਜਰਾਤ ਦੀ ਬੋਲੀ ਦੇ ਵਿੱਚ ਮੈਂ ਬਾਜ਼ਾਰ ਗਿਆ ਹਾਂ ਤੇ ਤੁਸੀਂ ਵੀ ਗਏ ਹੋ ਜੀ। ਤੇ ਜੇ ਕਹਿਣਾ ਮੈਂ ਬਾਜ਼ਾਰ ਗਿਆ ਹਾਂ ਤੇ ਤੁਸੀਂ ਬਾਜ਼ਾਰ ਗਏ ਹੋ, ਇਹ ਸਾਡੀ ਜ਼ੁਬਾਨ ਵਿੱਚ ਇੰਜ ਬੋਲਿਆ ਜਾਂਦਾ ਹੈ। ਤੇ अगर काम जी अगर मिसाल मैं ये काम कर दूंगा तो फिर ਅਸੀਂ ਆਪਣੀ ਬੋਲੀ ਵਿੱਚ ਕਹਿੰਦੇ ਆ ਕਿ ਮੈਂ ਕੰਮ ਕਰ ਛੜਾਂਦਾ। ਹਾਂ ਜੀ, ਗੁਜਰਾਤੀ ਹੈ ਛੋਟੀ, ਇਹ ਗੁਜਰਾਤੀ ਬੋਲੀ ਹੈ ਪਿਓਰ। जी डिस्ट्रिक्ट गुजरात एक छोटी जी इन्फॉर्मेशन छोटी जी कि राजा जोध खान ਦੀ ਔਲਾਦ ਦੇ ਵਿੱਚੋਂ ਸਾਡੇ ਕੋਲ ਜੰਜੂਏ ਜਿਹੜੇ ਨੇ ਉਹ ਸਿੱਖ ਬਰਾਦਰਾਨ ਵੀ ਆਏ ਨੇ, ਉਹਨਾਂ ਨੂੰ ਮੇਰੀ ਤਰਫੋਂ ਅਦਾਬ ਸਲਾਮ। ਬਹੁਤ ਸ਼ੁਕਰੀਆ ਨਾਸਰ ਸਾਹਿਬ, ਬਹੁਤ ਸ਼ੁਕਰੀਆ ਜੀ ਤੇ ਬਹੁਤ ਸ਼ੁਕਰੀਆ। ਗੁਰਮੀਤ ਸਿੰਘ ਜੀ ਸਾਡੇ ਨਾਲ ਜੀ। ਗੁਰਮੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਤੇ ਅਸਲਾਮ ਵਾਲੇਕੁਮ ਨਾਸਿਰ ਭਾਈ ਨੂੰ। ਤੇ ਮੈਂ ਐਡਮਿੰਟਨ ਤੋਂ ਬੋਲ ਰਿਹਾ, ਵੈਸੇ ਫਰੀਦਾਬਾਦ ਤੋਂ ਹੈਗਾ, ਐਡਮਿੰਟਨ ਕੈਨੇਡਾ ਚ ਰਹਿਣਾ 15 ਸਾਲ ਤੋਂ। ਤੇ ਸਾਡੀ ਬੋਲੀ ਜਿਹੜੀ ਹੈਗੀ ਆ ਉਹ ਅਸੀਂ ਤਾਂ ਉੱਥੇ ਬੰਨੂਵਾਲ ਕਹਿੰਦੇ ਆ ਨੂੰ, ਬੰਨੂਵਾਲੀ। ਤੇ ਹੁਣ ਪਾਕਿਸਤਾਨ ਤੇ ਪਤਾ ਕਹਿੰਦੇ ਹਿੰਦ ਕੋ ਕਹਿੰਦੇ ਜਾਂ ਸਰਾਇਕੀ ਕਹਿੰਦੇ ਆ, ਇਹ ਮੈਨੂੰ ਹੁਣ ਕਨਫਰਮ ਨਹੀਂ ਆ। ਪਰ ਸਾਡੀ ਬੋਲੋ ਇੱਕ ਫਿਕਰਾ ਬੋਲੋ, ਪਤਾ ਲੱਗ ਜਾਣਾ ਜੀ ਸਾਡੇ ਵਾਲੇ ਪਾਸੇ ਕਿੱਥੇ ਨੇ। ਤੁਸੀਂ ਕੁਝ ਵੀ ਪੁੱਛੋ, ਮੈਂ ਉਸੇ ਬੰਨਵਾਲੀ ਜੀ ਤੁਹਾਨੂੰ ਜਵਾਬ ਦਊਂਗਾ। ਐਡਮਿੰਟਨ ਨੇ ਤੁਹਾਨੂੰ ਕਿੰਨੇ ਸਾਲ ਹੋ ਗਏ ਜੀ? ਮੇਰੇ 15 ਸਾਲ ਠੀਕ ਹੈ। 15 ਸਾਲ ਠੀਕ ਹੈ। 15 ਸਾਲ ਠੀਕ ਹੈ, ਰਾਂਦੇ ਵੀ ਹੈ। ਤੇ ਐਡਮਿੰਟਨ ਦੇ ਵਿੱਚ ਸਭ ਤੋਂ ਵਧੀਆ ਵੇਖਣ ਵਾਲੀ ਚੀਜ਼ ਕਿਹੜੀ ਹੈ ਜੀ? ਵੈਸਟਰਮਿੰਟਨ ਮਾਲ ਹੈ। ਅੱਛਾ ਜੀ। ਹਾਂਜੀ, ਸਾਰੇ ਕੋਲ ਵੱਡਾ ਮਾਲ ਹੈ। ਜੇ ਕੋਈ ਐਡਮਿੰਟਨ ਆਣਾ ਚਾਹੇ ਤੇ ਉਹ ਤੁਹਾਡੇ ਨਾਲ ਗੱਲਬਾਤ ਕਰ ਸਕਦਾ, ਤੁਸੀਂ ਉਹਨੂੰ ਬੁਲਾ ਲਓਗੇ? ਬਿਲਕੁਲ ਜੀ, ਬੁਲਾ ਲਾਂਗੇ ਜੀ। ਅੱਛਾ, ਅਸੀਂ ਚਾਹੁੰਦੇ ਹਾਂ ਕਿ ਆਪਣੀ ਜ਼ੁਬਾਨ ਤੇ ਗੱਲ ਕਰੋ, ਇਸ ਕਰਕੇ ਸਵਾਲ ਪੁੱਛ ਰਹੇ ਹਾਂ ਜੀ। ਹਾਂਜੀ, ਪੂਰੀ ਮਹਿਮਾਨਵਾਜ਼ੀ ਕਰੇ ਪੂਰੀ ਮਹਿਮਾਨਵਾਜ਼ੀ ਕਰੇ ਜੀ। ਜੋ ਵੀ ਪੂਰੀ ਮਹਿਮਾਨਵਾਜ਼ੀ ਕਰੇ ਪੂਰੀ ਮਹਿਮਾਨਵਾਜ਼ੀ ਕਰੇ। ਸੋ ਇਹ ਫਰਕ ਹੈ ਜੀ। ਸਾਡੀ ਬੰਨੂਵਾਲ ਦੇ ਇਲਾਕੇ ਜਿਹੜੀ ਬੋਲੀ ਉਹਨੂੰ ਬਨਵਾਲੀ ਕਹਿੰਦੇ। ਬੰਨੂਵਾਲ ਦਾ ਉਹ ਇਲਾਕਾ ਜਿਹੜਾ ਸਭ ਤੋਂ ਜਿਹੜਾ ਪੰਜਾਬ ਦੇ ਅਖੀਰ ਜਿੱਥੇ ਦੂਰ ਜਾ ਕੇ ਜਿੱਥੇ ਫਰਕ ਪੈਣਾ ਸ਼ੁਰੂ ਹੋ ਜਾਂਦਾ ਜ਼ੁਬਾਨ ਦਾ, ਜਿੱਥੇ ਬਹੁਤ ਜ਼ਿਆਦਾ ਫਰਕ ਪੈ ਜਾਂਦਾ ਹੈ। ਸੋ ਹਾਂਜੀ, ਬੜੀ ਖੂਬਸੂਰਤ ਆਪਣਾ ਅੰਦਾਜ਼ ਹੈ ਇਸ ਜ਼ੁਬਾਨ ਦਾ। ਹਾਂਜੀ, ਸਾਡਾ ਜਿਹੜਾ ਪਿਛੋਕੜ ਬੰਨੂ ਹੈਗਾ, ਤੇ ਬੰਨੂ ਦੇ ਵਿੱਚ ਕਿਲੇ ਦੇ ਵਿੱਚ ਸਾਡੇ ਬਜ਼ੁਰਗਾਂ ਦੇ ਗੋਡਾਊਨ ਤੇ ਮੰਡੀ ਦੇ ਵਿੱਚ ਟੇਲਰ ਦੀ ਦੁਕਾਨ ਸੀਗੀ। ਤੇ ਦਾਦਾ ਜੀ ਮੇਰੇ ਟੀਚਰ ਸੀ ਖਾਲਸਾ ਸਕੂਲ ਦੇ ਵਿੱਚ ਜੀ, ਬੰਨੂ ਦੇ ਵਿੱਚ। ਬੰਨੂ ਵਿੱਚ ਬਹੁਤੇ ਕਰਕੇ ਜਿਹੜੇ ਖੱਤਰੀ ਸਿੱਖਾਂ ਦੇ ਪਰਿਵਾਰ ਰਹਿੰਦੇ ਸੀਗੇ ਜੀ। ਹਾਂਜੀ, ਬਿਲਕੁਲ ਐਗਜ਼ੈਕਟਲੀ। ਤੇ ਜਿੰਨਾ ਵੀ ਬੰਨੂ ਤੋਂ ਪਰਿਵਾਰ ਆਇਆ ਸੀਗਾ ਉਹ ਫਰੀਦਾਬਾਦ ਸਭ ਤੋਂ ਜ਼ਿਆਦਾ ਭਰਿਆ ਹੋਇਆ, ਉਸ ਤੋਂ ਬਾਅਦ ਰਾਮਪੁਰ ਹੈ, ਉਸ ਤੋਂ ਬਾਅਦ ਬਰੇਲੀ ਹੈ, ਫਿਰ ਦੇਹਰਾਦੂਨ ਹੈ ਤੇ ਕੋਟਦੁਆਰ ਹੈ ਜੀ। ਬਹੁਤ ਵਧੀਆ ਜੀ, ਬਹੁਤ ਵਧੀਆ ਤੁਸੀਂ ਗੱਲਬਾਤ ਨਾਲ ਕੀਤੀ। ਜਗਜੀਤ ਸਿੰਘ ਜੀ ਪ੍ਰੋਫੈਸਰ ਸਾਨੂੰ ਨਾਲ ਹੀ ਸਾਡੇ ਜੁੜੇ ਹੋਏ ਨੇ। ਸਰਾਈ ਕਹਿੰਦੇ ਜੀ ਪੰਜਾਬੀ ਬੋਲੀ ਬਹੁਤ ਮਹਾਨ ਹੈ। ਬਹੁਤ ਸਾਰੇ ਸਾਡੇ ਜੋ ਸਾਹਿਬ ਕਹਿੰਦੇ ਸਰਾਇਕੀ ਬੜੀ ਵਧੀਆ ਜ਼ੁਬਾਨ ਹੈ। ਸਾਰੀਆਂ ਜ਼ੁਬਾਨਾਂ ਵਧੀਆ ਜੀ, ਸਾਰਿਆਂ ਦੀ ਗੱਲ ਕਰਕੇ ਤੁਸੀਂ ਬੰਨੂਵਾਲੀ ਸਾਨੂੰ ਖੁਸ਼ੀ ਹੈ ਜੀ। ਸਰਾਇਕੀ, ਬੰਨੂਵਾਲੀ, ਮੁਲਤਾਨੀ, ਇਹ ਸਾਰੀ ਮਿਲਦੀ ਜੁਲਦੀ ਜ਼ੁਬਾਨਾਂ ਨੇ। ਕੁਆਟ ਉਹਦੇ ਨਾਲ ਥੋੜੀ ਹੋਰ ਮਿਲਦੀ ਜੁਲਦੀ ਆ। ਇਹ ਸਾਰਾ ਜੇ ਤੁਸੀਂ ਕਿਸੇ ਟਾਈਮ ਕਦੇ ਪਾਕਿਸਤਾਨ ਤੁਸੀਂ ਕਿਸੇ ਫਰੀਦਾਬਾਦ ਤੇ ਤੁਸੀਂ ਗੱਲ ਕਰੋਗੇ ਨਾ, ਕਦੇ ਵੀ ਫਰੀਦਾਬਾਦ ਚ ਤੁਹਾਨੂੰ ਇੱਕ ਜ਼ੁਬਾਨ ਪਾਕਿਸਤਾਨ ਦੀ ਮਿਲੇਗੀ। ਉਹ ਮਿੰਨੀ ਪਾਕਿਸਤਾਨ ਹੈ, ਜਿਹੜਾ ਮੋਸਟਲੀ ਜਿਹੜਾ ਏਰੀਆ ਹੈਗਾ NIT ਏਰੀਆ। ਤੇ ਜਦੋਂ ਪਾਕਿਸਤਾਨ ਤੋਂ ਉਜਾੜੇ ਤੋਂ ਆਏ ਸੀਗੇ ਫਰੀਦਾਬਾਦ, ਜਿਹੜੇ ਉਹਦੀ ਜਿਹੜੀ ਅਲਾਟਮੈਂਟ ਹੋਈ ਸੀ ਜਿਹੜੇ ਰਿਫਿਊਜੀ ਨੇ, ਉਹ ਮੇਰੇ ਦਾਦਾ ਜੀ ਨੇ ਕੀਤੀ ਸੀਗੀ। ਅੱਛਾ ਜੀ, ਬਹੁਤ ਸ਼ੁਕਰੀਆ ਸਰ ਤੁਹਾਡਾ, ਬਹੁਤ ਸ਼ੁਕਰੀਆ ਗੁਰਮੀਤ ਜੀ।
ਥੈਂਕ ਯੂ ਜੀ। ਬਹੁਤ ਸਾਰੇ ਸਾਡੇ ਦੋਸਤ ਸਾਡੇ ਨਾਲ ਗੱਲ ਕਰਨ ਵਾਸਤੇ ਤਿਆਰ ਨੇ ਜੀ। ਮੈਂ ਇੱਕ ਵਾਰ ਫਿਰ ਲਿੰਕ ਮੈਂ ਵੀ ਸ਼ੇਅਰ ਕਰ ਰਿਹਾ ਜੀ। ਉਹ ਲੋਕ ਜਿਨ੍ਹਾਂ ਨੂੰ ਲਿੰਕ ਨਹੀਂ ਮਿਲ ਸਕਿਆ ਉਹ ਮੇਰੇ ਲਿੰਕ ਨੂੰ ਕਲਿੱਕ ਕਰਕੇ ਆ ਸਕਦੇ ਨੇ ਜੀ। ਨਦੀਮ ਸਿਆਲ ਸਾਹਿਬ ਤੁਸੀਂ ਸਾਡੇ ਨਾਲ ਜੁੜ ਚੁੱਕੇ ਹੋ, ਮੈਂ ਤੁਹਾਡੇ ਨਾਲ ਵੀ ਗੱਲ ਕਰ ਰਿਹਾ ਜੀ। ਇੱਕ ਸੈਕਿੰਡ ਨਾ ਜੀ। ਨਦੀਮ ਸਿਆਲ ਸਾਹਿਬ ਜ਼ੁਬਾਨਾਂ ਦੇ ਬੜੇ ਮਾਹਿਰ ਨੇ, ਬਹੁਤ ਸਾਰੇ ਐਕਸੈਂਟਸ ਨੂੰ ਸਮਝਦੇ। ਸੋ ਨਦੀਮ ਜੀ ਵੈਲਕਮ। ਸਰ ਸਭ ਤੋਂ ਪਹਿਲੇ ਤੇ ਇਹ ਵੇ ਕਿ ਮੈਂ ਜਿਹੜੀ ਗੱਲ ਤੁਹਾਨੂੰ ਕੱਲ ਕੀਤੀ ਸੀ ਕਿ ਕੱਲ ਥੋੜਾ ਜਿਹਾ ਜਿਹੜਾ ਨਾਸਿਰ ਸਾਹਿਬ ਵੀ ਮੌਜੂਦ ਨੇ, ਥੋੜਾ ਜਿਹਾ ਮਤਲਬ ਇੰਟਰੋਡਕਸ਼ਨ ਇੱਕ ਅਲੱਗ ਚੀਜ਼ ਹੁੰਦੀ, ਲੇਕਿਨ ਥੋੜਾ ਜਿਹਾ ਨੌਲੇਜ ਦੇ ਹਵਾਲੇ ਨਾਲ ਲੋਕਾਂ ਨੂੰ ਪ੍ਰਾਇੋਰਟੀ ਦਿਆ ਕਰੋ ਜਿਹੜਾ ਕੋਈ ਸ਼ੇਅਰ ਕਰਨਾ ਚਾਹੇ। ਠੀਕ ਹੋ ਗਿਆ। ਤੇ ਦੂਸਰਾ ਇਹ ਵੇ ਕਿ ਸਰ ਜਿਹੜਾ ਹੁਣ ਤੁਹਾਡਾ ਜਲਦੀ ਸੌਰੀ ਮੈਂ ਤੁਹਾਡੀ ਗੱਲ ਬਿਲਕੁਲ ਠੀਕ ਹੈ, ਲੇਕਿਨ ਲਾਈਨ ਅਪ ਬੰਦੇ ਜ਼ਿਆਦਾ ਹੁੰਦੇ ਨੇ ਫਿਰ ਮਾਈਂਡ ਵੀ ਕਰ ਜਾਂਦੇ ਵੀ ਯਾਰ ਅਸੀਂ ਇੰਨੀ ਦੇਰ ਹੋ ਗਈ ਹੈ ਤੇ ਤੁਸੀਂ ਸਾਨੂੰ ਦੇ ਦਿਓ। ਮੈਂ ਸਰ ਸਮਝ ਗਿਆ, ਲੇਕਿਨ ਇਹ ਵੇ ਕਿ ਜ਼ਰਾ ਚੈੱਕ ਕਰਿਆ ਕਰੋ ਨਾ। ਮਤਲਬ ਹੁਣ ਤੁਸੀਂ ਲਹਿਜੇ ਦੀ ਗੱਲ ਕਰ ਰਹੇ ਹੋ, ਐਕਸੈਂਟ ਦੀ ਗੱਲ ਜਿਹੜੀ ਕਰ ਰਹੇ ਹੋ, ਉਹਦੇ ਵਿੱਚ ਇਹ ਵੇ ਨਦੀਮ ਸਾਹਿਬ ਸ਼ਾਇਦ ਤੁਹਾਡਾ ਇੰਟਰਨੈਟ ਫ੍ਰੀਜ਼ ਹੋ ਗਿਆ ਹੈ, ਤੁਹਾਡੀ ਆਵਾਜ਼ ਸਾਡੇ ਤੱਕ ਨਹੀਂ ਪਹੁੰਚ ਪਾ ਰਹੀ। ਨਦੀਮ ਸਾਹਿਬ ਨਾਸਿਰ ਭਾਈ, ਨਦੀਮ ਸਾਹਿਬ ਦੀ ਆਵਾਜ਼ ਨਹੀਂ ਆ ਰਹੀ, ਉਹਨਾਂ ਨੂੰ ਇੱਕ ਵਾਰ ਰੀਕਨੈਕਟ ਕਰ ਲਓ। ਇੰਨੀ ਦੇਰ ਕਿਸੇ ਹੋਰ ਨਾਲ ਅਸੀਂ ਗੱਲ ਕਰ ਰਹੇ ਨੇ, ਫਿਰ ਇਹਨਾਂ ਨੂੰ ਰੀਕਨੈਕਟ ਕਰਦੇ ਹਾਂ। ਨਦੀਮ ਸਾਹਿਬ ਰਹਿੰਦੇ ਤਾਂ ਭਾਵੇਂ ਇਸਲਾਮਾਬਾਦ ਨੇ, ਪਰ ਹੈ ਲਾਹੌਰ ਦੇ ਜੰਪਲ ਨੇ। ਇਹਦੇ ਜ਼ੁਬਾਨਾਂ ਨੂੰ ਬੜੀ ਚੰਗੀ ਤਰ੍ਹਾਂ ਸਮਝਦੇ ਨੇ, ਐਕਸੈਂਟਸ ਨੂੰ ਬੜੀ ਚੰਗੀ ਤਰ੍ਹਾਂ ਸਮਝਦੇ ਨੇ। ਇਹਨਾਂ ਨਾਲ ਥੋੜੀ ਗੱਲ ਕਰਕੇ ਸਵਾਦ ਵੀ ਆਏਗਾ ਜੀ ਸਾਨੂੰ। ਜਿਸ ਚਸ ਵੀ ਕਹਿੰਦੇ ਹੋ ਤੁਸੀਂ, ਬਹੁਤ ਅਸੀਂ ਸਾਡੇ ਜੋ ਸਾਡਾ ਸਵਾਦ ਕਹਿੰਦੇ ਆ, ਅਸੀਂ ਉਹ ਸਵਾਦ ਲੈਣਾ ਚਾਹੁੰਦੇ ਹਾਂ, ਅਸੀਂ ਉਹਨਾਂ ਨਾਲ ਗੱਲ ਕਰਨਾ ਚਾਹੁੰਦੇ ਹਾਂ ਜੀ। ਤੁਸੀਂ ਜ਼ਰੂਰ ਰੀਕਨੈਕਟ ਕਰਨਾ। ਅੱਛਾ ਜੀ, ਕਿਸੇ ਕਮਰਦੀਪ ਗੁਲਾਟੀ ਜੀ ਨੇ ਪੁੱਛਿਆ ਕਿ ਕਿਸੇ ਨੇ ਕਦੀ ਸਰਾਇਕੀ 'ਚ ਰਾਮਲੀਲਾ ਵੇਖੀ ਹੈ? ਨਹੀਂ ਜੀ, ਰਾਮਲੀਲਾ ਮੈਂ ਤਾਂ ਨਹੀਂ ਵੇਖੀ, ਪਰ ਜੇ ਕਿਸੇ ਹੋਰ ਨੇ ਵੇਖੀ ਹੈ ਤਾਂ ਜ਼ਰੂਰ ਉਸ ਦੀ ਗੱਲ ਕਰਨਾ ਚਾਹਾਂਗੇ ਜੀ। ਕਿਸੇ ਨੇ ਵੇਖੀ ਹੈ, ਮੈਂ ਚਾਹੁੰਦਾ ਕਿ ਕਿਸੇ ਨੇ ਜੇ ਵੇਖੀ ਹੋ ਜ਼ਰੂਰ ਉਸ ਦੀ ਗੱਲ ਕਰੋ ਜੀ। ਕੋਈ ਪਟਿਆਲੇ ਦੇ ਜੇ ਘੱਗਰ ਦਰਿਆ ਦਾ ਬੰਦਾ ਹੋਵੇ ਜਿਹੜਾ ਪੁਆਧੀ ਬੋਲੀ ਬੋਲ ਕੇ ਦੱਸੇ ਤਾਂ ਬੜਾ ਸਵਾਦ ਆਉਂਦਾ ਹੈ। ਸੋ ਜੇ ਤੁਸੀਂ ਪੁਆਧੀ ਬੋਲਦੇ ਹੋ, ਖਾਸ ਤੌਰ ਤੇ ਪੁਆਧੀ ਬੋਲਦੇ ਹੋ, ਤਾਂ ਜ਼ਰੂਰ ਸਾਡਾ ਇਸ ਵੇਲੇ ਕਨੈਕਟ ਕਰੋ। ਅਸੀਂ ਇੱਕ ਇੱਕ ਕਰਕੇ ਕਿਉਂ ਨਾ ਅਸੀਂ ਜ਼ੁਬਾਨਾਂ ਦੇ ਹਿਸਾਬ ਨਾਲ ਕਨੈਕਟ ਕਰੀਏ ਜੀ। ਸਾਡਾ ਰਜਿੰਦਰ ਸਿੰਘ ਜੀ ਨੇ, ਰਜਿੰਦਰ ਸਿੰਘ ਜੀ, ਜੀ ਆਇਆਂ ਜੀ, ਵੈਲਕਮ ਜੀ। ਹੈਲੋ ਭਾਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਅਰੋੜਾ ਭਾਜੀ, ਸਤਿ ਸ੍ਰੀ ਅਕਾਲ ਤੁਹਾਨੂੰ ਵੀ। ਸਤਿ ਸ੍ਰੀ ਅਕਾਲ ਜੀ। ਹਾਂਜੀ ਹਾਂਜੀ। ਤੇ ਮੈਂ ਕੁਛ ਨਹੀਂ, ਬਸ ਮੈਂ ਇੱਥੋਂ ਇਟਲੀ ਤੋਂ ਬੋਲ ਰਿਹਾ ਜੀ। ਹੈਲੋ। ਹਾਂਜੀ ਹਾਂਜੀ ਮੈਂ ਇਟਲੀ ਤੋਂ ਬੋਲ ਰਿਹਾ। ਤੇ ਸਾਡਾ ਜਿਹੜਾ ਪੁਰਾਣਾ ਪਿੰਡ ਹੈ ਪਿੱਛੋਂ, ਉਹ ਹੁਸ਼ਿਆਰਪੁਰ ਹੈ ਜੀ। ਤੇ ਪਿੱਛੋਂ ਜਾਣੀ ਕਿ ਮੇਰੀ ਪੈਦਾਇਸ਼ ਇੱਥੇ ਇਟਲੀ ਦੀ ਆ, ਲੇਕਿਨ ਜਿਹੜੇ ਮੇਰੇ ਫਾਦਰ ਸਾਹਿਬ ਸੀ ਉਹ ਇੱਥੇ ਇਟਲੀ ਦੇ। ਤੁਸੀਂ ਹੁਸ਼ਿਆਰਪੁਰ ਦੀ ਬੋਲੀ 'ਚ ਇੱਕ ਅੱਧਾ ਕੋ ਸਾਨੂੰ ਜੁਮਲਾ ਬੋਲ ਕੇ ਦੱਸੋ। ਹਾਂਜੀ, ਤੁਸੀਂ ਮੈਨੂੰ ਦੱਸੋ ਕੀ ਮੈਂ ਕਹਾਂ ਤੇ ਮੈਂ ਉਹ ਤੁਹਾਨੂੰ ਮੈਂ ਕਹਾਂਗਾ ਜੀ। ਤੁਸੀਂ ਕਿੱਥੋਂ ਬੋਲਦੇ ਹੋ? ਮੈਂ ਇਟਲੀ ਤੋਂ ਬੋਲਦਾ ਜੀ। ਨਹੀਂ, ਮੈਂ ਇਸੇ ਜੁਮਲੇ ਨੂੰ ਤੁਸੀਂ ਆਪਣੀ ਉਹਦੇ 'ਚ ਬੋਲ ਦਿਓ। ਅੱਛਾ ਜੀ, ਅੱਛਾ ਇਸ ਤਰ੍ਹਾਂ ਕਰਦੇ ਆ, ਜਿਹੜੀ ਜਿਵੇਂ ਕੀ ਹੁੰਦੇ ਆ, ਤੁਹਾਡੇ ਘਰੇ ਕੋਈ ਆਇਆ ਹੋਇਆ, ਤੁਸੀਂ ਉਹਨੂੰ ਕਿਵੇਂ ਕਹੋਗੇ ਵੀ ਮੇਰੇ ਘਰੇ ਮੇਰੀ ਧੀ ਆਈ ਹੋਈ ਹੈ, ਜਾਂ ਮੇਰੇ ਘਰੇ ਮੇਰਾ ਮਿੱਤਰ ਆਇਆ ਹੋਇਆ, ਇਹਨੂੰ ਗੱਲ ਨੂੰ ਕਿਵੇਂ ਕਹੋਗੇ? ਹਾਂਜੀ, ਮੇਰੇ ਘਰ ਮੇਰੀ ਭੈਣ ਆਈ ਆ। ਅੱਛਾ, ਦੁਆਬੇ 'ਚ ਕਈ ਵਾਰ ਇਸ ਤਰ੍ਹਾਂ ਵੀ ਕਹਿੰਦੇ ਨੇ ਉਹ ਆਏ ਹੋ ਆ। ਹਾਂਜੀ ਹਾਂਜੀ। ਬਾਕੀ ਜਿਹੜਾ ਤੁਸੀਂ ਪਹਿਲਾ ਜੁਮਲਾ ਮੈਨੂੰ ਦੱਸਿਆ ਸੀਗਾ, ਕਿਉਂਕਿ ਮੈਂ ਥੋੜਾ ਜਿਹਾ ਨਾ ਥੋੜਾ ਕੰਫਿਊਜ਼ ਆ ਨਾ, ਕਿਉਂਕਿ ਮੈਂ ਇਟਲੀ ਦੇ ਵਿੱਚ ਰਹਿ ਰਿਹਾ ਤੇ ਘਰ ਦੇ ਵਿੱਚ ਹੁਸ਼ਿਆਰਪੁਰੀ ਜ਼ਿਆਦਾ ਬੋਲੀ ਜਾਂਦੀ ਸੀ। ਤੇ ਮੇਰੇ ਦੋਸਤ ਕਾਫੀ ਇੱਥੇ ਗੁਜਰਾਤ ਦੇ ਨੇ, ਗੁਜਰਾਂਵਾਲੇ ਦੇ ਨੇ, ਪਾਕਿਸਤਾਨੀ ਬਹੁਤ ਮੇਰੇ ਯਾਰ ਦੋਸਤ ਨੇ। ਤੇ ਇਸ ਕਰਕੇ ਥੋੜਾ ਜਿਹਾ ਜਦੋਂ ਅਸੀਂ ਬੋਲੀ ਦਾ ਤੇ ਉਹਨਾਂ ਨਾਲ ਗਰੂ ਅਪ ਉਹਨਾਂ ਨਾਲ ਹੋਇਆ ਤੇ ਥੋੜਾ ਜਿਹਾ ਫਰਕ ਪੈ ਗਿਆ ਲੈਂਗੁਏਜ ਦੇ ਵਿੱਚ, ਲੇਕਿਨ ਅਸੀਂ ਪਿੱਛੋਂ ਹੁਸ਼ਿਆਰਪੁਰ ਦੇ। ਹਾਂਜੀ। ਅੱਛਾ, ਚਲੋ ਵਿਜਿੰਦਰ ਜੀ, ਅੱਛਾ ਜੀ, ਬਹੁਤ ਸ਼ੁਕਰੀਆ ਤੁਹਾਡਾ। ਅਸੀਂ ਹੋਰ ਵੀ ਲਾਈਨ ਅਪ ਕਾਫੀ ਸਾਰੇ ਦੋਸਤ ਨੇ ਤੇ ਉਹਨਾਂ ਨੂੰ ਮੈਂ ਨਾਲ ਲੈਣਾ ਚਾਹਾਂਗਾ। ਤੁਸੀਂ ਹੁਸ਼ਿਆਰਪੁਰ ਦੀ ਬੋਲੀ ਥੋੜੀ ਜੀ ਬੇਬੋਤਾ ਲਾਉਂਦੇ ਆ, ਕਿਉਂ ਬਣਾ? ਨਹੀਂ, ਉਹ ਸਾਡੇ ਬਜ਼ੁਰਗ ਵੀ ਇੱਥੋਂ ਹੀ ਆਏ ਆ। ਸਾਡੇ ਇੱਥੇ ਫੈਜ਼ਲਾਬਾਦ, ਜਿਹਨੂੰ ਲੈਲਪੁਰ ਕਹਿੰਦੇ ਸੀ, ਚੱਕ 138 ਰਸਿਆਣਾ ਜਿਹਨੂੰ ਕਹਿੰਦੇ, ਉੱਥੋਂ ਦੇ ਸਾਡੇ ਬਜ਼ੁਰਗ ਸੀ। ਅੱਛਾ, ਤੁਸੀਂ ਲਾਲਪੁਰ, ਠੀਕ। ਹਾਂਜੀ ਹਾਂਜੀ। ਅੱਛਾ ਜੀ, ਨਾਦਰ ਸਾਹਿਬ, ਮੈਂ ਕੁਝ ਆਪਣੇ ਦੋਸਤਾਂ ਦੇ ਕੁਝ ਸਵਾਲ ਹੈ, ਉਹਨਾਂ ਦਾ ਜਵਾਬ ਵੀ ਨਾਲ ਦਿੰਦਾ ਚਲਾ। ਤੁਸੀਂ ਜਿੰਨੇ ਅਗਲੇ ਸਾਡੇ ਗੈਸਟ ਨੂੰ ਕਨੈਕਟ ਕਰ ਦਿਓ। ਮੈਂ ਕੁਝ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣੇ ਜ਼ਰੂਰੀ ਸਮਝਦਾ ਵਾਂ। ਪੰਜਾਬੀ ਈਸਟ ਪੰਜਾਬ ਇਜ਼ ਰੀਅਲ ਬਟ ਦਾ ਪੰਜਾਬ ਇਨ ਪਾਕਿਸਤਾਨ ਇਜ਼ ਨਾਟ ਜੈਨੂਇਨ। ਮਾਲਿਕਪੁਰ ਸਾਹਿਬ ਇਹ ਗੱਲ ਨਹੀਂ, ਪੰਜਾਬੀ ਸਾਰੀ ਪੰਜਾਬੀ ਜਿੱਥੇ ਵੀ ਬੋਲੀ ਜਾਂਦੀ ਹੈ ਸਾਰੀ ਹੀ ਰੀਅਲ ਹੈ, ਇਹ ਗੱਲ ਨਹੀਂ ਮੰਨਦੇ। ਇਮਤਿਆਜ਼ ਅਲੀ ਭੱਟੀ ਸਾਹਿਬ ਨੇ ਪੁੱਛਿਆ ਕਿ ਚੜ੍ਹਦੇ ਪੰਜਾਬ ਦੀ ਜੰਗਲੀ ਬੋਲੀ ਬੋਲੀ ਜਾਂਦੀ ਹੈ। ਅਰੋੜਾ ਸਾਹਿਬ ਨੇ ਮੈਨੂੰ ਸਵਾਲ ਪੁੱਛਿਆ। ਇਮਤਿਆਜ਼ ਅਲੀ ਭੱਟੀ ਸਾਹਿਬ, ਜਿਹੜੇ ਸਾਡੇ ਵਟਕੇ ਸੀ
ਉਹ ਤਾਂ ਜੰਗਲੀ ਬੋਲਦੇ ਸੀ, ਯਾਨੀ ਕਿ ਸਾਡੇ ਸਾਡਾ ਦਾਦਾ ਜੀ ਜਾਂ ਮੇਰੇ ਪਿਤਾ ਜੀ ਜਿਹੜੇ ਉਹ ਲੋਕ ਜਿਹੜੇ 8-10 ਸਾਲ ਦੀ ਉਮਰ ਚ ਆਏ ਸੀ, ਜਿਹੜੇ ਮੇਰੇ ਇੰਡੀਆ ਵਿੱਚ ਨੇ, ਉਹਨਾਂ ਕੋਲ ਜੰਗਲੀ ਗੁਆਚ ਗਈ ਹੈ। ਅਸੀਂ ਜੰਗਲੀ ਨਹੀਂ ਬੋਲਦੇ, ਪਰ ਅਸੀਂ ਸੁਣਦੇ ਹਾਂ, ਸਮਝਦੇ, ਕਿਉਂਕਿ ਸਾਡੇ ਘਰਾਂ ਵਿੱਚ ਬੋਲੀ ਜਾਂਦੀ ਸੀ। ਸੋ ਹੁਣ ਜੰਗਲੀ ਨਹੀਂ ਹੈ ਜੀ। ਸੋ ਹੁਣ ਇਸ ਸੰਬੰਧੀ ਦੱਸ, ਤੁਸੀਂ ਅੱਗੇ ਗੱਲ ਸ਼ੁਰੂ ਕਰ ਸਕਦੇ ਹੋ ਜੀ। ਮੈਂ ਜਿੰਨੇ ਹੋਰ ਅਗਲੇ ਸਵਾਲ ਦੇਖ ਕੇ ਜਵਾਬ ਦੇਣਾ ਜੀ। ਜੀ ਭਾਈ ਵਿਕਾਸ, ਉਹਨਾਂ ਦਾ ਮਾਈਕ ਆਫ ਹੈ ਜੀ, ਸ਼ਾਇਦ ਉਹ ਮਿਊਟ ਹੈ ਉਹਨਾਂ ਦਾ। ਭਾਜੀ ਜੀ ਤੁਹਾਨੂੰ नहीं मैं कर रहा, मैं फिक्स कर रहा, मेरे वालों म्यूट है, असल च ਇਹਦੇ ਤੇ प्रॉब्लम आ रही है। ਹਾਂਜੀ विकास भाई, विकास आवाज आ रही है? नासिर भाई ठीक हो? वाह ਵਧੀਆ विकास भाई, थोड़ा एक जुमला जी, ਤੁਹਾਡੀ ਆਵਾਜ਼ ਬਿਲਕੁਲ ਸਹੀ ਆ ਰਹੀ ਹੈ ਮੈਨੂੰ। ਜਿਹੜੀ ਤੁਹਾਡੀ ਮਾਂ ਤੁਸੀਂ ਸਮਝਦੇ ਹੋ ਵੀ ਤੁਹਾਡੇ ਟੱਬਰ 'ਚ ਉਹ ਬੋਲੀ ਜਾਂਦੀ ਹੈ। ਮੈਂ ਤਾਂ ਇਹ ਆਖਾਂਗਾ ਤੁਹਾਨੂੰ ਕਿ ਮੈਨੂੰ 3 ਦਿਨ ਹੋ ਗਏ ਨੇ, ਬਾਜ਼ਾਰ ਹੋ ਗਿਆ, ਤੁਹਾਨੂੰ ਮਿਲਾ ਕੇ ਕਾਲ ਹੀ ਨਹੀਂ ਮਿਲਦੀ ਪਈ। 3 ਦਿਨ ਹੋ ਗਏ, 3 ਦਿਨ। ਇਹ ਦੱਸੋ ਹੁਣ ਕਿੱਥੇ ਦੀ ਬੋਲੀ ਹੈ ਜੀ? 3 ਦਿਨ ਹੋ ਗਏ। ਇਹ ਜੀ ਇਹ ਹੈਗੀ ਜਿਹੜੇ 1 2 3 ਜਿਹੜੀ ਇਹ ਸਾਰੀ, ਜਿਸ ਤਰ੍ਹਾਂ ਤੁਸੀਂ ਲਾਹੌਰ ਫੈਸਲਾਬਾਦ ਲੰਘ ਕੇ ਤੁਸੀਂ ਚਨਿਓਟ ਵਾਲੇ ਪਾਸੇ ਚਲੇ ਜਾਂਦੇ, ਸਰਗੋਦਾ ਚਨਿਓਟ ਵਾਲੇ ਮੁਲਤਾਨ ਵਾਲੇ ਪਾਸੇ ਚਲੇ ਜਾਂਦੇ, ਉੱਥੇ ਗਿਣਤੀ 1 2 3 4 5 6 ਤੋਂ ਬਦਲ ਕੇ 1 2 3 4 5 6 7 8 9 10 ਇਹ ਹੋ ਜਾਂਦੀ ਹੈ ਜੀ। ਮੈਂ ਸਹੀ ਹਾਂ ਜੀ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ ਸਰ, ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਜੀ, ਮੇਰਾ ਏਰੀਆ ਹੈਗਾ ਬਠਿੰਡਾ, ਜੱਦੀ ਬਠਿੰਡਾ ਹੈਗਾ। ਵੈਸੇ ਅਸੀਂ ਰਹਿ ਬਰਨਾਲੇ ਚ ਰਹੇ ਹਾਂ, ਮਾਲਵੇ ਦੀ ਬੋਲੀ ਆ ਗਈ। ਤੇ ਤੁਹਾਨੂੰ ਇੰਟਰਸਟ ਸੀਗੀ ਕਿ ਸਾਡੇ, ਮੇਰਾ ਬ੍ਰਦਰ ਖਾਲਸਾ ਕਾਲਜ ਅੰਮ੍ਰਿਤਸਰ ਪੜ੍ਹਿਆ ਜੀ, ਤਾਂ ਸਾਡੇ ਕਹਿੰਦੇ ਸੋਡੇ ਘਰੇ ਚੱਲੇ, ਤਾਂ ਉਹ ਮਜ਼ਾਕ ਕਰਦੇ ਵੀ ਸੋਡਾ ਤਾਂ ਖਾਰਾ ਹੁੰਦਾ। ਹਾਂ, ਸਾਡੇ ਸੋਡੇ ਘਰੇ ਆਂਦੇ ਵੀ ਤੁਹਾਡੇ ਘਰੇ, ਤੁਸੀਂ ਆਂਦੇ ਸੋਡਾ ਬਾਈ ਐਡਵੋਕੇਟ। ਤਾਂ ਥੋੜਾ ਬਾਈ, ਥੋੜਾ ਵੀ ਕਹਿੰਦੇ ਆ, ਸੋਡਾ ਵੀ ਕਹਿੰਦੇ ਆ, ਜਾਂ ਕੁਛ ਸ਼ਬਦ ਹੈ ਜੀ ਸਾਡੇ। ਹੁਣ ਤਾਂ ਅੱਜ ਕੱਲ੍ਹ ਸਾਰੇ ਮਿਕਸ ਅਪ ਹੋਣ ਲੱਗੇ। ਮੈਂ ਚੰਡੀਗੜ੍ਹ ਹੀ ਹੁੰਦਾ ਜੀ, ਤਾਂ ਉੱਥੇ ਹਲਦੀ, ਤੁਸੀਂ ਸਾਰੇ ਹਲਦੀ ਕਹਿੰਦੇ ਹੋ, ਬਟ ਸਾਡੇ ਲੋਕ ਬਸਾਰ ਕਹਿੰਦੇ ਆ ਹਲੇ ਵੀ। ਅੱਛਾ ਜੀ। ਇੱਕ ਤੁਹਾਡਾ ਹੈਗਾ ਸੋਡਾ ਜਗਦੀਪ ਰੰਧਾਵਾ। ਤਾਂ ਚਲੋ ਆਪਾਂ ਕੁਛ ਕਹਿਣੇ ਨਹੀਂ ਚਾਹੁੰਦੇ। ਤੇ ਇੱਕ ਜੀ ਮੇਰੇ ਨਾਨਕੇ ਆਏ ਥੋੜੇ ਸਰਸੇ ਏਰੀਏ ਦੇ ਨੇੜੇ, ਕਾਲੀ ਡੱਬ ਵਾਲੀ ਵੱਲ, ਉਹ ਕੀ ਕਹਿੰਦੇ ਹਰੇ ਗੱਲ, ਅੱਛਾ ਕੀ, ਕਿਵੇਂ ਆ ਕੇ ਚੱਲਿਆ ਕੇ ਕਹਿਣਾ ਜੀ। ਤੁਸੀਂ ਕਮੈਂਟ ਵੀ ਦੇਖ ਲਓ ਕਿਤੇ ਆਨਲਾਈਨ ਕੀਤੇ ਹੋਏ, ਉਹਨਾਂ ਨੇ ਕਮੈਂਟ ਕਰਨ ਵੇਲੇ ਵਧੀਆ ਕੇ ਵਧੀਆ ਕੇ। ਅੱਛਾ, ਇਹ ਕਿੱਥੇ ਦੀ ਬੋਲੀ ਹੈ ਜੀ? ਮਨਦੀਪ ਕਿੱਥੇ ਦੀ ਬੋਲੀ ਹੈ? ਇਹ ਹੈਗੀ ਹੈ ਜੀ, ਤੁਸੀਂ ਕਾਲੇ ਵਾਲੀ ਡੱਬ ਵਾਲੀ ਦੇ ਕੋਲੇ ਜਿੰਨੇ ਏਰੀਆ ਨਾ, ਉਹ ਸਾਰੇ ਕੇ ਹੀ ਕਹਿਣਗੇ ਜੀ। ਉਹਨਾਂ ਨੇ ਲੈ ਥੋੜਾ ਸੁਰ ਵੀ ਲਾਉਂਦੇ ਆ, ਅੱਛਾ ਕੇ ਏਦਾਂ। ਅੱਛਾ ਕੇ, ਉਹਨਾਂ ਨੇ ਕੀ ਕਿਹਾ। ਬਹੁਤ ਸ਼ੁਕਰੀਆ ਤੁਹਾਡਾ ਐਡਵੋਕੇਟ ਸਾਹਿਬ, ਬਹੁਤ ਸ਼ੁਕਰੀਆ। ਠੀਕ ਹੈ ਜੀ, ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ ਜੀ। ਹਰ ਇਲਾਕੇ ਦਾ ਇੱਕ ਆਪਣਾ ਅੰਦਾਜ਼ ਹੈ ਜੀ, ਵੱਖਰਾ ਅੰਦਾਜ਼ ਹੈ। ਹਿੰਮਤ ਸਿੰਘ ਜੀ ਸਾਡੇ ਨਾਲ ਨੇ। ਹਿੰਮਤ ਸਿੰਘ ਜੀ ਕਹਿ ਰਹੇ ਰੋਡ ਸਾਹਿਬ, ਮਾਝੇ 'ਚ ਖੜੇ, ਮਾਝੇ ਦੇ ਮਿੱਠੇ, ਮਾਝੇ ਦੀ ਮਝੈਲੀ ਬੋਲੀ 'ਚ ਕੀ ਫਰਕ ਹੁੰਦਾ ਜੀ? ਤੁਹਾਡੇ ਨਾਲ ਹੁਣੇ ਗੱਲ ਕਰਦੇ ਸਾਡਾ ਅਮੀਰ ਸਾਹਿਬ ਨੇ। ਅਮੀਰ ਸਾਹਿਬ ਕੀ ਹਾਲ ਹੈ ਜੀ? ਹਾਂਜੀ, अस्सलाम वालेकुम, सत श्री अकाल, की हाल है? ठीक हो? लहजा एक ते मैंने दूरों की आंदे ने दूजे शहर तो ਜਿਹੜੇ ਮਾਈਗ੍ਰੇਟ ਕਰਕੇ ਆਏ ਨੇ, ਉਹਨਾਂ ਦਾ ਤਾਂ ਡੈਫੀਨੇਟਲੀ ਹੋਵੇਗਾ ਨਾ। ਸਾਡਾ, ਮੇਰਾ ਜਿਹੜਾ ਪਿੰਡ ਹੈ, ਸਾਡੇ ਪਿੰਡ ਦੇ ਵਿੱਚ ਨਾ 3 ਮੇਨ ਜ਼ਾਤਾਂ ਨੇ, ਗੁੱਜਰ ਨੇ, ਜੱਟ ਨੇ। ਜੱਟਾਂ ਦੀਆਂ ਵਿੱਚ ਯਾਨੀ ਕਿ ਸਾਰੇ ਅਸੀਂ ਜੱਟ ਹੀ ਗਿਣਨੇ ਆ, ਚੀਮਾ, ਕੋਈ ਚੱਠੇ ਨੇ, ਕੋਈ ਜਿਹੜੇ ਵੜੈਚ ਨੇ, ਜੱਟ ਨੇ ਤੇ ਵਾਣ ਨੇ। ਅੱਛਾ, ਇੱਕੋ ਪਿਓ ਦਾਦੇ ਤੋਂ ਤਕਰੀਬਨ 300 ਸਾਲ ਤੋਂ ਉੱਥੇ ਉਸੇ ਪਿੰਡ ਦੇ ਹੀ ਆ। ਇਹ ਤਾਂ ਕਿ ਲਹਿਜੇ ਦੇ ਵਿੱਚ ਜਿਹੜਾ ਫਰਕ ਹੋਵੇਗਾ। ਹੁਣ ਜੇਕਰ ਮੈਂ ਆ ਤੇ ਅਸੀਂ ਅੱਖਾਂ ਦੇ ਵਿੱਚ ਸਵੇਰੇ ਉੱਠ ਕੇ ਤੇ ਮੱਝ ਨੂੰ ਨਵਾਲਿਆ ਆ, ਤੇ ਜੇ ਕੋ ਆਪਣਾ ਯਾਨੀ ਕਿ ਜੱਟਾਂ ਦੇ ਵਿੱਚੋਂ ਜੇ ਕੋਈ ਬੰਦਾ ਆਖੇ ਦਾ ਸੇਮ ਇਹੋ ਹੀ ਉਹਨੇ ਯਾਨੀ ਕਿ ਫਿਕਰਾ ਆਖਣਾ, ਉਹਨੇ ਆਖਣਾ ਫੈਰੀ ਵੇਲੇ ਉੱਠ ਕੇ ਮੈਂ ਹੀ ਨਵਾਇਆ ਆ। ਠੀਕ ਹੈ, 2 ਲਫ਼ਜ਼ ਯਾਨੀ ਕਿ ਟੋਟਲੀ ਡਿਫਰੈਂਟ ਆ ਗਏ ਨਾ। ਹਾਲਾਂਕਿ ਪਿਓ ਦਾਦੇ ਤੋਂ ਕੋਈ 300-400 ਸਾਲ ਪੁਰਾਣਾ ਪਿੰਡ, ਤੇ ਉੱਥੇ ਦੇ ਯਾਨੀ ਕਿ ਲੋਕਲ ਹੀ ਆ ਸਾਰੇ। ਤੇ ਹੁਣ ਜੇਕਰ ਵਾਣ ਨੇ ਤਾਂ ਉਹ ਮੱਝੀ ਆਖਣ ਦੇ, ਜੱਟ ਤੋਂ ਮੈਂ ਹੀ ਆਖੇ ਦਾ, ਹਾਂ, ਵਾਣ ਨੇ ਤਾਂ ਉਹ ਮੱਝੀ ਆਖਣ ਦੇ, ਤੇ ਅਸੀਂ ਜਿਹੜੇ ਗੁੱਜਰ ਅਸੀਂ ਮੱਝ ਆਖਾਂ ਦੇ। ਤੇ ਇੱਕ ਦੂਜਾ ਜਿਹੜਾ ਯਾਨੀ ਕਿ ਫਿਕਰੇ ਦੇ ਐਂਡ ਤੇ, ਹਾਂ ਹੁਣ ਗੁੱਜਰ ਜਿਹੜੇ ਮੈਂ ਵੀ ਹਾਂ ਕਰਨਾ ਪਿਆ ਹੀਰ ਤੇ, ਉਹ ਜਿਹੜੇ ਨੇ ਯਾਨੀ ਕਿ ਘਰ ਛੱਡਿਆ ਜਾਂ ਕਰ ਦਿੱਤਾ। ਤੇ ਇੱਕ ਪਿੰਡ ਦੇ ਵਿੱਚ ਯਾਨੀ ਕਿ ਲਹਿਜੇ ਪੰਜਾਬੀ ਦੇ ਵਿੱਚ ਜਿਹੜੇ ਨਾ ਬਹੁਤ ਜ਼ਿਆਦਾ ਚੇਂਜ ਆ ਜਾਂਦਾ। ਸ਼ਾਇਦ ਇੰਨਾ ਹੋਰ ਕਿਸੇ ਜ਼ਬਾਨ ਦੇ ਵਿੱਚ ਐਨੀ ਫਲੈਕਸੀਬਲ ਨਹੀਂ ਹੋਣੀ ਹੈ ਜਿੰਨੀ ਸਾਡੀ ਪੰਜਾਬੀ। ਬਿਲਕੁਲ ਬਿਲਕੁਲ ਬਿਲਕੁਲ। ਸਾਡੇ ਤੋਂ ਅੱਗੇ ਇੱਥੇ
ਛੰਭ ਤਕਰੀਬਨ 20 ਛੰਭ ਜੋੜੀਆਂ, ਸ਼ਾਇਦ ਤੁਸੀਂ ਸੁਣਿਆ ਹੋਣਾ ਜੇ ਦੇਖਿਆ ਨਹੀਂ ਤੇ, ਛੰਭ ਜੋੜੀਆਂ ਬਾਰਡਰ ਜੀ। ਉੱਥੋਂ ਉਹਦੇ ਤੋਂ ਅੱਗੇ ਲਹਿਜਾ ਚੇਂਜ ਹੋ ਜਾਂਦਾ। ਤੇ ਹੁਣ ਉਹ ਉੱਥੇ ਕਿਸੇ ਨੂੰ ਪੁੱਛਿਆ ਕਿਹਦਾ ਪੁੱਤਰ ਹੈ, ਉਹਨੇ ਅੱਗੋਂ ਯਾਨੀ ਕਿ ਇੱਕ ਜੋਕ ਬਣੇ ਆ, ਉਹ ਅੱਗੋਂ ਆਖੇ ਤੁਸ ਕੀ ਕਹਿ ਲੱਗੇ ਕੁਸ ਕੁਸੇ ਦਾ ਵਾਂ। ਸਮਝ ਨਹੀਂ ਆਈ, ਦੁਬਾਰਾ ਕਹੋ ਜੀ। ਉਹ ਮਜ਼ਾਕ ਯਾਨੀ ਕਿ ਜੋਕ ਹੈ ਬਣਿਆ ਕਿ ਕਿਸੇ ਨੂੰ ਪੁੱਛੀਏ ਨਾ ਕਿਹਦਾ ਪੁੱਤਰ ਹੈ, ਉਹਨੇ ਕਹਿਣਾ ਤੁਸ ਕੀ ਕਹਿ ਲੱਗੇ ਕੁਸ ਕੁਸੇ ਦਾ ਵਾਂ। ਤੋ ਆਂਦੇ ਨੇ ਕੁਸ ਕੁਸੇ ਦਾ ਬਣ ਜਾਣਾ, ਪਿਓ ਦਾ ਨਾਂ ਨਹੀਂ ਦੱਸਣਾ। ਬਹੁਤ ਸ਼ੁਕਰੀਆ ਭਾਜੀ, ਬਹੁਤ ਸ਼ੁਕਰੀਆ। ਥੈਂਕ ਯੂ ਯਾਰ ਜੀ। ਬਹੁਤ ਸਾਡੇ ਲੋਕ ਬਹੁਤ ਮਨੋਜ ਭੱਲਾ ਜੀ ਸਾਡੇ ਨਾਲ ਹੈ। ਮਨੋਜ ਭੱਲਾ ਜੀ ਆਵਾਜ਼ ਸੁਣੀ ਦੱਸੋ ਜੀ। ਹੈਲੋ ਜੀ ਮਨੋਜ ਜੀ। ਹਾਂਜੀ ਭਾਜੀ, ਅਰੋੜਾ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ। ਔਰ ਮਨੋਜ ਜੀ ਸਤਿ ਸ਼੍ਰੀ ਅਕਾਲ। ਕਿਹੜੇ ਸ਼ਹਿਰ ਤੋਂ ਗੱਲ ਕਰ ਰਹੇ ਹੋ ਜੀ? ਮੈਂ ਕਰਨਾਲ ਤੋਂ ਬੋਲ ਰਿਹਾ ਜੀ ਭਾਜੀ। ਕਰਨਾਲ ਤੋਂ, ਅੱਛਾ ਜੀ। ਹਾਂਜੀ ਹਾਂਜੀ, ਪਰ ਫੋਟੋ ਨਹੀਂ ਆ ਰਹੀ, ਪਤਾ ਨਹੀਂ ਕੀ ਗੱਲ ਹੈਗੀ ਹੈ। ਕੋਈ ਗੱਲ ਨਹੀਂ, ਫੋਟੋ ਨਹੀਂ ਆ ਰਹੀ, ਅਸੀਂ ਤੁਹਾਡੀ ਖੂਬਸੂਰਤ ਚਿਹਰਾ ਤੁਹਾਡਾ ਬਾਅਦ ਦੇਖ ਲਵਾਂਗੇ। ਅਸੀਂ ਤੁਹਾਡਾ ਫਿਲਹਾਲ ਕਰ ਲੈਂਦੇ ਹਾਂ। ਮਨੋਜ ਭੱਲਾ ਜੀ, ਮੈਂ ਇਹ ਤੁਹਾਨੂੰ ਪੁੱਛਣਾ ਚਾਹਾਂਗਾ, ਮੈਂ ਸਮਝਦਾ ਕਿ ਤੁਹਾਡੇ ਵੱਡੇ ਵਡੇਰੇ ਜਿਹੜੇ ਨੇ ਕਰਨਾਲ ਵਿੱਚ ਸੰਗਾਲ ਤੋਂ ਬਾਅਦ ਆ ਕੇ ਵਸੇ ਹੋਣਗੇ, ਇਹ ਸਹੀ ਹੈ? ਹਾਂਜੀ ਹਾਂਜੀ ਹਾਂਜੀ, ਇਹ ਮੁਲਤਾਨ ਦੇ ਇਲਾਕੇ ਤੋਂ ਆਏ ਸੀ, ਕਿੱਥੋਂ ਆਏ ਸਨ? ਨਹੀਂ ਅਸੀਂ ਭਾਜੀ ਅਸੀਂ ਇਮਨਾਬਾਦ ਤੋਂ ਆਏ ਸੀ ਜੀ। ਇਮਨਾਬਾਦ ਤੋਂ, ਅੱਛਾ ਜੀ। ਹਾਂਜੀ ਹਾਂਜੀ, ਅੱਛਾ ਜੀ। ਇਮਨਾਬਾਦ ਜਿੱਥੇ ਦੁਬਾਰਾ ਰੋੜੀ ਸਾਹਿਬ ਇੱਕ ਵਾਰ ਫਿਰ ਦੁਬਾਰਾ ਤਾਮੀਰ ਕੀਤਾ ਗਿਆ, ਜਿੱਥੇ ਉਹ ਲੋਕ ਕਾਫੀ ਹਾਂਜੀ ਰੋਡ ਗੁਰਦੁਆਰੇ ਦੇ ਨਾਲ ਹਵੇਲੀ ਸੀ, 18 ਕਮਰੇ ਦੀ ਹਵੇਲੀ ਸੀ ਉੱਥੇ। ਅੱਛਾ ਜੀ। ਹੈਲੋ ਜੀ ਜੀ, ਸੁਣ ਰਿਹਾ ਤੁਹਾਨੂੰ। ਹਾਂਜੀ ਹਾਂਜੀ, ਔਰ ਹਾਂਜੀ ਮੇਰੇ ਪਾਪਾ ਨਾਲ ਬੈਠੇ ਨੇ, ਤੁਹਾਡਾ ਗੱਲ ਕਰਨਾ ਚਾਹਾਂਗੇ ਇੱਕ ਵਾਰ। ਹਾਂਜੀ ਜ਼ਰੂਰ ਕਰਾਓ ਜੀ। ਹਾਂਜੀ 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 ਹਾਂਜੀ, ਲੋ ਜੀ ਗੱਲ ਕਰੋ। ਹਵੇਲੀ ਸੀ 18 ਕਮਰੇ ਦੀ ਹਵੇਲੀ ਸੀ ਉੱਥੇ। ਅੱਛਾ ਜੀ। ਹੈਲੋ ਜੀ ਜੀ, ਨਮਸਕਾਰ। ਹਾਂਜੀ ਹਾਂਜੀ, ਦਰਜੀਆਂ ਵਾਲੇ ਮਹੱਲੇ ਸੀ ਜੀ। ਦਰਜੀਆਂ ਵਾਲੇ ਮਹੱਲੇ ਚ 18 ਕਮਰਿਆਂ ਦੀ ਹਵੇਲੀ ਸੀ। ਅੱਛਾ ਜੀ। ਸਾਹਿਬ ਇੱਕ ਗੱਲ ਦੱਸੋ, ਜਿਹੜੀ ਇਮਨਾਬਾਦ ਦੀ ਮਨੋਜ ਜੀ ਤੁਹਾਡੇ ਕੋਲ ਮੇਰਾ ਨੰਬਰ ਹੈ ਵਾ, ਤੁਸੀਂ ਮੈਨੂੰ ਉਹਦੇ ਤੇ ਮੈਸੇਜ ਕਰ ਦਿਓ। ਅੱਜ ਦਾ ਪ੍ਰੋਗਰਾਮ ਸਾਡਾ ਵਾ ਪੰਜਾਬੀ ਬੋਲੀ ਦੇ ਐਕਸੈਂਟ ਤੇ, ਅਗਰ ਉਹਦੇ ਰਿਗਾਰਡਿੰਗ ਕੋਈ ਗੱਲ ਕਰਨੀ ਚਾਹੋ ਜ਼ਰੂਰ ਕਰ ਲਓ, ਅਦਰਵਾਈਜ਼ ਤੁਹਾਡੇ ਕੋਲ ਨੰਬਰ ਮੇਰਾ ਹੈਗਾ, ਮੈਨੂੰ WhatsApp ਕਰ ਦਿਓ। ਹਰਪ੍ਰੀਤ ਸੰਧੂ ਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸੰਧੂ ਸਾਹਿਬ ਕਿਹੜੇ ਸ਼ਹਿਰ ਤੋਂ ਗੱਲ ਕਰ ਰਹੇ ਹੋ? ਤੁਹਾਡੀ ਆਵਾਜ਼ ਨਹੀਂ ਆ ਰਹੀ ਭਾਜੀ। ਹਰਪ੍ਰੀਤ ਸੰਧੂ ਜੀ, ਮੇਰੀ ਆਵਾਜ਼ ਆ ਰਹੀ ਹੈ? ਨਹੀਂ, ਤੁਹਾਡੇ 'ਚ ਕੋਈ ਪ੍ਰੋਬਲਮ ਹੈ ਸੰਧੂ ਸਾਹਿਬ, ਤੁਹਾਡੇ 'ਚ ਪ੍ਰੋਬਲਮ ਹੈ ਸਾਡੀ। ਹੈਲੋ ਹਾਂਜੀ ਹਾਂਜੀ, ਆਵਾਜ਼ ਨਹੀਂ ਆਉਂਦੀ? ਮੇਰੇ ਖਿਆਲ ਮਾਈਕ 'ਚ ਕੋਈ ਪ੍ਰੋਬਲਮ ਹੈ। ਅਸੀਂ ਅੱਗੇ ਤੁਸੀਂ ਹਰਪ੍ਰੀਤ ਆਪਣਾ ਮਾਈਕ ਠੀਕ ਕਰ ਲਓ, ਅਸੀਂ ਉਨੀ ਦੇਰ ਕਿਸੇ ਹੋਰ ਦੋਸਤ ਨੂੰ ਲਾਈਨ ਤੇ ਲੈ ਲਈਏ। ਅੱਛਾ ਜੀ, ਕੋਸ਼ਿਸ਼ ਇਹ ਕਰੋ ਦੋਸਤੋ, ਜਿਹੜੀ ਮੇਰੀ ਗੱਲ ਸੁਣ ਰਹੇ ਨੇ ਦੋਸਤੋ, ਇੱਕ ਕੋਸ਼ਿਸ਼ ਇਹ ਕਰਨਾ ਕਿ ਆਪਣੇ ਘਰ ਦੇ ਜਿਹੜੇ ਬਜ਼ੁਰਗ ਨੇ ਉਹਨਾਂ ਦੀ ਬੋਲੀ ਜਿਹੜੀ ਹੈ ਉਹ ਅਜੇ ਵੀ ਬਰਕਰਾਰ ਹੋਏਗੀ। ਅਸੀਂ ਕਿਉਂਕਿ ਸ਼ਹਿਰਾਂ ਵਿੱਚ ਤੁਰਨ ਫਿਰਨ ਲੱਗ ਗਏ, ਅਸੀਂ ਬਹੁਤ ਜਗ੍ਹਾ ਬਾਹਰ ਅੰਦਰ ਜਾਣ ਲੱਗੇ, ਯੂਨੀਵਰਸਿਟੀ ਕਾਲਜਾਂ ਵਿੱਚ ਪੜ੍ਹਨ ਕਰਕੇ ਸਾਡੀ ਬੋਲੀਆਂ ਵਿੱਚ ਫਰਕ ਆਉਣ ਲੱਗ ਪਿਆ। ਜੇ ਅਸਲ ਬੋਲੀ ਸੁਣਨਾ ਚਾਹੁੰਦੇ ਹੋ ਤੁਹਾਨੂੰ ਉਹਨਾਂ ਲੋਕਾਂ ਨਾਲ ਗੱਲ ਕਰਨੀ ਪਵੇਗੀ ਜਿਹਨਾਂ ਦੀ 70-80 ਸਾਲ ਤੋਂ ਵੱਧ ਦੀ ਉਮਰ ਹੈ, ਉਹ ਬਜ਼ੁਰਗਾਂ ਦੀ ਬੋਲੀ ਅਜੇ ਵੀ ਬਰਕਰਾਰ ਹੈ। ਸੋ ਉਹਨਾਂ ਨੂੰ ਕੋਸ਼ਿਸ਼ ਕਰੋ, ਆਪਣੇ ਘਰ ਦੇ ਵੱਡੇ ਜਿਹੜੇ ਜੀ ਨੇ, ਆਪਣੇ ਜਿਹੜੇ ਬਜ਼ੁਰਗ ਨੇ, ਉਹਨਾਂ ਨਾਲ ਸਾਡੀ ਗੱਲ ਕਰਵਾ ਸਕੋ ਤਾਂ ਕਿ ਥੋੜਾ ਜਿਹਾ। ਹੈਲੋ ਹਾਂਜੀ ਦਲਜੀਤ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਸਰਬਜੀਤ ਜੀ। ਕਿੱਥੋਂ ਬੋਲ ਰਹੇ ਤੁਸੀਂ? ਅਸੀਂ ਇੰਡੀਆ 'ਚ ਵੈਸਟ ਬੰਗਾਲ ਕਲਕੱਤੇ ਤੋਂ ਬੋਲ ਰਹੇ, ਕਲਕੱਤੇ ਕੋਲ ਬੋਲ ਰਹੇ। ਹਾਂਜੀ, ਕਹਿੰਦੇ ਸਾਡੀ ਜਿਹੜੀ, ਹਾਂਜੀ তুমি বাংলা বলতে পারে? हाँ ভালো করে। ਗੁੱਡ। ਅੱਛਾ ਜੀ, तो अच्छा ਕਲਕੱਤੇ ਦੀ ਜਿਹੜੀ ਪੰਜਾਬੀ ਉਹ ਬੰਗਾਲੀ ਤੋਂ ਕਿਸ ਤਰ੍ਹਾਂ ਇਨਫਲੂਐਂਸ ਹੈ? ਕੀ ਫਰਕ ਹੈ ਜੀ ਕਲਕੱਤੇ ਦੀ ਪੰਜਾਬੀ ਵਿੱਚ? ਕਲਕੱਤੇ ਵਾਲੇ ਪਾਸੇ ਵੀਰ ਜੀ ਜਿਹੜੀ ਪੰਜਾਬੀ ਦੀ ਬੋਲੀ ਹੈ, ਇਹ ਇੱਧਰ ਹਿੰਦੀ ਔਰ ਥੋੜੀ ਜੀ ਬੰਗਲਾ ਨਾਲ ਮਿਕਸ ਹੋ ਚੁੱਕੀ ਹੈ। ਅੱਛਾ ਜੀ। ਬਾਕੀ ਜਿਹੜੀ ਸਾਡੇ ਬਜ਼ੁਰਗ ਜਿਹੜੇ ਪਾਕਿਸਤਾਨ ਚੋਂ ਆਏ ਸੀ, ਉਧਰ ਦੀ ਬੋਲੀ ਥੋੜੀ ਜ਼ਿਆਦਾ ਮਿੱਠੀ ਸੀ। ਅੱਛਾ ਜੀ। ਔਰ ਇੱਧਰ ਦੇ ਜਿਹੜੇ ਇੱਧਰ ਦਾ ਪੰਜਾਬ ਹੈ, ਇੱਧਰ ਦੀ ਬੋਲੀ ਥੋੜੀ ਤਿੱਖੀ ਹੈਗੀ। ਅੱਛਾ ਜੀ। ਮਸਲਨ ਖਰਵੀ ਬੋਲੀ। ਹਾਂ, ਖਰਵੀ ਜੀ ਬੋਲੀ ਹੈਗੀ। ਇੱਕ ਵਾਰੀ ਅੰਮ੍ਰਿਤਸਰ ਜਾਣੇ ਦਾ ਹੋਇਆ, ਉੱਥੇ ਕਿਸੇ ਰਿਕਸ਼ੇ ਵਾਲੇ ਨੇ ਪੁੱਛ ਲਿਆ, ਭਾਈ ਇਹ ਐਡਰੈਸ ਕਿਹੜੀ ਜਗ੍ਹਾ 'ਚ ਵੇ? ਤੇ ਕਹਿੰਦਾ ਗਾਂ ਜਾ ਕੇ ਪੁੱਛ ਰਿਹਾ, ਤੇਰੇ ਵਾਸਤੇ ਖਲੋਤਾ ਹੋਇਆ।
ਬੜੀ ਖੋਰੇ ਜੀ ਬੋਲੀ ਲੱਗੀ ਸੀ। ਤੁਸੀਂ ਹੁਣ ਜਿਹੜੀ ਬੋਲੀ ਤੁਸੀਂ ਬੋਲਦੇ ਜੇ ਉਹਦੇ ਚ ਕਿਵੇਂ ਤੁਸੀਂ ਪਹਿਲਾਂ ਕਿਹਾ ਸੀ ਰੋੜਾ ਸਾਹਿਬ ਪੁੱਛਿਓ ਕੁਝ, ਮੈਨੂੰ ਤੇ ਹੁਣ ਆਉਂਦੀ ਨਹੀਂ ਬੰਗਾਲੀ। ਮੈਂ ਪੁੱਛਦਾ ਜੀ ਇਹੋ ਜੀ ਬੰਗਾਲੀ ਦਾ ਅੱਛਾ ਜਿਸ ਤਰ੍ਹਾਂ ਹੁਣ ਗੱਲ ਕਰ ਰਹੇ ਨੇ ਤੇ ਜਿਵੇਂ ਅਸੀਂ ਕਹਿਣਾ ਮੇਰੀ ਕਾਰ ਬਾਹਰ, ਮਾਈ ਕਾਰ ਇਜ਼ ਪਾਰਕਡ ਆਊਟਸਾਈਡ ਐਂਡ ਆਈ ਵਿਲ ਟੇਕ ਦੈਟ ਟੂ ਦ ਮਾਰਕੀਟ। ਮਾਈ ਕਾਰ ਇਜ਼ ਪਾਰਕਡ ਆਊਟਸਾਈਡ ਐਂਡ ਆਈ ਵਿਲ ਟੇਕ ਇਟ ਟੂ ਦ ਮਾਰਕੀਟ। ਤੁਸੀਂ ਇਸ ਗੱਲ ਨੂੰ ਕਿਵੇਂ ਕਹੋਗੇ ਆਪਣੇ ਅੰਦਾਜ਼ ਵਿੱਚ ਤੁਸੀਂ ਕਲਕੱਤੇ ਵਿੱਚ? বাংলা ਚ ਕਹਿਣਗੇ ਇਹਨੂੰ আমার গাড়ি বাইরে দাঁড়াই আছে, আমি ওইটাই নিয়ে যাব। ਅੱਛਾ ਤੇ ਪੰਜਾਬੀ ਚ ਕਿਵੇਂ ਕਹੋਗੇ ਇਹਨੂੰ? ਪੰਜਾਬੀ ਚ ਤੇ ਇੱਥੇ ਨਾਰਮਲ ਮੇਰੀ ਗੱਡੀ ਬਾਹਰ ਖਲੋਤੀ ਹੈ, ਉਹਨੂੰ ਹੀ ਲੈ ਕੇ ਮੈਂ ਜਾਣਾ ਹੈ। ਅੱਛਾ ਹੁਣ ਮੈਂ ਉਹਦੇ ਚ ਜਾਣਾ ਹੈ। ਬਸ ਇਹੀ ਫਰਕ ਹੈ, ਜਾਣਾ ਤੇ ਜਾਣੇ ਦਾ ਫਰਕ, ਖਲੋਤੀ ਤੇ ਖਿਲਾਰੀ ਦਾ ਫਰਕ। ਅੰਮ੍ਰਿਤਸਰ ਦਾ ਜਿਹੜਾ ਇਲਾਕਾ ਜਿਹੜਾ ਸਾਰਾ ਹੈ ਉਹ ਗੱਡੀਆਂ ਖਿਲਾਰਦਾ ਹੈ, ਉਹ ਗੱਡੀਆਂ ਖੜੀਆਂ ਨਹੀਂ ਕਰਦਾ, ਉਹ ਗੱਡੀ ਖਿਲਾਰਦਾ ਹਮੇਸ਼ਾ। ਸੋ ਇਹ ਹਰ ਇਲਾਕੇ ਦਾ ਇੱਕ ਆਪਣਾ ਅੰਦਾਜ਼ ਹੈ। ਇਹ ਕਲਕੱਤੇ ਦਾ ਅੰਦਾਜ਼ ਹੈ ਜਿਹੜਾ ਦਲਜੀਤ ਸਿੰਘ ਨੇ ਦਿੱਤਾ। ਕਲਕੱਤੇ ਦੇ ਉਹ ਲੋਕ ਨੇ ਅਰੋੜਾ ਸਾਹਿਬ ਵਿੱਚ ਦਲਜੀਤ ਜੀ ਤੁਹਾਡਾ ਬਹੁਤ ਸ਼ੁਕਰੀਆ। ਮੈਂ ਨਾ ਵਿੱਚ ਗੱਲ ਇਹਦੇ ਵਿੱਚ ਕਰਨਾ ਚਾਹੁੰਦਾ। ਥੋੜੇ ਦਿਨ ਪਹਿਲੇ ਨਾ ਅਰੋੜਾ ਸਾਹਿਬ, ਹੁਣ ਅੱਜ ਕੱਲ ਤੁਹਾਨੂੰ ਪਤਾ ਲਾਕਡਾਊਨ ਹੈ ਤੇ ਜਿਹੜੇ ਸਾਡੇ ਨਾਈ ਵਗੈਰਾ ਨੇ ਘੱਟ ਲੱਭਦੇ ਆ ਇਹਨਾਂ ਦਿਨਾਂ ਜੀ। ਇੱਕ ਆਪਣੇ ਮੇਰੇ ਬਾਹਰ ਜਿਹੜੀ ਦੁਕਾਨ ਹੈ ਉਹਨੂੰ ਮੈਂ ਆਖਿਆ ਤੂੰ ਇੱਥੇ ਆ ਜੀ ਮੇਰੇ ਦਫ਼ਤਰ ਦੇ ਕੋਲ ਹੀ, ਤੇ ਇੱਥੇ ਆ ਕੇ ਥੋੜਾ ਹਿਸਾਬ ਕਿਤਾਬ ਸਿੱਧਾ ਕਰਦੀ। ਆਂਦਾ ਚਲੋ ਜੀ ਮੈਂ ਆਉਣਾ। ਤੇ ਆਇਆ ਕਰਕੇ ਨਾ ਵਾਲ ਵੂਲ ਕੱਟ ਕੇ ਨਾ ਮਸ਼ੀਨ ਰੱਖੀ ਇੱਕ ਨਾ ਨੋਜ਼ ਦੇ ਨੱਕ ਦੇ ਵਾਲ ਨਹੀਂ ਲਾਉਣ ਵਾਸਤੇ। ਮੈਨੂੰ ਆਂਦਾ ਵੀ ਆਪਣੇ ਅੰਮ੍ਰਿਤਸਰ ਦਾ ਹੀ ਆ। ਆਂਦਾ ਹੁਣ ਤੂੰ ਨਾ ਸਿੱਧਾ ਆ, ਮੈਂ ਤੇਰੀਆਂ ਨਾਸਾਂ 'ਚ ਵਾਲ ਲਾਉਣੇ। ਮੈਨੂੰ ਬੜਾ ਸਵਾਦ ਆਇਆ। ਮੈਂ ਕਿਹਾ ਵੇਖ ਲਾ ਵੀ ਬੋਲੀਆਂ ਜਿਹੜੀਆਂ ਨਾ ਉਹ ਜਿੱਥੋਂ ਦੀ ਜਿਵੇਂ ਹੈਗੀਆਂ ਉਹ ਸਹੀ ਬੋਲੀਆਂ ਜਾਂਦੀਆਂ। ਹਾਂਜੀ ਬਿਲਕੁਲ ਬਿਲਕੁਲ ਜੀ। ਸਾਡਾ ਰਣਵੀਰ ਸਿੰਘ ਵਾਸੂ ਜੀ ਇਹ ਵੀ ਕਲਕੱਤੇ ਤੋਂ ਨੇ ਜੀ। ਜੀ ਰਣਵੀਰ ਜੀ ਤੁਸੀਂ ਵੈਸਟ ਬੰਗਾਲ ਤੋਂ ਹੀ ਨਾ ਤੁਸੀਂ ਵੀ ਰਣਵੀਰ ਜੀ? ਹਾਂਜੀ ਹਾਂਜੀ ਦਲਜੀਤ ਸਿੰਘ ਨਾਲ ਗੱਲ ਕਰ ਰਹੇ ਸੀ, ਮੇਰਾ ਦੋਸਤ ਹੀ ਹੈਗਾ, ਮੈਂ ਉਹਨੂੰ ਲਿੰਕ ਸੈਂਡ ਕੀਤੇ ਸੀ। ਹਾਂਜੀ ਹਾਂਜੀ ਹਾਂਜੀ। ਤੇ ਮੈਂ ਕਹਿ ਰਿਹਾ ਕਿ ਇੱਕ ਵਾਰ ਮੈਨੂੰ ਸੁਭਾਗ ਪ੍ਰਾਪਤ ਹੋਇਆ ਸੀ 2006 ਚ ਪਾਕਿਸਤਾਨ ਜਾਣ ਦਾ ਜੀ। ਹੈਲੋ ਹਾਂਜੀ ਸੁਣ ਰਹੇ ਹਾਂ। ਹੈਲੋ ਜੀ ਮੈਂ ਸੁਣ ਰਿਹਾ ਭਾਜੀ, ਸੁਣ ਰਿਹਾ ਤੁਹਾਡੀ ਆਵਾਜ਼। ਹੈਲੋ ਹਾਂਜੀ ਮੈਂ ਕਹਿ ਰਿਹਾ ਨਾ 2006 ਚ ਮੈਨੂੰ 2006 ਚ ਮੈਨੂੰ ਪਾਕਿਸਤਾਨ ਜਾਣ ਦਾ ਸੁਭਾਗ ਪ੍ਰਾਪਤ ਹੋਇਆ। ਤੇ ਮੈਂ ਕਈ ਵਾਰ ਪੰਜਾਬ ਵੀ ਗਿਆ। ਪੰਜਾਬ ਵਿੱਚ ਜਾ ਕੇ ਸਾਡੀ ਬੋਲੀ ਸਾਨੂੰ ਨਹੀਂ ਮਿਲਦੀ। ਉੱਥੇ ਜਾ ਕੇ ਪਾਕਿਸਤਾਨ ਜਦੋਂ ਮੈਂ ਗਿਆ ਸੀ ਤੇ ਉੱਥੇ ਬਿਲਕੁਲ ਸਾਡੀ ਬੋਲੀ ਸੀ। ਮੈਂ ਜਦੋਂ ਨਨਕਾਣਾ ਸਾਹਿਬ ਪਹੁੰਚਿਆ ਤੇ ਇੱਕ ਬੰਦਾ ਗੱਲ ਕਰਦਾ ਪਿਆ ਸੀ, ਉਹ ਮੇਰੀ ਮਾਤਾ ਨੂੰ ਵੇਖਿਆ ਕਿੱਧਰ ਜਾ ਰਹੀ ਸੀ। ਤੇ ਮੈਂ ਬੋਲਿਆ ਬੋਲੀ ਸਾਡੀ ਵਰਗੀ ਬੋਲ ਰਹੇ ਹੈਗੇ ਇੱਕਦਮ, ਜਿਹੜੀ ਬੋਲੀ ਅਸੀਂ ਆਪਣੇ ਬਜ਼ੁਰਗਾਂ ਕੋਲ ਸਿੱਖੀ ਹੈ ਘਰ ਇੱਥੇ। ਔਰ ਅਸੀਂ ਜਦੋਂ ਯੂਪੀ ਤੋਂ ਬਾਅਦ ਜਦੋਂ ਜਾਈਦਾ ਹੈ ਤੇ ਬਿਲਕੁਲ ਬੋਲੀ ਡਿਫਰੈਂਟ ਹੋ ਜਾਂਦੀ ਹੈਗੀ। ਲਾਸਟ ਬੋਲੀ ਸਾਡੀ ਦਿੱਲੀ ਤੱਕ ਮਿਲਦੀ ਹੈ ਕੁਛ, ਉਸ ਤੋਂ ਬਾਅਦ ਬੋਲੀ ਬਿਲਕੁਲ ਚੇਂਜ ਹੋ ਜਾਂਦੀ ਹੈ ਜੀ। ਬਿਲਕੁਲ। ਹੋਰ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੂੰਗਾ। ਹੈਲੋ ਜੀ। ਤੇ ਸਾਡੇ ਇੱਥੇ ਜਿਹੜੇ ਪੁਰਾਣੇ ਬਜ਼ੁਰਗ ਸੀ, ਕੁਝ ਸਮਾਂ ਪਹਿਲੋਂ ਤੱਕ, ਮੈਂ ਤੁਹਾਨੂੰ 25-30 ਸਾਲ ਪੁਰਾਣੀ ਗੱਲ ਦੱਸ ਰਿਹਾ, ਉਹਨਾਂ ਨੂੰ ਹਿੰਦੀ ਬੋਲਣੇ ਵਿੱਚ ਦਿੱਕਤ ਆਉਂਦੀ ਸੀ, ਬੰਗਲਾ ਬੋਲਣੇ ਵਿੱਚ ਦਿੱਕਤ ਆਉਂਦੀ ਸੀ। ਉਹ ਕਹਿੰਦੇ ਸੀ ਇੱਕ ਵਾਰ कि हम तुम्हारे घर गया था, आगे जंदरा लगा था। आगे जंदरा लगा था। मैं कहा पापा जी तुसी ते ओनू 2-3 भाषा विच गल्लां बोली थी। कहंदा यार हुण जेड़ी सन गल आंदी सी जंदरा हो गया ताला, हम तुम्हारे घर गया सी, मैं तुम्हारे घर गया सी, उत्थे अगे जंदरा लगा सी। ठीक ते बोली विच काफी विच चेंज आंदा हैगा। सानू बोली अपनी लास्ट दिल्ली तक ही मिलदी है। दिल्ली तो बाद जेड़ी बोली है वो बड़ी चेंज हो जाती है। मैं ਜਦੋਂ ਪਾਕਿਸਤਾਨ ਗਿਆ ਬਿਲਕੁਲ ਸੇਮ ਬੋਲੀ ਹੈਗੀ ਸਾਡੀ ਉਸ ਤੋਂ। ਰਣਬੀਰ ਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ। ਦੇਖੋ ਜੀ ਹੁੰਦਾ ਕੀ ਹੈ, ਅਕਸਰ ਜਦੋਂ ਤੁਹਾਡੇ ਬਜ਼ੁਰਗ ਜਦੋਂ ਪਾਕਿਸਤਾਨ ਵਾਲੇ ਪਾਸੇ ਪੰਜਾਬ ਤੋਂ ਆ ਕੇ ਰਾਣੀਗੰਜ ਜਾਂ ਕਲਕੱਤੇ ਜਿੱਥੇ ਵੀ ਵਸੇ, ਉਹ ਆਪਣੀ ਬੋਲੀ ਆਪਣੇ ਨਾਲ ਲੈ ਕੇ ਉਹਨਾਂ ਨੇ ਬੋਲੀ ਨੂੰ ਉਹ ਬਰਕਰਾਰ ਰੱਖਿਆ। ਤੇ ਜਦੋਂ ਤੁਸੀਂ ਉਹ ਬੋਲੀ ਸਿੱਖੀ, ਜਦੋਂ ਤੁਸੀਂ ਵਾਪਸ ਪਾਕਿਸਤਾਨ ਗਏ, ਨਨਕਾਣਾ ਸਾਹਿਬ ਗਏ, ਤੁਹਾਨੂੰ ਉਹ ਬੋਲੀ ਆਪਣੀ ਮਿਠਾਸ ਉਹ ਮਿਲੀ। ਹਰ ਇਲਾਕੇ ਦੀ ਬੋਲੀ ਆਪਣੀ ਬੋਲੀ ਹਰ ਇੱਕ ਨੂੰ ਚੰਗੀ ਲੱਗਦੀ ਹੈ।
ਮੈਂ ਜਿਸ ਇਲਾਕੇ ਦਾ ਜੰਮਪਲ ਹਾਂ, ਮੈਨੂੰ ਉਹ ਬੋਲੀ ਹਮੇਸ਼ਾ ਚੰਗੀ ਲੱਗੇਗੀ, ਇਹ 'ਚ ਕੋਈ ਸ਼ੱਕ ਨਹੀਂ ਹੈ। ਹਾਲਾਂਕਿ ਮੈਂ ਅੱਜ ਜਿਹੜੀ ਪੰਜਾਬੀ ਬੋਲਦਾ, ਇਹਨੂੰ ਬੜੀ ਟਕਸਾਲੀ ਕਿਸਮ ਦੀ ਪੰਜਾਬੀ ਮੈਂ ਕਹਿ ਸਕਦਾ, ਜੋ ਮੈਂ ਹਰ ਪਾਸੋਂ ਇਕੱਠੀ ਕੀਤੀ, ਜੋ ਕਿਤਾਬਾਂ 'ਚ ਪੜ੍ਹੀ, ਉਹ ਮੈਂ ਆਪਣੇ ਵਾਸਤੇ ਸਾਂਭ ਲਈ, ਉਹੀ ਵਰਤਦਾ। ਪਰ ਜਦੋਂ ਮੈਂ ਸਰਗੋਧੇ ਜਾਂਦਾ, ਮੈਨੂੰ ਸਰਗੋਧੇ ਉਹ ਬੋਲੀ ਜੋ ਆਪਣੀ ਮਿਠਾਸ ਹੁੰਦੀ, ਮੈਨੂੰ ਆਪਣਾਤ ਮਹਿਸੂਸ ਹੁੰਦੀ, ਮੈਨੂੰ ਆਪਣੇ ਪਿਓ ਦਾਦੇ ਦੀ ਆਵਾਜ਼ ਉਸ 'ਚ ਸੁਣਦੀ ਹੈ। ਇਸ ਕਰਕੇ ਤੁਹਾਨੂੰ ਜੇ ਪਾਕਿਸਤਾਨ ਜਾ ਕੇ ਉਹ ਆਪਣੀ ਬੋਲੀ ਮਿਲਦੀ ਹੈ, ਇਸ ਵਿੱਚ ਕੋਈ ਮਾੜੀ ਗੱਲ ਨਹੀਂ, ਇਹ ਤਾਂ ਬਹੁਤ ਚੰਗੀ ਗੱਲ ਹੈ ਜੀ, ਤੁਹਾਨੂੰ ਆਪਣੀ ਮਿਠਾਸ ਮਿਲਦੀ ਹੈ। ਸੋ ਮੈਨੂੰ ਖੁਸ਼ੀ ਹੈ ਕਿ ਤੁਸੀਂ ਉਸ ਗੱਲ ਦਾ ਆਨੰਦ ਮਾਣ ਸਕੇ ਹੋ। ਸੋ ਹਰਪ੍ਰੀਤ ਸੰਧੂ ਜੀ ਇੱਕ ਵਾਰ ਫਿਰ ਸਾਡੇ ਨਾਲ ਦੇਖੀ ਜੀ ਮਾਈਕ ਇਹਨਾਂ ਦਾ ਕੰਮ ਕਰ ਰਿਹਾ ਕਿ ਨਹੀਂ ਹੁਣ। ਸਤਿ ਸ਼੍ਰੀ ਅਕਾਲ ਭਾਜੀ ਸਾਰਿਆਂ ਨੂੰ। ਮੈਂ ਭਾਜੀ ਨਿਊਜ਼ੀਲੈਂਡ ਤੋਂ ਬੋਲ ਰਿਹਾ, ਔਰ ਪਿੱਛੋਂ ਮੈਂ ਪੰਜਾਬ ਤੋਂ, ਅੰਮ੍ਰਿਤਸਰ ਤੋਂ ਹਾਂ। ਤੇ ਸਾਡੇ ਜਿਹੜੇ ਦਾਦਾ ਜੀ ਸੀ ਉਹ ਹੈਗੇ ਸੀ ਪਾਕਿਸਤਾਨ, ਪਿੰਡ ਨੱਥੂਕੇ ਤੋਂ, ਲਾਹੌਰ ਤੋਂ। ਹਾਂਜੀ, ਨੱਥੂਕੇ ਤੋਂ। ਸਾਨੂੰ ਅਜੇ ਵੀ ਪਿੰਡ ਵਿੱਚ ਲਾਹੌਰੀਏ ਕਹਿੰਦੇ ਆ ਹੁਣ ਵੀ। ਅੱਛਾ ਜੀ। ਤੇ ਹਾਂਜੀ ਹਾਂਜੀ, ਤੋਂ ਮੈਂ ਮਾਝੇ ਤੋਂ ਬਿਲੋਂਗ ਕਰਦਾ, ਤੇ ਸਾਡੇ ਡਿਆਂ ਜ਼ਿਆਦਾ ਕਰਦੇ ਆ। ਹਾਂ ਡਿਆ ਹਾਂਜੀ, ਕੀ ਕਰਨ ਡਿਆ? ਕੀ ਕਰਨ ਡਿਆ, ਕਿੱਥੇ ਚੱਲੇ ਆ? ਅੱਛਾ ਹਰਪ੍ਰੀਤ ਸਿੰਘ ਜੀ, ਤੁਹਾਡੀ ਉਮਰ ਤਾਂ ਬਹੁਤ ਘੱਟ ਹੈ, ਪਰ ਤੁਸੀਂ ਸ਼ਾਇਦ ਇਸ ਗੱਲ ਦਾ ਜਵਾਬ ਸ਼ਾਇਦ ਤੁਸੀਂ ਦੇ ਸਕਦੇ ਹੋ। ਜੇ ਅੰਮ੍ਰਿਤਸਰ ਬਾਜ਼ਾਰਾਂ 'ਚ ਫਿਰੇ ਹੋ, ਤੁਹਾਡੇ ਜ਼ਮਾਨੇ ਤੱਕ ਤਾਂ ਭਾਣ ਵਾਲਾ ਰਿਵਾਜ਼ ਹੀ ਖਤਮ ਹੋ ਗਿਆ, ਕ੍ਰੈਡਿਟ ਕਾਰਡ ਵਾਲੀ ਉਮਰ ਦੇ ਹੋ ਤੁਸੀਂ। ਤੁਸੀਂ ਢੇਲੀ ਬੋਲੀ ਸੁਣਿਆ ਕਦੇ ਅੰਮ੍ਰਿਤਸਰ 'ਚ? ਢੇਲੀ ਬੋਲੀ ਕਿਤੇ ਦਾਦੇ ਹੁਣਾਂ ਤੋਂ ਸੁਣਿਆ ਸੀ, ਜਾਂ ਵੱਡੇ ਜਿਹੜੇ ਸਾਡੇ ਬਜ਼ੁਰਗ ਸੀ। ਕਹਿੰਦੇ ਕਿਹਨੂੰ ਢੇਲੀ ਕਿਹਨੂੰ ਕਹਿੰਦੇ ਤੇ ਪੌਲੀ ਕਿਹਨੂੰ ਕਹਿੰਦੇ ਆ? ਢੇਲੀ ਮੇਰੇ ਹਿਸਾਬ ਨਾਲ ਜਿਹੜਾ ਰੁਪਈਏ ਤੋਂ ਛੋਟੀ ਵੈਲਿਊ ਦਾ ਹੁੰਦਾ ਸੀ ਸਿੱਕਾ। ਹਾਂਜੀ, ਇਹ ਚਲੋ ਇਹ ਸਵਾਲ ਅਸੀਂ ਰੱਖ ਲਏ ਤੇ ਅੰਮ੍ਰਿਤਸਰੀਆਂ ਲਈ ਸਾਂਭ ਗਏ। ਢੇਲੀ ਪੌਲੀ ਇਹ ਕਿਹੜੇ ਢੇਲੀ ਕਿਹਨੂੰ ਕਹਿੰਦੇ ਸੀ, ਪੌਲੀ ਕਿਹਨੂੰ ਕਹਿੰਦੀ ਸੀ? ਇਹ ਆਮ ਜਿਹੜੇ ਦੁਕਾਨਦਾਰ ਸੀ ਅੰਮ੍ਰਿਤਸਰ ਦੇ ਢੇਲੀ ਪੌਲੀ ਵਰਤਦੇ ਹੁੰਦੇ ਸੀ। ਪਰ ਹੁਣ ਕਿਉਂਕਿ ਭਾਣ ਵਾਲਾ ਕੰਮ ਹੀ ਖਤਮ ਹੋ ਗਿਆ, ਰੁਪਈਏ ਪੈਸੇ ਸਿੱਕੇ ਮੁੱਕ ਗਏ, ਹੁਣ ਤਾਂ ਕ੍ਰੈਡਿਟ ਕਾਰਡਾਂ ਤੇ ਹੀ ਕੰਮ ਚੱਲਦਾ। ਢੇਲੀ ਦਾ ਤੇ ਸਾਨੂੰ ਪਤਾ ਹੁੰਦਾ ਸੀ, ਪਰ ਜਿਹੜਾ ਤੁਸੀਂ ਦੂਸਰਾ ਵਰਡ ਕਿਹਾ ਉਹਦਾ ਤਾਂ ਨਹੀਂ ਸੀ ਬਿਲਕੁਲ ਪਤਾ। ਹਾਂਜੀ, ਇਹ ਵੀ ਚਲੋ ਘਰ ਦੇ ਕਿਸੇ ਬਜ਼ੁਰਗ ਨੂੰ ਪੁੱਛਿਓ, ਤੁਹਾਨੂੰ ਸ਼ਾਇਦ ਦੱਸ ਸਕਣ ਕਿ ਵੀ ਕੀ ਹੈ ਇਹ। ਅੱਛਾ ਹਰਪ੍ਰੀਤ, ਹੁਣ ਲਾਹੌਰ ਦੇ ਵਿੱਚ ਨਾ ਜ਼ਿਆਦਾ ਜਿਹੜੇ ਮੇਨ ਲਾਹੌਰ ਦੀ ਆਪਾਂ ਗੱਲ ਕਰਦੇ, ਤੁਸੀਂ ਸ਼ਾਇਦ ਉੱਧਰ ਜਾ ਕੇ ਥੋੜਾ ਜਿਹਾ ਫਰਕ ਪੈ ਗਿਆ ਹੋਵੇ। ਲਾਹੌਰੀਏ ਉਹਨਾਂ ਦੀ ਬੋਲੀ ਵੀ ਥੋੜੀ ਜਿਹੀ ਹੋ ਰਿਹਾ, ਲਿੱਤਾ ਕਰਕੇ ਬੋਲਦੇ ਆ, ਮੈਂ ਫਲਾਣੀ ਚੀਜ਼ ਲਿੱਤੀ। ਤੁਹਾਡੇ ਵੀ ਹੈ? ਸਾਡੇ ਬਹੁਤ ਫਰਕ ਪੈ ਗਿਆ, ਕਿਉਂਕਿ ਹੁਣ ਦਾਦਾ ਜੀ ਤੋਂ ਗਾਂਹ ਫਿਰ ਹੌਲੀ ਹੌਲੀ ਸਾਡੀ ਹੁਣ ਬੋਲੀ ਚੇਂਜ ਹੋ ਗਈ ਆ ਥੋੜੀ ਥੋੜੀ। ਬਹੁਤ ਸ਼ੁਕਰੀਆ ਜੀ, ਜਵਾਬ ਦੇਤੇ ਨੇ ਜੀ। ਚਲੋ ਜੀ, ਠੀਕ ਆ। ਇਮਤਿਆਜ਼ ਅਲੀ ਭੱਟੀ ਸਾਹਿਬ ਨੇ ਸਾਨੂੰ ਦੱਸ ਦਿੱਤਾ ਜੀ। ਇਮਤਿਆਜ਼ ਅਲੀ ਭੱਟੀ ਸਾਹਿਬ ਕਹਿੰਦੇ ਆ, ਪ੍ਰੀਤ ਕੌਰ ਜੀ ਦੱਸ ਰਹੇ, ਢੇਲੀ ਜਿਹੜੀ ਹੈਗੀ ਆ, ਗੁਰਪ੍ਰੀਤ ਸਿੰਘ ਵੀ ਇਹੀ ਕਹਿ ਰਹੇ, ਅਠਿਆਨੀ ਜਿਹੜੀ ਹੁੰਦੀ ਸੀ 50 ਪੈਸੇ, ਜਿਹਨੂੰ ਅਠਿਆਨੀ ਵੀ ਕਹਿੰਦੇ ਸੀ, ਉਹਨੂੰ ਅੰਮ੍ਰਿਤਸਰ ਵਿੱਚ ਢੇਲੀ ਕਿਹਾ ਜਾਂਦਾ ਸੀ। ਪੌਲੀ ਜਿਹੜੀ ਹੈ ਗੁਰਪ੍ਰੀਤ ਸਿੰਘ ਜੀ ਕਹਿੰਦੇ ਚਵਾਨੀ ਨੂੰ ਜਾਂ 25 ਪੈਸੇ ਨੂੰ ਕਿਹਾ ਜਾਂਦਾ ਸੀ। 25 ਪੈਸੇ ਜਿਹੜੀ ਉਹ ਪੌਲੀ ਹੈ ਜੀ, ਇਹੀ ਢੇਲੀ ਤੇ ਪੌਲੀ ਹੈ ਜੀ। ਇਹ ਇਲਾਕੇ ਦਾ ਫਰਕ ਹੈ। ਇਸ ਕਰਕੇ ਜੀ ਮੈਂ ਖਾਸ ਤੌਰ ਤੇ ਉਹ ਲਫ਼ਜ਼ ਤੁਹਾਡੇ ਲਈ ਚੁਣ ਕੇ ਲਿਆਇਆ ਜਿਹੜੇ ਕਿ ਇਸ ਖਾਸ ਇਲਾਕੇ ਵਿੱਚ ਖਾਸ ਤਰੀਕੇ ਨਾਲ ਕਹੇ ਜਾਂਦੇ ਨੇ। ਅਹਿਮਦ ਅਲੀ ਸਾਹਿਬ ਜੀ ਆਇਆਂ ਨੂੰ ਤੁਹਾਡੇ ਆਪਣੇ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, अस्सलाम वालेकुम। ਕੀ ਹਾਲ ਚਾਲ ਹੈ ਤੁਹਾਡਾ? ਜੀ ਅੱਲਾ ਦਾ ਕਰਮ, ਤੁਸੀਂ ਸੁਣਾਓ, ਠੀਕ ਹੋ? ਬਹੁਤ ਵਧੀਆ। ਅਹਿਮਦ ਸਾਹਿਬ, ਤੁਹਾਡਾ ਇਲਾਕਾ ਕਿਹੜਾ ਜੀ? ਤੁਸੀਂ ਕਿਹੜੇ ਸ਼ਹਿਰ ਦਾ ਜੰਮਪਲ ਹੋ? ਜੀ ਮੇਰਾ ਇਲਾਕਾ ਜਿਹੜਾ ਵੇ ਫਤਿਹਜੰਗ ਹੈ, ਤੇ ਡਿਸਟ੍ਰਿਕਟ ਪਿੰਡੀ ਤੋਂ ਬਾਅਦ ਅੱਗੇ ਡਿਸਟ੍ਰਿਕਟ ਅਟਕ ਸ਼ੁਰੂ ਹੋਣਾ, ਜਿਸ ਦਾ ਪੁਰਾਣਾ ਨਾਂ ਜਿਹੜਾ ਹੈ ਕੈਂਬਲਪੁਰ ਹੈ। ਤੇ ਇਹ ਤਕਰੀਬਨ ਤੁਸੀਂ ਆਖਦੇ ਹੋ ਆਖਰੀ ਜ਼ਿਲ੍ਹਾ, ਇਸ ਤੋਂ ਅੱਗੇ ਜਿਹੜਾ ਕੇਪੀ ਸ਼ੁਰੂ ਹੋਗਾ। ਮੈਂ ਹੁਣ ਬੋਲੀ ਆਪਣੇ ਲਈ ਬੋਲਣਾ ਪੈ, ਜਿਹੜੇ ਘਰ ਬੋਲਣਾ, ਮਤਲਬ ਜੇ ਸਮਝ ਨਾ ਆਈ ਮੈਂ ਟੋਕਿਓ, ਮੈਂ ਫਿਰ ਵਿੱਚ ਸਮਝਾ ਦਿੱਤਾ ਜਿਹੜੇ ਕੋਈ ਚੀਜ਼ ਲਫ਼ਜ਼ ਨਾ ਸਮਝ ਨਾ ਆਉਣ ਵਾਲੀ। ਅਹਿਮਦ ਸਾਹਿਬ ਕੋਈ ਗੱਲ ਨਹੀਂ, ਮੈਂ ਬੋਲ ਨਾ ਸਕਾਂ, ਪਰ ਪੰਜਾਬੀ ਤੇ ਪੰਜਾਬੀ ਤੂੰ ਜਿਸ ਤਰ੍ਹਾਂ ਮਰਜ਼ੀ ਬੋਲੋ, ਸਮਝ ਮੈਂ ਸਾਰੀ ਵੈਸੇ ਤੁਸੀਂ ਬੋਲੀ ਚੱਲੋ ਬਸ ਤੁਸੀਂ। ਤੇ ਉਸ ਤੇ ਮੈਂ ਸਾਹਿਬ ਥੋੜੀ ਜਿਹੀ ਗੱਲ ਕਰਨਾ। ਮੈਂ ਵੀ ਇੱਕ ਦਫਾ ਇੱਕ ਮੈਪ ਉੱਤੇ ਵੇਖਿਆ ਸੀ ਜਿਸ ਤੇ ਐਕਸੈਂਟ ਡਿਵਾਈਡ ਕੀਤੇ ਹੋਏ ਹੈ ਨਾ, ਤੇ ਉਸ ਤੋਂ ਇਹ ਪਤਾ ਚੱਲਿਆ ਕਿ ਵੀ ਜਿਹੜੇ ਅੱਡੇ ਇਲਾਕੇ 'ਚ ਬੋਲਨੇ ਨੇ, ਉਸ ਤੇ ਉਹਨਾਂ ਮੈਪ ਤੇ ਵਿਖਾਇਆ ਹੋਇਆ ਵੀ ਛਾਛੀ ਡਾਇਲੈਕਟ ਹੈ। ਤੇ ਇਸ ਨਾਲ ਮੈਂ ਕਨਫਰਮ ਪਤਾ ਨਹੀਂ, ਲੇਕਿਨ ਜਿਸ ਟਾਈਮ ਉਧਰੋਂ ਕੇਪੀ ਤੋਂ ਨਿਕਲੋ ਤੇ ਹਜ਼ਰੋਂ ਤੇ ਛਛ ਨਾ ਇਲਾਕਾ ਆਣਾ, ਉਹ ਸ਼ਾਇਦ ਉੱਥੋਂ ਸ਼ੁਰੂ ਹੋਣੀ, ਮਤਲਬ ਡਾਇਲੈਕਟ ਸ਼ੁਰੂ ਹੋਣਾ, ਫਿਰ ਅੱਗੇ ਚੁੱਕ ਮਰਜ ਹੋਣਾ ਨਾ, ਤੇ ਉਸਾਂ ਛਛ ਹੀ ਆਪਣੇ ਫਿਰ ਅੱਗੇ ਜਿਹੜੀ ਖੇਬੀ ਤੁਸੀਂ ਜ਼ਿਕਰ ਕੀਤਾ, ਠੀਕ ਹੈ, ਉਹ ਫਿਰ ਅਸ ਤੋਂ ਅੱਗੇ ਨਿਕਲ। ਤੇ ਮਤਲਬ ਜੇ ਇਸ ਨੇ ਗੱਲ ਕਰਾਂ, ਬਲਕਿ ਇਸ ਤੋਂ ਚਲੋ ਡਾਇਰੈਕਸ਼ਨਸ ਨਾ ਵੀ ਆਵਾ ਸੀ ਵੀ ਅਸੀਂ ਪੰਜਾਬੀ ਚ ਜਿਹੜੇ ਪਾਸੇ ਡਾਇਰੈਕਸ਼ਨਸ ਕੀ ਆਖਦੇ, ਤੁਹਾਡੇ ਪਾਸੇ ਕੀ ਆਖਦੇ। ਚੜਨਾ ਲਾਣਾ, ਜਿਸ ਨੂੰ ਤੁਸੀਂ ਚੜਦਾ ਕਹਿੰਦੇ ਹੋ, ਚੜਨਾ ਉਸਾਂ ਅਸੀਂ ਉਬਲਣਾ ਵੀ ਆਖਦੇ ਹਾਂ, ਠੀਕ, ਉਬਲਣਾ ਜਾਂ ਚੜਨਾ। ਤੇ ਲਾਣਾ ਮਗਰਬ ਹੋ ਗਿਆ, ਤੇ ਦੱਖਣ ਉਛਾੜ, ਠੀਕ ਹੈ, ਤੇ ਦੱਖਣ ਜਿਹੜਾ ਜਨੂਬ ਆਖਦੇ ਆ, ਤੇ ਉਛਾੜ ਜਿਹੜਾ ਉਸਾਂ ਹੈ ਸ਼ੁਮਾਰ। ਤੇ ਅਸੀਂ ਜਿਸ ਸਮੇਂ ਇਸ ਤੋਂ ਅਗਰ ਦੱਖਣ ਜਿਹੜਾ ਏਰੀਆ ਬਣਾਉਣਾ, ਉਹ ਬਣਨਾ ਤਹਿਸੀਲ ਫਤਿਹਜੰਗ ਤੋਂ ਨਿਕਲ ਕੇ ਤਹਿਸੀਲ ਪਿੰਡੀ ਗਏ, ਉਸ ਤੋਂ ਅੱਗੇ ਫਿਰ ਤਹਿਸੀਲ ਤਲਗੰਗ, ਉਹ ਨਿਕਲਣਾ ਕਰਨਾ ਲਾਵਾ, ਔਰ ਫਿਰ ਉਸ ਸਾਈਡ ਤੇ ਅੱਗੇ ਜਿਹੜਾ ਉਹ ਮੇਵਾਲੀ ਤੱਕ ਚਲਾ ਜਾਣਾ। ਹੁਣ ਜਿਹੜੀ ਮੈਂ ਬੋਲਣਾ ਪਿਆ ਇਸ ਟਾਈਮ, ਇਹ ਬੋਲੀ ਜਿਹੜੀ ਤਕਰੀਬਨ ਫਤਿਹਜੰਗ ਨਹੀਂ ਘਰ ਚ ਬੋਲੀ ਪੈਂਦੀ, ਔਰ ਅਕਸਰੀਅਤ ਲੋਕਾਂ ਦੀ ਰਾਏ ਇਹ ਹੈ ਜਿਸ ਨੂੰ ਤੁਹਾਡੇ ਨਾਲ ਬੋਲਣਾ ਬਾਹਰ ਨਾ ਬੰਦਾ ਵੀ ਬੜੀ ਇੱਕ ਤਿੱਖੀ ਜਿਹੀ ਕਰਖਤ ਜਿਹੀ ਕਿਸਮ ਦਾ ਜਿਹੜਾ ਐਕਸੈਂਟ ਇਹਨਾਂ ਲੋਕਾਂ ਨੂੰ।
ਇਹ ਮੈਂ ਉਹ ਜੁਮਲਾ ਵੀ ਜਿਹੜਾ ਤੁਸੀਂ ਸਭ ਤੋਂ ਸ਼ੁਰੂ ਤੋਂ ਪਹਿਲੇ ਚ ਪੁੱਛਿਆ ਸੀ ਕਿ ਜਿਹੜਾ ਜੀ ਬਾਜ਼ਾਰ ਵਾਲਾ ਜਿਹੜਾ ਉਹ ਜੇ ਅਸਾਂ ਬੋਲਣਾ ਹੋਵੇ ਤਾਂ ਮੈਂ ਇੰਜ ਬੋਲ ਸਕਦਾ ਵੀ ਮੈਂ ਤਾਂ ਬਾਜ਼ਾਰ ਗਿਆ ਮੈਂ ਤੂੰ ਕਿੱਥੇ ਗਏ ਮਤਲਬ ਲਹਿਜਾ ਵੀ ਇਸ ਕਿਸਮ ਨੂੰ ਸੀ। ਤੇ इसी तरफ है जिसम अगे अड़े चलनी पिंडी घेब जंड दो तहसीला होर वो आपस से जाके मिल भी पैनियां उत्थे तकरीबन मिलनी जुलनी है सिर्फ थोड़ा जा लहजा मतलब थोड़ा जा रंग आवे ना उसना सराइकी थोड़ी जी मिठास आवे। मिसाल ने तौर पे जी मिसाल ने तौर पे कदी मैं दसा असी जी दी आखां कहण को पूछना होसी ते आखां भी तू के पे करना मतलब लहजा भी होसी थोड़ी करख्तगी होसी उन आखन तू के पे करे ना ठीक है वो मतलब थोड़े जे करे ना मरे ना फिरे ना उनदा जेडी एंडिंग है उस किस्म दी होवे सी थोड़ी चेंज होवे सी। ਤੇ ਇਹ ਚੀਜ਼ ਜਿਹੜੀ ਇਸ ਕਿਸਮ ਦੀ ਕਿ ਮਤਲਬ ਮੈਂ ਨੋਟ ਵੀ ਕੀਤੀ ਕਿ ਘਰ ਦੇ ਅੰਦਰ ਜਿਹੜੇ ਮੁਹਾਵਰੇ ਬੋਲੇ ਹੋਏ ਨੇ ਖਾਸ ਕਰ ਜਿਹੜੇ ਨਾਨੀ ਅੰਮਾ ਬੋਲਨੇ ਹੁੰਦੇ ਆ ਉਹ ਮੁਹਾਵਰੇ ਵੀ ਇਸ ਕਿਸਮ ਨੇ ਕਿ ਇਵਨ ਜਿਹੜੇ ਮਤਲਬ ਦੂਏ ਪੰਜਾਬੀ ਵੀ ਸਰਗੋਦੇ ਨੇ ਮੇਰੇ ਨਾਲ ਸੰਗੀਤ ਸਾਥੀ ਹੈ ਉਹ ਵੀ ਜਿਸਮ ਕਰ ਰਹੇ ਨੇ ਯਾਰ ਬੜੀ ਤੁਸੀਂ ਨਹੀਂ ਕਰਖਤ ਜੀ ਜ਼ਬਾਨ ਹੈ ਔਰ ਬੜੀ ਮਤਲਬ ਉਹ ਮੈਂ ਹੁਣ ਕਹਾਂਗਾ ਉਹ ਉਸੇ ਤੇ ਆਖੇ ਸੀ ਬੜੀ ਬਿਉਦੇ ਜੀ ਪੰਜਾਬੀ ਬੋਲਦੇ ਹੋ ਤੁਸੀਂ। ਤੇ ਮੈਂ ਫਿਰ ਉਸਾਂ ਦੱਸਿਆ ਮੈਂ ਕਿ ਯਾਰ ਤੂੰ ਅਸਲ ਚ ਪਿੰਡੀ ਚ पैदा होया ਵੱਡਾ ਹੋਇਆ ਤੂੰ ਘਰੋਂ ਮਾਂ ਪਿਓ ਨਾਲ ਸੁਣੀ ਮੈਂ ਕਿਹਾ ਤੂੰ ਸਟਰੀਟ ਤੋਂ ਲੈਂਗੁਏਜ ਨਹੀਂ ਸਿੱਖੀ मतलब ਜਿਹੜੀ ਅਸਲ ਬਾਹਰ ਇੱਕ ਸਟਰੀਟ ਵੈਰਾਈਟੀ ਹੁੰਦੀ ਇਸ ਤੋਂ ਤਾਂ ਉਹ ਮੁਹਾਵਰੇ ਨੇ ਵੀ ਨਹੀਂ ਪਤਾ ਲੇਕਿਨ ਅਡੇ ਪਾਸੇ ਹੈ ਦੋ ਕੇ ਮੁਹਾਵਰੇ ਜੀ ਦੀ ਜ਼ਿਕਰ ਕਰਾਂ ਜਿਹੜੇ ਅਡੇ ਨਾਨੀ ਅੰਮਾ ਬੋਲਨੇ ਹੁੰਦੇ ਆ ਠੀਕ ਹੈ ਇੱਕ ਮੁਹਾਵਰਾ ਤਾਂ ਉਹ ਬੋਲਨੇ ਹੁੰਦੇ ਆ ਕਿ ਵੀ ਜਿਹੜੇ ਅੱਗ ਥੈਨੇ ਉਹ ਅੰਗਾਰ ਹੱਗਨੇ ਠੀਕ ਮਤਲਬ ਜੋ ਉਲਟੇ ਕੰਮਾਂ ਦੇ ਉਲਟੇ ਨਤੀਜੇ ਠੀਕ ਇਹ ਹੁੰਦਾ ਬੜਾ ਮਸ਼ਹੂਰ ਮੁਹਾਵਰਾ ਸੀ ਬੋਲਨੇ ਹੈ। फिर जी अजकल की जनरेशन है जिनकी काफी वो एक चीज आया ना कि कैलोरीज कितनियां ये चीज खावनी ही चीज नहीं खावनी ही चंगी ही नहीं चंगी जेडे इन चक्कर च पै गए उस मौके ते उन्होंने नौजवान शजाना आखने होने भी नरोइट हुई ते अक ना नचोड़ो उसने भी मतलब तुहां पता फिंसियां फोड़ियां ते अक जड़ा उसने त्रोड़ के जड़ा दुध जा नचोड़ा है ना ठीक उस चक्कर ते उस तो कोई मुहावरा है ठीक है मतलब आम च बोलने वो इस अड़े इलाके च मुहावरे च भी लहजे च भी थोड़ी करख्त की तुहां नजर आसी ठीक है। हिंदको तो अगे चलना ना मतलब असी तो जड़ा ये मां याद है पीटीवी ते हिंदको नी ट्रांसमिशन होनी 1 घंटे नहीं जिससे कोई ड्रामा भी लगना होना है असा अपने उसने बड़े करीब लगे ते एक चीज होर मां शायद भूल वंजे ते पता नहीं हुण सारे फ्लो नजर मां नहीं याद मैं जड़ा बोलिया नहीं बोलिया वत एक मतलब इस खास पंजाबी नी पहचान के वत लफ्ज जड़ा बहुत ज्यादा बोलने वो तकरीबन सब्स्टिट्यूट उसी ने जड़े तुसी आखने हो ना फिर अहमद अली मैं मेरा क्वेश्चन थोड़ा जिहा एक ते ਆਪਾਂ ਸ਼ਾਰਟ ਵੀ ਕਰਨਾ ਕਿਉਂਕਿ ਦੋਸਤ ਹੋਰ ਵੀ ਨੇ ਇਹ ਬਿਲਕੁਲ ਪਠਵਾਰੀ ਰੀਜਨ ਜਿਹੜੀ ਤੁਹਾਡੀ ਤੁਸੀਂ ਬੋਲੀ ਬੋਲਦੇ ਵਾ ਇਹ ਪਠਵਾਰੀ ਤਕਰੀਬਨ ਜਿਹੜੀ ਸ਼ੁਰੂ ਹੋ ਜਾਂਦਾ ਜਿਹਦੇ ਵਾਲਾ ਉਥੋਂ ਤਕਰੀਬਨ ਮਿਲਦੀ ਜੁਲਦੀ ਆ ਤੁਹਾਡੀ जी हाँ मिलनी जुलनी पटवारी वाले एक्सेंट काफी चेंज होगा ना वो जरा पहाड़ी ने करीब होगा ना ते अड्डा फिर अगे मतलब घेबी जड़े पंडिये वाले जी ते बाकी बस मैं तो तुसा को रश भी आखिरी एक थोड़ी जी मिसाल देना मतलब जिस तरह थोड़ी फिल्मां च देखने आ इंडियन फिल्मां च जवाक जवाकड़ी आ एक अड्डे पासे उन्होंने जाकत जाकती वो थोड़ा फर्क ना थोड़े किलोमीटर च जाकुत जाकती जातक जातकी ठीक है। और ये तुसी पिंडी की तरफ जिस टाइम करीब हो पिंडी डिस्ट्रिक्ट ना जड़ा आखिरी ग्राम है जिस टाइम अगो अटक शुरू होना पा उन्होंने जिंदगी ठीक मतलब वो इस तरह मिलना जुलना मर्ज बने हुए हैं ठीक है। बाकी उम्मीद समझ आई होगी बहुत शुक्रिया होर भी दोस्त जेडे हां जी एक अहमद साहब तो अखीर का सवाल पूछना अच्छा तुसी की मेरे ते तेरे लिए मिंगी तुंगी भी वरतदे हो जी मिंगी तुंगी जी नहीं ਅਸੀਂ ਬੋਲਨੇ ਮਹਿੰਡਾ ਤੋਂਡਾ जी हाँ जी मंडी की गल है तोंडी की गल है हिंदको विच मिंगी ते तुंगी वरते जांदे तो फर्क जान दी कोशिश कर रहे हैं ज़बानां दे विच की है जी सो हिंदको दी गल बहुत शुक्रिया अहमद अली साहब हिंदको दी गल क्विकली कर लो हिंदको जुबान जिहड़ी है हिंदुस्तान दी पहाड़ियां दी जुबान है को फारसी जुबान च पहाड़ी नूं कहा जांदा है ते हिंद दी पहाड़ियां दी जुबान जिहड़ी कि पूरे पंजाब विच बोली जाती है उन्होंने हिंदको ना इस करके दिता गया खूबसूरती लई हिंदुस्तान की पहाड़ी जुबान में हिंदको ना दिता गया कि हिंदको के तहत बहुत सारे फिर छोटे छोटे होर जुबान आ जाएंगे हर इलाके की अपनी जुबान है। अहमद अली साहब ने अपनी जुबान का जो एग्जाम्पल होते हैं बहुत खूब एग्जाम्पल थे बहुत शुक्रिया अहमद भाई थोड़ा बहुत शुक्रिया सो इस किस्म के जो एग्जाम्पल्स ने इस किस्म ਹੁਣ ਅਰੋੜਾ ਸਾਹਿਬ ਕੁਝ ਕਮੈਂਟ ਵੀ ਪੜ੍ਹ ਲਓ ਕਿਉਂਕਿ ਦੋਸਤ ਕਾਫੀ ਸਾਰੇ ਕਮੈਂਟ ਵੀ ਕਰ ਰਹੇ ਨੇ ਫਿਰ ਲਾਈਨ ਤੇ ਲੈਣੇ ਦੂਜੇ ਦੋਸਤਾਂ ਨੂੰ ਵੀ ਜੀ ਬਿਲਕੁਲ ਤੁਸੀਂ ਲਾਈਨ ਦੇ ਉੱਤੇ ਲਓ ਜੀ ਨਾਲ ਮੈਂ ਕੁਇਕਲੀ ਗੱਲ ਵੀ ਕਰ ਲਵਾਂ ਜੀ ਨਾਲ ਦੇ ਨਾਲ ਮੇਰਾ ਦਾਦਾ ਤਲਾਕ ਲੁਧਿਆਣਾ ਪਿੰਡ ਬਰਾਮਾ ਸੇ ਹੈ ਜ਼ੈਦ ਅੰਸਾਰੀ ਸਾਹਿਬ ਨੇ ਸਾਨੂੰ ਕਿਹਾ ਹੈ ਸਾਡੇ ਬਹੁਤ ਸਾਰੇ ਪੋਟੋਹਰੀ ਤੇ ਮੀਰਪੁਰੀ ਮਿਕਸ ਲੱਗਦੀ ਹੈ ਜੀ ਨਜ਼ਦੀਕ ਨੇ ਜੀ ਜਿਸ ਤਰ੍ਹਾਂ ਕਿ ਬਹੁਤ ਸਾਰੀ ਚੀਜ਼ਾਂ ਜਿਹੜੀਆਂ ਸਾਡੇ ਨਾਲ ਬਹੁਤ ਸਾਰੇ ਲੋਕ ਉਹ ਜਾਤਕ ਫਾਦਰ ਅਸ਼ਰਫ ਸਾਹਿਬ ਨੇ ਕਿਹਾ ਬੱਚੇ ਲਈ ਜਾਤਕ ਵਰਤਿਆ ਗਿਆ ਵਤ ਲਫ਼ਜ਼ ਇੱਕ ਖਾਨੇਵਾਲ ਤੇ ਕਬੀਰ ਵਾਲਾ ਵਿੱਚ ਬੋਲਿਆ ਜਾਂਦਾ ਹੈ ਵਤ ਮਤਲਬ ਫਿਰ ਵਤ ਕੇ ਕਰੇ ਸੇ
ਫਿਰ ਤੂੰ ਕੀ ਕਰੇਗਾ। ਹੁਣ ਫਿਰ ਤੂੰ ਕੀ ਕਰੇਗਾ ਜਿਸ ਨੂੰ ਕਿ ਹਿੰਦੁਸਤਾਨੀ ਪੰਜਾਬ ਵਿੱਚ ਹਾਂ ਦੀ ਜਿਹੜੀ ਸਾਊਂਡ ਹੈ, ਫੱਫੇ ਦੀ ਸਾਊਂਡ ਨੂੰ ਫੱਫੇ ਨਾਲ ਅਕਸਰ ਕਨਫਿਊਜ਼ ਕੀਤਾ ਜਾਂਦਾ। ਉਹ ਫਿਰ ਨੂੰ ਫਿਰ ਕਹਿ ਦਿੰਦੇ ਨੇ ਤੇ ਬਹੁਤੇ ਕਰਕੇ ਮਾਲਵੇ ਤੇ ਦੁਆਬੇ ਵਿੱਚ ਫਿਰ ਨੂੰ ਫਿਰ ਕਿਹਾ ਜਾਂਦਾ ਹੈ। ਸੋ ਉਹ ਕਿਤੇ ਗਵਾਚ ਗਿਆ ਹੈ ਹਿੰਦੀ ਦੇ ਗਲਬੇ ਦੇ ਹੇਠ, ਕਿਉਂਕਿ ਹਿੰਦੀ ਵਿੱਚ ਬਹੁਤ ਸਾਰੇ ਲੋਕ ਗਲਤ ਬੋਲਦੇ ਰਹੇ ਤੇ ਇਸ ਕਰਕੇ ਉਹ ਕਿਤੇ ਗਵਾਚ ਗਿਆ। ਖੈਰ, ਇਹ ਬਹੁਤ ਸਾਰੇ ਸਾਡੇ ਹੋਰ ਦੋਸਤਾਂ ਦੇ ਕਮੈਂਟ ਵੀ ਆ ਰਹੇ ਨੇ। ਉਹ ਸਾਰੇ ਮੇਰੇ ਦਾਦਾ ਅੱਛਾ ਜੀ, ਇੱਕ ਐਗਜ਼ਾਮਪਲ ਹੋਰ ਤੁਹਾਨੂੰ ਦੇ ਦੇਵਾਂ ਕਿ ਹੋਰ ਜ਼ੁਬਾਨਾਂ ਦਾ ਅਸਰ ਕਿਸ ਤਰ੍ਹਾਂ ਹੁੰਦਾ ਚਲਾ ਜਾਂਦਾ ਹੈ। ਫਗਵਾੜੇ ਤੋਂ ਸਾਡੇ ਨਾਲ ਜੀ ਟਾਈਗਰ ਸਟਾਲ ਸਿੰਘ ਸਾਨੀ, ਚੌਧਰੀ ਨਾਸਿਰ ਨਿਸਾਰ ਸਾਹਿਬ ਸਾਊਦੀਆ ਤੋਂ ਸਾਡੇ ਨਾਲ ਜੁੜੇ ਹੋਏ ਨੇ, ਜੇਲਮ ਤੋਂ। ਬਹੁਤ ਸ਼ੁਕਰੀਆ ਜੀ। ਸੁਖਚੈਨ ਜੀ, ਕੀ ਹਾਲ ਚਾਲ ਹੈ ਤੁਹਾਡਾ ਜੀ? ਤੁਸੀਂ ਸਾਡੇ ਨਾਲ ਜੁੜੇ ਹੋ। ਤੁਹਾਡੀ ਤਸਵੀਰ ਤਾਂ ਨਹੀਂ ਹੈ, ਪਰ ਅਸੀਂ ਤੁਹਾਡੀ ਗੱਲ ਸੁਣ ਸਕਦੇ ਹਾਂ। ਸ਼ਾਇਦ ਲਾਈਨ ਡ੍ਰੌਪ ਹੋ ਗਈ। ਦੀਦੀ ਲਫ਼ਜ਼ ਹੈ ਜਿਹੜਾ ਕਿ ਬਹੁਤ ਸਾਰੇ ਪੰਜਾਬੀ ਪਰਿਵਾਰਾਂ ਵਿੱਚ ਵੱਡੀ ਭੈਣ ਲੈ ਦੀਦੀ ਵਰਤਿਆ ਜਾਣ ਲੱਗ ਪਿਆ। ਦੀਦੀ ਲਫ਼ਜ਼ ਬੰਗਾਲੀ ਪੰਜਾਬੀਅਤ ਦੀ ਮਿਹਰਬਾਨੀ ਸਾਡੇ ਵਿੱਚ। ਦੀਦੀ ਬੰਗਾਲੀ ਦਾ ਸ਼ਬਦ ਹੈ, ਬੰਗਾਲੀ ਦਾ ਲਫ਼ਜ਼ ਹੈ। ਬੰਗਾਲੀ ਦੀਦੀ ਉਦਾਹਰਨ ਲਿਆ, ਪੰਜਾਬੀਆਂ ਨੂੰ ਆਪਣਾ ਬਣਾ ਲਿਆ ਤੇ ਹੁਣ ਆਮ ਪਰਿਵਾਰਾਂ ਵਿੱਚ, ਪੰਜਾਬੀ ਪਰਿਵਾਰਾਂ ਵਿੱਚ ਵੱਡੀ ਭੈਣ ਨੂੰ ਦੀਦੀ ਕਿਹਾ ਜਾਣ ਲੱਗ ਪਿਆ, ਜਦਕਿ ਅਸਲ ਜਿਹੜਾ ਪੰਜਾਬੀ ਦਾ ਲਫ਼ਜ਼ ਭੈਣ ਨੂੰ ਭੈਣ ਜਾਂ ਭੈਣ ਜੀ ਕਿਹਾ ਜਾਂਦੀ, ਜਿਹੜਾ ਕਿ ਮੁਲਤਾਨ ਦੇ ਇਲਾਕੇ ਵਿੱਚ ਭੱਬੇ ਦੀ ਜਿਹੜੀ ਸਾਊਂਡ ਬਦਲ ਕੇ ਭੱਬੇ ਦੀ ਸਾਊਂਡ ਜਾਂਦੀ, ਉੱਥੇ ਭੈਣ ਕਿਹਾ ਜਾਂਦਾ ਹੈ। ਤੇ ਜਿਹੜਾ ਬਾਕੀ ਜਿਹੜਾ ਮਾਝੇ ਤੇ ਮਾਲਵੇ ਦੇ ਇਲਾਕੇ ਦੇ ਵਿੱਚ, ਬਲਕਿ ਲਾਹੌਰ ਤੋਂ ਲੈ ਕੇ ਫੈਸਲਾਬਾਦ ਤੱਕ ਵੀ ਭੱਬੇ ਦੀ ਸਾਊਂਡ ਵੱਖਰੀ ਹੈ। ਜਦੋਂ ਸਰਗੋਧੇ ਤੱਕ ਪਹੁੰਚ ਜਾਂਦੇ ਉਹਦੀ ਸਾਊਂਡ ਭੱਬੇ ਦੀ ਸਾਊਂਡ ਹੋ ਜਾਂਦੀ ਹੈ। ਉਸ ਸਾਊਂਡ ਦਾ ਵੀ ਥੋੜਾ ਜਿਹਾ ਫਰਕ ਆ ਜਾਂਦਾ ਹੈ ਜੀ। ਅੱਛਾ ਜੀ, ਸਾਡਾ ਜਤਿੰਦਰ ਵਿਰਕ ਜੀ ਨੇ। ਜਤਿੰਦਰ ਜੀ, ਜੀ ਆਇਆਂ ਨੂੰ। ਹਾਂਜੀ, ਸਤਿ ਸ੍ਰੀ ਅਕਾਲ ਜੀ। ਅਸਲਾਮ ਅਲੈਕਮ ਜੀ। ਜੀ ਸਤਿ ਸ੍ਰੀ ਅਕਾਲ। ਹਾਂਜੀ ਭਾਜੀ, ਹਾਂ ਮੈਂ ਬੜੀ ਸ਼ਾਰਟ ਜੀ ਤੁਹਾਨੂੰ ਬੋਲੀ ਤੇ ਕਿਉਂਕਿ ਮੇਰਾ ਜਨਮ ਮਾਲਵੇ ਦਾ, ਪਿਓਰ ਮਾਲਵੇ ਸੰਗਰੂਰ ਦਾ, ਤੇ ਮੇਰੇ ਨਾਨਕੇ ਹੈਗੇ ਸਿਆਲਕੋਟ ਤੋਂ ਤੇ ਦਾਦਕੇ ਹੈਗਾ ਗੁਜਰਾਂ ਵਾਲੇ, ਮਤਲਬ ਕਾਮੋ ਕੀ। ਤੇ ਬੋਲੀਆਂ ਮੈਂ ਸਾਰੀਆਂ ਵੇਖੀਆਂ। ਹੁਣ ਮੈਂ ਕੈਨੇਡਾ ਚ ਮਤਲਬ ਕਾਫੀ। ਤੇ ਅਸੀਂ ਜਿਵੇਂ ਇੱਕ ਗੱਲ ਆ, ਤੇ ਜਦੋਂ ਕਹਿੰਦੇ ਹਾਸੇ ਗੱਲ ਕਹਿੰਦੇ ਆ ਬੋਲੀ ਬਾਰੇ, ਵੀ ਜਦੋਂ ਭੈਣ ਅੰਮ੍ਰਿਤਸਰ ਤੋਂ ਭੈਣ ਚੜ੍ਹਦੀ ਹੈ ਤੇ ਕਰਨਾਲ ਉਤਰਦੇ ਆ ਉਹ ਬੇਬੋ ਬਣ ਜਾਂਦੀ ਹੈ ਜਾਂ ਬੋਬੋ ਬਣ ਜਾਂਦੀ ਹੈ। ਕਿਉਂਕਿ ਉੱਥੇ ਬੇਬੇ ਕਹਿੰਦੇ ਆ, ਬੋਬੋ ਕਹਿੰਦੇ ਆ, ਹਨਾ ਜੀ। ਤੇ ਬਾਕੀ ਜਿਵੇਂ ਹੁਣ ਤੁਸੀਂ ਗੱਲ ਕੀਤੀ ਸੀ ਵੀ ਕਿ ਦੁਆਬੇ ਦੇ ਵਿੱਚ ਵਾਹਵਾ ਨਹੀਂ ਬੋਲਿਆ ਜਾਂਦਾ, ਤੇ ਬਿਲਕੁਲ ਅਰੋੜਾ ਸਾਹਿਬ ਤੁਹਾਨੂੰ ਪਤਾ ਹੋਣਾ, ਜੇ ਤੁਸੀਂ ਦੇਖੋਗੇ ਵੀ ਈਵਨ ਕਿ ਬੋਲਦਿਆਂ ਲਿਖਣ ਚ ਵੀ ਆ ਗਿਆ। ਜਿਹੜੇ ਵਿਰਕ ਗੋ ਤੇ ਸਾਡੀ ਉੱਥੇ ਦੁਆਬੇ ਚ ਉਹ ਵਿਰਕ ਲਿਖਣ ਲੱਗ ਪਿਆ ਬੱਬੇ ਨਾਲ ਜੀ। ਇਹ ਵੀ ਤੁਸੀਂ ਦੇਖਿਆ ਹੋਣਾ ਕਿ ਵਿਰਕ ਦੀ ਇਹ ਵੀ ਮੈਂ ਕਿਤੇ ਪੜਿਆ, ਇਹ ਵੀ ਪੜਿਆ ਬਿਰਕ, BIRK। ਹਾਂਜੀ। ਤੇ ਦੂਜੀ, ਅਸੀਂ ਕਿਉਂਕਿ ਮਾਲਵੇ ਚ ਰਹੇ ਆ ਤੇ ਸਾਡੇ ਜਿਵੇਂ ਹੁਣ ਕਈ ਤੁਸੀਂ ਦੱਸਿਆ ਵੀ ਪਿੰਡਾਂ ਦੇ ਪਿੰਡ ਵਸੇ ਆ। ਹਾਂਜੀ। ਤੇ ਉਹਦੇ ਚ ਨਾ ਅਸੀਂ ਆਮ ਜਿਵੇਂ ਮਾਲਵੇ ਚ, ਕਿਉਂਕਿ ਮੈਂ ਜੰਮਿਆ ਪਲਿਆ ਇੱਥੇ ਆ, ਤੇ ਬੋਲੀ ਵੇਖੀ ਹੈ ਤੇ ਉੱਥੇ ਨਾ ਅਸੀਂ ਆਮ ਕਿਉਂਕਿ ਘਰੋਂ ਸਿੱਖੀ ਹੈ, ਤੇ ਮਾਲਵੇ ਦੇ ਵਿੱਚ ਛੱਛਾ ਨਹੀਂ ਬੋਲਿਆ ਜਾਂਦਾ। ਸੱਸੇ ਦੇ ਪੈਰ ਚ ਬਿੰਦੀ ਜਾਂ ਛੱਛਾ। ਤੇ ਅਸੀਂ ਆਮ ਮਤਲਬ ਜਿਵੇਂ ਕਈ ਵਾਰ ਹਾਸਾ ਮਖੌਲ ਕਰਦੇ ਹੁੰਦੇ ਸੀ ਸਾਨੂੰ, ਤੇ ਅਸੀਂ ਕਹਿਣਾ ਜਿਵੇਂ ਕਿ ਆਮ ਮੁਹਾਵਰਾ ਬੋਲਣ ਨੂੰ ਕਹਿਣਾ ਮਾਲਵੇ ਚ, ਤੇ ਉਹ ਮੁੰਡਿਆਂ ਨੂੰ ਬੋਲਣਾ ਨਹੀਂ ਆਉਂਦਾ। ਕਹਿੰਦੇ ਵੱਸੇ ਨੇ ਮਾਰੀ ਸੜ, ਮਤਲਬ ਅਸੀਂ ਤੇ ਕਹਿਣਾ ਵੀ ਬੋਲੋ ਵੱਛੇ ਨੇ ਮਾਰੀ ਛੜ ਤੇ ਛੰਨੇ ਦੀਆਂ 6 ਸੀਕਰੀਆਂ ਹੋ ਗਈਆਂ, ਤੇ ਉਹਨਾਂ ਨੇ ਕਹਿਣਾ ਬੱਸੇ ਨੇ ਮਾਰੀ ਸੜ, ਸੰਨੇ ਦੀਆਂ 6 ਸੀਕਰੀਆਂ ਹੋ ਗਈਆਂ। ਵੀ ਛੱਛਾ ਨਹੀਂ ਬੋਲ ਸਕਦੇ। ਤੇ ਜਾਂ ਬਹੁਤ ਸ਼ੁਕਰੀਆ ਜਤਿੰਦਰ ਜੀ, ਤੁਹਾਡਾ ਬਹੁਤ ਸ਼ੁਕਰੀਆ, ਬਹੁਤ ਸੋਹਣਾ। ਤੇ ਜਾਂ ਕਹਿੰਦੇ ਆ ਸ਼ੀਕਮ ਸ਼ੀਕੀ ਛੱਤੀ, ਉਹ ਕਹਿਣਗੇ ਸੀਕਮ ਸੀਕੀ ਸੱਤੀ। ਲੈ ਜੀ, ਆ ਸੀ ਸਾਡਾ ਦੋਸਤ, ਬਹੁਤ ਸੋਹਣਾ ਉਹਨਾਂ ਨੇ ਐਕਸਪਲੇਨ ਕੀਤਾ। ਨਾਸਿਰ ਦੋਸਤ ਜਿਹੜੇ ਆਉਣਾ ਚਾਹੁੰਦੇ, ਗੁਫ਼ਤਗੂ ਨੂੰ ਜਾਰੀ ਰੱਖੋ। ਤੇ ਮੈਂ 1 ਸੈਕਿੰਡ ਵਾਸਤੇ ਤੁਹਾਡੇ ਕੋਲ ਬ੍ਰੇਕ ਲੈਣਾ ਚਾਹਾਂਗਾ। ਮੈਨੂੰ ਹਾਂਜੀ ਜ਼ਰੂਰ ਜੀ, ਜ਼ਰੂਰ ਲਓ, ਬ੍ਰੇਕ ਲਓ ਤੁਸੀਂ ਜੀ। ਤੁਸੀਂ ਮੈਂ ਉਨੀ ਦੇਰ ਐਡ ਕਰਦਾ ਜਾਣਾ ਜੀ, ਨਾਲ ਜਿਹੜੇ ਦੋਸਤ ਸਾਡੇ ਨਾਲ ਇਸ ਵੇਲੇ ਜੁੜੇ ਨੇ। ਹਾਂਜੀ ਦਿਲਦਾਰ ਜੀ, ਜੀ ਸੰਧੂ ਸਾਹਿਬ, ਤੁਹਾਡਾ ਮਾਈਕ ਬੰਦ ਹੈ, ਖੋਲ ਲਓ ਮਾਈਕ ਆਪਣਾ, ਔਨ ਕਰ ਲਓ। ਹਾਂਜੀ ਦੀਦਾਰ ਸਿੰਘ ਜੀ, ਦੀਦਾਰ ਮਾਈਕ ਕਿੱਥੋਂ ਔਨ ਕਰਨਾ ਸਰ? ਹੋ ਗਿਆ ਔਨ ਹੋ ਗਿਆ। ਨਾਸਰ ਸਾਹਿਬ ਸਤਿ ਸ੍ਰੀ ਅਕਾਲ, ਸਲਾਮ। ਮੈਂ GS ਸਿੱਧੂ ਗਾਜ਼ੀਆਬਾਦ ਤੋਂ ਬੋਲ ਰਿਹਾ ਵਾਂ। ਵੈਸੇ ਮੇਰਾ ਜ਼ਿਲ੍ਹਾ ਕਰਨਾਲ ਏ। ਹਾਂਜੀ। ਤੇ ਉਹ ਸਾਡਾ ਪਿਛਲਾ ਪਿੰਡ ਮਦਾਰ ਏ। ਤੇ ਅਸੀਂ ਜਿੰਨੇ ਵੀ ਸ਼ੇਖੂਪੁਰੀ ਆ ਸਾਰੇ ਕਰਨਾਲ, ਪਾਣੀਪਤ, ਪਟਿਆਲਾ ਤੇ ਅੰਬਾਲੇ ਏਰੀਆ ਹੀ ਸੈਟਲ ਹੋਏ ਆ। ਤੇ ਉਹਦੇ ਵਿੱਚ ਵਿਰਕ ਸਾਰਿਆਂ ਨਾਲੋਂ ਜ਼ਿਆਦੇ ਨੇ। ਹਾਂਜੀ। ਜਿਹੜੀ ਵੀ
ਜਿਹੜੀ ਵੀ ਠੇਠ ਬੋਲੀ ਤੁਸੀਂ ਬੋਲਦੇ ਹੋ, ਜਿੰਨੀ ਤੁਸੀਂ ਬੋਲਦੇ ਹੋ, ਤੁਹਾਡੀ ਤੇ ਸਾਡੀ ਬੋਲੀ ਇੱਕੋ ਵੇ, ਕੋਈ ਫਰਕ ਨਹੀਂ ਕਿਸੇ ਕਿਸਮ ਦਾ ਵੀ। ਤੇ ਬਾਕੀ ਕੁਛ ਆਪਣੇ ਪਿੰਡ 'ਚ ਕੁਛ ਝਾਂਗੀ ਨੇ, ਕੁਛ ਖੱਤਰੀ ਨੇ, ਜਿਵੇਂ ਖੁਰਾਨੇ ਨੇ, ਉਹਨਾਂ ਜਿਹੜੇ ਝੰਗ ਵਾਲੇ ਨੇ ਉਹਨਾਂ ਦੀ ਬੋਲੀ ਆ ਅੱਡ ਤੇ ਖੱਤਰੀਆਂ ਦੀ ਬੋਲੀ ਆ ਅੱਡ। ਤੇ ਵੈਸੇ ਮੈਂ ਰਿਟਾਇਰ ਆ 에ਅਰਫੋਰਸ ਤੋਂ, ਤੇ ਮੈਂ ਡਿਫਰੈਂਟ ਪਲੇਸ। ਹੁਣ ਅੱਡ ਸਾਡੇ ਕਹਿੰਦੇ ਵੱਖ ਵੱਖਰੀ ਆ ਜਾਂ ਵੱਖ, ਤੁਹਾਡੇ ਅੱਡ ਅੱਡ ਵੀ ਹੋਰ ਤਰ੍ਹਾਂ ਦੀ? ਨਹੀਂ, ਸਾਡੇ ਆਖਦੇ ਨਾ ਯਾਰ ਆ ਫਲਾਣੀ ਅੱਡ ਹੋ ਗਈ ਏ। ਜਿਵੇਂ ਹੁਣ ਆਪਣੇ ਸਾਰੇ ਬੰਦੇ ਨੇ ਸਾਰੇ ਲੱਕ ਦੀਆਂ ਬੰਨਦੇ ਨੇ, ਜਾਂ ਜਿਵੇਂ ਵੀ ਹੈ ਉਹ ਸਾਡਾ ਜਿਵੇਂ ਪਿੱਛੇ ਸ਼ੇਖੂਪੁਰੇ 'ਚ ਜਿਸ ਤਰ੍ਹਾਂ ਸਾਰਾ ਕੰਮ ਸੀ, ਸਾਰਾ ਉਹੀ ਹਿਸਾਬ ਕਿਤਾਬ ਹੈ। ਜਿੰਨੇ ਵੀ ਸ਼ੇਖੂਪੁਰੀਏ ਨੇ, ਜਿੰਨੇ ਵਿਰਕ ਨੇ, ਧੋਥੜ ਨੇ, ਤੇ ਇੱਥੇ ਸਿੱਧੂ ਨੇ, ਜਿੰਨੇ ਵੀ ਸਾਰੇ। ਅੱਛਾ ਸਰ, ਮੈਂ ਤੁਹਾਨੂੰ ਇੱਕ ਅੱਧਾ ਕੋਈ ਆਪਣੀ ਬੋਲੀ ਜਿਹੜੀ ਤੁਹਾਡੀ ਆ, ਜਿਸ ਐਕਸੈਂਟ ਦੀ ਆਪਾਂ ਅੱਜ ਗੱਲ ਕਰਨ ਡਏ ਆ, ਉਸ ਐਕਸੈਂਟ ਦੇ ਵਿੱਚ ਕੋਈ ਇੱਕ ਅੱਧਾ ਜੁਮਲਾ, ਕੋਈ ਮੁਹਾਵਰਾ ਤੁਸੀਂ ਜੇ ਕਹਿਣਾ ਚਾਹੋ? ਮੁਹਾਵਰਾ ਇਸ ਤਰ੍ਹਾਂ ਹੈ, ਹੁਣ ਜਿਵੇਂ ਆਪਣੇ ਜੱਟਾਂ ਦਾ ਆਂਦੇ ਦੀ ਆਵਿਆ ਕਿੱਥੇ ਗਿਆ ਸੀ। ਉਹ ਜਿਵੇਂ ਪਾਕਿਸਤਾਨ ਦੇ ਜਿਵੇਂ ਪੁਰਾਣੇ ਬੁੱਢੇ ਹੁੰਦੇ ਸਨ ਨਾ, ਦੀ ਆਵਿਆ ਕੀ ਕਰੇਨਾ ਪਿਆ। ਤੇ ਕਈ ਇਹੋ ਜਿਹੀਆਂ ਕਈ ਐਕਚੁਅਲੀ ਬੋਲੀਆਂ ਕਈ ਮਿਕਸ ਹੋ ਕੇ ਬੋਲਦੇ ਸੀ। ਉਹਦੇ ਵਿੱਚ ਜਿਹੜੇ ਸ਼ੇਖੂਪੁਰੀਏ ਨੇ, ਆ ਮੁੰਡਾ ਥੋੜਾ ਜਿਹਾ ਹੁਣ ਤਗੜਾ ਹੋ ਗਿਆ, ਹੱਥ ਤੋਂ ਮਾਰਨ ਲੱਗ ਗਿਆ ਥੋੜਾ ਜਿਹਾ, ਹੁਣ ਕਿਸੇ ਕਿਸਮ ਦਾ ਕੋਈ ਡਰ ਨਹੀਂ। ਤੇ ਮਾੜਾ ਮੋਟਾ ਕਿਰੇ ਹੁਣ ਚਲੋ ਇੱਕ ਅੱਧੀ ਚੋਰੀ ਕਰ ਲੈ ਕਰੇਗਾ, ਕੋਈ ਕੰਮ ਚੁੱਕ ਲੇਗਾ ਮਾੜਾ ਜਿਹਾ ਕੋਈ। ਬਹੁਤ ਸ਼ੁਕਰੀਆ ਸੰਧੂ ਸਾਹਿਬ ਤੁਹਾਡਾ, ਗਾਜ਼ੀਆਬਾਦ ਵਾਲੇ, ਬਹੁਤ ਸ਼ੁਕਰੀਆ। ਅੱਛਾ ਨਾਸਰ ਸਾਹਿਬ, ਇੱਕ ਬੇਨਤੀ ਹੈ। ਹਾਂਜੀ, ਮੈਂ ਬਹੁਤ ਦੇਰ ਤੋਂ ਟਰਾਈ ਕਰ ਰਿਹਾ ਵਾ, ਕੋਈ ਬੰਦਾ ਉਥੋਂ ਮੈਨੂੰ ਸਪਾਂਸਰ ਕਰਦੇ ਤੇ ਮੈਂ ਫੈਮਿਲੀ ਦੇ ਨਾਲ, ਮੇਰਾ ਪਿੰਡ ਹੈ ਮਦਾਰ, ਮੈਂ ਆਪਣਾ ਪਿੰਡ ਆਪਣੇ ਦਾਦਿਆਂ ਦਾ ਪਿਓ ਦਾਦਿਆਂ ਦਾ ਪਿੰਡ ਜ਼ਰੂਰ ਵੇਖ ਕੇ ਜਾਣਾ ਚਾਹੁੰਦਾ ਵਾ। ਇਹ ਕਿਹੜੇ ਸ਼ਹਿਰ 'ਚ ਹੈ ਜੀ? ਮੈਂ ਗਾਜ਼ੀਆਬਾਦ ਰਹਿਣਾ ਵਾ। ਨਹੀਂ, ਇੱਥੇ ਮਦਾਰ ਲਾਹੌਰ ਦੇ ਵਿੱਚ ਜਿਹੜਾ ਮਦਾਰ ਹੈ? ਨਹੀਂ, ਮਦਾਰ ਸ਼ੇਖੂਪੁਰਾ ਜ਼ਿਲ੍ਹਾ ਹੈ, ਆਪਣੇ ਇਧਰ ਲੰਡੇ ਵਗੈਰਾ ਉਹਨਾਂ ਦੇ ਨੇੜੇ ਪੈ ਜਾਂਦਾ ਹੈ। ਤੁਸੀਂ ਕਮੈਂਟ ਸੈਕਸ਼ਨ 'ਚ ਆਪਣਾ ਸ਼ਹਿਰ ਦਾ ਲਿਖੋ, ਕੋਈ ਨਾ ਕੋਈ ਦੋਸਤਾਂ ਨੂੰ ਮਿਲ ਜਾਏਗਾ, ਨਹੀਂ ਤੇ ਤੁਸੀਂ ਮੈਨੂੰ ਇਨਬਾਕਸ ਕਰਨਾ। ਇੱਕ ਸ਼ੇਖੂਪੁਰੇ ਦੇ ਨਾਂ ਤੋਂ WhatsApp ਗਰੁੱਪ ਹੈ, ਮੈਂ ਤੁਹਾਨੂੰ ਉਹਦੇ 'ਚ ਐਡ ਕਰ ਦੇਵਾਂਗਾ, ਫਿਰ ਦੋਸਤਾਂ ਨਾਲ ਰਾਬਤਾ ਤੁਹਾਡਾ ਬਣ ਜਾਏਗਾ। ਬਹੁਤ ਸ਼ੁਕਰੀਆ ਤੁਹਾਡਾ। ਹਾਂਜੀ ਗੁਜਰ ਸਾਹਿਬ ਜੀ, अस्सलाम वालेकुम नासिर भाई, ਕੀ ਹਾਲ ਹੈ? ਠੀਕ ਹੋ? ਕੀ ਹਾਲ ਚਾਲ? ਠੀਕ ਠਾਕ ਹੋ? ਵਧੀਆ, ਅੱਲਾ ਦਾ ਸ਼ੁਕਰ। ਅਰੋੜਾ ਸਾਹਿਬ ਰੈਸਟ ਮਾਰਨ ਗਏ ਆ। ਇਹ ਅਰੋੜਾ ਸਾਹਿਬ, ਲਓ ਜੀ, ਅਰੋੜਾ ਸਾਹਿਬ ਨੂੰ ਅਸੀਂ ਦੇਣ ਦਾ, ਅਰੋੜਾ ਸਾਹਿਬ ਦੇ ਆ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ? ਠੀਕ ਹੋ? ਮੈਂ ਜੀ ਤੁਹਾਡੇ ਸਰਗੋਧੇ ਤੋਂ ਹੀ ਬੋਲ ਰਿਹਾ, ਤੇ ਫਰਕ ਇਹ ਹੈ ਕਿ ਮੈਂ ਜੰਗਲੀ ਨਹੀਂ ਹੈਗਾ, ਜੰਗਲੀ ਬੋਲੀ ਮੈਨੂੰ ਨਹੀਂ ਆਉਂਦੀ, ਲੇਕਿਨ ਇਹ ਕਿ ਮੈਂ ਅਸੀਂ ਡਿਸਟ੍ਰਿਕਟ ਊਨਾ ਹੁਸ਼ਿਆਰਪੁਰ ਜਿਹੜਾ ਹੁਣ ਕੇ ਹਿਮਾਚਲ ਪ੍ਰਦੇਸ਼ 'ਚ ਚਲੇ ਗਿਆ, ਉੱਥੋਂ ਮਾਈਗ੍ਰੇਟਡ ਤੇ ਇਸ ਟਾਈਮ ਸਿੱਲਾ ਵਾਲੀ ਬੈਠੇ ਹਾਂ। ਤੇ ਬਸ ਇਦਾਂ ਹੀ ਆ ਵੀ ਹੁਣ ਜਿੱਦਾਂ ਸਾਡੀ ਬੋਲੀ, ਹੁਣ ਮੇਰੀ ਬੋਲੀ ਤੋਂ ਅੰਦਾਜ਼ਾ ਲਾ ਲਓ, ਮੇਰੀ ਬੋਲੀ ਜਿੱਦਾਂ ਜਿੱਦਾਂ ਕਰਦਾ, ਫਿਰ ਮਤਲਬ ਮੈਂ ਜਾਂਦਾ ਪਿਆ ਸੀ, ਮੈਂ ਡਿੱਗ ਪਿਆ, ਜਿੱਦਾਂ ਗਿਰਨੇ ਨੂੰ ਕਹਿੰਦੇ ਲੋਕ, ਹੁਣ ਮੈਂ ਡਿੱਗ ਪਿਆ। ਇਦਾਂ ਹੀ ਫਿਰ ਜਿਹੜੀਆਂ ਹੁਣ ਤੁਹਾਡੀਆਂ ਇੱਥੇ ਜੰਗਲੀ ਦੀਆਂ ਜਿਹੜੀਆਂ ਜ਼ਨਾਨੀਆਂ ਨਾ, ਅਸੀਂ ਉਹਨਾਂ ਨੂੰ ਤੀਵੀਆਂ ਕਹਿੰਦੇ, ਤੀਵੀਆਂ ਜ਼ਨਾਨੀ ਨੂੰ ਅਸੀਂ ਤੀਵੀਂ ਕਹਿੰਦੇ ਵੀ। ਹੁਣ ਜਿਹੜੀਆਂ ਤੀਵੀਆਂ ਸੀ, ਇਹਨਾਂ ਦੀਆਂ ਜਿਹੜੀਆਂ ਤੀਵੀਆਂ ਨਾ ਜੰਗਲੀਆਂ ਦੀਆਂ, ਇਹਨਾਂ ਦਾ ਕਲਚਰ ਵੀ ਡਿਫਰੈਂਟ ਆ ਥੋੜਾ ਜਿਹਾ। ਇਹ ਜਿਹੜੀਆਂ ਨਾ ਅਕਸਰ ਜਿਹੜੀਆਂ ਨਾ ਥੱਲੇ ਕਾਲਾ ਲਾਚਾ ਜਿਹਾ ਪਾਉਂਦੀਆਂ, ਅਸੀਂ ਜਿਹੜੇ ਲਾਚਾ ਪਾਉਂਦੀਆਂ ਉਹਨਾਂ ਦੀਆਂ ਬੀਬੀਆਂ, ਉਹਨਾਂ ਦਾ ਕਲਚਰ ਹੈ ਥੋੜਾ ਜਿਹਾ। ਤੇ ਬਸ ਫਿਰ ਇਹੀ ਹੈ, ਇਦਾਂ ਹੀ ਹੈ ਕਿ ਸਾਡੇ ਵੱਲ ਕਿਵੇਂ ਐਡਜਸਟ ਕਿਵੇਂ ਹੋਏ ਤੁਸੀਂ ਫਿਰ ਇਹਨਾਂ 'ਚ ਆ ਕੇ? ਐਡਜਸਟ ਜੀ ਸਾਡੇ ਤੇ ਸਾਡੇ ਤੇ ਦੇਖੋ ਜੀ, ਜਿਹੜੇ ਦਾਦਾ ਜੀ ਉਹੀ ਐਡਜਸਟ ਹੋ ਗਏ। ਖੰਗੂੜਾ ਸਾਹਿਬ ਸਾਡੇ ਨਾਲ ਨੇ, ਖੰਗੂੜਾ ਸਾਹਿਬ ਮੇਰੇ ਦੋਸਤ ਨੇ, SHO ਚੁਨੀਆਂ ਲੱਗੇ ਨੇ। ਖੰਗੂੜਾ ਸਾਹਿਬ ਸਾਨੂੰ ਯਾਸਰ ਅਲੀ ਖੰਗੂੜਾ ਨੇ ਜੁਆਇਨ ਕੀਤਾ, ਕਿਉਂਕਿ ਜਿੱਥੇ ਤੁਸੀਂ ਗੱਲ ਕਰਦੇ ਨਾ ਕੱਟਾ ਵੱਛਾ ਨਹੀਂ ਛੱਡਦੇ, ਉਹ ਖੋਲ ਲੈਂਦੇ ਐਵੇਂ ਹੀ। ਇਦਾਂ ਹੀ ਹੈ ਭਰਾਵਾ, ਇਦਾਂ ਹੀ ਹੈ। ਹੁਣ ਗੱਲ ਹੈ ਕਿ ਸਾਡੇ ਤੇ ਦਾਦਾ ਉਹ ਨਹੀਂ ਆ ਕੇ ਵਸ ਗਏ ਸੀ ਨਾ, ਹੁਣ ਅਸੀਂ ਅੱਗੇ ਫਿਰ ਅਸੀਂ ਮਾਈਗ੍ਰੇਸ਼ਨ ਕਰ ਲਈ। ਹੁਣ ਮੈਂ ਜਿਹੜਾ ਬੈਠਾ ਇਸ ਟਾਈਮ ਫੁਟਵਾਲ ਦੇ ਇਲਾਕੇ 'ਚ ਬੈਠਾ ਆ ਕੇ ਪਿੰਡੀ, ਸ਼ੁਕਰ ਅੱਲਾ ਦਾ ਭਾਈ, ਹਜੇ ਜਿਹੜਾ ਨਾ ਬੋਲੀ ਉਹੀ ਹੈ, ਮਤਲਬ ਉਹਨਾਂ ਨੂੰ ਰੱਖੀ ਦੀ ਹੈ। ਮੈਂ ਤਾਂ ਆਪਣੇ ਨਿਆਣਿਆਂ ਨਾਲ ਵੀ ਉਹੀ ਬੋਲੀ ਬੋਲਦਾ। ਬਹੁਤ ਸ਼ੁਕਰੀਆ ਗੁਜਰ ਸਾਹਿਬ ਤੁਹਾਡਾ, ਠੀਕ ਹੈ ਜੀ, ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਜੀ। ਖੰਗੂੜਾ ਸਾਹਿਬ, ਵੈਲਕਮ ਜਨਾਬ।
अस्सलाम वालेकुम नासिर भाई ते सत श्री अकाल अरोड़ा साहब। सत श्री अकाल जी यासिर साहब, की हाल चाल जी, ठीक हो? बहुत शुक्रिया जी, बहुत मेहरबानी। मैं काफी मुश्किल ना मेरी कॉल जी ना पिक हुई है। ਤੁਸੀਂ ਤੇ ਦਬਕੇ ਨਾਲ ਕਰਵਾ ਲੈਣੀ ਸੀ। ਪੁਲਿਸ ਤੋਂ ਸਾਰੇ ਡਰਦੇ ਨਹੀਂ, ਜੇ ਭਾਵੇਂ ਜਿਹੜਾ ਮਰਜ਼ੀ ਮੁਲਕ ਹੋਵੇ, ਅਸੀਂ ਵੀ ਡਰਦੇ ਹਾਂ। ਨਾਸਰ ਭਾਈ ਮੈਂ ਕੱਲ ਰਾਤ ਦਾ ਜਿਹੜਾ ਨਾ ਪਲਾਨ ਬਣਾ ਕੇ ਬੈਠਾ ਸੀ ਕਿ ਅੱਜ ਲਾਜ਼ਮੀ ਗੱਲਬਾਤ ਕਰਨੀ, ਤੇ ਉਹਦੇ ਵਿੱਚ ਹੁਣ ਤੁਹਾਨੂੰ ਕੋਈ 15 ਕਾਲ ਨਾ ਪੈ ਜਾਏ, ਹੁਣ ਧਿਆਨ ਵੀ ਰੱਖਿਓ। ਨਹੀਂ, ਉਹ ਸਾਡੇ ਇੱਕ ਸਬਆਰਡੀਨੇਟਸ ਆ ਨਾ, ਉਹਨਾਂ ਦੀ ਅੱਜ ਰਿਟਾਇਰਮੈਂਟ ਸੈਰੇਮਨੀ ਸੀ, ਉਹਦੀ ਵਜ੍ਹਾ ਤੋਂ ਮੈਂ ਥੋੜਾ ਜਿਹਾ ਲੇਟ ਹੋ ਗਿਆ ਤੁਹਾਨੂੰ ਅਟੈਂਡ ਕਰਨ ਚ। ਬਹੁਤ ਸ਼ੁਕਰੀਆ ਯਾਸਰ ਭਾਜੀ। ਬੜੀਆਂ ਜਿੰਨੇ ਵੀ ਸਾਨੂੰ ਸੁਣਨ ਦੇ ਜਿਹਨੇ ਬੜੇ ਅੱਛੇ ਦੋਸਤ ਨੇ, ਯਾਸਰ ਖੰਗੂੜਾ ਸਾਹਿਬ ਕਸੂਰ ਦੇ ਏਰੀਆ ਦੇ ਵਿੱਚ ਐਸਐਚਓ ਲੱਗਦੇ ਨੇ, ਹੁਣ ਚੂਨੀਆਂ ਨੇ, ਚੂਨੀਆਂ ਖੰਗੂੜਾ ਸਾਹਿਬ ਨਾ ਜੀ, ਚੂਨੀਆਂ ਸਿਟੀ, ਤੇ ਮੇਰੀ ਵੈਸੇ ਰਿਹਾਇਸ਼ ਜਿਹੜੀ ਆ ਉਹ ਨਾਰੰਗ ਮੰਡੀ ਹੈ। ਨਾਰੰਗ ਮੰਡੀ, ਹਾਂਜੀ। ਸਾਡੇ 4-5 ਹੀ ਪਿੰਡ ਨੇ ਖੰਗੂੜਿਆਂ ਦੇ, ਤੇ ਮੈਂ ਤੁਹਾਨੂੰ ਕਾਫੀ ਦਫਾ ਰਿਕੁਐਸਟ ਕੀਤੀ ਹੈ ਕਿ ਵੀ ਜਿਹੜੇ ਸਾਡੇ ਮਾਈਗ੍ਰੇਟ ਹੋ ਕੇ ਉਧਰ ਗਏ ਨੇ, ਉਹਨਾਂ ਦੀ ਹਲੇ ਤੱਕ ਸਾਨੂੰ ਕਿਤੋਂ ਵੀ ਖੋਜ ਨਹੀਂ ਲੱਗੀ ਕਿ ਕਿਹੜੇ ਡਿਸਟ੍ਰਿਕਟ 'ਚ ਬੈਠੇ ਨੇ। ਮੈਂ 2-3-4 ਤੁਹਾਨੂੰ ਕੰਟੈਕਟ ਦਿੱਤੇ ਸੀ, ਬਾਕੀ ਹੋਰ ਜਿੰਨੇ ਵੀ ਦੋਸਤ ਸੁਣਨ ਦੇ ਨੇ, ਖੰਗੂੜੇ ਦੱਸੋ ਜੀ ਕਿੱਥੇ ਕਿੱਥੇ ਬੈਠੇ ਆ, ਯਾਸਰ ਸਾਹਿਬ ਨਾਲ ਰਾਬਤਾ ਕਰਾਉਣ ਉਹਨਾਂ ਦਾ, ਖੰਗੂੜਿਆਂ ਦਾ, ਜਿਹੜੇ ਮਾਈਗ੍ਰੈਂਟ ਨੇ। ਕੈਨੇਡਾ ਤੋਂ ਮੈਂ ਤੁਹਾਨੂੰ ਦੱਸ ਦਿੰਦਾ ਜੀ, ਕੈਨੇਡਾ 'ਚ ਜ਼ਰੂਰ ਮੈਂ ਤੁਹਾਨੂੰ ਦੱਸ ਰਿਹਾ, ਸਾਡੇ ਮੇਰੇ ਬੜੇ ਅਜ਼ੀਜ਼ ਨੇ ਜੀ, ਗਗਨਵੀਰ ਸਿੰਘ ਖੰਗੂੜਾ, ਬੜੇ ਮੇਰੇ ਅਜ਼ੀਜ਼ ਨੇ, ਉਹ ਵੈਸੇ ਲੁਧਿਆਣੇ ਦੇ ਇਲਾਕੇ ਤੋਂ ਆਏ ਨੇ ਇੱਥੇ, ਪਰ ਬਾਕੀ ਤੁਹਾਨੂੰ ਉੱਥੇ ਲੱਭਦੇ ਨੇ, ਇੰਡੀਆ 'ਚ ਲੱਭ ਦਿਆਂਗੇ ਜੀ ਅਸੀਂ। ਨਹੀਂ, ਉਹ ਇੰਨਾ ਕੁ ਤੇ ਮੈਨੂੰ ਪਤਾ ਹੈ ਕਿ ਵੀ ਸੰਗਰੂਰ 'ਚ ਵੀ, ਲੁਧਿਆਣਾ 'ਚ ਵੀ, ਉਹਨਾਂ ਸਾਈਡਾਂ ਤੇ, ਲੇਕਿਨ ਸਾਡੇ ਜਿਹੜੇ ਮਾਈਗ੍ਰੇਟ ਹੋ ਕੇ ਗਏ ਨੇ ਇਧਰੋਂ ਖੰਗੂੜੇ, ਮੈਂ ਚਾਹ ਰਿਹਾ ਕਿ ਵੀ ਉਹਨਾਂ ਨੂੰ ਕਿਸੇ ਤਰੀਕੇ ਅਸੀਂ ਮਿਲੀਏ। ਸਾਡੇ ਵਡੇਰੇ ਵੀ ਆਪਣਾ ਕਾਫੀ ਯਾਦ ਕਰਦੇ ਨੇ, ਅਸੀਂ ਚਾਹੁੰਦੇ ਹਾਂ ਕਿ ਚਲੋ ਉਹਨਾਂ ਨਾਲ ਸਾਡਾ ਕੋਈ ਕੰਟੈਕਟ ਹੋਵੇ, ਪਤਾ ਚੱਲੇ। ਤੇ ਖੰਗੂੜਾ ਸਾਹਿਬ ਤੁਹਾਡੀ ਬੋਲੀ ਤੇ ਫਿਰ ਇੱਧਰ ਸ਼ੇਖੂਪੁਰੀਆਂ ਵਾਲੀ ਹੋਈ ਨਾ, ਕਿ ਤੁਹਾਡੇ ਵੱਖਰੀ ਹੈ? ਅਸੀਂ ਸ਼ੇਖੂਪੁਰੇ ਦੀ ਬਾਉਂਡਰੀ ਤੇ ਆ, ਤੇ ਅੱਗੋਂ ਨਾਲ ਨਾਰਵਾਲ ਸ਼ੁਰੂ ਹੋ ਜਾਂਦਾ, ਇੱਕ ਪਾਸੇ ਅੰਮ੍ਰਿਤਸਰ ਨਾਲ। ਸ਼ੱਕਰਗੜ੍ਹੀਆਂ ਵਾਲੀ ਬੋਲੀ ਤੇ ਨਾ? ਨਹੀਂ, ਸ਼ੱਕਰਗੜ੍ਹ ਅੱਗੇ ਨਿਕਲ ਜਾਂਦਾ। ਹੁਣ ਤੁਹਾਡੇ ਚ ਕੋਈ ਸਪੈਸੀਫਿਕ ਕੋਈ ਐਸਾ ਇੱਕ ਵਰਡ ਦੱਸੋ ਜਿਹੜਾ ਤੁਹਾਡੇ ਤੁਸੀਂ ਸਮਝਦੇ ਹੋ ਵੀ ਤੁਹਾਡੀ ਬੋਲੀ ਨੂੰ ਮੁੱਖ ਰੱਖਦਾ? ਮਤਲਬ ਸਾਡੀ ਐਕਸੈਂਟ ਜਿਹੜਾ ਸ਼ੇਖੂਪੁਰਾ ਗੁਜਰਾਂਵਾਲਾ ਦਾ ਜਿਹੜਾ ਸਾਡਾ ਐਕਸੈਂਟ ਹੈ ਨਾ, ਉਹ ਹੀ ਸਾਡਾ ਐਕਸੈਂਟ ਹੈ। ਸਾਡੇ ਤੋਂ ਬਿਲਕੁਲ ਥੋੜਾ ਅੱਗੇ ਜਾਈਏ ਤੇ ਫਿਰ ਨਾਰਵਾਲ ਦਾ ਐਕਸੈਂਟ ਸ਼ੁਰੂ ਹੋ ਜਾਂਦਾ। ਨਾਰਵਾਲ ਦਾ ਐਕਸੈਂਟ ਥੋੜਾ ਜਿਹਾ ਬਰੀਕ ਹੈ, ਹਾਂਜੀ, ਥੋੜਾ ਜਿਹਾ ਬਰੀਕ ਹੈ। ਸ਼ੱਕਰਗੜ੍ਹ ਜਾ ਕੇ ਹੋਰ ਬਰੀਕ ਹੋ ਜਾਂਦਾ। ਬਹੁਤ ਸ਼ੁਕਰੀਆ ਖੰਗੂੜਾ ਸਾਹਿਬ, ਤੁਸੀਂ ਅੱਜ ਸਾਨੂੰ ਜੁਆਇਨ ਕੀਤਾ। ਜੀ, ਨੈਕਸਟ ਟਾਈਮ ਇਨਸ਼ਾਅੱਲਾ ਅੱਛੇ ਤਰੀਕੇ ਨਾਲ ਦੁਬਾਰਾ ਗੱਲਬਾਤ ਹੋਏਗੀ। ਸ਼ੁਕਰੀਆ ਸਰ, ਸ਼ੁਕਰੀਆ। ਹਾਂਜੀ ਉਸਮਾਨ ਸਾਹਿਬ, ਕੀ ਹਾਲ ਚਾਲ ਹੈ? अस्सलाम वालेकुम नासिर भाई ते सत श्री अकाल अरोड़ा साहब, ठीक ठाक, शुक्र अल्लाह, तुसी सुनाओ, ठीक हो? बहुत शुक्रिया जी, मेहरबानी। जी अरोड़ा साहब, मेरे को सवाल ही तुहाडे वास्ते कि साडे पुराने दौर दे जेहड़े ना बजुर्ग ਉਹ ਕਹਿੰਦੇ ਹੁੰਦੇ ਸੀ ਪੱਕੇ ਕੋਠੇ ਹਾਕਾਂ ਪੈ ਗਈਆਂ, ਇਹ ਤੁਹਾਨੂੰ ਪਤਾ ਇਹਦਾ ਕੀ ਮਕਸਦ ਹੈ? ਕੀ ਇਹਦਾ ਥੋੜਾ ਟ੍ਰਾਂਸਲੇਟ ਕਰੋ ਪੰਜਾਬੀ ਚ। ਦੁਬਾਰਾ ਕਹੋ ਜੀ, ਕੀ ਕਿਹਾ ਸੀ ਤੁਸੀਂ? ਉਹ ਸਾਡੇ ਵਡੇਰੇ ਕਹਿੰਦੇ ਹੁੰਦੇ ਸੀ, ਉਹ ਪੱਕੇ ਕੋਠੇ ਹਾਕਾਂ ਪੈ ਗਈਆਂ, ਕੁੜੇ ਪੱਕੇ ਕੋਠੇ ਹਾਕਾਂ ਪੈ ਗਈਆਂ, ਜਲਦੀ ਕਰ ਲਾ। ਪੱਕੇ ਕੋਠੇ ਹਾਕਾਂ ਪੈ ਗਈਆਂ ਜੀ, ਮੇਰੇ ਕੋਲ ਜਵਾਬ ਨਹੀਂ ਹੈ ਜੀ, ਮੈਂ ਇਹ ਤੁਸੀਂ ਦੱਸੋ ਵਧੀਆ ਰਹੇਗਾ। ਉਸਮਾਨ ਭਾਈ, ਕਮੈਂਟ ਸੈਕਸ਼ਨ 'ਚ ਤੁਸੀਂ ਵੀ ਜਵਾਬ ਨਹੀਂ ਦੇਣਾ, ਇਸ ਪਤਾ ਲੱਗ ਜਾਏਗਾ ਕਮੈਂਟ ਸੈਕਸ਼ਨ 'ਚ ਕੌਣ ਸਾਨੂੰ ਇਹਦਾ ਜਵਾਬ ਦਿੰਦਾ। ਅੱਛਾ ਜੀ, ਕਮੈਂਟ ਸੈਕਸ਼ਨ 'ਚ ਮੇਰੇ ਕੋਲ ਹੋ ਰਿਹਾ ਨਾਸਿਰ ਭਾਈ, ਇੱਕ ਮਿੰਟ ਜੀ, ਇੱਕ ਮਿੰਟ। ਉਹ ਸਾਡੇ ਨਾਲ, ਅਸੀਂ ਤੇ ਪਿਓਰ ਪੰਜਾਬੀ ਬੋਲਦੇ ਹਾਂ, ਸਾਡੇ ਨਾਲ ਇੱਕ ਪਿੰਡ ਏ, ਉਹ ਏ ਸੁਨਿਆਰੀ ਵਾਲਾ। ਉਹਨਾਂ ਦੀ ਬਰਾਤ ਜਦੋਂ ਜਾਂਦੀ ਹੈ ਨਾ, ਤੇ ਉਹ ਇੱਕ ਤੇ ਉਹ ਬੋਲਦੇ ਨੇ ਭੀਤਰੀਆਂ ਤਰ੍ਹਾਂ, ਭੀਤਰੀਆ ਯਾਨੀ ਕਿ ਜਿਵੇਂ ਇੱਧਰ ਤੁਹਾਡੇ ਉਹਨਾਂ ਦਾ ਇਸ ਤਰ੍ਹਾਂ ਮਿਸਾਲ ਲਾ ਲਓ ਕਿ ਉਹ ਮੁੰਡਾ ਲੈਣ ਗਿਆ ਸਾਡੇ ਨਾਲ ਮਾਰਕੀਟ 'ਚ ਅੰਡਰਵੇਅਰ, ਉਹ ਉੱਥੇ ਜਾ ਕੇ ਕਹਿੰਦਾ ਯਾ ਪੜੇ ਹੈ ਥਰਲੂ, ਕਹਿੰਦਾ ਉਹ ਕਹਿੰਦਾ ਯਾ ਪੜੇ ਹੈ ਥਰਲੂ, ਅੰਡਰਵੇਅਰ ਨੂੰ ਕਹਿੰਦਾ ਥਰਲੂ, ਯਾ ਪੜੇ ਹੈ, ਯਾ ਰੇੜੀ ਉੱਤੇ ਪਏ ਸੀ ਨਾ। ਅੱਛਾ, ਯਾ ਪੜੇ ਹੈ ਥਰਲੂ, ਤਾਂ ਯਾ ਪੜੇ ਹੈ ਥਰਲੂ। ਤੇ ਉਹਨਾਂ ਦੀ ਸ਼ਾਦੀ ਹੋਈ ਤੇ ਉਹਨਾਂ ਨੇ ਸਿਰਫ ਲੱਡੂ ਤੇ ਜਲੇਬੀਆਂ ਕੱਢੀਆਂ, ਔਰ ਉਹਨਾਂ ਦੀ ਇੱਕ ਵੀ ਔਰਤ ਬਰਾਤ ਨਾਲ ਨਹੀਂ ਗਈ। ਉਹ ਪਤਾ ਨਹੀਂ ਹੁਣ ਕਿਹੜੀ ਕੌਮ ਨਾਲ ਬਿਲੋਂਗ ਰੱਖਦੇ ਨੇ, ਉਹ ਜੋ ਕਹਿੰਦੇ ਜੱਟ ਨੇ।
ਹਾਂਜੀ ਸਤਪਾਲ ਜੀ, ਉਸਮਾਨ ਦੀ ਲਾਈਨ ਸਾਡੇ ਕੋਲ ਡ੍ਰੌਪ ਹੋ ਗਈ ਆ। ਸਤਪਾਲ ਜੀ ਤੁਹਾਡਾ ਮਾਈਕ ਆਫ ਆ, ਉਹਨੂੰ ਔਨ ਕਰੋ। ਜਿੰਨੇ ਸਤਪਾਲ ਜੀ ਮਾਈਕ ਔਨ ਕਰਦੇ ਨੇ, ਨਾਲ ਦੀ ਨਾਲ ਮੈਂ ਦੱਸ ਦਵਾਂ ਜੀ, ਬਹੁਤ ਸਾਰੇ ਸਾਡੇ ਦੋਸਤ ਬਹੁਤ ਸਾਰੀ ਨਵੀਆਂ ਗੱਲਾਂ ਸਾਡਾ ਸ਼ੇਅਰ ਕਰ ਰਹੇ ਨੇ। ਅਸੀਂ ਸਾਰਿਆਂ ਨਾਲ ਗੱਲ ਕਰਨਾ ਚਾਹੁੰਦੇ ਹਾਂ, ਪਰ ਜੇ ਕਿਸੇ ਨਾਲ ਸਾਡੀ ਗੱਲ ਨਹੀਂ ਹੋ ਪਾ ਰਹੀ ਤੇ ਅਸੀਂ ਮਾਫੀ ਚਾਹੁੰਦੇ ਹਾਂ ਜੀ। ਬਹੁਤ ਸਾਰੀ ਚੀਜ਼ਾਂ ਨਵੀਆਂ ਸਾਡੇ ਕੋਲ ਸਤਪਾਲ ਜੀ ਆਇਆਂ ਨੂੰ। ਕਿਹੜੇ ਸ਼ਹਿਰ ਤੋਂ ਗੱਲ ਕਰ ਰਹੇ ਹੋ ਜੀ? ਸਤਪਾਲ ਜੀ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਜੀ? ਅੱਛਾ ਜੀ, ਸਤਪਾਲ ਜੀ ਤੱਕ ਸਾਡੀ ਆਵਾਜ਼ ਸ਼ਾਇਦ ਨਹੀਂ ਪਹੁੰਚ ਰਹੀ। ਪ੍ਰੀਤ ਕੌਰ ਜੀ ਨੇ ਦੱਸਿਆ ਮਾਲਵੇ ਦੇ ਵਿੱਚ ਬਹੁਤ ਸਾਰੇ ਨੂੰ ਖਾਸਾ ਸਾਰਾ ਕਹਿ ਦਿੰਦੇ ਨੇ ਜੀ, ਬਹੁਤ ਸਾਰੇ ਨੂੰ ਖਾਸਾ ਸਾਰਾ ਕਹਿ ਦਿੰਦੇ ਆ। ਇਹ ਨਵੀਂ ਗੱਲ ਜੀ ਦੱਸੀ ਗਈ ਜੀ। ਹਰਵਿੰਦਰ ਸਿੰਘ ਜੀ ਪੁੱਛੇ ਮਿੰਟਕੋਬਰੀ ਕਿਹੜੇ ਪਾਸੇ ਪੈਂਦਾ ਜੀ? ਬਹੁਤ ਸਾਰੇ ਸਾਡੇ ਦੋਸਤਾਂ ਨੇ ਖਾਸ ਅਲਫਾਜ਼ ਸਾਨੂੰ ਦੱਸੇ ਜੀ। ਕੁਲਵਿੰਦਰ ਸਿੰਘ ਜੀ ਖੇੜਾ ਕਹਿੰਦੇ ਆ ਮੱਸੀ ਕੇ ਮੱਛੀ। ਬਹੁਤ ਸਾਰੇ ਇਲਾਕੇ ਛੱਛੇ ਤੇ ਸੱਸੇ ਦਾ ਜੇ ਫਰਕ ਗਵਾ ਜਾਂਦੇ, ਮੱਛੀ ਨੂੰ ਮੱਸੀ ਵੀ ਕਹਿ ਦਿੰਦੇ ਨੇ ਜੀ। ਫਰਕ ਗਵਾਚਣ ਕਰਕੇ ਇਸ ਨਾਲ ਸਾਡੇ ਨਾਲ ਵਿੰਨੀ ਕਾਹਲੋਂ ਜੀ ਨੇ ਜੀ। ਵਿੰਨੀ ਜੀ अस्सलाम वालेकुम ढिल्लों साहब, की हाल चाल जे? ठीक ठाक हो ਜੀ? ਵਧੀਆ ਵਧੀਆ ਵਧੀਆ, ਤੁਸੀਂ ਦੱਸੋ ਠੀਕ ਠਾਕ ਹੋ? सत श्री अकाल उड़ा साहब, ठीक ठाक हो जी? ਬਹੁਤ ਵਧੀਆ ਜੀ, ਤੁਸੀਂ ਸੁਣਾਓ ਜੀ? ਹੋਰ ਕੀ ਕਰਨ ਡਏ ਜੇ? ਹੁਣ ਦੀ ਬੋਲੀ ਤੋਂ ਹੀ ਪੜ ਲੈਣਾ ਸਾਨੂੰ ਵੀ ਕਿੱਥੋਂ ਦੇ ਆ। ਅੱਛਾ ਕਾਲਮ ਸਾਹਿਬ ਨਾਲ ਗੱਲ ਕਰਦੇ ਆ। ਜਿੰਨੇ ਦੋਸਤ ਸਾਡੇ ਨਾਲ ਹੋਰ ਜੁੜੇ ਨੇ ਲਾਈਨ ਅਪ ਨੇ, ਮੈਂ ਉਹਨਾਂ ਕੋਲ ਮਾਜ਼ਰਤ ਚਾਹਾਂਗਾ। ਅਸੀਂ ਇੱਕ ਨਾ ਪ੍ਰੋਬਲਮ ਐਰਰ ਆ ਰਿਹਾ, ਮੈਂ ਇਹਨਾਂ ਨੂੰ ਇੱਕ ਵਾਰੀ ਰਿਮੂਵ ਕਰਕੇ ਦੁਬਾਰਾ ਫਿਰ ਐਡ ਕਰਾਂਗਾ। ਤੁਸੀਂ 2 ਮਿੰਟ ਤੱਕ ਦੁਬਾਰਾ ਫਿਰ ਜੁਆਇਨ ਕਰਿਓ। ਸਾਡੇ ਨਾਲ ਸਤਪਾਲ, ਮਨਵਿੰਦਰ, ਕੁਲਦੀਪ, ਇਹ ਜਿੰਨੇ ਵੀ ਦੋਸਤ ਨੇ ਮੈਂ ਇੱਕ ਵਾਰੀ ਰਿਮੂਵ ਕਰ ਲਾਂਗਾ। ਕੋਈ ਐਰਰ ਆ ਰਿਹਾ, ਤੁਸੀਂ ਦੁਬਾਰਾ ਫਿਰ ਜੁਆਇਨ ਕਰਨਾ। ਹਾਂਜੀ ਕਾਲੋ ਸਾਹਿਬ ਜੀ। ਕਾਲੋ ਸਾਹਿਬ ਖੰਗੂੜਾ ਸਾਹਿਬ ਆਪਣੇ SHO ਸਾਹਿਬ ਹੈਗੇ ਹਨ, ਤੁਰ ਗਏ ਨੇ। ਇਹਨਾਂ ਨੂੰ ਪੁੱਛਣਾ ਸੀ ਵੀ ਪੁਲਿਸ ਆਪਣੀ ਵੀ ਏਦਾਂ ਹੀ ਪੈਂਟਾ ਚਾੜਦੀ ਜਿਵੇਂ ਇੱਥੇ ਪੈਂਟਾ ਚਾੜਦੀ ਆ ਕਿ ਨਹੀਂ ਚਾੜਦੀ? ਏਦਾਂ ਹੀ ਆ। ਬਸ ਇੰਨਾ ਹੀ ਕਹਿਣਾ ਸੀ ਮੈਂ। ਇੱਥੇ ਹੀ ਹੁਣ ਸਾਡੀ ਪਛਾਣ ਹੋ ਜਾਂਦੀ ਆ। ਤੇ ਬਾਕੀ ਇੱਕ ਨਾ ਭਾਸ਼ਾ ਆਪਣੀ ਦੀਨਾਨਗਰ ਵਾਲਾ ਇਲਾਕਾ ਜਿਹੜਾ ਨਾ, ਇਹ ਬੋਲਦੇ ਤੇ ਪੰਜਾਬੀ ਨੇ ਤੇ ਇਹ ਪਰ ਹੋਰ ਹੀ ਮਾਰਦੇ ਭਾਸ਼ਾ ਵਿੱਚੋਂ ਕਿ ਵੀ ਆਇਆ ਕਰਦੇ ਜਾਇਆ ਕਰਦੇ। ਇਹ ਕੋਈ ਭਰਾ ਸਾਡਾ ਦੀਨਾਨਗਰ ਹੀ ਆਇਆ ਇੱਥੇ ਕਿ ਨਹੀਂ ਆਇਆ ਪਤਾ ਨਹੀਂ ਆ। ਤੇ ਉਹ ਤੁਸੀਂ ਨੋਟਿਸ ਕਰੋਗੇ ਬੋਲਦੇ ਪੰਜਾਬੀ ਨੇ, ਪਰ ਆਇਆ ਕਰਦੇ ਜਾਇਆ ਕਰਦੇ ਪੁੱਜ ਗਏ ਪੁੱਜਿਆ ਕਰਦੇ ਏਦਾਂ ਦੀ ਭਾਸ਼ਾ ਬੋਲਦੇ ਨੇ। ਬਿਲਕੁਲ ਜੀ, ਕਹਿਣ ਨੂੰ ਮਝੈਲ ਹੀ ਨੇ, ਪਰ ਉਹ ਮਾਝੀ ਵਾਕੇ ਬੋਲਦੇ ਨਹੀਂ ਆ, ਪਰ ਕਹਿਣ ਨੂੰ ਮਝੈਲ ਹੀ ਵੱਜਦੇ ਨੇ ਉਹ ਵੀ। ਦੇਖੋ ਜੀ, ਅਸੀਂ ਮੋਟੇ ਤੌਰ ਤੇ ਇਲਾਕਾ ਵੰਡ ਲਿਆ ਕਿ ਵੀ ਇਹ ਮਾਝੇ ਦਾ ਹੋ ਗਿਆ, ਪਰ ਹਰ ਇਲਾਕੇ ਦੇ ਵਿੱਚ ਵੀ ਆਪਣੇ ਬੋਲੀ ਦਾ ਮਾੜਾ ਮੋਟਾ ਫਰਕ ਤਾਂ ਹੈ ਹੀ ਹੈ। ਬਿਲਕੁਲ ਜੋ ਪਠਾਨਕੋਟ ਦਾ ਇਲਾਕਾ ਵੀ ਜਿਹੜਾ ਆ ਉਹ ਮਾਝੇ ਤੇ ਵੱਜਦਾ, ਪਰ ਪਠਾਨਕੋਟ ਹੀ ਜਿਹੜੀ ਹੈਗੀ ਹੈ ਬਿਲਕੁਲ ਆਪਣੇ ਜੋ ਅਲੱਗ ਜ਼ੁਬਾਨ ਹੈ ਪਠਾਨਕੋਟ। ਹੁਣ ਇਹ ਅਸਰ ਇਸ ਗੱਲ ਦਾ ਵੀ ਹੈ ਕਿ ਪਠਾਨਕੋਟ ਦੇ ਵਿੱਚ ਨੇਪਾਲ ਤੋਂ 70 ਜਾਂ 100 ਸਾਲ ਤੋਂ ਪਹਿਲਾਂ ਥਾਪਾ ਪਰਿਵਾਰ ਆ ਕੇ ਵਸ ਗਏ, ਜਿਹੜੇ ਆਪਣੀ ਨੇਪਾਲੀ ਬੋਲੀ ਨਾਲ ਲੈ ਕੇ ਆਏ। ਨੇਪਾਲੀ ਬੋਲੀ ਦੇ ਵਿੱਚ ਉਹਨਾਂ ਨੇ ਪੰਜਾਬੀ ਬੋਲਣੀ ਸ਼ੁਰੂ ਕੀਤੀ। ਹੁਣ ਕੁਝ ਉਹਨਾਂ ਕੋਲ ਨੇਪਾਲੀ ਸੀ, ਕੁਝ ਪੰਜਾਬੀ ਸੀ। ਉਹ ਕੁਝ ਚੀਜ਼ਾਂ ਨੇਪਾਲੀ ਦੀ ਵੀ ਨਾਲ ਉਹਨਾਂ ਨੇ ਸਾਂਭ ਕੇ ਰੱਖੀਆਂ ਨੇ। ਜਿਵੇਂ ਅਸੀਂ ਆਪਣੇ ਜ਼ੁਬਾਨ ਨੂੰ ਸਾਂਭਦੇ ਆ, ਨੇਪਾਲੀਆਂ ਨੇ ਆਪਣੀ ਸਾਂਭੀ, ਉਹ ਪੰਜਾਬੀ ਵੀ ਬੋਲਦੇ ਨਾਲ ਨੇਪਾਲੀ ਵੀ ਬੋਲਦੇ ਆ। ਇਸ ਕਰਕੇ ਜ਼ੁਬਾਨ ਦਾ ਫਰਕ ਤਾਂ ਥੋੜੇ ਇਲਾਕੇ ਤੇ ਹੋਣਾ ਹੀ ਹੈ। ਉਹ ਆਖਿਆ ਜੀ ਵੀ ਮੁਸ਼ਕਲ ਨਾਲ 70 ਕਿਲੋਮੀਟਰ ਆ ਇੱਥੋਂ ਅੰਮ੍ਰਿਤਸਰੋਂ ਬਟਾਲਿਓਂ ਤੇ 50 ਕਿਲੋਮੀਟਰ ਵੀ ਹੋਣਾ, ਪਰ ਟੋਟਲੀ ਡਿਫਰੈਂਟ ਆ ਮਤਲਬ ਲੈਂਗੁਏਜ। ਉਹ ਜਿਹੜੇ ਸੁਣਨ ਦੇ ਮੈਂ ਦੱਸਦਾ ਜਾਵਾਂ, ਜਿਵੇਂ ਬੋਲਣ ਦੇ ਨਾ ਕਾਲੋ ਸਾਹਿਬ, ਬੋਲੀ ਤੇ ਆਪਣੀ ਇੱਕੋ ਹੀ ਹੈ। ਉਹ ਆਂਦਾ ਮੈਂ ਇੱਕ ਬਾਬੇ ਕੋਲ ਚਲਾ ਗਿਆ ਇੰਟਰਵਿਊ ਕਰਨ, ਬਜ਼ੁਰਗ ਕੋ, ਤੇ ਪੁੱਛਣ ਆ ਪਿਆ। ਉਹ ਸੀ ਹੁਸ਼ਿਆਰਪੁਰ ਦਾ, ਲੁਧਿਆਣੇ ਸਾਈਡ ਦਾ। ਤੇ ਮੈਨੂੰ ਆਂਦਾ ਕਿੱਥੋਂ ਦੇ ਤੁਸੀਂ? ਇਹ ਮੈਂ ਅਸੀਂ ਅੰਮ੍ਰਿਤਸਰ ਦੇ। ਆਂਦਾ ਮੈਨੂੰ ਗੱਲ ਸੁਣਾਉਣ ਆ ਪਿਆ, ਆਂਦਾ ਵੀ ਸਾਡੇ ਉਦੋਂ ਮਸ਼ਹੂਰ ਸੀ, ਉਦੋਂ ਸਾਡੇ ਮਸ਼ਹੂਰ ਸੀ। ਹੋਲਡ ਕਰਿਓ ਸੌਰੀ ਇੱਕ ਮਿੰਟ, ਕਾਲੋ ਸਾਹਿਬ ਨੂੰ ਮੈਂ ਉਹਨੂੰ ਆਪਣੇ ਦੋਸਤ ਨੇ ਔਲਖ ਸਾਹਿਬ, ਉਹਨਾਂ ਨੂੰ ਹੋਲਡ ਕਰਵਾ ਲਾ ਮੈਂ। ਔਲਖ ਸਾਹਿਬ ਜਰਾ 2 ਮਿੰਟ ਹੋਲਡ ਕਰਿਓ, ਗੱਲ ਸੁਣਿਓ, ਫਿਰ ਆਪਾਂ ਗੱਲ ਕਰਦੇ ਹਾਂ। ਜੀ ਬਿਲਕੁਲ। ਸੋ ਕਾਲੂ ਸਾਹਿਬ, ਵੈਸੇ ਤਾਂ ਜਿਸ ਤਰ੍ਹਾਂ ਅਸੀਂ ਕੱਲ ਦੇ ਪ੍ਰੋਗਰਾਮ ਵਿੱਚ ਗੱਲ ਕੀਤੀ, ਜਦੋਂ ਗੋਤਾਂ ਦੀ ਗੱਲ ਕਰ ਰਹੇ ਸੀ, ਤੇ ਤੁਹਾਡਾ ਤਾਂ ਗੋਤ ਹੀ ਬੜਾ ਖਾਸ ਜਿਹੜਾ ਗੋਤ ਹੈ, ਇਹ ਤਾਂ ਹੈ ਹੀ ਆ ਅੰਮ੍ਰਿਤਸਰ ਦੇ ਇਲਾਕੇ ਦਾ। ਬਹੁਤ ਮਿਹਰਬਾਨੀ। ਸੁਸ਼ੀਲ ਭਾਜੀ ਦੀ ਗੱਲ ਸੁਣ ਲਿਓ, ਫਿਰ ਮੈਂ ਆਪਣੀ ਗੱਲ ਫਿਰ ਸੁਣਾਵਾਂਗਾ। ਸੁਸ਼ੀਲ ਜੀ ਵੈਲਕਮ ਜੀ। ਸੁਸ਼ੀਲ ਜੀ ਕੀ ਹਾਲ ਹੈ ਜੀ? ਸਤਿ ਸ਼੍ਰੀ ਅਕਾਲ ਲੋੜਾ ਜੀ। ਸਤਿ ਸ਼੍ਰੀ ਅਕਾਲ ਜੀ। ਕਿਹੜੇ ਸ਼ਹਿਰ ਤੋਂ ਗੱਲ ਕਰ ਰਹੇ ਹੋ ਜੀ ਸੁਸ਼ੀਲ ਜੀ? ਹੈਲੋ। ਹਾਂਜੀ ਸੁਸ਼ੀਲ ਜੀ। ਸੁਸ਼ੀਲ ਜੀ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ? ਆਵਾਜ਼ ਆ ਰਹੀ ਹੈ ਤੁਹਾਨੂੰ ਸੁਸ਼ੀਲ ਜੀ? ਆਵਾਜ਼ ਆ ਰਹੀ ਹੈ? ਮੇਰੇ ਖਿਆਲ ਨਾਲ ਆਵਾਜ਼ ਨਹੀਂ ਆ ਰਹੀ। ਆ ਰਹੀ ਆ, ਫਿਰ ਆ ਗਈ ਆ ਜੀ। ਸੁਸ਼ੀਲ ਜੀ ਕਿਹੜੇ ਗੱਲ ਕਰ ਰਹੇ ਹੋ? ਬਸ ਠੀਕ। ਹੋਰ ਸਿੱਧਰ ਕਿੱਦਾਂ? ਠੀਕ ਠਾਕ ਹੋ? ਬਹੁਤ ਵਧੀਆ ਜੀ, ਵਧੀਆ। ਹੋਰ ਲੋੜਾ ਜੀ ਠੀਕ ਠਾਕ ਜੀ?
ਹਮੇਸ਼ਾ ਵਧੀਆ ਜੀ, ਚੜ੍ਹਦੀ ਕਲਾ। ਬਿਲਕੁਲ ਠੀਕ। ਸੁਸ਼ੀਲ ਜੀ ਕੀ ਕਹਿਣਾ ਚਾਹੁੰਦੇ ਜੇ? ਕਿਹੜੀ ਤੁਸੀਂ ਕਿੱਥੋਂ? ਅਸੀਂ ਪਵਾਨ ਚ ਬੈਠੇ ਆ ਜੀ, ਇੱਥੇ ਮੋਹਾਲੀ ਲਾਗੇ। ਸਾਡੀ ਬੋਲੀ ਪਵਾਂਦੀ ਹੈ ਜੀ। ਤੁਹਾਡੀ ਆਵਾਜ਼ ਕੱਟਦੀ ਹੈ, ਇੰਟਰਪਟ ਹੁੰਦੀ ਹੈ। ਸੁਸ਼ੀਲ ਜੀ ਤੁਸੀਂ ਦੁਬਾਰਾ ਨਾ ਲੀਵ ਕਰਕੇ ਦੁਬਾਰਾ ਆਓ, ਤੁਹਾਨੂੰ ਫਿਰ ਮੈਂ ਨਾਲ ਲੈਣਾ। ਇੱਕ ਵਾਰ ਰੀਕਨੈਕਟ ਕਰੋ ਜੀ। ਮੈਂ ਇੱਕ ਗੱਲ ਕਹੂੰਗਾ ਵੀ ਅਸੀਂ ਕਾਲੋਂ ਆ, ਤੇ ਸਾਡਾ ਜਿਹੜਾ ਸੀ ਨਾ ਆਪਣਾ ਪਿੰਡ ਪੁਰਾਣਾ ਚੱਕ 72 ਸੀਗਾ, ਜੜਾਂਵਾਲਾ ਵਾਲਾ ਚੱਕ 72 GB, ਤੇ ਅਸੀਂ ਉੱਥੋਂ ਹੀ ਸਾਰੇ ਇੱਥੇ ਮੈਗਟ ਕੀਤੇ ਆ। ਤੇ ਬਾਅਦ ਚ ਹੁਣ ਕਾਲੋਂ ਗੁਰਦਾਸਪੁਰ ਵੱਜ ਗਏ ਨੇ, ਜਾਂ ਪਹਿਲਾਂ ਤੇ ਨਾਰੋਵਾਲ ਦੇ ਤੇ ਜਾਂ ਲੈਲਪੁਰ ਦੇ ਹੀ ਵੱਜਦੇ ਸਾਂ। ਤੇ ਅੱਜ ਵੀ ਤਾਂਗ ਉਹ ਰਹਿੰਦੀ ਆ ਵੀ ਜੇ ਕੋਈ ਪੁੱਛਦਾ ਨਾ ਪਿੰਡ ਤੁਹਾਡਾ ਕਿਹੜਾ, ਤੇ ਅਸੀਂ ਕਹਿ ਤੇ ਦਿੰਦੇ ਆ ਵੀ ਇੱਥੋਂ ਬਟਾਲੇ ਲਾਗੇ ਦਿਆਲਗੜ੍ਹ, ਪਰ ਉਹ ਗੱਲ ਉਹੀ ਰਹਿੰਦੀ ਵੀ ਪਿੰਡ ਤੇ ਸਾਡਾ ਅਸਲੀ ਉਹ ਰਹਿ ਗਿਆ ਮਗਰ। ਉਹਦੀ ਮੈਂ ਕਾਲੋਂ ਜੀ, ਉਹਦੀ ਲਵਲੀ ਤੋਂ 2-3 ਦਿਨ ਪਹਿਲਾਂ ਹਾਂਜੀ ਮੈਂ ਦੇਖੀ ਲਵਲੀ ਭਾਜੀ ਦੀ, ਉਹ ਮੇਰੇ ਬੰਦਿਆਂ ਨਾਲ ਗੱਲਬਾਤ ਹੋ ਗਈ। ਤੁਹਾਡੀ ਬਹੁਤ ਮਿਹਰਬਾਨੀ, ਤੁਸੀਂ ਜਿਹੜਾ ਕੰਮ ਕਰ ਰਹੇ ਹੋ ਨਾ ਬਹੁਤ ਜ਼ਬਰਦਸਤ ਕੰਮ ਕਰ ਰਹੇ ਹੋ। ਤੇ ਇਹ ਜੇ ਤੁਹਾਡੀ ਮਿਹਨਤ ਤੁਸੀਂ ਜਾਰੀ ਰੱਖੀ, ਇਸੇ ਸਦਕਾ ਵੀ ਹੋ ਸਕਦਾ ਪੰਜਾਬੀ ਇੱਕ ਟਾਈਮ ਤੇ ਇਕੱਠੇ ਹੋ ਜਾਣ। ਪੰਜਾਬੀਆਂ 'ਚ ਕੋਈ ਫਰਕ ਨਹੀਂ ਆ, ਮਾਂ ਬੋਲੀ ਸਾਡੀ ਇੱਕ ਆ। ਸਾਡੇ 'ਚ ਕੋਈ ਰਹਿਣ ਸਹਿਣ ਦਾ, ਉਹ ਸਰਸੋਂ ਦਾ ਸਾਗ ਮੱਕੀ ਦੀ ਰੋਟੀ, ਕੋਈ ਫਰਕ ਨਹੀਂ ਸਾਡੇ 'ਚ। ਬਹੁਤ ਲਕੀਰਾਂ ਮਾਰੀਆਂ ਇਹਨਾਂ ਨੇ 47 ਵਿੱਚ ਨਾ ਵੰਡ ਕਰਤੀ ਆ। ਚਲੋ ਪਰ ਗੱਲ ਇਹ ਆ ਵੀ ਵੰਡ ਚਲੋ ਆਪਣੀ ਉਹ ਆਪਣੀ ਇੱਕ ਸਟੋਰੀ ਆ, ਪਰ ਪੰਜਾਬੀ ਪੰਜਾਬੀ ਨੇ, ਸਿੱਧੀ ਜਿਹੜੀ ਗੱਲ ਆ। ਬਾਹਰ ਜਾਓ ਉਹ ਤੰਗ ਆ, ਬਾਹਰ ਚੱਲ ਜਾਓ। ਮੈਂ ਨਾ ਕਾਲਾ ਸਾਹਿਬ ਗੱਲ ਜਿਹੜੀ ਆ ਅੱਗੇ ਮੇਰੀ ਰਾਹ 'ਚ ਰਹਿ ਗਈ, ਤੁਹਾਨੂੰ ਸੁਣਾਉਣੀ ਆ। ਤੁਸੀਂ ਵੇਚ ਰਹੇ ਹੋ, ਸਾਡੇ ਕਮੈਂਟ ਸੈਕਸ਼ਨ 'ਚ ਜੁੜੇ ਹੋ, ਤੁਹਾਨੂੰ ਮੈਂ ਸਟੂਡੀਓ ਤੋਂ ਥੱਲੇ ਲੈ ਕੇ ਚੱਲਾਂ, ਕਿਉਂਕਿ ਸਾਡੇ ਨਾਲ ਹੋਰ ਵੀ ਦੋਸਤ ਜੁੜੇ ਨੇ। ਹਰਜੀਤ ਜੀ ਤੁਸੀਂ ਆਪਣਾ ਮਾਈਕ ਔਨ ਕਰਿਓ। ਹਰਜੀਤ ਵਾਲਾ ਤੁਹਾਡੇ ਨਾਲ ਗੱਲ ਕਰਨੀ ਆ। ਵਿਨੇ ਕਾਲੋ ਜੀ ਤੁਹਾਡੇ ਨਾਲ ਮੈਂ ਸਟੋਰੀ ਜ਼ਰੂਰ ਸ਼ੇਅਰ ਕਰਨੀ ਆ ਬਜ਼ੁਰਗਾਂ ਵਾਲੀ, ਤੁਸੀਂ ਸੁਣਿਓ ਜ਼ਰੂਰ। ਅੱਛਾ ਜੀ, ਮੈਂ ਇੱਕ ਨਾਲ ਦੀ ਨਾਲ ਇੱਕ ਕੁਇਕਲੀ ਹੋਰ ਗੱਲ ਸ਼ੇਅਰ ਕਰ ਲਵਾਂ ਜੀ। ਖੰਗੂਰਾ ਸਾਹਿਬ ਨੇ ਜਿਹੜੇ ਸਵਾਲ ਪੁੱਛੇ ਤੋਂ ਜਵਾਬ ਆਉਣਾ ਸ਼ੁਰੂ ਕੀਤੇ। ਹਰਿਆਣਾ 'ਚ ਵੀ ਹੈਗੇ ਨੇ ਜੀ ਨਾਲ, ਕਹਿੰਦੇ ਨਾਰੰਗਵਾਲ ਡਿਸਟ੍ਰਿਕਟ ਲੁਧਿਆਣਾ ਵਿੱਚ ਖੰਗੂਰਿਆਂ ਦੇ ਪਰਿਵਾਰ ਰਹਿੰਦੇ ਨੇ ਜੀ। ਤੇ ਇਹ ਗੱਲ ਕਹੀ ਕੁਲਵਿੰਦਰ ਸਿੰਘ ਚੰਨਣ ਨੇ। ਕੁਲਵਿੰਦਰ ਸਿੰਘ ਚੰਨਣ ਜੀ ਨਾਲ ਤੁਸੀਂ ਕੰਟੈਕਟ ਕਰ ਲਵੋ, ਤੁਹਾਨੂੰ ਖੰਗੂਰੇ ਲੱਭ ਜਾਣਗੇ ਜੀ, ਕਿ ਨਾਰੰਗਵਾਲ ਲੁਧਿਆਣੇ ਦੇ ਵਿੱਚ ਉਹ ਤੁਹਾਨੂੰ ਦੱਸ ਰਹੇ ਨੇ ਜੀ। ਠੀਕ ਹੈ ਜੀ। ਹਾਂਜੀ ਔਲਖ ਸਾਹਿਬ, ਔਲਖ ਸਾਹਿਬ ਕਿੱਧਰ ਟਰੱਕ 'ਚ ਆ? ਹਰਜੀਤ ਔਲਖ ਰਣਜੀਤ ਸਿੰਘ ਜੀ ਬਿਜ਼ੀ ਨੇ ਕਿਤੇ ਟਰੱਕ ਦੇ ਵਿੱਚ, ਧਿਆਨ ਉਹਨਾਂ ਦਾ ਕਿਤੇ ਹੋਰ ਹੈ ਇਸ ਵੇਲੇ। ਜੀ 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 ਸਤਿ ਸ੍ਰੀ ਅਕਾਲ ਅਰੋੜਾ ਸਾਹਿਬ, ਢਿੱਲੋਂ ਸਾਹਿਬ। ਸਤਿ ਸ੍ਰੀ ਅਕਾਲ ਜੀ। ਮੈਨੂੰ ਢਿੱਲੋਂ ਸਾਹਿਬ ਦੀ ਆਵਾਜ਼ ਨਹੀਂ ਆਈ, ਤਾਂ ਨਹੀਂ ਪਤਾ ਲੱਗਿਆ, ਤੁਹਾਡੀ ਆਵਾਜ਼ ਸੁਣਦੀ ਆ। ਅੱਛਾ ਜੀ। ਮੈਂ ਗੱਲ ਕਰਨੀ ਸੀ ਵੀ ਕਈ ਨਾ, ਪਹਿਲੀ ਤਾਂ ਇਹ ਆ ਵੀ ਗੱਲ ਵੀ ਬਹੁਤ ਅੱਜ ਦਾ ਪ੍ਰੋਗਰਾਮ ਜ਼ਬਰਦਸਤ ਜਾਣ ਡਿਆ, ਤੇ ਗੜੀਆਂ ਨਾਲ ਕਮਾਲ ਕਰੀ ਜਾਣ ਡਏ ਆ ਕਿ ਮਾਝੇ ਵਾਲਿਆਂ ਦੀ ਬੋਲੀ ਤੇ ਉਹ ਮੈਂ ਹਰਜੀਤ ਮੈਂ ਵੇਖਿਆ ਸ਼ਰਮ ਮਹਿਸੂਸ ਕਰਦੇ ਆ, ਜਿਵੇਂ ਖਾਸ ਕਰਕੇ ਜਿਹੜੇ ਮਾਝੇ ਵਾਲੇ ਆ ਨਾ, ਉਹ ਜਦੋਂ ਮਾਲਵੇ 'ਚ ਜਾਂਦੇ ਆ ਤੇ ਉਹਨਾਂ ਨੂੰ ਕਾਪੀ ਕਰਨ ਦੀ ਕੋਸ਼ਿਸ਼ ਕਰਦੇ ਆ। ਮੈਂ ਆਪਦੇ ਘਰ ਦੇ ਵਿੱਚ ਹੀ ਵੇਖਿਆ, ਮੇਰੀ ਵਾਈਫ ਮਾਝੇ ਤੋਂ ਆ ਤੇ ਉਹਨੂੰ ਬੜੀ ਇਹ ਪ੍ਰੋਬਲਮ ਸੀ ਸਾਨੂੰ ਕਾਪੀ ਕਰਨ ਦੀ। ਤੇ ਮੈਂ ਉਹਨੂੰ ਕਹਿਣਾ ਵੀ ਤੂੰ ਕਿਉਂ ਮਤਲਬ ਆਪਦੀ ਬੋਲੀ ਨੂੰ ਦਗਾ ਦੇ ਕੇ ਤੇ ਸਾਡੇ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰਦੀ ਆ। ਜਾਣੀ ਮੈਂ ਉਹਨੂੰ ਮਤਲਬ ਲਾਉਣੀਆਂ ਚਿਣਗਾ, ਫੇਰ ਜਾ ਕੇ ਕਿਤੇ ਉਹ ਨਾ ਆਪਦੀ ਬੋਲੀ ਅਸਲੀ ਤੇ ਆਈ। ਤੇ ਇਹ ਆ ਵੀ ਬਹੁਤ ਜ਼ਿਆਦਾ ਲੋਕਾਂ ਨੂੰ ਇਹ ਨਾ ਇੱਕ ਇਨਫੀਰੀਟੀ ਕੰਪਲੈਕਸ ਆ ਵੀ ਹਾਂ ਸਾਡੀ ਬੋਲੀ ਵਧੀਆ ਨਹੀਂ। ਤੇ ਚਾਹੀਦਾ ਇਹ ਆ ਵੀ ਜਿਹੜੇ ਖਿੱਤੇ 'ਚ ਵੀ ਕੋਈ ਰਹਿੰਦਾ ਆ, ਉੱਥੋਂ ਦੀ ਬੋਲੀ ਨੂੰ ਉਹ ਨਾ ਛੱਡੇ। ਤੇ ਕਿਉਂਕਿ ਬੜੇ ਜ਼ਿਆਦਾ ਲਫ਼ਜ਼ ਇਹੋ ਜਿਹੇ ਹੁੰਦੇ ਆ ਜਿਹੜੇ ਅਸੀਂ ਫਿਰ ਮੁੜ ਕੇ ਸਮੇਂ ਨਾਲ ਗਵਾ ਦਿੰਦੇ ਆ। ਤੇ ਹੁਣ ਜਿਵੇਂ ਅਸੀਂ ਮਾਲਵੇ ਦੇ ਵਿੱਚ ਆ, ਪਰ ਅਸੀਂ ਉਧਰੋਂ ਕਸੂਰ ਵਾਲੇ ਏਰੀਏ 'ਚ ਉੱਠ ਕੇ ਆਏ ਸੀ, ਤੇ ਸਾਡੇ ਤੇ ਮਾਲਵੇ ਦੀ ਪਾਣ ਨਹੀਂ ਚੜੀ ਬਿਲਕੁਲ ਬੋਲੀ ਦੀ। ਤੇ ਬਿਲਕੁਲ ਉਹੀ ਆ ਵੀ ਹੁਣ ਸਾਨੂੰ ਹਰਜੀਤ ਆਵਾਜ਼ ਸੁਣਦੀ ਤੇ ਸਾਨੂੰ ਆਇਆ ਨੂੰ ਤੇ 100 ਸਾਲ ਹੋ ਗਏ, ਮੇਰੀ ਆਵਾਜ਼ ਨਹੀਂ ਸੁਣਦੀ ਲੱਗਦਾ। ਆਪਣੇ ਲੋਕ ਕਈ ਜ਼ਿਆਦਾ ਮਤਲਬ ਫੀਲ ਕਰਦੇ ਆ ਵੀ ਜਦੋਂ ਹਿੰਦੀ ਬੋਲਣ ਵਾਲਿਆਂ ਦੇ ਵਿੱਚ ਜਾਂ ਉਰਦੂ ਬੋਲਣ ਵਾਲਿਆਂ ਦੇ ਵਿੱਚ ਜਾਂਦੇ ਆ, ਤੇ ਉਹ ਮਤਲਬ ਨਾ ਐ ਸਮਝਦੇ ਆ ਵੀ ਖਰੇ ਜਿਹੜੀ ਪੰਜਾਬੀ ਬੋਲੀ ਆ ਵੀ ਇਹ ਅਨਪੜ੍ਹਾਂ ਦੀ ਆ, ਜਾਂ ਕੁਛ ਜਚਾਇਆ ਵੀ ਐਵੇਂ ਜਾਂਦਾ ਆ ਵੀ ਇਹ ਵਧੀਆ ਬੋਲੀ ਨਹੀਂ। ਤੇ ਜਿਵੇਂ ਅਮੀਨ ਮਲਕ ਸਾਹਿਬ ਕਹਿੰਦੇ ਹੁੰਦੇ ਆ ਲਹਿੰਦੇ ਪੰਜਾਬ ਵਾਲੇ, ਵੀ ਸਾਡੀ ਮਾਂ ਦੀਆਂ ਲੀਰਾਂ ਨਹੀਂ ਲੱਥੀਆਂ ਵੀ ਅਸੀਂ ਇਹਨੂੰ ਲੁਕੋਈਏ, ਤੇ ਸਾਨੂੰ ਬੜੇ ਮਾਣ ਨਾਲ ਬੋਲੀ ਬੋਲਣੀ ਚਾਹੀਦੀ ਆ। ਜਿਵੇਂ ਅਰੋੜਾ ਸਾਹਿਬ ਤੁਹਾਨੂੰ ਪਤਾ ਹੁਣ ਆਇਆ ਵੀ ਮੇਰਾ ਦਾਗਿਸਤਾਨ ਨਾਵਲ ਆ ਗੋਰਕੀ ਦਾ, ਉਹਦੇ ਵਿੱਚ ਕਿੰਨਾ ਵਧੀਆ ਉਹਨੇ ਲਿਖਿਆ ਹੋਇਆ ਆ ਵੀ ਉਹ ਲੋਕ ਕਿਵੇਂ ਆਪਦੀ ਮਾਂ ਬੋਲੀ ਨੂੰ ਕਿੰਨਾ ਪਿਆਰ ਕਰਦੇ ਆ। ਵੀ ਕੋਈ ਬੰਦਾ ਉੱਥੋਂ ਹੋਰ ਕੰਟਰੀ ਦੇ ਵਿੱਚ ਚਲਾ ਜਾਂਦਾ ਆ ਤੇ ਬੜੇ ਸਾਲਾਂ ਬਾਅਦ ਉਹਦਾ ਦੋਸਤ ਮੁੜ ਕੇ ਆਉਂਦਾ ਆ, ਉਹਦੀ ਮਾਂ ਨੂੰ ਦੱਸਦਾ ਆ ਵੀ ਸਾਰਾ ਕੁਝ ਠੀਕ ਠਾਕ ਆ, ਬਹੁਤ ਵਧੀਆ ਆ ਵੀ ਉਹ ਉੱਥੇ। ਤੇ ਉਹ ਪੁੱਛਦੀ ਆ ਵੀ ਉਹ ਮਤਲਬ ਬੋਲਦਾ ਕੀ ਆ। ਕਹਿੰਦਾ ਉਹਨੇ ਤਾਂ ਹੁਣ ਗੋਰੀ ਨਾਲ ਵਿਆਹ ਕਰਾ ਲਿਆ, ਉਹਦੇ ਬੱਚੇ ਵੀ ਇੰਗਲਿਸ਼ ਬੋਲਦੇ ਆ,
ਤੇ ਉਹ ਵੀ ਮਤਲਬ ਆਪਦੀ ਮਾਂ ਬੋਲੀ ਛੱਡ ਗਿਆ ਆ, ਤੇ ਕਹਿੰਦੇ ਵੀ ਉਹਨੇ ਉਸੇ ਵੇਲੇ ਉਹਦੀ ਫੋਟੋ ਤੇ ਹਾਰ ਪਾ ਦਿੱਤੇ ਵੀ ਮੇਰਾ ਪੁੱਤ ਮਰ ਗਿਆ, ਵੀ ਤੂੰ ਉਹਦਾ ਪਤਾ ਨਹੀਂ ਲੈ ਕੇ ਆਇਆ ਵੀ ਜਿਹੜਾ ਮੇਰਾ ਪੁੱਤ ਆ। ਜਾਣੀ ਕਿ ਲੋਕ ਇੰਨੇ ਜ਼ਿਆਦਾ ਬੋਲੀ ਨਾਲ ਉੱਥੋਂ ਦੇ ਲਗਾ ਰੱਖਦੇ। ਰਸ਼ੀਆ ਦੀ ਕੋਈ ਸਟੇਟ ਆ, ਦਾਗਿਸਤਾਨ, ਹੁਣ ਤਾਂ ਪਤਾ ਨਹੀਂ ਉਹਨਾਂ ਦੇ ਬਾਅਦ ਨਾਮ ਹੀ ਚੇਂਜ ਹੋ ਗਿਆ। ਤੇ ਜਾਣੀ ਇੰਨਾ ਲੋਕਾਂ ਦਾ ਪਿਆਰ ਆ, ਤੇ ਸਾਨੂੰ ਵੀ ਆਪਣੀ ਮਾਂ ਬੋਲੀ ਨਾਲ ਐਵੇਂ ਪਿਆਰ ਕਰਨਾ ਚਾਹੀਦਾ ਆ, ਤੇ ਸਾਨੂੰ ਆਪਦੇ ਲਫ਼ਜ਼ ਨਹੀਂ ਛੱਡਣੇ ਚਾਹੀਦੇ ਆਪਦੇ ਏਰੀਏ ਦੇ। ਤੇ ਮੇਰੀ ਬਸ ਇੰਨੀ ਕੀ ਰਿਕੁਐਸਟ ਆ ਸਾਰੇ ਵੀਰਾਂ ਨੂੰ। ਓਕੇ ਜੀ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਮੈਂ ਗੱਲ ਹਲੇ ਤੱਕ ਮੇਰੀ ਰਾਹ 'ਚ ਰਹਿ ਗਈ ਹੈ, ਤੇ ਮੈਂ ਹਰਜੀਤ ਗੱਲ ਤੂੰ ਕੰਨਾਂ 'ਚ ਲਾਈ ਰੱਖੀ, ਟੂਟੀਆਂ ਤੇ ਸੁਣੀ। ਉਹ ਆਪਣਾ ਅਰੋੜਾ ਸਾਹਿਬ, ਮੈਨੂੰ ਗੱਲ ਬੜੀ ਯਾਦ ਹੈ, ਬਜ਼ੁਰਗ ਨੂੰ ਮੈਂ ਪੁੱਛਣ ਡਿਆ ਸਾਂ, ਰਣਜੀਤ ਜੀ ਤੁਹਾਡੇ ਨਾਲ ਗੱਲ ਕਰਦੇ ਹਾਂ, ਗੱਲ ਪੂਰੀ ਕਰ ਲਈਏ। ਉਹ ਮੈਂ ਉਹਨਾਂ ਗੱਲਾਂ ਕਰਨ ਡਿਆ ਪਿਆ, ਆਂਦਾ ਕਿੱਥੋਂ ਦਾ, ਅੰਮ੍ਰਿਤਸਰ ਦਾ। ਮੈਂ ਕਿਹਾ, ਆਂਦਾ ਸਾਡੇ ਉਦੋਂ ਪਤਾ ਕੀ ਚੱਲਦਾ ਸੀ। ਮੈਂ ਬਾਬਾ ਕੀ ਚੱਲਦਾ ਸੀ ਬਾਬਾ ਜੀ? ਆਂਦਾ ਵੀ ਸਾਡੇ ਆਂਦੇ ਸੀ ਵੀ ਉਸ ਏਰੀਏ ਦਾ, ਸਾਡੇ ਏਰੀਏ ਦਾ ਜਿਹੜਾ ਬਦਮਾਸ਼ ਆ, ਤੇ ਜਿਹੜਾ ਮਾਝੇ ਦੇ ਏਰੀਏ ਦਾ ਜਿਹੜਾ ਮਸੀਤ ਦਾ ਮੌਲਵੀ ਆ, ਉਹ ਦੋਵੇਂ ਇੱਕ ਬਰਾਬਰ ਆ। ਮੈਂ ਕਿਹਾ ਉਹ ਕਿਉਂ? ਆਂਦਾ ਉੱਥੋਂ ਦੇ ਮੌਲਵੀ ਵੀ ਇੰਨੇ ਬਦਮਾਸ਼ ਹੁੰਦੇ। ਪਰ ਬਦਮਾਸ਼ ਦੀ ਗੱਲ ਨਹੀਂ ਕਹਿੰਦਾ, ਪਰ ਮਾਝੇ ਦੀ ਇੱਕ ਖੂਬੀ, ਚਲੋ ਕੁਇਕਲੀ ਉਹਦੀ ਵੀ ਜ਼ਿਕਰ ਕਰ ਦਈਏ, ਜਿਹੜੇ ਬਹੁਤੇ ਭਲਵਾਨ ਹੋਏ ਨੇ, ਉਹ ਜਿਹੜੇ ਉਹ ਮਾਝੇ ਦੇ ਇਲਾਕੇ ਦੇ, ਮਾਝੇ ਦੇ ਲੋਕਾਂ ਦਾ ਉਦਾਂ ਵੀ ਕੱਦ ਬੁੱਤ ਜਿਹੜਾ ਹੈ ਆਮ ਲੋਕਾਂ ਤੋਂ ਜ਼ਿਆਦਾ ਹੈ। ਉੱਥੇ ਕੱਦ ਜ਼ਿਆਦਾ ਲੋਕਾਂ ਦੇ, ਜੁੱਸੇ ਵੀ ਨੇ ਉਹਨਾਂ ਦੇ। ਦਾਰਾ ਸਿੰਘ ਤੋਂ ਲੈ ਕੇ ਹੋਰ ਬਿੰਦੂ ਤੱਕ ਕਈ ਭਲਵਾਨ ਜਿਹੜੇ ਨਿਕਲੇ ਨੇ ਉਸੇ ਇਲਾਕੇ ਤੋਂ ਨਿਕਲੇ ਨੇ ਜੀ। ਇਸ ਕਰਕੇ ਗੱਲ ਕਾਫੀ ਹੱਦ ਤੱਕ ਸੱਚੀ ਜੁੱਸੇ ਵੱਲੋਂ ਕਾਫੀ ਸਟਰੋਂਗ ਸਨ ਜੀ। ਇਹ ਜੀ ਰਣਜੀਤ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਕਿਹੜੇ ਸ਼ਹਿਰ ਤੋਂ ਗੱਲ ਕਰਦੇ ਹੋ ਜੀ ਰਣਜੀਤ ਜੀ? ਸਰ ਕੋਟਕਪੂਰਾ ਤੋਂ ਜੀ, ਡਿਸਟ੍ਰਿਕਟ ਫਰੀਦਕੋਟ ਤੋਂ। ਅੱਛਾ ਜੀ, ਜੀ ਆਇਆਂ ਨੂੰ ਜੀ। ਕੋਟਕਪੂਰੇ ਬੈਠੇ ਸਕੂਲ ਦੇ ਵਿੱਚ। ਅੱਛਾ ਜੀ। ਕੋਵਿਡ ਦੇ ਕਰਕੇ ਡਿਊਟੀ ਲੱਗੀ ਹੋਈ ਸੀ ਸਾਡੀ। ਅੱਛਾ ਜੀ। ਹਾਂਜੀ ਹਾਂਜੀ ਸਰ। ਤੁਸੀਂ ਕੀ ਸਮਝਦੇ, ਤੁਹਾਡੀ ਬੋਲੀ ਕਿਸ ਤਰ੍ਹਾਂ ਫਰਕ ਹੈ ਜੀ ਬਾਕੀ ਪੰਜਾਬੀਆਂ ਨਾਲੋਂ? ਕਿਵੇਂ ਫਰਕ ਹੈ ਜੀ ਤੁਹਾਡੀ ਬੋਲੀ? ਹਾਂਜੀ ਹਾਂਜੀ, ਮੈਂ ਖੁਦ ਵੀ ਪੰਜਾਬੀ ਟੀਚਰ, ਲੈਕਚਰਰ ਐਜ਼ ਅ ਪੰਜਾਬੀ ਹਾਂ। ਹਾਂਜੀ ਹਾਂਜੀ ਸਰ। ਸਾਡੀ ਬੋਲੀ ਦੇ ਵਿੱਚ ਨਾ ਕਿਤੇ ਕਿਰਿਆ ਅੱਗੇ ਚਲੀ ਜਾਂਦੀ ਹੈ, ਤੇ ਕਦੇ ਮਾਲਵੇ ਦੀ ਬੋਲੀ ਦੇ ਵਿੱਚ ਕਿਤੇ ਕਿਰਿਆ ਪਿੱਛੇ ਚਲੀ ਜਾਂਦੀ। ਮਿਸਾਲ ਦਿਓ ਜੀ। ਕਿ ਕਿਰਿਆ ਦੀ, ਜਿਵੇਂ ਆਪਾਂ ਕਹਿੰਦੇ ਆ ਲਾਈਟ ਚਲੀ ਗਈ। ਹਾਂਜੀ। ਕਈ ਕਹਿੰਦੇ ਲਾਈਟ ਚਲੀ ਗਈ, ਕਿ ਕਹਿੰਦੇ ਗਈ ਚਲੀ, ਦੋਵੇਂ ਚੀਜ਼ਾਂ ਪਰ ਚੱਲਦਾ ਪਏ। ਅੱਛਾ ਜੀ। ਮੇਰੇ ਵਾਸਤੇ ਨਵੀਂ ਗੱਲ ਹੈ, ਮੈਂ ਫਸਟ ਟਾਈਮ ਸੁਣਿਆ ਅਰੋੜਾ ਸਾਹਿਬ। ਹਾਂਜੀ ਹਾਂਜੀ ਹਾਂਜੀ, ਮੈਂ ਫਸਟ ਟਾਈਮ ਸੁਣਿਆ ਜਿਹੜੀ ਇਹ ਗੱਲ ਕਰਦੇ। ਵੈਸੇ ਲਾਈਟ ਟੁਰ ਗਈ, ਚਲੀ ਗਈ, ਬੱਤੀ ਬੰਦ ਹੋ ਗਈ, ਇਹ ਸੁਣਿਆ ਕਿ ਇਹ ਗਈ ਪਹਿਲੋਂ। ਲਾਈਟ ਚਲੀ ਗਈ, ਲਾਈਟ ਗਈ ਚਲੀ, ਚਲੀ ਕਦੇ ਅੱਗੇ ਚਲੀ ਜਾਂਦੀ, ਸਹਾਇਕ ਕਿਰਿਆ ਕਦੇ ਅੱਗੇ ਚਲੀ ਜਾਂਦੀ ਆ, ਸਹਾਇਕ ਕਦੇ ਕਿਰਿਆ ਕਦੇ ਪਿੱਛੇ ਚਲੀ ਜਾਂਦੀ। ਅੱਛਾ ਜੀ। ਹਾਂਜੀ। ਕਿਹੜੇ ਏਰੀਆ ਦੀ ਦੱਸਦੇ ਤੁਸੀਂ? ਆ ਮਾਲਵੇ ਦੀ, ਫਰੀਦਕੋਟ, ਫਿਰੋਜ਼ਪੁਰ, ਮੋਗਾ। ਹਾਂਜੀ, ਮਾਲਵੇ ਦੀ ਬੋਲੀ, ਹਾਲਾਂਕਿ ਪੰਜਾਬ ਦੇ ਵਿੱਚ ਬਹੁਤਾ ਹਿੱਸਾ ਜਿਹੜਾ ਮਾਲਵੇ ਦਾ ਏਰੀਆ ਹੈ, ਜਿਹੜਾ ਹਿੰਦੁਸਤਾਨੀ ਪੰਜਾਬ ਦਾ, ਮਾਲਵੇ ਦੀ ਬੋਲੀ ਇਸ ਕੋਈ ਸਾਰ ਤੋਂ ਵੱਧ ਬੋਲੀ ਜਾਂਦੀ ਹੈ। ਤੇ ਉਹਦੇ ਬਹੁਤ ਸਾਰੇ ਹੋਰ ਵੀ ਫਰਕ ਨੇ, ਜਿਵੇਂ ਭਰਾ ਨੂੰ, ਵੱਡੇ ਭਰਾ ਨੂੰ ਜਿਵੇਂ ਉੱਥੇ ਬਾਈ ਕਿਹਾ ਜਾਂਦਾ ਹੈ, ਜਾਂ ਆਪਣੇ ਨੂੰ ਆਪਦਾ ਕਿਹਾ ਜਾਂਦਾ, ਆਪਦਾ ਕਹਿਣਾ, ਉਹ ਮਾਲਵੇ ਦੀ ਬੋਲੀ ਦੀ ਅਲੱਗ-ਅਲੱਗ ਖੂਬੀਆਂ ਨੇ। ਸੋ ਇਹ ਮੇਰੇ ਵਾਸਤੇ ਵੀ ਨਵੀਂ ਗੱਲ ਸੀ ਜਿਹੜੀ ਤੁਸੀਂ ਦੱਸੀ ਰਣਜੀਤ ਜੀ, ਬਹੁਤ ਮਿਹਰਬਾਨੀ। ਬਹੁਤ ਸ਼ੁਕਰੀਆ ਰਣਜੀਤ ਜੀ, ਬਹੁਤ ਸ਼ੁਕਰੀਆ ਤੁਹਾਡਾ। ਤੁਸੀਂ ਮੇਰੀ ਵੀ ਜੀ। ਕੁਲਦੀਪ ਜੀ। ਹਾਂਜੀ ਢਿੱਲੋਂ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਤੇ ਅਰੋੜਾ ਸਾਹਿਬ ਸਤਿ ਸ੍ਰੀ ਅਕਾਲ। ਮੈਂ ਬੋਲਦਾ ਪਿਆ ਯੂਕੇ ਤੋਂ, ਲੰਡਨ ਤੋਂ। ਕੀ ਬਾਤ ਹੈ ਜੀ। ਤੇ ਬੜੇ ਚਿਰ ਤੋਂ ਅਸਰ ਸੀ ਤੁਹਾਡੇ ਨਾਲ ਗੱਲ ਕਰਨ ਦੀ। ਤੇ ਢਿੱਲੋਂ ਸਾਹਿਬ, ਸਾਡੇ ਬਜ਼ੁਰਗ ਆਏ ਨੇ ਕੁਜਰਾਲੇ ਤੋਂ। ਹਾਂਜੀ। ਕੁਜਰਾਲੇ ਦੇ ਜਦੋਂ ਜਾਂਦਾ ਇਹ ਜਿਹੜਾ ਜੀਟੀ ਰੋਡ ਜਾਂਦਾ ਆਪਣਾ ਪਿੰਡੀ ਨੂੰ, ਉੱਥੇ ਆਉਂਦਾ ਲੋਹੀਆਂ ਵਾਲਾ ਬਾਈਪਾਸ। ਉਹ ਸਾਡਾ ਪਿੰਡ ਵੀ ਲੋਹੀਆਂ ਵਾਲਾ। ਅੱਛਾ ਅੱਛਾ ਅੱਛਾ। ਤੁਸੀਂ ਜ਼ਰੂਰ ਆਪਣਾ ਕੁਲਦੀਪ ਜੀ, ਕਮੈਂਟ ਸੈਕਸ਼ਨ 'ਚ ਗੁਜਰਾਲੇ ਦੇ ਬਹੁਤ ਸਾਰੇ ਦੋਸਤ ਨੇ, ਉਹ ਇੱਕ ਦੂਜੇ ਦੇ ਨਾਲ ਤੁਸੀਂ ਜ਼ਰੂਰ ਰਾਬਤਾ ਬਣਾਓ। ਬਲਕਿ ਮੈਨੂੰ ਤੁਸੀਂ ਇਨਬਾਕਸ ਕਰਨਾ। ਇਹ ਗੁਜਰਾਲੇ ਦੇ ਨਾਂ ਤੋਂ ਇੱਕ WhatsApp ਗਰੁੱਪ ਹੈ, ਮੈਂ ਤੁਹਾਨੂੰ ਉਹਦੇ 'ਚ ਵੀ ਐਡ ਕਰਾ ਦਾਂਗਾ। ਗੁਜਰਾਲੇ ਦੇ ਬਹੁਤ ਸਾਰੇ ਮੁੰਡੇ ਨੇ ਉਹਦੇ। ਠੀਕ ਹੈ ਜੀ। ਅੱਛਾ ਜੀ, ਜਿਹੜਾ ਪਹਿਲਾ ਸਵਾਲ ਪੁੱਛੇ ਗਏ ਸੀ, ਪੱਕੇ ਕੋਠੇ ਹਾਕਾ ਪੈ ਗਈਆਂ, ਉਹਦਾ ਜਵਾਬ ਮਿਲ ਗਿਆ ਜੀ ਸਾਨੂੰ। ਕਿ ਸਾਡੇ ਇੱਕ ਵਿਊਅਰ ਨੇ, ਸਾਡੇ ਸਾਥੀ ਨੇ ਜਵਾਬ ਸਾਨੂੰ ਦੇ ਦਿੱਤਾ ਜੀ ਇਹਦਾ। ਕਹਿੰਦੇ ਜੀ, ਨਮਾਜ਼ ਵਾਸਤੇ ਵਾਂਗਾ ਹੋ ਗਈਆਂ ਮਸੀਤੇ,
ਇਹਦਾ ਮਤਲਬ ਇਹ ਮਸੀਤੇ ਨਵਾਜ਼ ਸੁਭਾਗਾ ਹੋ ਗਿਆ, ਕਹਿੰਦੇ ਇਹਦਾ ਮਤਲਬ ਜੀ ਪੱਕੇ ਕੋਠੇ ਹਾਕਾ ਪੈ ਗਈਆਂ, ਮਤਲਬ ਇਹ ਆ। ਥੈਂਕ ਯੂ ਜੀ, ਬਹੁਤ ਨਫੀਸ ਸਾਡੇ ਨਾਲ ਭਾਵਲ ਨਗਰ ਤੋਂ ਨਫੀਸ। अस्सलाम वालेकुम जी। सत श्री अकाल रोडा साहब जी। सत श्री अकाल जी। अच्छा, मैं जी बिल्कुल बहावल नगर तो बोल रहा। ये बिल्कुल जिदा कि ढिल्लो साहब नूं पता ही होएगा कि ये बिल्कुल एक साइड ते इलाका पंजाब दे बिल्कुल एक साइड ते है। ते ਇਹਦੇ ਬਾਰੇ ਜੇ ਇੱਥੇ ਇੱਕ ਮਤਲਬ ਐਕਸੈਂਟ ਬੋਲਿਆ ਜਾਂਦਾ, ਉਹਦੇ ਬਾਰੇ ਜੇ ਮੈਂ ਅਰੋੜਾ ਸਾਹਿਬ ਕੋਲ ਇੱਕ ਸਵਾਲ ਪੁੱਛਣਾ ਸੀ ਤੇ ਕੁਛ ਇਹਦੀ ਮੈਂ ਮਤਲਬ ਇਹ ਵੀ ਹਿਸਟਰੀ ਵੀ ਦੱਸਣੀ ਸੀ ਕਿ ਅਸੀਂ ਕਿੱਦਾਂ ਹੋਰ ਤਰ੍ਹਾਂ ਦੀ ਪੰਜਾਬੀ ਬੋਲਦੇ ਤੇ ਉਹ ਲੋਕ ਜਿਹੜੇ ਇੱਥੇ ਰਹਿੰਦੇ ਉਹ ਹੋਰ ਪੰਜਾਬੀ ਬੋਲਦੇ ਜੀ। ਤੇ ਇਹ ਬੇਸਿਕਲੀ ਇਹ ਸਤਲੁਜ ਤੋਂ ਪਾਰ ਦਾ ਇਲਾਕਾ ਜਿਹੜਾ ਇਹ ਮੈਂ ਦੱਸ ਦਿੰਦਾ, ਇਹ ਸਤਲੁਜ ਤੋਂ ਪਾਰ ਦਾ ਇਲਾਕਾ ਨਾ ਜਿਹੜਾ, ਤੇ ਇਹ ਰਿਆਸਤ ਬਹਾਵਲਪੁਰ ਦਾ ਹਿੱਸਾ ਸੀ। ਸਹੀ ਆ। ਤੇ ਹੁਣ ਜਿਹੜੇ ਲੋਕ ਇੱਥੇ ਆਏ ਪੰਜਾਬੀ ਹੈ, ਪਰ ਪੰਜਾਬ ਵਾਲੀ ਬੋਲਣ ਵਾਲੇ, ਤੇ ਇਹ ਮੇਰਾ ਜਿੱਥੇ ਤੱਕ ਖਿਆਲ ਹੈ 2 ਦਫਾ ਆਏ। ਇੱਕ ਦਫਾ ਜਦੋਂ ਅੰਗਰੇਜ਼ਾਂ ਨੇ ਇੱਥੇ ਆ ਕੇ ਨਹਿਰਾਂ ਬਣਾਈਆਂ ਤੇ ਪਿੰਡ ਆਬਾਦ ਕੀਤੇ ਉਦੋਂ ਆਏ, ਤੇ ਦੂਸਰੀ ਦਫਾ ਜਦੋਂ ਸਾਡੇ ਵਡਕੇ ਜਲੰਧਰ ਤੋਂ ਹਿਜਰਤ ਕਰਕੇ ਉਦੋਂ ਆਏ। ਸਹੀ ਆ। ਤੇ ਹੁਣ ਜਿਹੜੇ ਇੱਥੇ ਦੇ ਲੋਕ ਉਹ ਆ ਨਾ, ਉਹ ਸਾਨੂੰ ਕਹਿੰਦੇ ਆ ਆਬਾਦਕਾਰ, ਤੇ ਜਿਹੜੇ ਅਸੀਂ ਆ ਅਸੀਂ ਉਹਨਾਂ ਨੂੰ ਕਹਿੰਦੇ ਆ ਰਿਆਸਤੀ, ਤੇ ਉਹਨਾਂ ਦੀ ਜਿਹੜੀ ਬੋਲੀ ਬੋਲਦੇ ਆ ਉਹਨੂੰ ਅਸੀਂ ਕਹਿੰਦੇ ਆ ਇਹ ਰਿਆਸਤੀ ਬੋਲਦੇ ਆ। ਸਹੀ ਆ। ਤੇ ਹੁਣ ਉਹ ਰਿਆਸਤੀ ਜਿਹੜੀ ਆ, ਖੈਰ ਮੈਨੂੰ ਤਾਂ ਉਹ ਬੋਲਣੀ ਨਹੀਂ ਆਉਂਦੀ ਇੰਨੀ ਜ਼ਿਆਦਾ, ਤੇ ਉਹ ਹਲੇ ਵੀ ਉਹ ਐਕਸੈਂਟ ਦਾ ਡਿਫਰੈਂਸ ਉੱਦਾਂ ਦਾ ਉੱਦਾਂ ਹੀ ਆ। ਜਿੱਦਾਂ ਕਿ ਫੋਰ ਐਗਜ਼ਾਮਪਲ ਮੈਂ ਕਹਾਂ ਅਗਰ ਕਿ ਮੈਂ ਸ਼ਾਮ ਨੂੰ ਆਊਂਗਾ, ਸਹੀ ਆ, ਸ਼ਾਮ ਨੂੰ ਆਊਂਗਾ, ਤੇ ਉਹ ਲੋਕ ਜਿਹੜੇ ਆ ਉਹ ਕਹਿੰਦੇ ਆ ਨਿਮਾਸ਼ੇ ਉਸਾਂ, ਨਿਮਾਸ਼ੇ ਹਾਂ, ਉਹ ਇਦਾਂ ਕਰਕੇ ਬੋਲਦੇ ਆ। ਸਹੀ ਹੈ। ਤੇ ਹੁਣ ਇਹ ਮੈਨੂੰ ਨਹੀਂ ਇਸ ਚੀਜ਼ ਦਾ, ਮੈਨੂੰ ਇਹ ਬੜੀ ਚੀਜ਼ ਦੀ ਮਤਲਬ ਕਿ ਸੀਗਾ ਤਜੱਸੁਸ ਸੀਗਾ ਕਿ ਇਹ ਇੰਡੀਆ ਦੇ ਵਿੱਚ ਇਹ ਬੋਲੀ ਬੋਲੀ ਜਾਂਦੀ ਕਿ ਨਹੀਂ, ਕਿਉਂਕਿ ਇਹ ਇਲਾਕਾ ਜਿਹੜਾ ਹੈਗਾ ਨਾ ਬਹਾਵਲ ਨਗਰ ਦਾ, ਇਹ ਤੋਂ ਅੱਗੇ ਮੀਂਚਨਾਬਾਦ, ਇਹ ਤੋਂ ਅੱਗੇ ਫਿਰ ਹੈਡ ਬਲੋਕੀ ਤੋਂ ਬਾਅਦ ਫਾਜ਼ਿਲਕਾ ਆਉਂਦਾ ਸ਼ਹਿਰ, ਜਿਹੜਾ ਇੰਡੀਆ ਦਾ ਮੈਂ ਮੈਪ ਤੇ ਦੇਖਿਆ ਉਹ ਫਾਜ਼ਿਲਕਾ ਸ਼ਹਿਰ ਆਉਂਦਾ। ਤੇ ਇਹ ਪੰਜਾਬੀ ਲੋਕ ਜਿਹੜੇ ਆ ਅਸੀਂ ਬੋਲਦੇ ਹਾਂ ਪੰਜਾਬੀ ਅਪਰ ਪੰਜਾਬ ਵਾਲੀ, ਤੇ ਇਹ ਇੱਥੇ ਬਿਲਕੁਲ ਅਲੱਗ ਲੋਕ ਬੋਲਦੇ ਆ, ਤੇ ਉਹ ਲੋਕ ਜਿਹੜੇ ਆ ਉਹ ਰਿਆਸਤੀ ਬੋਲਦੇ ਆ। ਉਹ ਸਾਨੂੰ ਆਬਾਦਕਾਰ ਕਹਿੰਦੇ ਆ ਤੇ ਅਸੀਂ ਉਹਨਾਂ ਨੂੰ ਰਿਆਸਤੀ ਕਹਿੰਦੇ ਆ ਕਿ ਉਹ ਰਿਆਸਤ 'ਚ ਰਹਿੰਦੇ ਸੀ ਬਹਾਵਲਪੁਰ ਦੇ ਵਿੱਚ। ਸਹੀ ਹੈ। ਬਹਾਵਲਪੁਰ ਰਿਆਸਤ ਜੀ। ਤੇ ਉਹਦੇ ਬਾਰੇ ਬਹੁਤ ਸ਼ੁਕਰੀਆ ਅਰੋੜਾ ਸਾਹਿਬ ਨੂੰ ਪੁੱਛਣਾ ਚਾਹੂੰਗਾ ਕਿ ਅਗਰ ਕੋਈ ਇਦਾਂ ਇੰਡੀਆ 'ਚ ਬੋਲਦੇ ਆ ਜਿੱਦਾਂ ਅਸੀਂ, ਮੈਂ ਸ਼ਾਮ ਦਾ ਕਹਿ ਕੇ ਸ਼ਾਮੀ ਆਊਂਗਾ, ਮੈਂ ਸ਼ਾਮ ਨੂੰ ਆਊਂਗਾ, ਤੇ ਉਹ ਕਹਿੰਦੇ ਨਿਮਾਸ਼ੇ ਉਸਾਂ, ਤੇ ਇਦਾਂ ਦਾ ਕੋਈ ਹੈ ਐਕਸੈਂਟ ਇੰਡੀਆ ਦੇ ਵਿੱਚ? ਉਧਰ ਵੀ ਹੈ ਨਿਮਾਸ਼ੀ, ਸ਼ਾਮ ਨੂੰ ਨਿਮਾਸ਼ੀ ਕਹਿੰਦੇ ਵੀ ਉਧਰ ਵੀ ਬੋਲੀ ਜਾਂਦੀ। ਕੋਈ ਨਿਮਾਸ਼ੀ ਕਮੈਂਟ ਸੈਕਸ਼ਨ 'ਚ ਸਾਨੂੰ ਦੱਸਿਓ ਅਰੋੜਾ ਸਾਹਿਬ, ਤੁਹਾਨੂੰ ਪਤਾ? ਜੀ ਮੈਂ ਨਹੀਂ ਜਾਣਦਾ ਜਿਸ ਤਰ੍ਹਾਂ ਬੋਲੀ ਜਾਂਦੀ ਹੈ, ਮੇਰੇ ਵਾਸਤੇ ਨਵੀਂ ਗੱਲ ਹੈ ਜੀ। ਇਹ ਇੱਕ ਵਾਰ ਫਿਰ ਹੋ ਸਕਦਾ ਮੈਂ ਨਾ ਸੁਣੀ ਹੋਵੇ ਤੇ ਕੋਈ ਜ਼ਰੂਰ ਕਿਤੇ ਬੋਲੀ ਜਾਂਦੀ, ਪਰ ਮੈਂ ਘੱਟੋ ਘੱਟ ਮੈਂ ਨਹੀਂ ਸੁਣੀ ਜੀ। ਸੋ ਹਰ ਬੰਦਾ ਇਹ ਚਾਹੁੰਦਾ ਕਿ ਉਹਨੂੰ ਆਪਣੀ ਵਰਗੀ ਪੰਜਾਬੀ ਸੁਣਨ ਨੂੰ ਮਿਲੇ, ਆਪਣੇ ਇਲਾਕੇ ਦੀ ਬੋਲੀ ਮਿਲੇ। ਸੋ ਚੰਗੀ ਗੱਲ ਵੀ ਹੈ। ਮੋਹ ਮੁਹੱਬਤ ਪਿਆਰ ਜਿਹੜਾ ਹੈ ਆਪਣੀ ਜ਼ੁਬਾਨ ਦੇ ਨਾਲ ਹੋਣਾ ਵੀ ਚਾਹੀਦਾ ਹੈ। ਅਸੀਂ ਬਹੁਤ ਸਾਰੇ ਐਕਸੈਂਟਸ ਦੀ, ਬਹੁਤ ਸਾਰੇ ਲੋਕਾਂ ਦੀ ਗੱਲ ਕਰ ਰਹੇ ਹਾਂ ਤੇ ਕੋਸ਼ਿਸ਼ ਕਰ ਰਹੇ ਕਿ ਸਾਰਿਆਂ ਨੂੰ ਐਕਸੈਂਟਸ ਨੂੰ ਅਸੀਂ ਇਨਕਲੂਡ ਕਰ ਸਕੀਏ। ਰਵਿੰਦਰਜੀਤ ਸਿੰਘ ਜੀ ਸਾਡੇ ਨਾਲ ਨੇ ਜੀ, ਪਹਿਲਾਂ ਉਹਨਾਂ ਨਾਲ ਗੱਲ ਕਰ ਲੈਂਦੇ ਹਾਂ ਜੀ। ਰਵਿੰਦਰਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ ਅਰੋੜਾ ਸਾਹਿਬ, ਤੇ ਸਲਾਮ ਨਾਸਿਰ ਭਾਜੀ। ਵਾਲੇਕੁਮ ਸਲਾਮ ਜੀ। ਭਾਜੀ ਮੈਂ ਗੱਲ ਕਰਨੀ ਚਾਹੁੰਦਾ ਮਾਲਵੇ ਦੀ, ਕਿਉਂਕਿ ਮਾਲਵੇ ਦੇ ਵਿੱਚ ਸੰਗਰੂਰ ਦੇ ਏਰੀਏ ਦੀ ਬੋਲੀ ਹੋਰ ਆ ਤੇ ਮਾਝੇ ਦੀ ਬੋਲੀ ਹੋਰ ਆ ਨਾ ਜੀ, ਤੇ ਮਾਲਵੇ ਵਾਲੇ ਦੋਨਾਂ ਬੰਦਿਆਂ ਨਾਲ ਹੀ ਕਨੈਕਟਡ ਰਹਿੰਦੇ ਨੇ। ਲੁਧਿਆਣਾ, ਬੇਸਿਕਲੀ ਲੁਧਿਆਣਾ ਤੋਂ ਬੋਲ ਰਿਹਾ ਜੀ ਮੈਂ। ਆ ਗਿਆ ਓਏ, ਮੇਰਾ ਆ ਗਿਆ ਜੀ ਜੀ, ਮਤਲਬ ਮੇਰਾ ਨੰਬਰ ਆ ਗਿਆ। ਕੋਈ ਨਹੀਂ, ਆ ਗਿਆ, ਵੇਟ ਕਰੋ ਜੀ। ਮੇਰੇ ਨੈਟਵਰਕ ਦੀ ਪ੍ਰੋਬਲਮ ਆ ਜੀ ਮੇਰੇ ਕੋਲੇ। ਹਾਂਜੀ, ਕੁਇਕਲੀ ਆਪਣਾ ਕੁਇਕਲੀ ਕੁਐਸਚਨ ਰਵਿੰਦਰ ਜੀ, ਅਸੀਂ ਜਾਣਦੇ ਆ ਬੰਦ ਕਰਨ ਵਾਲੇ ਪਾਸੇ 2 ਘੰਟੇ ਸਾਡਾ ਪ੍ਰੋਗਰਾਮ ਹੋਇਆ। ਕੁਇਕਲੀ ਜਿਹੜਾ ਤੁਹਾਡਾ ਮੈਸੇਜ ਹੈ ਕੁਇਕਲੀ ਜ਼ਰਾ ਪਾਸ ਆਊਟ ਕਰ ਦਿਓ। ਕੰਬੋਜ ਜੀ ਤੁਸੀਂ ਕੀ ਕਹਿਣਾ ਚਾਹੁੰਦੇ, ਕੁਇਕਲੀ ਜ਼ਰਾ ਬੋਲ ਦਿਓ। ਸਤਿ ਸ੍ਰੀ ਅਕਾਲ ਨਾਸਿਰ ਸਾਹਿਬ ਜੀ। ਸਤਿ ਸ੍ਰੀ ਅਕਾਲ ਜੀ। ਅਸਲਾਮ ਵਾਲੇਕੁਮ ਜੀ। ਮੈਂ ਫਾਜ਼ਿਲਕਾ ਏਰੀਆ ਤੋਂ ਕਰਦਾ ਜੀ, ਪੰਜਾਬ ਤੋਂ, ਇੰਡੀਆ ਤੋਂ। ਜਿਹੜੀ ਬੋਲੀ ਇੱਧਰ ਦੀ ਬੋਲੀ ਜਾਂਦੀ ਸੀ ਅੱਗੇ ਸੁਣ ਰਿਹਾ ਸੀ ਮੈਂ, ਜਿਹੜੀ ਅੱਗੇ ਕਹਿੰਦੇ ਸੀ ਵੀ ਪੇਸ਼ੀ ਕਹਿੰਦੇ ਆ ਸ਼ਾਮ ਨੂੰ, ਨਿਮਾਸ਼ੀ, ਰਿਆਸਤ ਵਾਲੇ ਨਿਮਾਸ਼ੀ। ਹਾਂਜੀ, ਅਸੀਂ ਆਪਣੇ ਬਜ਼ੁਰਗਾਂ ਤੋਂ ਸੁਣੀ ਹੈ ਜੀ। ਆਪਣੀ ਮੇਰੇ ਦਾਦਾ ਪੜਦਾਦਾ ਜੀ ਪਾਕਿਸਤਾਨ ਤੋਂ ਸੀਗੇ। ਚੱਕ 37 ਪਿੰਡ ਸੀਗਾ ਕੋਈ, ਮਿੰਟਗੁਮਰੀ ਡਿਸਟ੍ਰਿਕਟ। ਅੱਛਾ ਜੀ। ਹਾਂਜੀ, ਇਸ ਟਾਈਮ ਪਤਾ ਨਹੀਂ, ਮੈਂ ਉਦੋਂ ਦਾ ਸੁਣਿਆ ਉਹਨਾਂ ਤੋਂ। ਨਿਮਾਸ਼ੀ ਸੁਣਿਆ ਉਦੋਂ ਤੁਸੀਂ? ਹਾਂਜੀ,
ਨਿਮਾਸ਼ੀ ਆਸਾਂ। ਹਾਂਜੀ ਹਾਂਜੀ, ਨਿਮਾਛੀ ਵਾਲੇ ਸਾਡੇ ਵੀ ਉਧਰ ਬੋਲਦੇ ਆ ਜੀ। ਅੱਛਾ 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 ਅੱਛਾ। ਹਾਂਜੀ, ਇਸ ਟਾਈਮ ਮੈਂ ਮੁਕਤਸਰ ਡਿਸਟ੍ਰਿਕਟ ਦੇ ਵਿੱਚ ਬੈਠਾ ਜੀ, ਫਾਜ਼ਿਲਕਾ ਏਰੀਆ ਤੋਂ ਬਿਲੋਂਗ ਮੈਂ। ਵੈਰੀ ਗੁੱਡ, ਬਹੁਤ ਸ਼ੁਕਰੀਆ ਕਮੋਲ ਜੀ, ਬਹੁਤ ਸ਼ੁਕਰੀਆ ਤੁਹਾਡਾ। ਇਹ ਜਾਣਕਾਰੀ ਤੁਸੀਂ ਵੀ ਸਾਡਾ ਸਾਂਝੀ ਕੀਤੀ, ਬਹੁਤ ਬਹੁਤ ਸ਼ੁਕਰੀਆ। ਮੇਰੇ ਖਿਆਲ ਅਸੀਂ ਜ਼ੁਬਾਨ ਗੱਲ ਹੈ ਜੀ ਨਾਸਿਰ ਸਾਹਿਬ ਨੂੰ, ਤੁਸੀਂ ਵੀ ਕਦੇ ਆਇਓ ਪੰਜਾਬ ਜੀ। ਜ਼ਰੂਰ ਜ਼ਰੂਰ ਜੀ, ਰੱਬ ਸੁਣਾ ਖੈਰ ਕਰੇ, ਜ਼ਰੂਰ ਆਵਾਂਗੇ ਜ਼ਰੂਰ। ਸੋ ਸੁਸ਼ੀਲ ਕੁਮਾਰ ਜੀ ਇੱਕ ਵਾਰ ਫਿਰ ਸਾਡੇ ਨਾਲ ਨੇ, ਉਮੀਦ ਕਰਦੇ ਇਸ ਵਾਰ ਗੱਲ ਹੋ ਸਕੀ ਜੀ। ਜੀ ਸੁਸ਼ੀਲ ਜੀ। ਬਿਲਕੁਲ ਜੀ ਬਿਲਕੁਲ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਵੀਰੇ। ਸਰ ਮੈਂ ਬੋਲਦਾ ਚੰਡੀਗੜ੍ਹ ਤੋਂ ਜੀ। ਹਾਂਜੀ ਸੁਸ਼ੀਲ ਜੀ, ਕੀ ਕਹਿਣਾ ਚਾਹੁੰਦੇ ਹੋ? ਸਾਡੇ ਇੱਥੇ ਚੱਲਦੀ ਹੈ ਜੀ ਪਵਨ ਦੀ ਬੋਲੀ। ਅੱਛਾ ਜੀ। ਜਿਵੇਂ ਮਾਰੇ ਥਾਰੇ ਤੋਂ ਮੈਂ ਮਾਰੇ ਥਾਰੇ। ਅੱਛਾ, ਮੇਵਾਤੀ ਸਾਡੇ ਪਾਸੇ ਜਿਹੜੀ ਮੇਵਾਤੀ ਆ ਜਿਹੜੀ ਦਿੱਲੀ ਦੇ ਲਾਗੇ ਲਾਗੇ, ਉਹ ਤਾਂ ਨਹੀਂ ਕਿਤੇ? ਨਹੀਂ ਨਹੀਂ ਨਹੀਂ, ਇਹ ਪੁਆਂਦ ਹੈ ਜੀ। ਇਹ ਮਾਲਵਾ, ਮਾਝਾ, ਦੁਆਬਾ ਤੇ ਪੁਆਂਦ, ਇਹ 4 ਇਲਾਕੇ ਸੀਗੇ ਜੀ। ਜੋ ਸਾਡਾ ਪਿਛੋਕੜ ਪਤਾ ਲੱਗਦਾ ਹੈ, ਥੋੜਾ ਪੁਆਂਦ ਪਿਛੜ ਗਿਆ ਜੀ। ਅੱਛਾ। ਇਹਨੂੰ ਇਹ ਚੰਡੀਗੜ੍ਹ ਦਾ ਥੋੜਾ ਜਿਹਾ ਅੰਬਾਲੇ ਦਾ ਏਰੀਆ, ਹਲਕਾ ਜਿਹਾ ਕੁਝ ਪਟਿਆਲੇ ਦਾ, ਠੀਕ ਹੈ ਜੀ, ਤੇ ਖਰੜ ਆ ਗਿਆ, ਕੁਰਾਲੀ ਆ ਗਿਆ, ਸੁਣਿਆ ਹੋਣਾ ਜੀ, ਮੋਹਾਲੀ ਡਿਸਟ੍ਰਿਕਟ ਜੀ। ਹਾਂ, ਤੇ ਇਹ ਏਰੀਆ ਜੀ। ਇੱਕ ਦਾ ਜੁਮਲਾ ਆਪਣੀ ਬੋਲੀ 'ਚ ਜ਼ਰਾ ਬੋਲ ਕੇ ਦੱਸਿਓ, ਥੋੜਾ ਜਿਹਾ ਆਈਡੀਆ ਸਾਨੂੰ ਵੀ ਹੋ ਜਾਏਗਾ। ਜੁਮਲੇ ਤਾਂ ਜੀ ਮਾਰੇ ਥਾਰੇ ਤੇ ਮਤਲਬ ਕਹਿ ਲਓ ਵੀ ਇਹ ਜਿਹੜੀ ਬੋਲੀ ਹੈ, ਅਸੀਂ ਜਦੋਂ ਬੈਠੇ ਆ ਚੰਡੀਗੜ੍ਹ ਸ਼ਹਿਰ 'ਚ ਬੈਠੇ ਆ, ਜੋ ਚੰਡੀਗੜ੍ਹ ਸ਼ਹਿਰ ਬਸਿਆ ਹੋਇਆ ਨਾ ਜੀ, ਇਹ ਸਾਰਾ ਹੀ ਮਤਲਬ ਪੁਆਂਦ ਦੇ ਏਰੀਏ 'ਚ ਬਸਿਆ ਹੋਇਆ। 28 ਪਿੰਡ ਸੀਗੇ ਜਿਨ੍ਹਾਂ 'ਚ ਬਸਿਆ ਹੋਇਆ ਇਹ ਜੀ। ਪੁਆਂਦ ਦੇ 32 ਪਿੰਡ ਉਜੜੇ ਤੇ ਚੰਡੀਗੜ੍ਹ ਸ਼ਹਿਰ ਬਸਿਆ। ਹਾਂ 28 ਹਾਂ 32 ਪਿੰਡ ਉਜੜੇ ਨੇ ਜੀ, ਤਾਂ ਜਾ ਕੇ ਸ਼ਹਿਰ ਬਸਿਆ ਸੀਗਾ। ਪੁਆਂਦ ਦੀ ਜ਼ੁਬਾਨ ਵਿੱਚ ਔਰਤ ਭਾਵੇਂ ਜਿੰਨੀ ਮਰਜ਼ੀ ਵੱਡੀ ਕਿਉਂ ਨਾ ਹੋਏ, ਭਾਵੇਂ 10 ਸਾਲਾਂ ਦੀ ਹੈ ਤੇ ਭਾਵੇਂ 20 ਦੀ, ਭਾਵੇਂ 17 ਦੀ, ਉਹਨੂੰ ਛੋਰੀ ਕਹਿੰਦੇ ਆ। ਇਸ ਤਰ੍ਹਾਂ ਗੈਲ ਨਾਲ ਨੂੰ ਗੈਲ ਕਹਿੰਦੇ ਵੀ ਮਾਰੀ ਗੇਲੇ ਚਾਲ। ਹਾਂਜੀ ਹਾਂਜੀ ਹਾਂਜੀ, ਨਾਲ ਮਾਰੀ ਗੇਲੇ ਚਾਲ, ਉੱਥੇ ਬੋਲੀ ਦਾ। ਮੇਵਾਤ ਦੀ ਗੱਲ ਕੀਤੀ ਨਾਸਰ ਸਾਹਿਬ, ਇਹ ਮੇਵਾਤ ਇਸ ਕਰਕੇ ਰਲਦੀ ਹੈ ਬੋਲੀ ਕਿਉਂਕਿ ਇਹ ਬਾਰਡਰ ਨਾਲ, ਉਸ ਬਾਰਡਰ ਨਾਲ ਲੱਗਦਾ ਇਲਾਕਾ। ਮੇਵਾਤ ਦੇ ਬਾਰਡਰ ਹਰਿਆਣਾ ਦਾ ਉੱਥੇ ਜਾ ਕੇ ਬਾਰਡਰ ਨਾਲ ਜਾਂਦਾ, ਤੇ ਇਸ ਕਰਕੇ ਮੇਵਾਤ ਦੇ ਉਹ ਲੋਕ ਜਿਹੜੇ ਬਹੁਤ ਜ਼ਿਆਦਾ ਮੂਵ ਕਰਦੇ ਸੀ, ਟਰੈਵਲ ਕਰਦੇ ਸੀ, ਜਿਸ ਦੀ ਅਸੀਂ ਪਹਿਲਾਂ ਰੇਸ਼ਮਾ ਜੀ ਦੇ ਨਾਲ ਗੱਲ ਕੀਤੀ ਸੀ। ਇਹ ਵਪਾਰ ਦੇ ਵਿੱਚ ਬੋਲੀ ਬਹੁਤ ਵਰਤੀ ਗਈ ਹੈ ਪਹਿਲਾਂ, ਸੋ ਇਸ ਦਾ ਮੇਵਾਤੀ ਨਾਲ ਵੀ ਰਿਲੇਸ਼ਨ ਹੈ। ਪਰ ਇਹ ਪੁਆਧੀ ਆਪਣੇ ਚ ਇੱਕ ਅਲੱਗ ਬੋਲੀ, ਇੱਕ ਅਲੱਗ ਐਕਸੈਂਟ ਹੈ ਜੀ, ਤੇ ਬੜਾ ਖੂਬਸੂਰਤ ਐਕਸੈਂਟ ਹੈ ਜੀ। ਹੁਣ ਤਾਂ ਮੇਵਾਤੀ ਫਿਲਮ ਵੀ ਬਣੀ, ਸੌਰੀ ਮਾਫ ਕਰਨਾ, ਪੁਆਧੀ ਫਿਲਮ ਵੀ ਬਣੀ ਹੈ ਇੱਕ। ਢਿੱਲੋਂ ਸਾਹਿਬ ਤੁਹਾਡੇ ਨਾਲ ਤੁਹਾਡਾ ਜ਼ਿਕਰ ਗੱਲ ਕਰਨੀ ਸੀਗੀ। ਹਾਂਜੀ। ਸਾਡਾ ਪਿੰਡ ਜੀ ਵਿੱਚ ਪੈਂਦਾ ਸੀਗਾ ਸਰਗੋਧਿਆ 'ਚ, ਕੋਈ ਬਦਰ ਰਾਂਝਾ, ਪੱਤੂ ਵਾਲਾ, ਕੋਈ ਮਿਡ ਰਾਂਝਾ। ਕਦੀ ਆਵਾਂਗੇ, ਦਰਸ਼ਨ ਦੇਵਾਂਗੇ। ਜ਼ਿੰਦਗੀ ਮਿਡ ਰਾਂਝਾ ਹੈ ਬਿਲਕੁਲ। ਤੁਸੀਂ ਕਮੈਂਟ ਸੈਕਸ਼ਨ 'ਚ ਮੈਨੂੰ ਇਨਬਾਕਸ 'ਚ ਕਰਿਓ। ਤੇ ਹੁਣ ਅੱਗੇ ਸਾਡੇ ਲਾਈਨ ਤੇ ਨੇ ਦੋਸਤ ਹੋਰ, ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰੀ, ਤੁਸੀਂ ਇਨਬਾਕਸ ਕਰ ਲੈਣਾ ਮੈਨੂੰ। ਸਾਡੇ ਬਜ਼ੁਰਗ ਬੜੀ। ਹਾਂਜੀ ਵਿਕਾਸ ਭਾਈ ਜੀ, ਹੋਰ ਤੁਸੀਂ ਦੁਬਾਰਾ ਜੇ ਕੁਝ ਕਹਿਣਾ ਚਾਹੁੰਦੇ ਜਿਹੜਾ ਕੁਇਕਲੀ ਅਸੀਂ ਨੂੰ ਬੰਦ ਕਰਨ ਵਾਲੇ ਪਾਸੇ ਜਾਣ ਦੇ ਜੀ? ਨਾਸਰ ਭਾਈ, ਮੇਰਾ ਮਸਲਾ ਉਹ ਜੀ ਨਾਸਰ ਭਾਈ, ਟਾਪਿਕ ਤਾਂ ਅਸੀਂ ਕੱਲ ਵਾਲਾ ਬਣਦਾ ਸੀ ਦੱਸਣਾ, ਪਰ ਅੱਜ ਟਾਪਿਕ ਤਰ੍ਹਾਂ ਹੋ ਰਿਹਾ, ਮੈਂ ਫੇਰ ਵੀ ਦੱਸ ਦਿੰਦਾ ਤੁਹਾਨੂੰ ਵੀ ਜਿਹੜਾ ਪਿੰਡ ਸਾਡਾ ਹੈ ਨਾ, ਜ਼ਿਲ੍ਹਾ ਗੁਜਰਾਤ, ਕਿਲਾ ਸੂਰਾ ਸਿੰਘ ਸਾਡਾ ਪਿੰਡ ਹੈ, ਤੇ ਮੁਕੰਮਲ ਹੀ ਸਿੱਖਾਂ ਦਾ ਪਿੰਡ ਸੀ, ਮੁਕੰਮਲ ਹੀ। ਤੇ ਅੱਜ ਦਿਨ ਤੱਕ ਤੁਹਾਡਾ ਪ੍ਰੋਗਰਾਮ ਵੇਖੀ ਦਾ, ਇੰਡੀਆ 'ਚ ਵੀ ਕਾਫੀ ਲੋਕਾਂ ਦੇ ਪ੍ਰੋਗਰਾਮ ਵੇਖੀ ਦੇ ਨੇ, ਸਾਡੇ ਪਿੰਡ ਦੇ ਅੱਜ ਤੱਕ ਕਿਸੇ ਬੰਦੇ ਨੇ ਤਾਰਫ ਨਹੀਂ ਕਰਵਾਇਆ ਹੁਣ ਤੱਕ ਵੀ ਅਸੀਂ ਕਿਲੇ ਦੇ ਰਹਿਣ ਵਾਲੇ ਹਾਂ। ਕਿਲਾ ਸੂਰਾ ਸਿੰਘ ਸਾਡਾ ਪਿੰਡ ਸੀ, ਟਾਂਡਾ ਮੋਟਾ ਡਾਹਾਨਾ ਸੀ, ਤੇ ਤਹਿਸੀਲ ਸਾਡੀ ਗੁਜਰਾਤ ਸੀ, ਤੇ ਜ਼ਿਲ੍ਹਾ ਵੀ ਗੁਜਰਾਤ ਸੀ। ਜੀ ਵਿਕਾਸ ਭਾਈ, ਮੈਨੂੰ ਪਤਾ, ਮੈਂ ਤੁਹਾਨੂੰ ਮਿਲ ਕੇ ਵੀ ਆਇਆ ਸਾਂ ਜ਼ਰੂਰ। ਜਿਵੇਂ ਹੀ ਕੋਈ ਫੁਰਸਤ ਮਿਲਦੀ ਹੈ ਤੁਹਾਡੇ ਨਾਲ ਕੰਟੈਕਟ ਬਣਾ, ਅੱਗੇ ਸਾਡਾ ਹੈਗਾ ਵਾ ਕਮੈਂਟ ਸੈਕਸ਼ਨ 'ਚ ਵੀ ਤੁਸੀਂ ਕਮੈਂਟ ਕਰਿਓ ਵੀ ਜੇ ਕੋਈ ਇਸ ਏਰੀਆ ਦਾ ਹੈਗਾ ਤੇ ਤੁਹਾਡੇ ਨਾਲ ਆਪਣਾ ਫੋਨ ਨੰਬਰ ਛੱਡਿਓ, ਕੋਈ ਰਾਬਤਾ ਤੁਹਾਡੇ ਨਾਲ ਉਹ ਜ਼ਰੂਰ ਕਰ ਲੈਣਗੇ। ਤੋਂ ਅਸੀਂ ਹੁਣ ਬੰਦ ਕਰਨ ਵਾਲੇ ਪਾਸੇ ਜਾਣਦੇ ਹਾਂ। ਵਿਕਾਸ ਤੇਰਾ ਬਹੁਤ ਸ਼ੁਕਰੀਆ ਤੁਹਾਡਾ। ਹੁਣ ਤੇ ਕਾਫੀ ਦੋਸਤ ਵੇਖਦੇ ਨੇ ਨਾ ਪੇਜ ਤੇ, ਜਰਾ ਮਸਲਾ ਥੋੜਾ ਸੌਖਾ ਹੋ ਜਾਂਦਾ ਹੈ, ਜਿਹਦੇ ਵਿੱਚ ਮੈਂ ਆਪਣਾ ਨਾਮ ਲਿਆ ਪਿੰਡ ਆਪਣੇ ਦਾ, ਕਿਲਾ ਸੂਰਾ ਸਿੰਘ। ਕਿਲਾ ਸੂਰਾ ਸਿੰਘ, ਕਿਲਾ ਸੂਰਾ ਸਿੰਘ, ਹਾਂਜੀ, ਡਾਹਾਨਾ ਟਾਂਡਾ, ਤੇ ਜ਼ਿਲ੍ਹਾ ਗੁਜਰਾਤ, ਤਹਿਸੀਲ ਵੀ ਗੁਜਰਾਤ ਹੀ ਹੈ। ਬਹੁਤ ਸ਼ੁਕਰੀਆ ਵਿਕਾਸ। ਜੇ ਕੋਈ ਦੋਸਤ ਹੋਇਆ ਤਾਂ ਜ਼ਰੂਰ ਕਮੈਂਟ ਕਰ ਦਿਓ ਤੇ ਵਿਕਾਸ ਨਾਲ ਰਾਬਤਾ ਕਰਿਓ ਜੀ। ਹਾਂਜੀ ਠੀਕ ਹੈ ਨਾਸਰ ਭਾਈ, ਮੇਰਾ ਖਿਆਲ ਅਸੀਂ ਇਹ ਵਕਤ ਹੈ ਕਿ ਅਸੀਂ ਆਪਣੇ ਪ੍ਰੋਗਰਾਮ ਨੂੰ ਇੱਥੇ ਸਮੇਟ ਲਈਏ, ਕਿਉਂਕਿ ਕਾਫੀ ਜ਼ਿਆਦਾ ਅਸੀਂ ਗੱਲਬਾਤ ਕਰ ਲਈ, 2 ਘੰਟੇ ਤੋਂ ਲਗਭਗ ਉੱਪਰ ਅਸੀਂ ਗੁਜ਼ਾਰਿਆ ਇਸ ਗੱਲਬਾਤ ਦੇ ਵਿੱਚ। ਸਾਡੇ ਨਾਲ ਬਾਜਵਾ ਜੀ ਨੇ ਇਹਨਾਂ ਨਾਲ ਵੀ ਗੱਲ ਕਰਦੇ ਆ, ਪਰ ਅਖੀਰ ਵਿੱਚ ਮੈਂ ਸਿਰਫ ਇੰਨਾ ਕਹਿਣਾ ਚਾਹਾਂਗਾ, ਜ਼ੁਬਾਨ ਨਾ ਕੋਈ ਵੀ ਜ਼ੁਬਾਨ ਬੁਰੀ ਨਹੀਂ, ਕੋਈ ਵੀ ਇਲਾਕੇ ਦੇ ਦਾ ਐਕਸੈਂਟ ਬੁਰਾ ਨਹੀਂ, ਇਹ ਸਾਰੇ ਹੀ ਬੜੇ ਖੂਬਸੂਰਤ ਨੇ। ਹਰ ਇੱਕ ਵਿੱਚ ਆਪਣੀ ਮਿਠਾਸ ਹੈ, ਜਿਸ ਬੋਲੀ 'ਚ ਤੁਹਾਨੂੰ ਆਪਣੇ ਘਰ ਦੀ ਮਿਠਾਸ ਆਵੇ। ਆਪਣੇ ਅਰੋੜਾ ਸਾਹਿਬ ਇੱਕ ਹੋਰ ਗੱਲ ਹੈ ਨਾ, ਵੇਖੋ ਵੀ ਲੋਕਾਂ ਦਾ ਇੰਟਰਸਟ ਕਿੰਨਾ।
ਹੁਣ ਮੈਂ ਮੁਸਲਸਲ ਥਰੂ ਆਊਟ ਵੇਖਣ ਡਿਆ ਵੀ ਲਾਈਨ ਜਿਹੜੀ ਬਿਜ਼ੀ ਜਾਣ ਰਹੀ ਹੈ, 10 ਲੋਕ ਪੈਂਡਿੰਗ ਨੇ, ਉਹਦੇ ਵਿੱਚ ਸਾਰੇ ਲੋਕ ਐਕਸੈਸ ਕਰ ਰਹੇ ਨੇ ਆਉਣ ਦੇ ਵਿੱਚ। ਤੋ ਇਹਦੇ 'ਚ ਕਿਤੇ ਨਾ ਕਿਤੇ ਆਪਾਂ ਵੇਖਦੇ ਵੀ ਆਪਣੇ ਪਿਛੋਕੜ ਨਾਲ ਜੁੜਿਆ ਜਦੋਂ ਗੱਲ ਹੁੰਦੀ ਆ ਤੇ ਲੋਕਾਂ ਦੇ ਜਜ਼ਬਾਤ ਜਿਹੜੇ ਆਪੇ ਆਪਣੇ ਆਪ ਬਾਹਰ ਆਉਂਦੇ। ਬਾਜਵਾ ਜੀ ਵੈਲਕਮ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ, ਨਾਸਰ ਭਾਜੀ ਤੇ ਸਰਬਜੀਤ ਭਾਜੀ, ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਕਹਿਣਾ ਸੀ ਕਿ ਥੈਂਕ ਯੂ, ਤੁਸੀਂ ਸਾਨੂੰ ਅੱਜ ਮਾਝੇ ਦੀ ਜੱਟੀ ਨਾਲ ਮਿਲਾਇਆ ਤੇ ਵੈਲਕਮ ਉਹਨਾਂ ਦੇ ਲਈ। ਮੈਂ ਕੋਸ਼ਿਸ਼ ਤੇ ਕੀਤੀ ਸੀ ਵੀ ਉਹਨਾਂ ਨਾਲ ਗੱਲਬਾਤ ਕਰਾਂਗੇ, ਲੇਕਿਨ ਉਹਨਾਂ ਨੂੰ ਥੋੜਾ ਜਿਹਾ ਸੁਣਦਾ ਨਹੀਂ ਠੀਕ, ਤੋ ਉਹਦੇ ਨਾਲ ਫਿਰ ਪ੍ਰੋਬਲਮ ਹੁੰਦੀ, ਲਈ ਤੇ ਮੈਂ ਥਰੂ ਆਊਟ ਉਹਨਾਂ ਨੂੰ ਨਾਲ ਲੈ ਕੇ ਆਉਣਾ ਸੀ। ਜੀ ਥੈਂਕ ਯੂ, ਤੁਸੀਂ ਬਹੁਤ ਵਧੀਆ ਕੀਤਾ, ਤੁਸੀਂ ਉਹਨਾਂ ਨੂੰ ਲੈ ਕੇ। ਵੈਸੇ ਉਹਨਾਂ ਦੀ ਇੰਟਰਵਿਊ ਪਹਿਲਾਂ ਮੈਂ ਸੁਣੀ ਹੋਈ ਆ, ਐਸੇ ਕਰਕੇ ਹੋਰ ਵੀ ਜ਼ਿਆਦਾ ਵਧੀਆ ਲੱਗਿਆ। ਸੋ ਤੁਹਾਡਾ ਸ਼ੋਅ ਬਹੁਤ ਹੀ ਵਧੀਆ ਚੱਲ ਰਿਹਾ ਤੇ ਇਸੇ ਤਰ੍ਹਾਂ ਹੀ ਅੱਗੇ ਤੋਂ ਵੀ ਅਸੀਂ ਨਾਲ ਜੁੜੇ ਰਵਾਂਗੇ। ਹੁਣ ਕੱਲ ਦਾ ਵੀ ਤੁਸੀਂ ਵਿਸ਼ਾ ਦੱਸ ਦਿਓ ਕਿ ਆਪਾਂ ਕੱਲ ਰੋੜਾ ਸਾਹਿਬ ਰੈਸਟ ਨਹੀਂ ਕਰਨੀ। ਤੁਸੀਂ ਭਾਜੀ ਵਿਸ਼ੇ ਆਪ ਹੀ ਬਹੁਤ ਸੋਹਣੇ ਲੈ ਕੇ ਆਉਂਦੇ ਹੋ, ਤੁਸੀਂ ਜਿਹੜਾ ਵੀ ਲੈ ਕੇ ਆਓਗੇ ਸਾਨੂੰ ਬਹੁਤ ਵਧੀਆ ਲੱਗਦਾ ਤੇ ਅਸੀਂ ਬਹੁਤ ਇੰਜੋਏ ਕਰਦੇ ਹਾਂ ਤੇ ਬੜਾ ਹੀ ਵਧੀਆ। ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਸ਼ੁਕਰੀਆ। ਫਿਰ ਵੀ ਕਮੈਂਟ ਸੈਕਸ਼ਨ 'ਚ ਦੱਸ ਦਿਓ ਕਿ ਕੱਲ ਤੇ ਕਾਹਦਾ ਵਿਸ਼ਾ, ਕੱਲ ਦਾ ਕੀ ਹੋਣਾ ਚਾਹੀਦਾ। ਬਾਜਵਾ ਜੀ ਕੀ ਕਹਿਣ ਲੱਗੇ ਸੀ ਤੁਸੀਂ? ਹਾਂਜੀ, ਉਹ ਮਾਝੇ ਦੀ ਜਿਹੜੇ ਆਂਟੀ ਜੀ ਨੇ, ਮੇਰੇ ਵੱਲੋਂ ਉਹਨਾਂ ਨੂੰ ਸਤਿ ਸ਼੍ਰੀ ਅਕਾਲ, ਮੈਂ ਫੈਨ ਆ ਉਹਨਾਂ ਦੀ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਜੀ ਤੁਹਾਡਾ, ਬਹੁਤ ਬੇਸ਼ੱਕ ਬਹੁਤ ਸਾਰੇ ਫਾਇਦੇ ਜੀ। ਸੋ ਮੇਰੇ ਖਿਆਲ ਨਾਸਰ ਭਾਈ, ਮੇਰੇ ਖਿਆਲ ਕਿ ਮਨਪ੍ਰੀਤ ਜੀ ਸਾਡੇ ਨਾਲ ਨੇ, ਪਰ ਮੈਂ ਜਦੋਂ ਮੈਂ ਰੈਪ ਕਰਨ ਦੀ ਕੋਸ਼ਿਸ਼ ਕਰਦਾ ਨਾਲ ਸਾਡੇ ਇੱਕ ਹੋਰ ਮਹਿਮਾਨ ਆ ਜਾਂਦੇ, ਇਸ ਕਰਕੇ ਮੈਂ ਉਹ ਆਪਣੀ ਗੱਲ ਉੱਥੇ ਰੋਕ ਲੈਂਦਾ। ਮਨਪ੍ਰੀਤ ਜੀ ਦੀ ਵੀ ਗੱਲ ਕਰ ਲਈ। ਮਨਪ੍ਰੀਤ ਜੀ ਕਿਹੜੇ ਸ਼ਹਿਰ ਤੋਂ ਗੱਲ ਕਰ ਰਹੇ ਹੋ ਜੀ? ਚੰਡੀਗੜ੍ਹ ਤੋਂ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਵੈਰੀ ਗੁੱਡ ਜੀ, ਬਹੁਤ ਸਤਿ ਸ਼੍ਰੀ ਅਕਾਲ ਮਨਪ੍ਰੀਤ ਵੀਰੇ। ਮਨਪ੍ਰੀਤ ਤੁਸੀਂ ਚੰਡੀਗੜ੍ਹ ਸ਼ਹਿਰ ਦੇ ਜੰਪਲ ਹੋ, ਕਿਸੇ ਹੋਰ ਸ਼ਹਿਰ ਚੰਡੀਗੜ੍ਹ ਆਏ ਹੋ ਤੁਸੀਂ? ਨਹੀਂ, ਚੰਡੀਗੜ੍ਹ ਤੋਂ ਹੈ ਜੀ, ਪਿੰਡ ਕੁੰਬੜਾ ਜੀ ਸਾਡਾ, ਮੋਹਾਲੀ ਲੱਗੇ ਹੈ ਜੀ, ਮੋਹਾਲੀ ਦੇ ਵਿੱਚ। ਅੱਛਾ ਜੀ, ਮੋਹਾਲੀ। ਅੱਛਾ ਅਰੋੜਾ ਸਾਹਿਬ, ਇੱਕ ਵਾਰੀ ਇੱਥੇ ਵੀ ਡਿਸਕਸ ਕਰ ਲਈਏ, ਮਨਪ੍ਰੀਤ ਨਾਲ ਵੀ ਆਪਾਂ ਵੇਦਵਾਨ ਸਾਹਿਬ ਨਾਲ ਗੱਲ ਕਰਾਂਗੇ। ਮੇਰੇ ਦੋਸਤ ਨੇ ਨਾਸਰ ਅਲੀ ਸਾਹਿਬ, ਉਹ ਕਹਿੰਦੇ ਨੇ ਜੀ ਤੁਸੀਂ ਕੱਲ ਦੀ ਗੱਲ ਕਾਹਦੇ ਤੇ ਕਰੋ। ਮੈਂ ਜ਼ਰੂਰ, ਆਪਾਂ ਸਾਰੇ ਕਮੈਂਟ ਵੇਖ ਲੈਣਾ, ਫਿਰ ਉਹ ਆਪਾਂ ਐਡਜਸਟ ਕਰ ਲਾਂਗੇ ਵੀ ਆਪਾਂ ਕਾਹਦੇ ਤੇ ਗੱਲ ਕਰੀਏ। ਇੱਕ ਪਹਿਨਾਵੇ ਤੇ ਇੱਕ ਦੋਸਤ ਨੇ ਕੀਤਾ ਵੀ ਆਪਾਂ ਪਹਿਨਾਵੇ ਤੇ, ਪੰਜਾਬੀ ਪਹਿਨਾਵੇ ਤੇ ਕਰ ਲਈਏ। ਜ਼ਰੂਰ ਕਮੈਂਟ ਕਰਿਓ, ਦੱਸਿਓ, ਫਿਰ ਅਸੀਂ ਉਹ ਡਿਸਾਈਡ ਕਰ ਲਾਂਗੇ ਜਿਹਦੇ ਜ਼ਿਆਦਾ ਕਮੈਂਟ ਹੋਣਗੇ। ਜੀ ਭਾਜੀ ਵੇਦਵਾਨ ਸਾਹਿਬ ਜੀ। ਤੇ ਸਾਡੀ ਪਹਿਲਾਂ ਵੀ ਗੱਲ ਹੋਈ ਹੈ ਤੁਹਾਡੇ ਨਾਲ ਤੇ ਮੋਹਾਲੀ ਤੋਂ ਆਏ ਸੀਗਾ। ਤੁਹਾਡੀ ਆਵਾਜ਼ ਨਹੀਂ ਆ ਰਹੀ ਮਨਪ੍ਰੀਤ ਜੀ, ਤੁਹਾਡੀ ਆਵਾਜ਼ ਨਹੀਂ ਬੰਦ ਹੋ ਗਈ ਹੈ। ਹਾਂਜੀ, ਸਾਡੀ ਬੋਲੀ ਹੋਈ ਹੈ ਸੇਮ ਜੀ, ਮਾਰਾ ਥਾਰਾ, ਕਿੱਥੇ ਜਾ ਰਿਹਾ ਤੂੰ, ਪਿੰਡ ਨੂੰ ਕਹਿੰਦੇ ਆ ਗਰਾਉਂ। ਅੱਛਾ, ਜਿਹੜੇ ਇਹ ਪੌਦ ਦੀ ਬੋਲੀ ਦੇ ਹੈ ਜੀ, ਪੌਦ ਦੀ ਬੋਲੀ, ਕਿਉਂਕਿ ਇਹਨਾਂ ਦੇ ਪਿੰਡ ਉਜੜ ਗਏ। ਜਦੋਂ ਕਿਸੇ ਕੋਈ ਵੀ ਬੰਦਾ ਜਦੋਂ ਪਿੰਡ ਤੋਂ ਉਜੜ ਜਾਵੇ ਜਾਂ ਪਿੰਡ ਉਜੜ ਜਾਵੇ ਤੇ ਉਹ ਬੋਲੀ ਨਾਲ ਆਪਣੇ ਆਪ ਖਿਦਰ ਜਾਂਦੀ ਹੈ, ਬੋਲੀ ਨਹੀਂ ਬਰਕਰਾਰ ਰਹਿੰਦੀ। ਇਸੇ ਕਰਕੇ ਪੌਦ ਦੀ ਬੋਲੀ ਆਪਣੀ ਜੰਗ ਬਹੁਤ ਲੜ ਰਹੀ ਹੈ ਆਪਣੀ ਬਰਕਰਾਰ ਰੱਖਣ ਵਾਸਤੇ। ਤੇ ਚਾਹੀਦਾ, ਸਾਨੂੰ ਵੀ ਸਾਰਿਆਂ ਨੂੰ ਚਾਹੀਦਾ ਕਿ ਤੁਸੀਂ ਮਦਦ ਕਰਨ, ਸਪੋਰਟ ਕਰਨ। ਪੌਦ ਦੀ ਬੋਲੀ ਬੜੀ ਖੂਬਸੂਰਤ ਬੋਲੀ ਹੈ। ਸੋ ਇਹ ਪੌਦ ਕਿਉਂਕਿ ਪਿੰਡ ਨਹੀਂ ਰਹੇ, ਇਸ ਕਰਕੇ ਬੋਲੀ ਘੱਟ ਬੋਲੀ ਜਾਣ ਲੱਗ ਪਈ, ਬੜੀ ਖੂਬ ਬੋਲੀ ਹੈ ਜੀ। ਬਹੁਤ ਸ਼ੁਕਰੀਆ ਮਨਪ੍ਰੀਤ ਜੀ ਤੁਹਾਡੀ ਇਸ ਗੱਲਬਾਤ ਦਾ। ਜੀ ਸਮੀਉਲਾ, ਹਾਫਿਜ਼ ਸਮੀਉਲਾ ਵੀਰ, ਕੀ ਹਾਲ ਹੈ ਜੀ? ਅੱਲਾ ਦਾ ਸ਼ੁਕਰ, ਅਲਹਮਦੁਲਿਲਾ। अस्सलाम वालेकुम, सत श्री अकाल उड़वा साहब जी। सत वालेकुम सलाम जी। मैं ਨਾਸਰ ਭਾਈ ਨੂੰ ਪਤਾ ਹੈ ਮੇਰਾ, ਸਾਡਾ ਜਿਹੜਾ ਏਰੀਆ ਉਹ ਬੇਸਿਕਲੀ ਜ਼ਿਲ੍ਹਾ ਗੁਜਰਾਂਵਾਲੇ, ਅਕਾਲਗੜ੍ਹ ਉਹਦਾ ਪੁਰਾਣਾ ਨਾਮ ਹੈ ਤੇ ਨਵਾਂ ਨਾਮ ਉਹਦਾ ਅਲੀਪੁਰ ਚੱਠਾ ਉਹਨੂੰ ਬੁਲਾਉਂਦੇ ਨੇ, ਅਲੀਪੁਰ ਚੱਠਾ ਦਾ ਏਰੀਆ ਸਾਰਾ ਹੈ ਜੀ। ਤੇ ਨਾਸਰ ਸਾਹਿਬ ਆਏ ਤਾਂ ਨਹੀਂ ਲੇਕਿਨ ਜਾਣਦੇ ਨੇ। ਇੱਥੇ ਸਾਡੇ ਕੋਲ ਬੇਸਿਕਲੀ ਅਲੀਪੁਰ ਚੱਠਾ ਦੇ ਵਿੱਚ ਵੀ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੀਆਂ ਕਾਫੀ ਬਿਲਡਿੰਗਸ ਨੇ ਔਰ ਕਾਫੀ ਜਿਹੜੇ ਨਾ ਪੁਰਾਣੀ ਹਿਸਟੋਰੀਕਲ ਚੀਜ਼ਾਂ ਨੇ। ਆਪਣਾ ਪੱਕੀ ਡਿਓੜੀ ਦੇ ਨਾਮ ਨਾਲ ਅਕਾਲਗੜ੍ਹ ਸ਼ਹਿਰ ਦੇ ਵਿੱਚ ਬੜੀ ਇੱਕ ਜ਼ਬਰਦਸਤ ਚੀਜ਼ ਹੈ। ਤੇ ਉਹ ਇਹ ਕਹਿਣਾ ਸੀ ਜਿਹੜਾ ਸਾਡਾ ਏਰੀਆ ਇੱਥੇ, ਸਾਡਾ ਜਿਹੜਾ ਨਾਲ ਗਾਉਂ ਹੈ ਅਕਾਲਗੜ੍ਹ ਦੇ ਨਾਲ ਕੈਲਿਆਂ ਵਾਲਾ, ਉਹਦੇ ਵਿੱਚ ਪਹਿਲੇ ਸਾਰੇ ਖੱਤਰੀ ਸਨ। ਤੇ ਮੈਂ ਉਹ ਇਹ ਕਹਿਣਾ ਸੀ ਕਿ ਜਿਹੜੇ ਖੱਤਰੀ ਸਨ ਇਹ ਜਦੋਂ ਮਾਈਗ੍ਰੇਟ ਕਰ ਗਏ ਸਨ ਤੇ ਇਹ ਪੰਜਾਬ ਵਿੱਚ ਨਹੀਂ ਰਹੇ। ਨਾ ਕਦੀ ਅੱਜ ਤੱਕ ਕਿਸੇ ਵੀਡੀਓ ਦੇ ਵਿੱਚ ਵੀ ਸਾਡੇ ਪਿੰਡ ਦਾ ਨਾਂ ਲਿਆ ਕਿ ਬਈ ਅਸੀਂ ਕੈਲਿਆਂ ਵਾਲੇ ਦੇ ਸਾਂ, ਇਸ ਤਰ੍ਹਾਂ ਕਰਕੇ ਕਦੀ ਕਿਸੇ ਨਾਂ ਨਹੀਂ ਲਿਆ। ਇੱਕ ਚੀਜ਼ ਇਹ, ਔਰ ਦੂਸਰੀ ਇਹ ਚੀਜ਼ ਹੈ ਕਿ ਸਾਡੇ ਜਿਹੜੇ ਅਜ਼ੀਜ਼ ਨੇ ਉਹ ਹੁੰਦੇ ਨੇ ਗੁਜਰਾਤ, ਸਾਡਾ ਕਿਉਂਕਿ ਚਨਾਬ ਦੇ ਨਾਲ ਹੀ ਏਰੀਆ ਪੈਂਦਾ ਤੇ ਦਰਿਆਓਂ ਪਾਰ ਦੂਸਰੀ ਸਾਈਡ ਤੇ ਜਦੋਂ ਗੁਜਰਾਤ ਤੇ ਮੰਡੀ ਵਾਲਾ ਜਿਹੜਾ ਏਰੀਆ ਆ ਜਾਂਦਾ ਨਾ, ਉਹਦੇ ਵਿੱਚ ਜਦੋਂ ਬੋਲੀ ਉੱਥੇ ਸਾਡੇ ਅਜ਼ੀਜ਼ ਹੁੰਦੇ ਨੇ, ਉਹਨਾਂ ਕੋਲ ਜਾਈਦਾ ਅਕਸਰ ਤੇ ਕੋਈ ਵੀ ਗੱਲ ਕਰਨੀ ਹੋਵੇ। ਮਸਲਨ ਅਸੀਂ ਤੇ ਸਾਦੀ ਜੀ ਗੱਲ ਕਰਦੇ ਨੇ, ਅਸੀਂ ਮਸਲਨ ਦੀਵਾਰ ਕਹਿੰਦੇ ਨੇ ਜਾਂ ਕੰਧ ਕਹਿ ਦਿੰਦੇ ਹਾਂ, ਉਹ ਆਂਦੇ ਨੇ ਕੱਦੀ ਦੇ ਵਿੱਚ, ਜਾਂ ਫਿਰ ਇਸ ਤਰ੍ਹਾਂ ਕਰਕੇ ਕੱਦੀ ਦੇ ਵਿੱਚ ਬਾਹਰ ਅਸੀਂ ਆਂਦੇ ਅਸੀਂ ਬਾਹਰ ਜਾਣਾ, ਉਹਦੇ ਅਸੀਂ ਬਾਹਰੇ ਵੱਲ ਜਾਣਾ ਹੈ, ਬਾਹਰੇ ਵੱਲ ਜਾਣਾ ਹੈ। ਇਸ ਤਰ੍ਹਾਂ ਕਰਕੇ ਉਹਨਾਂ ਦੀ ਇਹ ਦੋ ਗੱਲਾਂ ਨੇ। ਤੇ ਇਹ ਜਿਹੜਾ ਇਹ ਪੰਜਾਬੀ ਦਾ ਜਿਹੜਾ ਲਹਿਜਾ, ਇਹਦੇ ਬਾਰੇ ਵੀ ਦੱਸਿਆ ਜੀ।
ਤੇ ਦੂਸਰਾ ਇਹ ਜਿਹੜਾ ਅਕਾਲਗੜ੍ਹ ਵਾਲਾ ਏਰੀਆ ਔਰ ਇਹ ਜਿਹੜੇ ਖੱਤਰੀ ਜਿਹੜੇ ਗਏ ਨੇ ਮਾਈਗ੍ਰੇਟ ਹੋ ਕੇ ਉਹ ਕਿਹੜੇ ਏਰੀਏ 'ਚ ਗਏ ਨੇ, ਇਹ ਦੋ ਚੀਜ਼ਾਂ। ਤੁਸੀਂ ਕਮੈਂਟ 'ਚ ਜ਼ਰੂਰ ਵੇਖਿਓ, ਕੋਈ ਨਾ ਕੋਈ ਦੋਸਤ ਸਾਨੂੰ ਜਿਹੜਾ ਵਾ ਦੱਸ ਦੇਵੇਗਾ ਜ਼ਰੂਰ ਇਹਦੇ ਤੇ। ਜੀ ਅੱਛਾ, ਇੱਕ ਦੋਸਤ ਨੇ ਬੜਾ ਵਧੀਆ ਮੈਸੇਜ ਕੀਤਾ, ਆਂਦਾ ਕੱਲ ਪੰਜਾਬੀ ਗਾਲਾਂ ਤੇ ਕਰ ਲਓ। ਉਹ ਤੁਹਾਡਾ ਭਲਾ ਹੋ ਜਾਏ। ਨਹੀਂ ਇਹ ਕੰਮ ਰਹਿਣ ਦਿਓ ਜੀ। ਮੇਰੇ ਖਿਆਲ ਮਲਿਕ ਤੈਮੂਰ ਸਾਹਿਬ ਨਾਲ ਗੱਲ ਕਰੀਏ, ਉਹ ਧਾਨੀ ਗੱਲ ਕਰਨਾ ਚਾਹੁੰਦੇ, ਇਹਨਾਂ ਜ਼ਰੂਰ ਗੱਲ ਕਰੀਏ। ਮਲਿਕ ਤੈਮੂਰ ਸਾਹਿਬ ਕੀ ਹਾਲ ਹੈ ਜੀ? ਵਾਲੇਕੁਮ ਜੀ। ਅਰੋੜਾ ਸਾਹਿਬ, ਮੇਰਾ ਜਿਹੜਾ ਅਸਲ ਤਾਲੁਕ ਹੈ ਉਹ ਤੇ ਲਾਹੌਰ ਦਾ, ਲੇਕਿਨ ਜਿਹੜਾ ਨਾਨਕਾ ਹੈਗਾ ਮੇਰਾ ਉਹ ਚਕਵਾਲ ਦਾ। ਜਦੋਂ ਚਕਵਾਲ ਦੀ ਗੱਲ ਆਉਂਦੀ ਤਾਂ ਉਹ ਕਹਿੰਦੇ ਪਠਾਰ ਜ਼ਬਾਨ, ਲੇਕਿਨ ਸਾਡੀ ਹੈਗੀ ਦਾਨੀ। ਇਹ ਦਾਨੀ ਦੇ ਮੁਤਲਕ ਕਦੀ ਗੱਲ ਨਹੀਂ ਹੋਈ, ਜਿਹਦੇ ਵਿੱਚ ਐਗਜ਼ਾਮਪਲ ਅਗਰ ਕਹੋਗੇ ਅਸੀਂ ਜਾਣਾ ਤਾਂ ਉਹ ਕਹਿੰਗੇ ਅਸਾਂ ਜੁਲਣਾ ਜਾਂ ਅਸਾਂ ਜਾਸਾਂ। ਇਹ ਪਿੰਡਾਂ ਵਿੱਚ ਦੋ ਮੁਖਤਲਿਫ ਗੱਲਾਂ ਕੀਤੀਆਂ ਜਾਂਦੀਆਂ, ਤੇ ਇਹ ਦਾਨੀ ਦੇ ਮੁਤਲਕ ਕੋਈ ਗੱਲ ਨਹੀਂ ਕਦੀ ਕੀਤੀ ਕਿਸੇ ਨੇ। ਕਿਉਂਕਿ ਜਦੋਂ ਮੈਂ ਜਾਂਦਾ ਨਾ ਆਪਣੇ ਨਾਨਕੇ ਉੱਤੇ ਚਕਵਾਲ, ਤੇ ਉੱਥੇ ਉਹ ਬੜੀ ਡਿਫਰੈਂਟ, ਪਿੰਡੀ ਤੋਂ ਬਹੁਤ ਡਿਫਰੈਂਟ ਜ਼ਬਾਨ ਹੈ, ਲੇਕਿਨ ਕਹਿੰਦੇ ਨੇ ਕਿ ਇੱਕ ਹੀ ਜ਼ਬਾਨ ਹੈ। ਉਹ ਦਾਨੀ ਨੂੰ ਪਠਵਾਰ ਦਾ ਵਿੱਚ ਮਤਲਬ ਥੋੜਾ ਜਿਹਾ ਡਿਫਰੈਂਸ ਜੇ ਦੱਸ ਸਕੋ, ਤੇ ਮੈਨੂੰ ਆਪ ਨਹੀਂ ਪਤਾ ਦਾਨੀ ਤੇ ਪਠਵਾਰੀ ਦਾ ਕੀ ਡਿਫਰੈਂਸ, ਥੋੜਾ ਜਿਹਾ ਦੱਸ ਦਿਓ। ਅਰੋੜਾ ਸਾਹਿਬ ਤੁਸੀਂ ਹੁਣ ਜਾ ਸਕਦੇ ਹੋ, ਤੇ ਅਸੀਂ ਮੈਂ ਤੁਹਾਨੂੰ ਕਲੋਜ਼ ਕਰ ਲੈਣਾ, ਤੁਸੀਂ ਹੁਣ ਜਾ ਸਕਦੇ। ਮੈਨੂੰ ਪਤਾ ਤੁਸੀਂ ਰੇਡੀਓ ਤੇ ਜਾਣਾ। ਮਿਹਰਬਾਨੀ ਜੀ, ਥੈਂਕ ਯੂ ਜੀ। ਇੱਕ ਜੀ ਰਿਕੁਐਸਟ ਤੁਹਾਡੇ ਨਾਲ ਕਿ ਮੈਂ ਕੱਲ ਪਰਸੋਂ ਇੱਕ ਆਰਟੀਕਲ ਪੜ੍ਹਿਆ ਇਕਨੋਮਿਕ ਟਾਈਮਸ ਦਾ, ਇੰਡੀਅਨ ਨਿਊਜ਼ਪੇਪਰ ਹੈ। ਉੱਥੇ ਉਹਨਾਂ ਨੇ ਲਿਖਿਆ ਕਿ ਟੀਪੂ ਸੁਲਤਾਨ ਸਾਹਿਬ ਦੇ ਜੋ ਦਾਦਾ ਜੀ ਸੀ ਮੁਹੰਮਦ ਫਤਿਹ ਖਾਨ ਸਾਹਿਬ, ਉਹ ਪੰਜਾਬ ਦਾ ਚਨੌੜ ਦਾ ਇਲਾਕਾ ਸੀ, ਉਹ ਪਿੰਡ ਦਾ ਮੈਨੂੰ ਨਾਮ ਯਾਦ ਨਹੀਂ, ਉੱਥੋਂ ਹਿਜਰਤ ਕਰਕੇ ਮੈਸੂਰ ਗਏ ਸੀ, ਜਿੱਥੋਂ ਫਿਰ ਉਹਨਾਂ ਦੇ ਅੱਗੇ ਜਿਹੜੇ ਸੰਤਾਨ ਸੀ ਹੈਦਰ ਅਲੀ ਨੇ ਸਲਤਨਤ ਕਾਇਮ ਕੀਤੀ ਸੀ ਮੈਸੂਰ ਦੀ। ਤੇ ਇਹ ਮੇਰੀ ਰਿਕੁਐਸਟ ਹੋਗੀ, ਉਹ ਜਿਹੜਾ ਪਿੰਡ ਹੈਗਾ ਚਨੌੜ ਦਾ ਜਿੱਥੋਂ ਮੁਹੰਮਦ ਫਤਿਹ ਖਾਨ ਸਾਹਿਬ ਗਏ, ਮੈਂ ਲਿੰਕ ਵੀ ਉਹਨਾਂ ਨਾਲ ਸ਼ੇਅਰ ਕਰ ਦੇਣਾ ਤੁਹਾਡੇ ਨਾਲ, ਇਕਨੋਮਿਕ ਟਾਈਮਸ ਦਾ ਪੜ੍ਹ ਲਓ। ਤੇ ਉਹ ਵੀ ਜ਼ਰਾ ਸਾਨੂੰ ਕੀ ਹੈ, ਕਿਸੇ ਪੰਜਾਬੀ ਨੂੰ ਨਹੀਂ ਪਤਾ ਕਿ ਟੀਪੂ ਸੁਲਤਾਨ ਸਾਹਿਬ ਦੇ ਵਿੱਚ ਐਂਸੈਸਟਰ ਰੂਟ ਸੀ। ਆਲਦੋ ਬਹਿਸ ਹੈਗੀ ਕੋਈ ਸਿਪੜਾ ਗਿੱਲ ਸੀ ਜਾਂ ਪੰਜਾਬੀ ਸੈਯਦ ਸੀ, ਲੇਕਿਨ ਉਹ ਹੈਗੇ ਪੰਜਾਬੀ ਸੀ। ਇੱਥੋਂ ਉਹਨਾਂ ਦੀ ਜਿਹੜੀ ਤੀਜੀ ਨਸਲ ਸੀ, ਯਾਨੀ ਮੁਹੰਮਦ ਫਤਿਹ ਖਾਨ ਸਾਹਿਬ, ਜਿਨ੍ਹਾਂ ਨੂੰ ਹੈਦਰ ਅਲੀ ਵੀ ਪੈਦਾ ਹੋਏ, ਜਿਨ੍ਹਾਂ ਦੇ ਪਹਿਲੇ ਬੇਟੇ ਸੀ ਉਹ। ਤੇ ਉਹ ਬਹੁਤ ਸੇ ਪੰਜਾਬੀਆਂ ਨੂੰ ਨਹੀਂ ਪਤਾ ਕਿ ਜੀ ਉਹ ਟੀਪੂ ਸੁਲਤਾਨ ਸਾਹਿਬ ਦੇ ਜਿਹੜੇ ਐਂਸੈਸਟਰ ਰੂਟ ਨੇ ਚਨੌੜ ਦੇ ਨੇ, ਸਾਡੇ ਪੰਜਾਬ ਦੇ ਨੇ। ਇਸ ਤੇ ਕੋਈ ਕਦੋਂ ਕੰਮ ਮੈਂ ਲਿੰਕ ਵੀ ਸੈਂਡ ਕਰ ਦੂੰਗਾ। ਓਕੇ, ਜਹਾਂਗੀਰ ਸ਼ਹਿਜ਼ਾਦ ਸਾਡੇ ਨਾਲ ਜੀ। ਜਹਾਂਗੀਰ ਭਾਜੀ ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਮੈਂ ਬੋਲਦਾ ਪਿਆ ਜੀ ਡੈਲਸ ਤੋਂ, ਟੈਕਸਸ USA ਤੋਂ। ਤੇ ਪਿੱਛੋਂ ਮੈਂ ਹੈਗਾ ਵਾਂ ਜਨਾਬ ਤੋਂ ਬਿਲੋਂਗ ਕਰਦੇ ਆ ਹਾਫਜ਼ਾਬਾਦ ਤੋਂ। ਹਾਂਜੀ। ਤੇ ਇੱਕ ਤੇ ਤੁਹਾਡੇ ਨਾਲ ਇਹ ਬੜੀ ਗਿਲਾ ਹੈਗਾ ਕਿ ਤੁਸੀਂ ਕਦੀ ਹਾਫਜ਼ਾਬਾਦ ਦਾ ਕੋਈ ਪ੍ਰੋਗਰਾਮ ਨਹੀਂ ਕੀਤਾ। ਨਹੀਂ, ਬਹੁਤ ਸਾਰੇ ਕੀਤੇ ਭਾਜੀ, ਤੁਸੀਂ ਵੇਖੇ ਨਹੀਂ ਗਏ ਫਿਰ। ਮੈਂ ਬੜੇ ਪ੍ਰੋਗਰਾਮ ਤੁਹਾਡੇ ਵੇਖੇ ਨੇ, ਪਰ ਮੈਨੂੰ ਸ਼ਾਇਦ ਮੈਂ ਮਿਲਿਆ ਕੋਈ ਨਹੀਂ ਜਿਹੜਾ ਕੋਈ ਹਾਫਜ਼ਾਬਾਦ ਦਾ ਕੋਈ ਪ੍ਰੋਗਰਾਮ ਤੁਹਾਡਾ ਕੀਤਾ ਹੋਵੇ। ਤੇ ਇਸੇ ਤੇ ਕਾਫੀ ਸਾਰੇ ਕੀਤੇ। ਅੱਛਾ, ਚਲੋ ਬੜੀ, ਫਿਰ ਤੇ ਮੈਂ ਕੋਸ਼ਿਸ਼ ਕਰਾਂਗਾ ਕੋਈ ਲੱਭਣ ਦੀ ਤੁਹਾਡੇ। ਹਾਂਜੀ, ਕੀ ਕਹਿਣਾ ਚਾਹੁੰਦੇ ਜਹਾਂਗੀਰ ਭਾਜੀ? ਕਿਉਂਕਿ ਅਸੀਂ ਹੁਣ 2 ਘੰਟੇ ਦੇ ਉੱਤੇ ਹੋ ਗਏ, ਹੁਣ ਬੰਦ ਕਰਨ ਵਾਲੇ ਪਾਸੇ ਜਾਣਦੇ, ਹੁਣ ਤੇ ਧੌਣਾ ਵੀ ਥੱਕ ਗਈਆਂ ਗਾਂ ਵੇਖਦੇ। ਹਾਂ, ਤਾਂ ਚਲੋ ਫਿਰ ਮੈਂ ਵੀ ਕੀ ਬਹੁਤੀ ਗੱਲ ਕਰਨੀ ਹੈ ਤੁਹਾਡੇ ਨਾਲ। ਵੈਸੇ ਅਸੀਂ ਮੈਂ ਸਿਰਫ ਇਹੀ ਗੱਲ ਕਰਨਾ ਚਾਹ ਰਿਹਾ ਸੀ ਕਿ ਅਸੀਂ ਹੈਗੇ ਹਾਂ ਪਿੱਛੋਂ ਮਹਾਜਰੀ ਹਾਂ, ਤੇ ਇੱਥੇ ਸਾਡੀ ਜਿਹੜੀ ਲੋਕੀ ਨੇ ਜਿਹੜੇ ਜਿਹਨਾਂ ਨੂੰ ਅਸੀਂ ਮਕਾਮੀ ਕਹਿੰਦੇ ਆ, ਉਹਨਾਂ ਦੀ ਬੋਲੀ ਤੇ ਸਾਡੀ ਬੋਲੀ ਦਾ ਫਰਕ ਹੈਗਾ ਫਿਰ। ਤੇ ਅਸੀਂ ਜਿਹੜੀ ਬੋਲੀ ਬੋਲਦੇ ਆ ਉਹ ਅਸੀਂ ਪਿੱਛੋਂ ਹੈਗੇ ਆ ਮਲੇਰਕੋਟਲੇ ਦੇ, ਉੱਥੋਂ ਜਮਾਲਪੁਰ ਮਲੇਰਕੋਟਲੇ ਦੇ ਨਾਲ ਇੱਕ ਪਿੰਡ ਸੀ, ਉੱਥੋਂ ਸਾਡੇ ਜਿਹੜੇ ਵੱਡਕੇ ਸਾਨੂੰ ਸਾਰੇ ਉੱਥੋਂ ਹਿਜਰਤ ਕਰਕੇ ਆਏ ਸਨ। ਤੇ ਸਾਡੀ ਬੋਲੀ ਦਾ ਤੇ ਇੱਥੇ ਦੀ ਜਿਹੜੀ ਮਕਾਮੀ ਸਾਡੀ ਜਿਹੜੀ ਇੱਥੇ ਨਾਰਮਲੀ ਪਿੰਡਾਂ 'ਚ ਜਿਹੜੀ ਬੋਲੀ ਬੋਲਦੇ ਸਨ ਇਰਦ ਗਿਰਦ ਹਾਫਜ਼ਾਬਾਦ ਦੇ ਇਲਾਕਿਆਂ 'ਚੋਂ ਜ਼ਰਾ ਜਾਂਗਲੀ ਜੀ ਟਾਈਪ ਦੀ, ਖਾਸ ਤੌਰ ਤੇ ਜਦੋਂ ਪਿੰਡੀ ਪੱਟੀਆਂ ਵਾਲੇ ਏਰੀਆ 'ਚ ਤੁਸੀਂ ਜਾਂ ਜਲਾਲਪੁਰ ਪੱਟੀ, ਹਾਂਜੀ ਉੱਥੇ ਬੋਲੀ ਜਾਂਦੀ ਇਸ ਤਰ੍ਹਾਂ। ਹਾਂਜੀ, ਤੇ ਉਹ ਬਾਕੀ ਸਾਡੀ ਬੋਲੀ ਜਿਹੜੀ ਹੈ ਤੇ ਨਾਰਮਲੀ ਜਿਹੜੀ ਰਲਤੀ ਮਿਲਦੀ ਹੈ ਜਿਹੜੀ ਉੱਥੇ ਗੁਜਰਾਂ ਵਾਲੇ ਦੇ ਇਲਾਕੇ ਦੇ ਨਾਲ, ਬਾਕੀ ਜਿਹੜੇ ਸ਼ਹਿਰ ਦੇ ਇਲਾਕਿਆਂ ਨਾਲ ਬੋਲਦੀ। ਬਹੁਤ ਸ਼ੁਕਰੀਆ ਜਹਾਂਗੀਰ ਸਾਹਿਬ, ਤੁਹਾਡੇ ਜੁੜੇ ਰਹਿਣ ਦਾ ਬਹੁਤ ਸ਼ੁਕਰੀਆ। ਸਾਡਾ ਸਿਮਰਨਜੀਤ ਜੀ, ਫਾਈਨਲ ਕਾਲ ਤੁਹਾਡੀ, ਇਸ ਤੋਂ ਬਾਅਦ ਅਸੀਂ ਬੰਦ ਕਰਾਂਗੇ। ਕੀ ਕਹਿਣਾ ਚਾਹੁੰਦੇ ਆ? ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡੇ ਪਿੰਡੋਂ ਬੋਲ ਲੈਂਦੇ ਆ ਜੀ, 5 ਵੜ ਤੋਂ। ਵਾਹ ਜੀ ਵਾਹ, ਕੀ ਬਾਤ ਹੈ। ਮੇਰੇ ਪਿੰਡੋਂ ਕੀ ਹਾਲ ਚਾਲ ਹੈ? ਠੀਕ ਠਾਕ? ਬਸ ਠੀਕ ਠਾਕ, ਤੁਸੀਂ ਸੁਣਾਓ ਕੀ ਹਾਲ ਆ ਸਾਡੇ ਪਿੰਡ ਦਾ? ਹਾਲ ਚਾਲ ਕਰੋਨਾ ਨੇ ਮਾਰਿਆ ਵਿਆ। ਅੱਛਾ, ਕਰੋਨਾ ਮਾਰਿਆ ਪਿਆ। ਹਾਂਜੀ। ਚਲੋ, ਤੁਸੀਂ ਜ਼ਰੂਰ ਮੈਨੂੰ ਇਨਬਾਕਸ 'ਚ ਆਪਣਾ ਕੰਟੈਕਟ ਵੀ WhatsApp ਕਰਿਓ, ਆਪਾਂ ਡਿਟੇਲ ਨਾਲ ਫਿਰ ਇਹਦੇ ਤੇ ਗੱਲ ਕਰਾਂਗੇ ਆਪਣੇ ਪਿੰਡ ਨੂੰ ਲੈ ਕੇ। ਤੇ ਹੁਣ ਕਾਫੀ ਸਾਰਾ ਟਾਈਮ ਹੋ ਗਿਆ ਸੀ, 2.25 ਘੰਟੇ ਆਲਮੋਸਟ। ਹਾਂਜੀ ਜ਼ਰੂਰ ਵਿਖਾਓ। ਬਣਾਈ ਖੁਦ ਬਣਾਈ। ਜ਼ਰੂਰ ਵਿਖਾਓ। ਇਹ ਹੁਣ ਲਿਖਿਆ ਕੀ ਆ? ਮੈਨੂੰ ਪੜਿਆ ਨਹੀਂ ਜਾਂਦਾ ਮੇਰੇ ਕੋਲ। ਇਹ ਇੱਕ ਬੰਨੇ ਚੜਦਾ ਤੇ ਇੱਕ ਬੰਨੇ ਲੈਂਦਾ। ਵਾਹ, ਕੀ ਬਾਤ।
ਇਹ ਤੁਸੀਂ ਮੈਨੂੰ ਕੱਪੜੇ ਤੇ WhatsApp ਵੀ ਬਣਾਇਆ ਕਰਿਓ ਜੀ। ਵੀਰ ਜੀ। ਅੱਛਾ ਅੱਛਾ, WhatsApp ਵੀ ਠੀਕ ਹੈ ਕਰਿਓ। ਜੀ। ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਸ਼ੁਕਰੀਆ, ਧੰਨਵਾਦ ਤੁਹਾਡਾ। ਜਿੰਨੇ ਵੀ ਸਾਡੇ ਨਾਲ ਜੁੜੇ ਨੇ ਲੋਕ, ਜਿਨ੍ਹਾਂ ਨੂੰ ਨਹੀਂ ਆਪਾਂ ਲਾਈਨ ਤੇ ਲੈ ਸਕੇ, ਉਹਨਾਂ ਕੋ ਮਾਜ਼ਰਤ ਕਰਦੇ ਹਾਂ, ਸੌਰੀ ਕਰਦੇ ਹਾਂ। ਮੁਹੰਮਦ ਅਕਰਮ ਸੰਧੂ ਸਾਹਿਬ, ਵੈਲਕਮ। ਸੰਧੂ ਸਾਹਿਬ ਜੀ ਜੀ, ਮੈਂ ਬੋਲ ਰਿਹਾ ਜੀ। ਤੇ ਅਰੋੜਾ ਸਾਹਿਬ ਉੱਠ ਕੇ ਚਲੇ ਗਏ ਕਿ ਬੈਠੇ ਨੇ? ਨਹੀਂ ਜੀ, ਚਲੇ ਗਏ, ਹੁਣ ਤੁਰ ਗਏ ਨੇ ਜੀ, ਟਾਈਮ ਬਹੁਤ ਹੋ ਗਿਆ। ਨਹੀਂ, ਮੈਂ ਤੁਹਾਡੇ ਦੋਨਾਂ ਨਾਲ ਇੱਕ ਇਹ ਗੱਲ ਕਰਨੀ ਸੀ ਕਿ ਅਰੋੜਾ ਸਾਹਿਬ ਦੇ ਨੂੰ ਜਿਹੜਾ ਤੁਸੀਂ ਲੈ ਕੇ ਆਏ ਨਾ ਸਿਲਾਂ ਵਾਲੀ, ਉਹ ਮੈਂ ਤੁਹਾਡੀ ਵੀਡੀਓ ਦੇਖੀ ਸੀ, ਲੇਕਿਨ ਮੈਨੂੰ ਬਾਅਦ ਪਤਾ ਲੱਗਾ ਤੁਸੀਂ ਸਿਲਾਂ ਵਾਲੀ ਤੋਂ ਲੰਘ ਗਈ ਹੋ ਤੇ ਮੈਂ ਤੁਹਾਨੂੰ ਮਿਲ ਨਹੀਂ ਸਕਿਆ। ਮੈਨੂੰ ਇਸ ਗੱਲ ਦਾ ਬੜਾ ਅਰਮਾਨ ਰਹੇਗਾ। ਹੁਣ ਨੈਕਸਟ ਫੇਰ ਆਉਣਾ ਅਰੋੜਾ ਸਾਹਿਬ ਨੇ, ਸਾਲ ਦੇ ਐਂਡ ਤੇ ਫੇਰ ਲੈਵਾਂਗੇ ਜਨਾਬ। ਚਲੋ ਠੀਕ ਆ, ਹੁਣ ਤੁਸੀਂ ਮੈਨੂੰ ਜ਼ਰੂਰ ਇਤਲਾਹ ਦੇਣੀ ਜੀ, ਮੁਲਾਕਾਤ ਤੁਹਾਡੇ ਦੋਨਾਂ ਨਾਲ ਕਰਾਂਗੇ। ਤੇ ਸਾਡਾ ਇਲਾਕਾ ਜਿਹੜਾ ਸੀ ਉਹ ਹੈ ਸੀ ਜੀ ਰਿਆਸਤ ਕਪੂਰਥਲਾ, ਤੇ ਦੁਆਬੇ ਦੀ ਪੰਜਾਬੀ ਉਹਨੂੰ ਕਹਿੰਦੇ ਸੀ, ਪਰ ਹੁਸ਼ਿਆਰਪੁਰ ਨਾਲੋਂ ਵੱਖਰੀ ਸੀ ਥੋੜੀ ਜਿਹੀ। ਤੇ ਉਂਝ ਮੈਂ ਤੁਹਾਨੂੰ ਬੋਲ ਕੇ ਦੱਸ ਦਿੰਦਾ, ਉਦੋਂ ਤੁਸੀਂ ਜਦੋਂ ਗੱਲ ਕਰ ਰਹੇ ਸੀ ਨਾ ਕਿ ਆਪੋ ਆਪਣੀ ਬੋਲੀ ਬੋਲ ਕੇ ਦੱਸੋ, ਤੁਸੀਂ ਮੈਨੂੰ ਬਹੁਤ ਦੇਰ ਬਾਅਦ ਲਾਈਨ ਤੇ ਲਿਆ। ਹਾਂਜੀ ਹਾਂਜੀ। ਤੇ ਉਹ ਏਦਾਂ ਕਿ ਮੈਂ ਤੁਹਾਨੂੰ ਇਹ ਕਹਿਣ ਲੱਗਾ ਸੀਗਾ ਕਿ ਪਿਛਲੇ ਵਰੇ ਨਾ ਮੈਂ ਲਹਿਰਪੁਰ ਗਿਆ ਸੀਗਾ। ਹਾਂਜੀ, ਤੇ ਗਿਆ ਸੀਗਾ, ਪਤਾ ਮੈਨੂੰ ਇਹ ਲੱਗਾ ਸੀ ਕਿ ਨਾਸਰ ਢਿੱਲੋਂ ਸਾਹਿਬ ਵੀ ਲਹਿਲਪੁਰ 'ਚ ਹੀ ਹੈਗੇ ਵਾ। ਹਾਂਜੀ ਹਾਂਜੀ। ਤੇ ਪਰ ਉਹ ਮੈਨੂੰ ਲੱਭੇ ਕੋਈ ਨਹੀਂ, ਤੇ ਮੈਂ ਫਿਰ ਮੁੜ ਕੇ ਆਪਣੇ ਘਰ ਨੂੰ ਆ ਗਿਆ। ਫਿਰ ਹੋਰ ਹੁਣ ਅਸੀਂ ਕੀ ਕਰ ਸਕਦੇ। ਚਲੋ ਮੈਂ ਨੰਬਰ ਸ਼ੇਅਰ ਕਰਦਾ ਤੁਹਾਨੂੰ, ਨੰਬਰ ਸ਼ੇਅਰ ਕਰਾਂਗਾ, ਤੁਸੀਂ ਮੈਨੂੰ ਇਨਬਾਕਸ ਕਰਿਓ, ਨੰਬਰ ਦਵਾਂਗਾ। ਹੁਣ ਜਦੋਂ ਆਏ ਮੁਲਾਕਾਤ ਹੋਏਗੀ। ਤੁਹਾਡਾ ਬਹੁਤ ਸ਼ੁਕਰੀਆ। ਸਾਡੇ ਨਾਲ ਵਕਾਰ ਅਲੀ ਨੇ ਕੁਵੈਤ ਤੋਂ। ਵਕਾਰ ਭਾਜੀ ਕੀ ਕਹਿਣਾ ਚਾਹੁੰਦੇ? ਅੱਛਾ, अस्सलाम वालेकुम। ਵਾਲੇकुम सलाम। नासिर भाई ਕੀ ਹਾਲ ਹੈ? ਠੀਕ ਠਾਕ? ਬਿਲਕੁਲ ਸ਼ੁਕਰ ਰੱਬ ਦਾ। ਵਕਾਰ ਸਾਹਿਬ ਮਾਜ਼ਰਤ ਦੇਰ ਨਾਲ ਤੁਹਾਡੀ ਅਟੈਂਡ ਕੀਤੀ ਕਿਉਂਕਿ ਲਾਈਨ ਅਪ ਕਾਫੀ ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਤੁਸੀਂ ਆਪਣੇ ਆਪਣੇ ਇਲਾਕੇ ਦੇ ਹੋਗੇ, ਆਪਣੀ ਸਿਟੀ ਦੇ ਹੋਗੇ, ਕੋਈ ਐਸੀ ਗੱਲ ਨਹੀਂ। ਮੈਂ ਫੈਸਲਾਬਾਦ ਕਚਹਿਰੀ ਬਾਜ਼ਾਰ ਦਾ। ਅੱਛਾ ਅੱਛਾ, ਕੀ ਕਹਿਣਾ ਚਾਹੁੰਦੇ ਵਕਾਰ ਭਾਜੀ? ਬਸ ਤੁਹਾਡੇ ਨਾਲ ਮੁਲਾਕਾਤ ਹੈਲੋ ਹਾਈ ਕਰਨੀ ਸੀ, ਤੇ ਤੁਹਾਡੇ ਨਾਲ ਮੁਜ਼ਰਾ ਦਰਸ਼ਨ ਹੋ ਗਏ ਨੇ। ਸਵੇਰ ਵੀ ਉਹ ਕਾਲ ਕੀਤੀ ਸੀ, ਆਪਣਾ ਭੰਨੂ ਸਾਹਿਬ ਆਏ ਹੋਏ ਸਨ, ਤੇ ਉਹ ਮੁਲਾਕਾਤ ਨਹੀਂ ਹੋ ਸਕੀ, ਤੇ ਨਾਲ ਉਹ ਕੁਛ ਨੈਟਵਰਕ ਦਾ ਪ੍ਰੋਬਲਮ ਆ ਰਿਹਾ ਸੀ। ਹੋਰ ਤਬੀਅਤ ਸੈਟ ਹੈ? ਸਭ ਖੈਰੀਅਤ? ਬਿਲਕੁਲ ਠੀਕ, ਬਿਲਕੁਲ ਠੀਕ। ਬਹੁਤ ਸ਼ੁਕਰੀਆ। ਦੋਸਤ ਸਾਡੇ ਨੇ ਲੂੰਬਾ ਸਾਹਿਬ, ਉਹਨਾਂ ਨੇ ਕਮੈਂਟ ਕਰਤਾ ਹਾਫਜ਼ਾਬਾਦ ਵਾਲਿਓ, ਤੁਹਾਡੇ ਵਾਸਤੇ ਜਿਹੜੇ ਅੱਗੇ ਦੋਸਤ ਕਹਿਣ ਦੇ ਸੀ। ਵਕਾਰ ਭਾਜੀ ਤੁਹਾਡਾ ਵੀ ਬਹੁਤ ਸ਼ੁਕਰੀਆ। ਜਿਹੜੇ ਜਿਹੜੇ ਦੋਸਤ ਸਾਡੇ ਨਾਲ ਜੁੜ ਚੁੱਕੇ ਉਹਨਾਂ ਦਾ ਬਹੁਤ ਸ਼ੁਕਰੀਆ। ਹੁਣ ਅਸੀਂ ਇਹਨੂੰ ਪ੍ਰੋਗਰਾਮ ਆਪਣੇ ਨੂੰ ਬੰਦ ਕਰਨ ਜਾ ਰਹੇ ਹਾਂ। ਕੱਲ ਨਵਾਂ ਟੌਪਿਕ ਲੈ ਕੇ ਉਹਦਾ ਪੋਸਟਰ ਸ਼ੇਅਰ ਕਰ ਦੇਵਾਂਗੇ ਆਪਾਂ ਫੇਸਬੁੱਕ ਤੇ, ਸਾਰੇ ਚੈਨਲ ਤੇ, ਆਸੇ ਪਾਸੇ। ਤੋਂ ਕੱਲ ਸਾਡੇ ਨਾਲ 10 ਵਜੇ ਫੇਰ ਜੁੜਨਾ ਕੋਸ਼ਿਸ਼ ਕਰਾਂਗੇ, ਅਰੋੜਾ ਸਾਹਿਬ ਨੂੰ ਦੁਬਾਰਾ ਲਾਈਨ ਅਪ ਕਰ ਸਕੀਏ। ਜਿਹੜੇ ਦੋਸਤਾਂ ਨੂੰ ਨਹੀਂ ਆਪਾਂ ਲਾਈਨ ਤੇ ਲੈ ਸਕੇ ਉਹਨਾਂ ਕੋਲ ਮਾਜ਼ਰਤ ਚਾਹੁੰਦੇ ਹਾਂ, ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਚੁੱਕਿਆ। 2.25 ਘੰਟੇ ਆਲਮੋਸਟ ਸਾਡੇ ਪ੍ਰੋਗਰਾਮ ਹੋ ਗਏ ਆ, तो ਅਸੀਂ ਇਹਨੂੰ 1.5 ਘੰਟੇ 'ਚ ਮੁਕਾਉਣਾ ਸੀ, ਪੌਣਾ ਘੰਟਾ ਉੱਤੇ ਚਲਾ ਗਿਆ। तो कल तक इजाजत चाਹੁੰਦੇ ਹਾਂ। ਰੱਬ ਰੱਖਾ। अच्छा, ओके, खुदा हाफिज।